पंजाबी दी एक कहावत आ कहा जाता कि मिट्टी ना फरोल जो गया नहीं लभने लाल गवाचे। पर जो असीं पंजाब की गल करते हैं, पंजाब के इतिहास की गल करते हैं, तो पंजाब के इतिहास दे विच मिट्टी नूं फरोलना पैंदा, क्योंकि उस दे विच पता लग सके कि किहड़े लोकां ने पंजाब दे नाल गदारियां कीतियां ते किहड़े लोग पंजाब दे नाल आके खड़े। तो अज असीं एक अजिही धरती ते खड़े हाँ, बैमल कलां दी धरती आ। पिछले 7 सालों तो इंसाफ नहीं मिलिया, तो साडे नाल गुरप्रीत सिंह हरीनो मौजूद ने। असीं गलबात करांगे कि आखिर सरकार चाहुंदी की आ। बई बहुत बहुत स्वागत है इंडोज टीवी ते। वाहिगुरू का खालसा वाहिगुरू की फतेह। बई सरकार आखिर चाहुंदी की आ? स्पीकर साहब भी मुक्कर के लगदे हैगे कि 1.5 महीने बाद असीं शुकराने दा पाठ करावांगे। सरकार ਤਾਂ ਚਾਹੁੰਦੀ ਹੈ ਵੀ ਇਹ ਇੱਕ ਮੁੱਦਾ ਬਣਿਆ ਰਹੇ ਵੋਟਾਂ ਦਾ, ਤੇ ਵੋਟਾਂ ਦੀ ਰਾਜਨੀਤੀ ਹੋਈ ਵੀ ਪੂਰੀ ਠੋਕ ਕੇ ਆ। ਤੇ ਕਿਤੇ ਨਾ ਕਿਤੇ ਇਹ ਲੱਗਦਾ ਵੀ ਸਰਕਾਰ ਨੂੰ ਜਾਂ ਤਾਂ 24 ਤੇ ਨਹੀਂ ਫਿਰ 27 ਤੱਕ ਦਾ ਘੜੀਸ ਕੇ ਜਾਣਗੇ। ਤੇ ਜੇ ਇੰਨਾ ਟਾਈਮ ਲੰਮਾ ਪੈਂਦਾ ਇਹ ਮਸਲੇ ਨੂੰ, ਜਿਹੜੇ ਹਿਸਾਬ ਨਾਲ ਇਹ ਖੇਡ ਰਹੇ ਆ ਕੌਮ ਦੇ ਜਜ਼ਬਾਤਾਂ ਦੇ ਨਾਲ, ਉਸ ਹਿਸਾਬ ਨਾਲ ਇਹ 1984 ਵਾਂਗੂ ਇੱਕ ਮੁੱਦਾ ਬਣਾ ਕੇ ਰੱਖਣਾ ਚਾਹੁੰਦੇ ਉਹ ਵੋਟਾਂ ਵਾਸਤੇ। ਕੀ ਲੱਗਦਾ ਹੈ ਜਿਹੜਾ ਵੋਟਾਂ ਦਾ ਮੁੱਦਾ ਹੈ, ਇੱਕ ਵੱਖਰਾ ਮੁੱਦਾ ਹੈ ਵੋਟਾਂ ਦੀ? ਜੇਕਰ ਗੱਲ ਕਰਦੇ ਆ, ਜਦੋਂ ਆਉਂਦੇ ਨੇ ਹਰ ਇੱਕ ਰੋਟੀਆਂ ਸੇਕਦਾ, ਉਹ ਬੇਸ਼ੱਕ ਇੱਕ ਰੋਟੀ ਛੇਕੀ ਜਾਵੇ, ਬੇਸ਼ੱਕ ਜਿਵੇਂ ਹੁਣ 92 ਵਿਧਾਇਕ ਨੇ 92 ਰੋਟੀਆਂ ਛੇਕੀਆਂ ਗਈਆਂ ਇਹਨਾਂ ਦੀਆਂ। ਤਾਂ ਹੁਣ ਕੀ ਲੱਗਦਾ ਗਾ ਸਰਕਾਰ ਤੋਂ ਕੀ ਉਹ ਕਰਦੇ ਹੋ, ਉਮੀਦ ਕਰਦੇ ਹੋ ਕਿ ਸਰਕਾਰ ਸਾਨੂੰ ਆਹ ਕੁਛ ਦੇ ਦੂਗੀ? ਬਈ ਸਰਕਾਰ ਤੋਂ ਉਮੀਦ ਦੇਖੋ, ਬਈ ਸਾਡੀ ਕੌਮ ਆ ਗੁਲਾਮ, ਠੀਕ ਆ। ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਇਹਨਾਂ ਨੇ ਮੰਗਣਾ ਹੀ ਹੁੰਦਾ, ਦੇ ਨਹੀਂ ਕੁਛ ਸਕਦਾ ਹੁੰਦਾ। ਜਿਹੜਾ ਗੁਲਾਮ ਬੰਦਾ ਹੋਵੇ, ਭਾਵੇਂ ਕੌਮ ਗੁਲਾਮ ਹੋਵੇ, ਅਸੀਂ ਮੰਗ ਹੀ ਸਕਦੇ ਹਾਂ। ਅਸੀਂ ਇੱਥੇ ਜਿਨ੍ਹਾਂ ਕੋਲੇ ਆਪਦਾ ਘਰ ਨਹੀਂ, ਜਿਹੜੀ ਕੌਮ ਕੋਲੇ ਉਹ ਸੜਕਾਂ 'ਤੇ ਬਹਿ ਕੇ ਮੰਗੀ ਜਾਂਦੀ ਆ, ਆਪਾਂ ਤਰਲਾ ਹੀ ਕਰ ਸਕਦੇ ਹਾਂ। ਇਹ ਤਰਲਾ ਹੀ ਆ। ਕਈ ਵਾਰ ਉਹ ਮਿੱਠੀ ਗੋਲੀ ਦੇ ਕੇ ਜਾਂ ਗੱਲਾਂ ਦੇ ਵਿੱਚ ਭੇਜ ਕੇ ਆਪਣੇ ਤੋਂ ਟਾਈਮ ਵੀ ਲੈ ਕੇ ਗਏ ਆ, ਤੇ ਬਾਅਦ ਦੇ ਵਿੱਚ ਕਿਸੇ ਨੇ ਮੂੰਹ ਨਹੀਂ ਦਿਖਾਇਆ। ਸਪੀਕਰ ਸਾਹਿਬ ਇਹ ਵੀ ਕਹਿੰਦੇ ਨਜ਼ਰ ਆਏ ਸੀ ਕਿ ਅਸੀਂ ਜਾਂ ਤਾਂ ਅਸਤੀਫਾ ਦੇ ਕੇ ਆਵਾਂਗੇ ਤੇ ਜਾਂ ਫਿਰ ਇਨਸਾਫ ਲੈ ਕੇ ਆਵਾਂਗੇ। ਭਾਈ ਮਸਲਾ ਪਤਾ ਕੀ ਚੱਕਰ ਹੈ? ਜਿਹੜੀ ਗੱਲ ਸਪੀਕਰ ਸਾਹਿਬ ਕਹਿ ਕੇ ਗਏ ਆ ਨਾ ਵੀ ਅਸੀਂ ਅਸਤੀਫਾ ਦੇ ਕੇ ਦੇਵਾਂਗੇ ਜਾਂ ਇਨਸਾਫ ਲੈ ਕੇ ਆਵਾਂਗੇ, ਦੇਖੋ ਇਨਸਾਫ ਵਾਲੀ ਤਾਂ ਗੱਲ ਕੁੰਵਰ ਵਿਜੇ ਪ੍ਰਤਾਪ ਨੇ ਕਹਿਤੀ ਸੀ ਵੀ ਤੁਹਾਨੂੰ ਇਨਸਾਫ ਨਹੀਂ ਮਿਲਣਾ, ਠੀਕ ਹੈ। ਤੇ ਦੂਜੇ ਨੰਬਰ ਦੇ ਉੱਤੇ ਜਿਹੜੀ ਉਹ ਗੱਲ ਕਹਿੰਦੇ ਅਸਤੀਫਾ ਦੇਣ ਵਾਲੀ, ਅਸਤੀਫਾ ਦੇ ਇਕੱਲੇ ਸਪੀਕਰ ਸਾਹਿਬ ਦੇ ਅਸਤੀਫਾ ਦੇਣ ਦਾ ਸਾਨੂੰ ਕੋਈ ਬੈਨੀਫਿਟ ਨਹੀਂਗਾ, ਕਿਉਂਕਿ ਅੱਜ ਸਪੀਕਰ ਸਾਹਿਬ ਅਸਤੀਫਾ ਦੇ ਦੇਣਗੇ, ਉਹਨਾਂ ਨੇ ਦੁਬਾਰਾ ਫੇਰ ਹੀਰੋ ਬਣ ਕੇ ਇਹੀ ਸ਼ੀਟ ਲੜ ਕੇ ਇਦੋਂ ਦੁੱਗਣੇ ਫਰਕ ਨਾਲ ਉਹਨਾਂ ਨੇ ਜਿੱਤਣੀ ਆ। ਉਹਨਾਂ ਦਾ ਜਿਹੜਾ ਅਸਤੀਫਾ ਦੇਣ ਦਾ ਮਤਲਬ ਆ ਉਹ ਧੱਕੇ ਨਾਲ ਹੀਰੋ ਬਣਨਾ, ਇਸ ਤੋਂ ਵੱਧ ਮੈਂ ਹੋਰ ਕੁਛ ਨਹੀਂ ਸੋਚਦਾ। ਸੁਖਰਾਜ ਸਿੰਘ ਦੇ ਉੱਪਰ ਕਾਫੀ ਉਂਗਲਾਂ ਖੜੀਆਂ ਕਰਦੀਆਂ ਨੇ ਵਿਰੋਧੀ ਧਿਰਾਂ, ਕਹਿੰਦੀਆਂ ਨੇ ਕਿ ਸੁਖਰਾਜ ਸਿੰਘ ਤਾਂ ਉੱਥੇ ਚੌ ਨੂੰ ਬੈਠਾ ਗਾ, ਸੁਖਰਾਜ ਸਿੰਘ ਕੋਲ ਇੱਕ ਸਾਈਕਲ ਹੁੰਦਾ ਸੀ ਤੇ ਫੋਰਚੂਨਰ ਲੈ ਲਈ ਆ। ਅਜੇ ਇਹ ਸਵਾਲ ਸੁਖਰਾਜ ਸਿੰਘ ਦੇ ਉੱਪਰ ਵੀ ਖੜੇ ਕੀਤੇ ਜਾਂਦੇ ਨੇ, ਫਿਰ ਉਹਨਾਂ ਨੂੰ ਕੀ ਜਵਾਬ ਆ? ਬਾਈ ਦੇਖੋ, ਜਿਨ੍ਹਾਂ ਨੇ ਸਵਾਲ ਚੱਕਣੇ ਆ ਉਹਨਾਂ ਨੇ ਚੱਕੀ ਜਾਣੇ ਆ। ਹਾਂ ਹੁਣ ਵੀ 2-3 ਦਿਨ ਹੋ ਗਏ, ਇੱਕ ਪੋਸਟਰਾਂ ਵਾਇਰਲ ਹੋਈਆਂ ਸੀ ਤੁਹਾਡੇ ਇੱਥੇ ਨੇੜੇ ਲਾਗੇ ਦੇ ਇੱਕ ਪੱਤਰਕਾਰ ਨੇ ਵੀ ਇਹ ਕੁਛ ਕੀਤਾ ਬਈ ਉਹ ਫੋਰਚੂਨਰਾਂ ਦੇ ਉੱਤੇ ਘੁੰਮਦਾ, ਇਹ ਕਰਦਾ ਜੋ ਕਰਦਾ। ਬਾਈ ਮੋਟਰਸਾਈਕਲਾਂ ਦੇ ਵਿੱਚ ਤੇਲ ਪਾਉਣ ਤੱਕ ਦੀ ਵਾਹ ਨਹੀਂ ਰਹੀ ਸਾਡੀ। ਅੱਜ ਪੂਰਾ 1 ਸਾਲ ਹੋ ਗਿਆ ਮੈਨੂੰ ਇੱਥੇ ਨਾਲ ਬੈਠੇ ਨੂੰ, ਠੀਕ ਹੈ। ਸਾਡੇ ਨਾਲ ਬੰਦੇ ਵਿਚਰਦੇ ਆ, ਬਾਬਾ ਬਖਸ਼ੀਸ਼ ਸਿੰਘ ਬੈਠਾ, ਬਾਈ ਸਰਪੰਚ ਖੜਾ ਸਾਡੇ ਕੋਲੇ, ਸਾਡੇ ਹੋਰ ਕਾਫੀ ਜਥੇਬੰਦੀ ਦੇ ਬੰਦੇ ਇੱਥੇ ਵਿਚਰਦੇ ਆ। ਸਾਨੂੰ ਪਤਾ ਵੀ ਅਸੀਂ ਕਿਹੜੇ ਹਾਲਾਤਾਂ ਦੇ ਵਿੱਚ ਇੱਥੇ ਬੈਠੇ ਆ, ਕਿਹੜੇ ਤਰੀਕੇ ਨਾਲ ਇਹ ਸੰਘਰਸ਼ ਵਿੱਢ ਰਹੇ ਆ। ਜਿਨ੍ਹਾਂ ਨੇ ਉਂਗਲਾਂ ਚੱਕਣੀਆਂ ਚੱਕ ਦੇਣੀਆਂ, ਉਹਨਾਂ ਨੂੰ ਜਿਹੜੇ ਕਹਿੰਦੇ ਆ ਨਾ ਬਈ ਇਹ ਇੱਥੇ ਫੋਰਚੂਨਰਾਂ ਦੇ ਉੱਤੇ ਚੜ੍ਹ ਗਿਆ, ਉਹਨੂੰ ਜਿਹੜੀਆਂ ਮਹੀਨੇ ਬਾਅਦ ਕਿਸ਼ਤ ਆਉਂਦੀਆਂ ਨਾ ਉਹਦੀ ਗੱਡੀ ਦੀ, ਠੀਕ ਹੈ ਨਾ, ਉਹ ਸਾਰਾ ਕੁਛ ਰਿਕਾਰਡ ਦੇ ਦਿਆਂਗੇ ਜੇ ਉਹਨਾਂ ਦੇ ਸੀਨੇ ਦੇ ਵਿੱਚ ਕੋਈ ਠੰਡ ਪੈ ਜੂਗੀ ਤਾਂ। ਜੇਕਰ ਅਸੀਂ ਗੱਲ ਕਰਦੇ ਹਾਂ ਕਿਸਾਨ ਯੂਨੀਅਨਾਂ ਵੀ ਅੱਜ ਕਾਫੀ ਆ ਰਹੀਆਂ ਨੇ, ਡੱਲੇਵਾਲ ਸਾਹਿਬ ਦੀ ਯੂਨੀਅਨ ਪਹੁੰਚੀ ਆ। ਜੇਕਰ ਇੱਦਾਂ ਦੀਆਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਕਿ ਇੱਕ ਟਾਈਮ ਸੀਗਾ ਕਿ 36 ਦਾ ਅੰਕੜਾ ਸੀ ਯੂਨੀਅਨਾਂ ਨਾਲ, ਤੁਹਾਡਾ ਖਾਸ ਕਰਕੇ ਬਾਈ ਦੀਪ ਦੇ ਨਾਲ 36 ਦਾ ਅੰਕੜਾ ਯੂਨੀਅਨਾਂ ਦਾ ਰਿਹਾ, ਸਾਰੀ ਟੀਮ ਉਹੀ ਆ। ਤਾਂ ਕੀ ਲੱਗਦਾ ਗਾ ਜਿਹੜੀ ਯੂਨੀਅਨ ਆ ਇੱਧਰ ਨੂੰ ਪੈਰ ਵਧਾ ਰਹੀ ਆ? ਬਾਈ ਮਸਲਾ ਪਤਾ ਕੀ ਆ, ਅਸੀਂ ਜਿਹੜਾ ਸਾਡਾ 36 ਦਾ ਅੰਕੜਾ ਰਿਹਾ ਉਹ ਰਿਹਾ ਕਾਮਰੇਟ ਯੂਨੀਅਨਾਂ ਦੇ ਨਾਲ। ਕਾਮਰੇਟ ਯੂਨੀਅਨਾਂ ਅੱਜ ਵੀ ਸਾਡੇ ਤੋਂ ਭਗੌੜੀਆਂ, ਤੇ ਜਿਹੜੇ ਅਸੀਂ ਪਾਏ ਨੂੰ ਇੱਥੇ ਪਏ ਬੈਠੇ ਆ, ਜਿਹੜਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਕਿਤੇ ਨਾ ਕਿਤੇ ਉਹ ਕਾਮਰੇਟੀ ਸੋਚ ਦੇ ਬੰਦੇ ਜਿਹੜੇ ਸਾਡੀਆਂ ਲੱਤਾਂ ਖਿੱਚ ਰਹੇ ਆ। ਅਸੀਂ ਆਪਦੀ ਮੰਜ਼ਿਲ ਵੱਲ ਤਾਂ ਹੀ ਨਹੀਂ ਵਧ ਰਹੇਗੇ। ਡੱਲੇਵਾਲ ਸਾਹਿਬ ਹੋਣ ਭਾਵੇਂ ਸਿਰਸਾ ਸਾਹਿਬ ਹੋਣ, ਇਹ ਹਮੇਸ਼ਾ ਹੀ ਕੌਮ ਦੇ ਨਾਲ ਡਟ ਕੇ ਖੜਦੇ ਰਹੇ ਆ। ਜਿੱਥੇ ਇੱਕ ਇਹਨਾਂ ਦੀ ਯੂਨੀਅਨ ਉੱਥੇ ਕ੍ਰੀਏਟ ਹੋਈ ਸੀ, ਸੰਯੁਕਤ ਮੋਰਚਾ ਕ੍ਰੀਏਟ ਹੋਈ ਸੀ, ਉੱਥੇ ਇਹਨਾਂ ਦੀ ਵਾਹ ਨਹੀਂ ਚੱਲੀ। ਤੇ ਚਲੋ ਕੋਈ ਮੌਕਾ ਹੁੰਦਾ ਜਦੋਂ ਬੰਦੇ ਨੂੰ ਚੁੱਪ ਰਹਿਣਾ ਹੁੰਦਾ, ਇਹ ਵੀ ਚੁੱਪ ਰਹੇ। ਪਰ ਸਾਨੂੰ ਹਰ ਵਾਰ ਡੱਲੇਵਾਲ ਸਾਹਿਬ ਕਿਤੇ ਇੱਥੋਂ ਦੀ ਮੂਹਰ ਦੀ ਗੱਡੀ ਲੰਘ ਕੇ ਨਹੀਂ ਗਏ ਬਈ ਇੱਥੇ ਉਹਨਾਂ ਨੇ ਸਟੇ ਨਾ ਕੀਤਾ ਹੋਵੇ। ਪਹਿਲੇ ਦਿਨ ਤੋਂ ਡੱਲੇ ਸਾਹਿਬ, ਬਲਦੇਵ ਸਿੰਘ ਸਿਰਸਾ ਵਰਗੇ ਇਹ ਕਾਫੀ ਯੂਨੀਅਨ ਆ, ਇੱਥੋਂ ਤੱਕ ਕਿ ਪੰਜਾਬ ਕਿਸਾਨ ਯੂਨੀਅਨ ਦਾ ਗੁਰਜੀਤ ਸਿੰਘ ਆ, ਰੁਲਦੂ ਮਾਨਸਾ ਦੀ ਯੂਨੀਅਨ ਤੋਂ ਆ, ਉਹ ਬੰਦੇ ਵੀ ਸਾਨੂੰ ਇੱਥੋਂ ਤੱਕ ਸਪੋਰਟ ਕਰ ਰਹੇ ਆ। ਕਿਉਂਕਿ ਕਿਤੇ ਨਾ ਕਿਤੇ ਜੇ ਭਾਵੇਂ ਕਾਮਰੇਟੀ ਯੂਨੀਅਨ ਹੋਣ, ਭਾਵੇਂ ਇਹ ਦੂਜੀਆਂ ਯੂਨੀਅਨਾਂ ਹੋਣ, ਇਹਨਾਂ ਦੇ ਵਿੱਚ ਬੈਠੇ ਤਾਂ ਅਕਸਰ ਸਿੱਖ ਹੀ ਆ, ਬੈਠੇ ਤਾਂ ਪੰਜਾਬ ਦੇ ਵਸਿੰਦੇ ਹੀ ਆ ਨਾ। ਅਕਸਰ ਦਰਦ ਤਾਂ ਉਹਨਾਂ ਨੂੰ ਵੀ ਹੈਗਾ, ਤੇ ਪਰ ਉਹਨਾਂ ਨੂੰ ਵੀ ਇਹ ਗੱਲ ਆ ਗਈ ਵੀ ਜੇ ਅਸੀਂ ਉੱਥੇ ਦਿੱਲੀ ਨੂੰ ਹਰਾ ਕੇ ਆ ਸਕਦੇ ਹਾਂ, ਤੇ ਇੱਥੇ ਭਗਵੰਤ ਮਾਨ ਕਿਹੜੇ ਬਾਗ ਦੀ ਮੂਲੀ ਆ, ਜੇ ਅਸੀਂ ਇਕੱਠੇ ਹੋਵਾਂਗੇ ਤਾਂ ਅਸੀਂ ਹੱਥ ਨੂੰ ਇਨਸਾਫ ਕੁੱਟ ਲਾਂਗੇ। ਕੀ ਲੱਗਦਾ ਵੀ ਭਗਵੰਤ ਮਾਨ ਇਨਸਾਫ ਦੇ ਦੂਗਾ? ਕਿਉਂਕਿ 24 ਘੰਟਿਆਂ ਦੇ ਵਿੱਚ ਇਨਸਾਫ ਕਰਨ ਵਾਲੀ ਸਰਕਾਰ ਅੱਜ 7-8 ਮਹੀਨੇ ਬੀਤ ਗਏ ਆ। ਬਾਈ ਜੇ ਭਗਵੰਤ ਮਾਨ ਦੇ ਵੱਸ ਦਾ ਰੋਗ ਹੁੰਦਾ ਨਾ ਤੇ ਹੋ ਸਕਦਾ ਉਹ ਪਹਿਲਾਂ ਦੇ ਦਿੰਦਾ, ਪਰ ਉਹ ਪੰਜਾਬ ਪੱਖੀ ਹੁਣ ਰਿਹਾ ਹੀ ਨਹੀਂਗਾ।
ਦਰਅਸਲ ਜਿਹੜਾ ਇਹ ਇਨਸਾਫ ਆ, ਭਗਵੰਤ ਮਾਨ ਨੇ ਹੁਕਮ ਵਜਾਉਣਾ ਕੇਜਰੀਵਾਲ ਦਾ, ਤੇ ਕੇਜਰੀਵਾਲ ਨੇ ਵਜਾਉਣਾ ਵਾ ਮੋਹਨ ਭਾਗਵਤ ਦਾ। ਇਹ ਸਭ ਜਿੰਨੇ ਚੱਟੇ ਵੱਟੇ ਆਏ ਇੱਕੇ ਤੱਕੜੀ ਦੇ ਇਹ ਵੱਟੇ ਆ, ਇਹਨਾਂ ਤੋਂ ਕੋਈ ਆਸ ਨਹੀਂ ਕੀਤੀ ਅਸੀਂ। ਜਿਵੇਂ ਆ ਯੂਨੀਅਨਾਂ ਹੁਣ ਇੱਥੇ ਆਮਦ ਹੋਈ ਹੈ ਯੂਨੀਅਨਾਂ ਦੀ, ਸਾਰੇ ਸਿੱਖ ਚੱਲ ਕੇ ਆ ਰਹੇ ਆ, ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੀਆਂ ਹੁੰਦੀਆਂ, ਤੇ ਫਿਰ ਭਗਵੰਤ ਮਾਨ ਨਹੀਂ ਸਾਡੇ ਤੋਂ ਭੱਜਦਾ ਕਿਸੇ ਪਾਸੇ, ਫਿਰ ਅਸੀਂ ਉਹਦੀ ਧੌਣ ਤੇ ਗੋਡਾ ਰੱਖ ਕੇ ਇਨਸਾਫ ਲੈ ਲਾਂਗੇ। ਪਰ ਬਈ ਜੇ ਚਾਰਾਂ ਦੇ ਮੂੰਹ ਇੱਧਰ ਨੂੰ ਆ, 10 ਬੰਦੇ ਇੱਥੇ ਬੈਠੇ ਤੇ 10 ਘਰੇ ਬੈਠੇ ਰਿਆਈਆਂ 'ਚ ਲਿਖੀ ਜਾਂਦੇ ਵੀ ਸੁਖਰਾਜ ਸਿੰਘ ਫੋਰਚੂਨਰਾਂ 'ਚ ਬਹਿ ਗਿਆ, ਸੁਖਰਾਜ ਸਿੰਘ ਕਰੋੜ ਰੁਪਈਆ ਲੈ ਗਿਆ। ਪਰ ਸੁਖਰਾਜ ਸਿੰਘ ਦਾ ਇਹ ਵੀ ਦੇਖੋ, ਉਹਦੇ ਪਿਓ ਦਾ ਸਾਇਆ ਵੀ ਉਹ ਤੋਂ ਚੱਲ ਗਿਆ, ਉਹਨਾਂ ਦਾ ਵਧੀਆ ਕਾਰੋਬਾਰ ਸੀ, ਉਹ ਬਾਹਰ ਸੈਟਲ ਸੀ, ਉਹ ਕੋਈ ਇਸ ਕਰੋੜ ਰੁਪਈਏ ਤੇ ਨਹੀਂ ਬੈਠੇ ਸੀਗੇ। ਪਰ ਵਿਚਲੀਆਂ ਗੱਲਾਂ ਦਾ ਨਹੀਂ ਲੋਕਾਂ ਨੂੰ ਪਤਾ ਵੀ ਵਿੱਚ ਕੀ ਕੁਛ ਹੋ ਰਿਹਾ ਤੇ ਬਾਹਰ ਕੀ ਕੁਛ ਹੋ ਰਿਹਾ। ਅਗਲੇ ਨੇ ਤਾਂ ਰਿਆਈ 'ਚ ਬੈਠੇ ਨੇ ਗੂਠੇ ਨਾਲ ਨੱਪ ਕੇ ਪਾ ਦੇਣਾ ਹੁੰਦਾ ਸਾਰਾ ਕੁਝ। ਇਸੇ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਕਿਉਂਕਿ ਸੁਖਰਾਜ ਸਿੰਘ ਦੇ ਨਾਲ ਅਸੀਂ ਗੱਲ ਕਰਾਂਗੇ ਤਾਂ ਲੋਕਾਂ ਨੇ ਫੇਰ ਕਮੈਂਟ ਕਰਨੇ ਨੇ ਕਿ ਇਹ ਕਿਵੇਂ ਦੱਸ ਦੂ ਆਪਦੀ ਸੱਚਾਈ। ਇਸੇ ਕਰਕੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਬਾਈ ਮਸਲਾ ਪਤਾ ਕੀ ਗੱਲ ਦਾ, ਦੇਖੋ ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਆ ਤੇ ਲੋਕਾਂ ਦੇ ਦੋਨੀ ਪਾਸੇ। ਕਿਤੇ ਨਾ ਕਿਤੇ ਸਾਡੇ ਜਥੇਬੰਦੀਆਂ ਦੇ ਵਿੱਚ ਆਪਸ ਦੇ ਵਿੱਚ ਵੀ ਵਖਰੇਵੇਂ ਹੁੰਦੇ ਆ, ਸਾਡੇ ਆਪਸ ਹੀ ਇੱਕੋ ਜਥੇਬੰਦੀ ਦੇ ਵਿੱਚ ਹੁੰਦੇ ਆ, ਕਈ ਵਾਰ ਸਾਡੇ ਵਿਚਾਰਾਂ ਦਾ ਵਖਰੇਵਾਂ ਹੁੰਦਾ। ਪਰ ਲੋਕ ਬਹੁਤ ਬੰਦੇ ਜਿਨ੍ਹਾਂ ਨੇ ਇੱਥੇ ਫਾਇਦਾ ਉਠਾਇਆ ਸੁਖਰਾਜ ਸਿੰਘ ਦਾ, ਇੱਥੇ ਬੈਠੇ ਦਾ, ਫਸੇ ਵੇ ਦਾ, ਬਹੁਤ ਅਨੇਕਾਂ ਗੱਲਾਂ ਹੋਈਆਂ ਇੱਥੇ ਜਿਹੜੀਆਂ ਆਪਾਂ ਇੱਥੇ ਸਕਰੀਨ ਦੇ ਉੱਤੇ ਨਹੀਂ ਦੱਸ ਸਕਦੇਗੇ। ਪਰ ਫਿਰ ਵੀ ਵਾਹਿਗੁਰੂ ਭਲੀ ਕਰੂਗਾ। ਉਹ ਬੰਦਾ ਸਿਰੜੀ ਆ ਬੈਠਾ ਵਾ, ਠੀਕ ਆ, ਘਰੇ ਬਹਿ ਕੇ ਗੱਲਾਂ ਕਰੀਆਂ ਬਹੁਤ ਔਖੀਆਂ। ਉਹਦੀ 3-4 ਸਾਲ ਦੀ ਬੇਟੀ ਸੀ, ਮੌਤ ਦੇ ਮੂੰਹ 'ਚੋਂ ਨਿਕਲ ਕੇ ਆਈ ਆ। ਉਹ ਬੰਦਾ ਉਹਦੇ ਕੋਲੇ ਹਸਪੀਟਲ ਨਹੀਂ ਜਾ ਸਕਿਆ ਸੁਖਰਾਜ ਸਿੰਘ। ਉਹਦੀ ਦਾਦੀ ਦੀ ਘਰੇ ਮੌਤ ਹੁੰਦੀ ਆ, ਉਹ ਬੰਦਾ ਸ਼ਮਸ਼ਾਨ ਘਾਟ ਤੱਕ ਉਹਦਾ ਸੰਸਕਾਰ ਕਰਾਉਣ ਤੱਕ ਨਹੀਂ ਗਿਆ, ਉਹ ਇੱਥੇ ਬੈਠਾ ਡਟਿਆ। ਪਰ ਜਿਨ੍ਹਾਂ ਨੇ ਰਿਆਈ ਦੇ ਵਿੱਚ ਬਹਿ ਕੇ ਲਿਖਣਾ, ਉਹਨਾਂ ਨੇ ਲਿਖ ਹੀ ਦੇਣਾ ਬਈ। ਉਹ ਕਿਸੇ ਦੇ ਮਿੱਤ ਨਹੀਂ, ਉਹਨਾਂ ਨੂੰ ਸਿਰਫ ਵਿਊ ਲਾਈਕ ਕਮੈਂਟਾਂ ਤੱਕ ਹੀ ਸੀਮਿਤ ਹੁੰਦੇ ਉਹ ਬੰਦੇ। ਬਿਲਕੁਲ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਥੋੜੀ ਜੀ ਖਾਸ ਕਰੀ ਆ, ਕਿਉਂਕਿ ਇਹ ਮੁਲਾਕਾਤ ਕਰਨੀ ਬਣਦੀ ਸੀ। ਇਸ ਦੇ ਵਿੱਚ ਅਸੀਂ ਭਾਈ ਸੁਖਰਾਜ ਸਿੰਘ ਦੇ ਜਿਹੜੇ ਨਾਲ ਬੈਠੇ ਨੇ ਪਿਛਲੇ 1 ਸਾਲ ਤੋਂ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਮੌਜੂਦ ਨੇ। ਸਿਰਸਾ ਸਾਹਿਬ, ਕੀ ਲੱਗਦਾ ਗਾ, ਸਪੀਕਰ ਸਾਹਿਬ ਕਹਿੰਦੇ ਸੀ ਕਿ ਅਸੀਂ ਇਨਸਾਫ ਲੈ ਕੇ ਆਵਾਂਗੇ, ਜੇ ਇਨਸਾਫ ਨਾ ਮਿਲਿਆ ਤਾਂ ਅਸਤੀਫਾ ਦੇ ਦਿਆਂਗੇ। ਇਹ ਤੇ ਸਵਾਲ ਕਰੋ ਸਪੀਕਰ ਦੇ ਉੱਤੇ, ਇਹ ਮੇਰੇ ਤੇ ਨਹੀਂ ਮੰਨਦਾ। ਉਹਨੂੰ ਪੁੱਛੋ ਵੀ ਤੁਸੀਂ ਇਨਸਾਫ ਨਹੀਂ ਦਿੱਤਾ ਤੇ ਉਹਨੂੰ ਅਸਤੀਫਾ ਦਿਓਗੇ ਕਿ ਨਹੀਂ। ਇਹ ਸਵਾਲ ਉਹਨਾਂ ਤੇ ਬਣਦਾ, ਮੇਰੇ ਤੇ ਨਹੀਂ ਬਣਦਾ। ਕਿਉਂਕਿ 7 ਸਾਲ ਹੋ ਗਏ ਆ ਬਹਿਮਲ ਕਲਾਂ ਦੀ ਧਰਤੀ ਤੇ ਜਿਹੜੇ ਲੋਕ ਨੇ ਉਹ ਬੈਠੇ ਨੇ, ਇਨਸਾਫ ਦੀ ਗੁਹਾਰ ਲਾ ਰਹੇ ਨੇ। 7 ਸਾਲਾਂ ਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ, 4 ਸਰਕਾਰਾਂ ਬਦਲ ਗਈਆਂ। ਅਸੀਂ ਲੜਾਈ ਲੜ ਰਹੇ ਹਾਂ, ਅਸੀਂ ਮੋਦੀ ਦੀਆਂ ਗੋਡੀਆਂ ਲਵਾ ਕੇ ਆਏ ਹਾਂ ਤੇ ਹੁਣ ਪੰਜਾਬ ਸਰਕਾਰ ਦੀਆਂ ਗੋਡੀਆਂ ਇੱਥੇ ਲਵਾਵਾਂਗੇ। ਪੰਜਾਬ ਸਰਕਾਰ ਦੀਆਂ ਗੋਡਿਆਂ ਲਵਾਓਗੇ। ਪੰਜਾਬ ਸਰਕਾਰ ਦੇ ਨੁਮਾਇੰਦੇ ਹੀ ਆ ਕੇ ਕਹਿੰਦੇ ਰਹੇ ਨੇ ਕਿ SIT ਬਣਾ ਦਿਆਂਗੇ, SIT ਦੇ ਵਿੱਚ ਅਸੀਂ ਫੈਸਲਾ ਕਰ ਦਿਆਂਗੇ। ਉਹ ਸਰਕਾਰ ਆਪਣੇ ਹਿਸਾਬ ਨਾਲ ਚੱਲ ਰਹੀ, ਅਸੀਂ ਆਪਣੇ ਹਿਸਾਬ ਨਾਲ ਚੱਲ ਰਹੇ। ਆਪਣਾ ਹਿਸਾਬ ਕਿਸ ਤਰ੍ਹਾਂ ਦਾ ਹੋਊਗਾ? ਜਿਹੜਾ ਸਿੰਘੂ ਬਾਰਡਰ ਜਾਂ ਟਿੱਕਰੀ ਬਾਰਡਰ ਤੇ ਹੋਇਆ ਸੀ ਉਸ ਤਰ੍ਹਾਂ ਦਾ? ਤੁਸੀਂ ਇੱਕ ਗੱਲ ਦੇਖੋ, ਆ ਸਾਡੀਆਂ ਕਿਸਾਨ ਜਥੇਬੰਦੀਆਂ ਆਈਆਂ, ਮੈਂ ਤੁਹਾਨੂੰ ਕਿਹਾ ਸੀ ਕਿ ਸਾਡਾ SKM ਗੈਰ ਰਾਜਨੀਤਿਕ, ਉਹ ਪੰਥਕ ਸੋਚ ਰੱਖਦਾ ਕਿ ਇਸੇ ਕਰਕੇ ਅੱਜ ਆ ਸਾਰੇ ਤੁਸੀਂ ਦੇਖ ਰਹੇ ਹੋ। ਇਹ ਸਿੱਧੂਪੁਰ ਜਥੇਬੰਦੀ, ਸਾਡੇ ਮੋਹਾਲੀ ਤੋਂ ਐਜੂਕੇਸ਼ਨ ਬੋਰਡ ਵਾਲੇ, ਸਾਰੀ ਟੀਮ ਸਾਡੀ ਇੱਥੇ ਆ ਚੁੱਕੀ ਆ। ਬਾਕੀ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਆਉਣਗੀਆਂ। ਮੈਂ ਇੱਥੋਂ ਤੱਕ ਕਹਾਂਗਾ ਕਿ ਜਿਹੜੇ ਸਾਡੇ SKM ਗੈਰ ਰਾਜਨੀਤਿਕ ਹੈ, ਜਿਹੜੇ ਪੰਜਾਬ ਤੋਂ ਬਾਹਰ ਨੇ, ਬਾਕੀ ਅਦਰ ਸਟੇਟਾਂ ਦੇ ਹਿੰਦੂ ਸਮਾਜ ਨਾਲ ਸੰਬੰਧਿਤ, ਉਹ ਵੀ ਸਾਡੇ ਵਿੱਚ ਆਉਣਗੇ। ਤਾਂ ਮੈਮ ਕੀ ਲੱਗਦਾ ਜਿਹੜਾ ਇਨਸਾਫ ਆ, ਇਨਸਾਫ ਮਿਲਣ ਦੇ ਵਿੱਚ ਕੋਈ ਰੁਕਾਵਟ ਆ ਨਹੀਂ ਸਕਦੀ, ਕਿਉਂਕਿ ਗੁਰੂਆਂ ਦੀ ਗੱਲ ਹੈ ਇੱਥੇ, ਰਾਈਟ। ਜਿਹੜੇ ਸਪੀਕਰ ਸਾਹਿਬ ਨੇ 1.5 ਮਹੀਨੇ ਦਾ ਟਾਈਮ ਮੰਗਿਆ ਸੀ ਤੇ ਉਹਨਾਂ ਨੇ ਆਪਣੀ ਬੋਲ ਦੇ ਵਿੱਚ ਖੜੇ ਨਹੀਂ ਹੋ ਸਕੇ। ਇਹ ਤਾਂ ਪਰਮਾਤਮਾ ਹੀ ਪਾਣਾ ਵਰਤਾਏਗਾ ਤੇ ਇਹ ਹੱਲ ਹੋਊਗਾ। ਕਿਉਂਕਿ 4 ਸਰਕਾਰਾਂ ਬਦਲ ਗਈਆਂ, ਅੱਜ ਚੌਥੀ ਸਰਕਾਰ ਆ ਜਿਹੜੀ ਸੱਤਾ ਦੇ ਵਿੱਚ ਆ, ਉਹ ਆ ਰਹੀ ਆ। ਉਹ ਵੀ ਕਹਿੰਦੀ ਸੀ ਅਸੀਂ 24 ਘੰਟਿਆਂ ਦੇ ਵਿੱਚ ਬਹਿਮਲ ਕਲਾਂ ਦਾ ਹੱਲ ਕਰ ਦਿਆਂਗੇ, ਪਰ ਲੋਕ ਨੇ ਜਿਹੜੇ ਉਹ ਸੜਕਾਂ ਤੇ ਨੇ। ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਹੈ ਤੇ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਰਾਂਗੀ, ਜਿਵੇਂ ਆਪਾਂ ਯੂਨਿਟੀ ਦੇ ਵਿੱਚ ਬੈਠੇ ਹਾਂ ਅੱਜ, ਤੇ ਸਰਕਾਰ ਨਾ ਮੰਨੇ ਇਹ ਗੱਲ ਹੋ ਨਹੀਂ ਸਕਦੀ। ਉਹਨੇ ਮੰਨਣਾ ਪੈਣਾ ਤੇ ਆਪਣਾ ਹੱਲ ਹੋਊਗਾ, ਕਿਉਂਕਿ ਇਹ ਗੁਰੂਆਂ ਦੀ ਗੱਲ ਹੈ, ਕਿਸੇ ਇਨਸਾਨ ਦੀ ਗੱਲ ਤਾਂ ਹੈ ਹੀ ਨਹੀਂ। ਤਾਂ ਇਹਦਾ 100% ਹੱਲ ਹੈਗਾ। ਜਿੱਦਾਂ ਕਿ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜਿਹੜੇ ਵਿੱਚ ਜੰਮਦੇ ਨੇ ਉਹਨਾਂ ਨੂੰ ਆਏ ਦਿਨ ਕੋਈ ਨਾ ਕੋਈ ਮੁਹਿੰਮ ਛਿੜ ਜਾਂਦੀ ਆ। ਇਹ ਮੁਹਿੰਮ ਵੀ ਇੱਕ ਬਹੁਤ ਲੰਮੇ ਸਮੇਂ ਤੋਂ ਛਿੜੀ ਹੋਈ ਆ। 2 ਜਿਹੜੇ ਕਿ ਸਿੱਖ ਨੇ ਉਹ ਸ਼ਹੀਦ ਕਰਤੇ, ਗੋਲੀਆਂ ਭਰਾਈਆਂ ਗਈਆਂ। ਗੁਰੂ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਨੇ ਹਲੇ ਤੱਕ ਰੁਕ ਨਹੀਂ ਰਹੀਆਂ। ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਆ। ਬੇਅਦਬੀਆਂ ਰੁਕਣੀਆਂ ਚਾਹੀਦੀਆਂ ਨੇ। ਹੁਣ ਤਾਂ ਕਾਫੀ ਜਾਗਰੂਕਤਾ ਆ ਗਈ ਹੈ ਇਨਸਾਨਾਂ ਵਿੱਚ, ਪੰਜਾਬੀਆਂ ਵਿੱਚ। ਤਾਂ ਹੋਊਗਾ ਹੱਲ ਜ਼ਰੂਰ ਹੋਊਗਾ ਹੱਲ। ਤੇ ਇਹ ਤਾਂ ਮੈਂ ਸੋਚ ਰਹੀ ਹਾਂ ਕਿ ਜਿਵੇਂ ਬਾਦਲਾਂ ਨੇ ਵੀ ਬੜੀ ਗੁਟਕਾ ਸਾਹਿਬ ਹੱਥ ਵਿੱਚ ਰੱਖ ਕੇ ਜਿਹੜੀ ਗੱਲਾਂ ਕਹੀਆਂ ਸੀ
ਉਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਤੇ ਅੱਜ ਉਹਨਾਂ ਦਾ ਹਾਲ ਦੇਖ ਲਓ। ਤੇ ਸਪੀਕਰ ਸਾਹਿਬ ਨਾਲ ਮੈਂ ਇਹ ਪਲੇਟਫਾਰਮ ਤੇ ਖੜੇ ਹੋ ਕੇ ਕਹਿੰਨੀ ਆ ਕਿ ਭਾਈ ਤੁਸੀਂ ਗੁਰੂਆਂ ਦੀ ਗੱਲਾਂ ਕਰਦੇ ਸੀ, ਬੜਾ ਵਿਸ਼ਵਾਸ ਰੱਖਦੀ ਸੀ ਮੈਂ ਉਹਨਾਂ ਦੀ ਬੋਲ ਤੇ, ਪਰ ਮੈਨੂੰ ਬੜਾ ਦੁੱਖ ਵਿੱਚ ਹੈਗੀ ਆ, ਬੜਾ ਦੁੱਖ ਲੱਗਿਆ ਹੈਗਾ ਕਿ ਉਹ ਵੀ ਆਪਣੀ ਜ਼ੁਬਾਨ ਦੇ ਵਿੱਚ ਖਰੇ ਨਹੀਂ ਉਤਰੇ। ਪਰ ਉਹ ਭਾਣਾ ਵਰਤਾਏਗਾ, ਪਰਮਾਤਮਾ ਹੈਗਾ ਤੇ ਗੁਰੂ ਹੈਗੇ ਤਾਂ ਹੱਲ ਹੋਏਗਾ। ਉਹਨੇ ਕਰਾਣਾ ਹੈ ਹੱਲ ਤਾਂ ਉਹਨੇ ਹੀ ਕਰਾਣਾ ਹੈਗਾ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਕਰੀ ਆ, ਇੱਥੇ ਲਗਾਤਾਰ ਮੁਲਾਕਾਤ ਕਰਦੇ ਰਹੇ ਹਾਂ ਤਾਂ ਮੁਲਾਕਾਤ ਹੁੰਦੀ ਰਹੂਗੀ, ਕਿਉਂਕਿ ਬਹਿਮਲ ਕਲਾਂ ਦਾ ਕੋਈ ਮੋਰਚਾ ਛੋਟਾ ਮੋਰਚਾ ਨਹੀਂ। ਪਿਛਲੇ 7 ਸਾਲਾਂ ਤੋਂ ਇੱਥੇ ਮੋਰਚਾ ਲੱਗਿਆ ਹੋਇਆ, ਪਿਛਲੇ 7 ਸਾਲਾਂ ਤੋਂ ਇੱਥੇ ਜਿਹੜੀ ਕਿ ਮੁਲਾਕਾਤ ਹੁੰਦੀ ਆ, ਲੀਡਰ ਆਉਂਦੇ ਨੇ ਤਾਂ ਲੀਡਰ ਆ ਕੇ ਵਾਅਦੇ ਕਰਦੇ ਨੇ, ਵਾਅਦਿਆਂ ਤੋਂ ਬਾਅਦ ਉਹ ਮੁੱਕਰ ਜਾਂਦੇ ਨੇ। ਜਿਹੜੀ ਪਾਰਟੀ ਗਰੰਟੀਆਂ ਦਿੰਦੀ ਰਹੀ ਤਾਂ ਸ਼ਾਇਦ ਉਹਨਾਂ ਦੀਆਂ ਗਰੰਟੀਆਂ ਵੀ ਕਿਤੇ ਨਾ ਕਿਤੇ ਜਾ ਕੇ ਘਸਦੀਆਂ ਨਜ਼ਰ ਆਈਆਂ। ਅੱਜ ਬਹਿਮਲ ਕਲਾਂ ਦੀ ਧਰਤੀ ਤੇ ਫੇਰ ਖੜੇ ਆ ਤਾਂ ਬਹਿਮਲ ਕਲਾਂ ਦਾ ਜਿਹੜਾ ਮੁੱਦਾ ਗਾ ਉਹ ਜਿਉਂ ਦੀ ਤਿਉਂ ਖੜਾ ਕੀਤਾ ਗਿਆ। ਅੱਜ ਪੂਰੇ 1.5 ਮਹੀਨੇ ਬਾਅਦ ਜਿਹੜਾ ਕਿ ਇੱਕ ਇਕੱਠ ਰੱਖਿਆ ਗਿਆ। ਜਿਵੇਂ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਪੰਜਾਬੀ ਦੀ ਕਹਾਵਤ ਆ, ਮਿੱਟੀ ਨਾ ਫਰੋਲ ਜੋਗਿਆ, ਨਹੀਂਓ ਲੱਭਣੇ ਲਾਲ ਗਵਾਚੇ। ਪਰ ਪੰਜਾਬ ਨੂੰ ਆਪਣਾ ਇਤਿਹਾਸ ਫਰੋਲਣਾ ਪੈਣਾ ਕਿ ਕਿਹੜਾ ਪੰਜਾਬ ਦੇ ਨਾਲ ਖੜਾ ਸੀ ਤੇ ਕਿਹੜਾ ਪੰਜਾਬ ਨੂੰ ਪਿੱਠ ਦਿਖਾ ਕੇ ਭੱਜਿਆ ਸੀ। ਅੱਜ ਅਸੀਂ ਬਹਿਮਲ ਕਲਾਂ ਦੀ ਧਰਤੀ ਤੇ ਤਾਂ ਸਾਡੇ ਨਾਲ ਬਾਈ ਅਮਤੋਜ ਮਾਨ ਮੌਜੂਦ ਨੇ ਕਿ ਆਖਰ ਸਰਕਾਰ ਇਨਸਾਫ ਕਿਉਂ ਨਹੀਂ ਦੇ ਰਹੀ। ਇਹ ਤਾਂ ਇੱਕ ਬਹੁਤ ਵੱਡਾ ਸਵਾਲ ਆ ਬਈ, ਆਖਰ ਸਰਕਾਰ ਆ ਜਿਹੜੀ ਉਹ ਇਨਸਾਫ ਕਿਉਂ ਨਹੀਂ ਦੇ ਰਹੀ। ਹੁਣ ਤਾਂ ਜੇਕਰ ਅਸੀਂ ਗੱਲ ਕਰੀਏ, ਕਹਿੰਦੇ ਕਿ ਕਲਾਕਾਰ ਦਾ ਜਿਹੜਾ ਦਿਲ ਹੁੰਦਾ ਉਹ ਬਹੁਤ ਨਰਮ ਹੁੰਦਾ। ਹੁਣ ਤਾਂ ਸਰਕਾਰ ਦੇ ਵਿੱਚ ਰਾਜਨੀਤਿਕ ਲੋਕਾਂ ਦੇ ਨਾਲੋਂ ਵੱਧ ਕਲਾਕਾਰ ਬੈਠੇ ਨੇ। ਬਿਲਕੁਲ ਸਹੀ ਗੱਲ ਹੈ ਤੁਹਾਡੀ, ਮੈਨੂੰ ਤਾਜਬ ਹੈ ਇਸ ਗੱਲ ਦਾ, ਹੈਰਾਨਗੀ ਵੀ ਹੈ ਕਿ ਜੇ ਤੁਸੀਂ ਪਹਿਲਾਂ 3 ਮਹੀਨੇ ਲਏ ਇੱਥੇ ਬਹਿ ਕੇ ਸਾਰੀਆਂ ਟੈਕਨੀਕਲ ਗੱਲਾਂ ਡਿਸਕਸ ਕੀਤੀਆਂ ਗਈਆਂ, ਫਿਰ 15 ਦਿਨ ਲਏ, ਫਿਰ 1.5 ਮਹੀਨਾ ਲੈ ਕੇ ਗਏ ਸਪੀਕਰ ਸਾਹਿਬ, 6 ਮਹੀਨੇ ਹੋ ਗਏ। 6 ਮਹੀਨੇ ਦਾ ਸਮਾਂ ਵਾਰੀ-ਵਾਰੀ ਕਰਕੇ ਤੁਸੀਂ ਲਿਆ ਸੰਗਤ ਤੋਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਿਆ, ਔਰ ਗੱਲ ਫਿਰ ਉੱਥੇ ਦੀ ਉੱਥੇ ਬੈਕ ਟੂ ਸਿਕਿਉਰ। ਤਾਂ ਇਹ ਕਿਉਂ ਹੋ ਰਿਹਾ ਹੈ? ਮੇਰੇ ਲਈ ਵੀ ਇਹ ਸਵਾਲ ਹੈ। ਪਰ ਮੈਂ ਇੱਕ ਗੱਲ ਕਹੂੰਗਾ ਕਿ ਆਪਾਂ ਹੁਣ ਉਹਨਾਂ ਵੱਲ ਨਾ ਵੇਖੀਏ। ਜੇ ਸਰਕਾਰ ਕਦੇ ਵੀ ਫਰਕ ਨਹੀਂ ਹੁੰਦਾ, ਸਰਕਾਰ ਕਿਤੇ ਵੀ ਇੱਕ ਹੱਦ ਤੋਂ ਜ਼ਿਆਦਾ ਸੁਹਿਰਦ ਨਹੀਂ ਹੁੰਦੀ। ਇਹਨਾਂ ਦੀ ਸੁਹਿਰਦਤਾ ਦੀ ਉਮੀਦ ਆਪਾਂ ਲੇਖ ਚੁੱਕੇ 3 ਵਾਰੀ। ਹੁਣ ਆਪਾਂ ਸੋਚੀਏ ਕਿ ਆਪਾਂ ਅੱਗੇ ਕਿਵੇਂ ਵਧਣਾ ਹੈ, ਕਿਉਂਕਿ ਗੱਲ ਨਿਰਾਸ਼ਾ ਆਉਂਦੀ ਜਾ ਰਹੀ ਹੈ ਸੰਗਤ ਦੇ ਵਿੱਚ। ਉਸ ਨਿਰਾਸ਼ਾ ਤੋਂ ਬਚਣ ਲਈ ਸਾਨੂੰ ਅਗਲੀ ਕਾਲ ਦੇਣੀ ਪਊਗੀ, ਔਰ ਅਗਲੀ ਕਾਲ ਐਵੇਂ ਹੀ ਨਹੀਂ, ਸੋਚ ਕੇ ਇਕੱਠੇ ਹੋ ਕੇ ਇੱਕ ਗੱਲ ਨੂੰ ਅੱਗੇ ਵਧਾਇਆ ਜਾਵੇ। ਮੈਂ ਇਸ ਵੱਲ ਸੋਚਦਾ ਸਰਕਾਰ ਦੀ ਗੱਲ ਹੈ, ਜਿੱਥੇ 3 ਗਈਆਂ ਉੱਥੇ ਚੌਥੀ ਵੀ ਜਾਊਗੀ, ਤੁਸੀਂ ਮੰਨ ਕੇ ਚੱਲੋ, ਆਪਾਂ ਉਧਰ ਨਾ ਜਾਈ। ਇੱਕ ਯਾਰ ਜ਼ਿੰਮੇਦਾਰ ਆਉਦਾ ਹੈ ਸਪੀਕਰ, ਬਹਿ ਕੇ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿੰਦੇ ਨੇ ਜਾਂ ਮੈਂ ਤੁਹਾਡੇ ਨਾਲ ਬੈਠਾ ਹੋਊਂਗਾ ਜਾਂ ਅਰਦਾਸ ਕਰਾਂਗੇ ਜਿੱਤ ਦੀ ਨਹੀਂ ਇਨਸਾਫ ਦੀ। ਤੇ ਫਾਈਨਲੀ ਨਾ ਉਹ ਬੈਠੇ ਨੇ ਆਪਣੇ ਨਾਲ, ਨਾ ਅਰਦਾਸ ਹੋ ਰਹੀ ਹੈ, ਇਨਸਾਫ ਮਿਲ ਗਿਆ। ਤੇ ਫਿਰ ਕਿੱਧਰ ਗਈ ਆ ਵਾਦਾ, ਜ਼ਬਾਨ ਕਿੱਧਰ ਗਈ ਸਪੀਕਰ ਨੇ? ਕੀ ਲੱਗਦਾ ਪੰਜਾਬ ਨੂੰ ਫੇਰ ਉਸੇ ਦੌਰ 'ਚ ਧੱਕਿਆ ਜਾ ਰਿਹਾ ਜਿਹੜੇ ਦੌਰ ਤੇ ਹਵਾਏਂ ਵਰਗੀਆਂ ਫਿਲਮਾਂ ਬਣੀਆਂ ਸੀ? ਇਹ ਸੋਚਣਾ ਪਊਗਾ ਸਾਨੂੰ ਇਹਦੇ ਬਾਰੇ, ਕੀ ਇਹ ਦੌਰ ਵਾਕਈ ਤਾਂ ਨਹੀਂ ਲਿਆਉਣ ਦੀ ਕੋਸ਼ਿਸ਼ ਹੋ ਰਹੀਗੀ? ਕੀ ਇਹਨੂੰ ਉਧਰ ਨੂੰ ਧੱਕਿਆ ਤਾਂ ਨਹੀਂ ਜਾ ਰਿਹਾ? ਜੇ ਧੱਕਿਆ ਜਾ ਰਿਹਾ ਤਾਂ ਅਸੀਂ ਰਿਐਕਟ ਕਿਵੇਂ ਕਰਨਾ ਹੈ, ਇਹਦੇ ਬਾਰੇ ਸੋਚੀਏ। ਮੇਰਾ ਜਾ ਕੇ ਇੱਥੇ ਇਹਨਾਂ ਸਾਰਿਆਂ ਨੂੰ ਸੱਜਣਾਂ ਮਿੱਤਰਾਂ ਨੂੰ ਆਹੀ ਕਹਿਣਾ ਹੈ ਕਿ ਆਪਾਂ ਇੱਕ ਤਾਂ ਸਾਰੇ ਸੰਘਰਸ਼ਾਂ ਨੂੰ ਇਕੱਠੇ ਕਰ ਲਈਏ। ਜੇ ਅਸੀਂ ਬੰਦੀ ਸਿੰਘਾਂ ਬਾਰੇ ਲਾ ਰਹੇ ਹਾਂ, ਇੱਕ ਮੋਰਚਾ ਲੱਗਣ ਜਾ ਰਿਹਾ ਹੈ, ਬੇਅਦਬੀਆਂ ਬਾਰੇ ਹੈ, ਆ ਬਹਿਬਲ ਕਲਾਂ ਦੇ ਸ਼ਹੀਦਾਂ ਬਾਰੇ ਹੈ, ਅਸੀਂ ਇਕੱਠੇ ਕਿਉਂ ਨਾ ਹੋ ਜਾਈਏ? ਜੇ 32 ਕਿਸਾਨ ਜਥੇਬੰਦੀਆਂ ਵੱਖਰੇ ਵਿਚਾਰਾਂ ਵਾਲੀਆਂ ਇਕੱਠੀਆਂ ਹੋ ਸਕਦੀਆਂ ਤੇ ਯਾਰ ਅਸੀਂ ਇਕੱਠੇ ਕਿਉਂ ਨਹੀਂ ਹੋ ਸਕਦੇ? ਸਾਰਾ ਪੰਥ ਇਕੱਠਾ ਕਿਉਂ ਨਹੀਂ ਹੋ ਸਕਦਾਗਾ? ਸਾਰਾ ਪੰਜਾਬ ਕਿਉਂ ਨਹੀਂ ਇੱਕ ਜਗ੍ਹਾ ਤੇ ਖੜਾ ਹੋ ਸਕਦਾ ਕਿ ਸਾਡੇ ਬੰਦੀਆਂ ਦੀ ਰਿਹਾਈ ਕਰੋ? ਏ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ, ਸਾਡੇ ਉਹ ਸਿੰਘ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ ਉਹ ਨਹੀਂ ਛੱਡੇ ਜਾ ਰਹੇ, ਸਾਡੇ ਉਹ ਸ਼ਹੀਦ ਜਿਹੜੇ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਉਹਨਾਂ ਦਾ ਇਨਸਾਫ ਨਹੀਂ ਮਿਲ ਰਿਹਾ। ਪਤਾ ਕਿਉਂ ਹੋ ਰਿਹਾ ਹੈ? ਇਹ ਹੋ ਰਿਹਾ ਹੈ ਕਿ ਉਹਨਾਂ ਨੂੰ ਲੱਗ ਰਿਹਾ ਆਪਾਂ ਧੌਣ ਤੇ ਗੋਡਾ ਰੱਖ ਨਹੀਂ ਪਾ ਰਹੇ। ਕਿਸਾਨ ਜਥੇਬੰਦੀਆਂ ਨੇ ਰੱਖ ਲਿਆ ਸੀ, ਸ਼ਕਤੀ ਆਪਣੀ ਸੀਗੀ, ਪਰ ਆਪਾਂ ਆ ਨਹੀਂ ਰੱਖ ਪਾ ਰਹੇ। ਹੁਣ ਰੱਖੀਏ ਕਿਵੇਂ? ਇਹਦੇ ਬਾਰੇ ਸੋਚਣਾ ਚਾਹੀਦਾ। ਸਮਾਂ ਦੇਣ ਦਾ ਟਾਈਮ ਚਲਿਆ ਗਿਆ, ਹੁਣ ਸੋਚ ਕੇ ਆਪਾਂ ਅੱਗੇ ਕਿਵੇਂ ਵਧਣਾ ਹੈ। ਅੱਗੇ ਵਧਿਆ ਕਿਵੇਂ ਜਾਊ? ਜੇਕਰ ਅਮਤੋਜ ਮਾਨ ਦੀ ਅਸੀਂ ਸੁਣਦੇ ਹਾਂ ਤਾਂ ਅਮਤੋਜ ਮਾਨ ਕੀ ਚਾਹੁੰਦੇ ਨੇ ਕਿ ਅੱਗੇ ਕਿਵੇਂ ਵਧਿਆ ਜਾਊਗਾ? ਮੈਨੂੰ ਲੱਗਦਾ ਇਕੱਠੇ ਹੋਇਆ ਜਾਵੇ। ਇੱਕ 19 ਨੂੰ ਮੀਟਿੰਗ ਹੋਣ ਜਾ ਰਹੀ ਹੈ, ਇੱਕ ਮੋਰਚਾ ਲੱਗਣ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ,
ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀਆਂ ਹੋਈਆਂ ਉਹਦਾ ਇਨਸਾਫ ਮਿਲੇ, ਨਾਲ ਆਪਾਂ ਬਾਈਬਲ ਕਲਾ ਨੂੰ ਜੋੜੀਏ। ਉਹ ਜਿੰਨੇ ਵੀ 2-3 ਮੋਰਚੇ ਹੋਰ ਲੱਗੇ ਹੋਏ ਨੇ ਤੇ 1-2 ਲੱਗਣਾ ਚਾਹ ਰਹੇ ਨੇ, ਉਹਨਾਂ ਨੂੰ ਇਕੱਠੇ ਕਰੀਏ। ਉਹਦਾ ਐਲਾਨ ਕਿੱਥੋਂ ਹੋਵੇ, ਬੈਠਿਆ ਕਿੱਥੇ ਜਾਵੇ, ਕਿਵੇਂ ਉਹਨੂੰ ਚਲਾਇਆ ਜਾਵੇ, ਇਹਦੇ ਬਾਰੇ ਵਿਚਾਰ ਲਈਏ। ਆ ਮੇਰੇ ਕੋਲ ਤਾਂ ਆਇਆ ਕਿ ਆਪਾਂ ਇਕੱਠੇ ਹੋ ਜਾਈਏ। ਇਕੱਠੇ ਹੋਣ ਦੀ ਗੱਲ ਕਰਦੇ ਆ ਬਾਈ, ਪਰ ਜਿਹੜੇ ਮੂੰਹ ਨੇ ਉਹ ਅੱਡੋ ਅੱਡ ਹੋ ਜਾਂਦੇ ਨੇ। ਫਿਰ ਆਹੀ ਪ੍ਰੋਬਲਮ ਹੈ, ਇਹਨਾਂ ਮੂੰਹਾਂ ਨੂੰ ਇਕੱਠੇ ਕੀਤਾ ਜਾਵੇ। ਜੇ 32 ਜਿਨ੍ਹਾਂ ਨੂੰ ਅਸੀਂ ਬਿਲਕੁਲ ਹੀ ਇੱਕ ਪਾਸੇ ਲੈਫਟ ਇੱਕ ਪਾਸੇ ਰਾਈਟ ਸੀਗੇ, ਉਹ ਇਕੱਠੇ ਹੋ ਸਕਦੇ 32 ਜਥੇਬੰਦੀਆਂ, ਤਾਂ ਅਸੀਂ ਕਿਉਂ ਨਹੀਂ ਹੋ ਸਕਦੇ? ਉਹਨਾਂ ਨੇ ਮਨਾ ਲਈ ਨਾ ਗੱਲ, ਉਹ ਸੈਂਟਰ ਸਰਕਾਰ ਮੰਨ ਗਈ ਤਾਂ ਆਪਾਂ ਨਹੀਂ ਮਨਾ ਸਕਦੇ ਯਾਰ। ਜਿਹਦੇ ਨਾਲ ਪੰਜਾਬ ਦਾ ਬੱਚਾ ਜੁੜਿਆ ਹੈ, ਤੁਸੀਂ ਕੱਲੇ ਨੂੰ ਜਾ ਕੇ ਪੁੱਛ ਲਓ ਕਿ ਭਾਈ ਤੇਰਾ ਇਹਦੇ ਬਾਰੇ ਕੀ ਖਿਆਲ ਆ, ਉਹ ਕਹੂਗਾ ਮੈਂ ਚਾਹੁੰਦਾ ਇਹ ਹੋਵੇ। ਹਰ ਬੰਦਾ ਕਹੂਗਾ ਮੈਂ ਚਾਹੁੰਦਾ ਇਹ ਹੋਵੇ, ਪਰ ਇਹਨੂੰ ਚਲਾਇਆ ਕਿਵੇਂ ਜਾਵੇ ਇਹ ਨਹੀਂ ਪਤਾ। ਚਲਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਸਾਰਿਆਂ ਦੀ, ਜਿਹੜੇ ਬਹਿੰਦੇ ਨੇ ਆ ਕੇ ਚਲਾਓ ਅੱਗੇ ਹੋ ਕੇ। ਸਾਰਾ ਪੰਜਾਬ ਆਉਣ ਨੂੰ ਤਿਆਰ ਹੈ, ਇੱਕ ਬੰਦਾ ਆਉਣ ਨੂੰ ਤਿਆਰ ਹੈ। ਕੋਈ ਕਲਾਕਾਰ, ਕੋਈ ਵਕੀਲ, ਕੋਈ ਸਿਆਸਤਦਾਨ ਪਾਸੇ ਨਹੀਂ ਹੋਊਗਾ। ਕੋਈ ਤਾਂ ਦਿਲੋਂ ਜੁੜੂਗਾ, ਕਿਸੇ ਨੂੰ ਮਜਬੂਰੀ ਵਸ਼ ਆਉਣਾ ਪਊਗਾ। ਪਰ ਆਪਾਂ ਤੁਰੀਏ ਸਹੀ ਇਕੱਠੇ ਹੋ ਕੇ। ਜੇ ਅੱਡੋ ਅੱਡ ਰਵਾਂਗੇ ਉਂਗਲਾਂ ਖਿਲਰੀਆਂ ਰਹਿਣਗੀਆਂ, ਮਰੋੜਨਗੇ ਵੀ ਤੋੜਨਗੇ ਵੀ। ਮੁੱਕਾ ਬਣਾ ਲਈਏ, ਗੱਲ ਹੋ ਜੂਗੀ। ਕਹਿੰਦੇ ਹੁੰਦੇ ਨੇ ਕਿ ਜਦੋਂ ਰੱਬ ਮਾਰਦਾ ਉਦੋਂ ਮੱਤ ਮਾਰਦਾ। ਰੱਬ ਦੀ ਜਿਹੜੀ ਸੱਟ ਲੱਗਦੀ ਆ ਉਹ ਬਹੁਤ ਖਤਰਨਾਕ ਹੁੰਦੀ ਆ, ਬੰਦਾ ਉੱਠਦਾ ਨਹੀਂ ਹੈਗਾ। ਪਰ ਇੱਥੇ ਤਾਂ ਕਿਸੇ ਨੂੰ ਕੋਈ ਡਰ ਹੀ ਨਹੀਂ ਰਿਹਾ ਰੱਬ ਦਾ। ਉਹ ਨਾ ਬੰਦੇ ਦੇ ਜ਼ਮੀਰ ਜਿਹੜੀ ਹੁੰਦੀ ਹੈ ਨਾ ਦੋਸਤ, ਉਹ ਇੱਕ ਵਾਰੀ ਰਿਐਕਟ ਕਰਦੀ ਹੈ, ਉਹਦੀ ਆਤਮਾ ਇੱਕ ਵਾਰੀ ਰੋਕਦੀ ਹੈ। ਇੱਕ ਝੂਠ ਤੋਂ ਜਦੋਂ ਤੁਸੀਂ ਨਿਕਲ ਗਏ ਨਾ ਅੱਗੇ, ਫਿਰ ਤੁਸੀਂ ਝੂਠ ਵਾਰ-ਵਾਰ ਬੋਲਦੇ ਹੋ। ਮੈਨੂੰ ਲੱਗਦਾ ਇਹਨਾਂ ਦਾ ਇਹੀ ਹਾਲ ਹੋ ਗਿਆ ਕਿ ਇੱਕ ਵਾਰੀ ਵਾਅਦਾ ਖਿਲਾਫੀ ਕਰਤੀ, ਫਿਰ ਇੱਕ ਵਾਰੀ ਕੀ 3 ਵਾਰੀ ਵੀ ਸਹੀ, 5 ਵਾਰੀ ਵੀ ਸਹੀ। ਆਪਾਂ ਇਹਨਾਂ ਨੂੰ 3 ਤੋਂ ਅੱਗੇ ਮੌਕਾ ਨਾ ਦੇਈਏ। ਆਪਾਂ ਆਪ ਸੋਚੀਏ ਕਿ ਆਪਾਂ ਵਧੀਏ ਕਿਵੇਂ ਅੱਗੇ, ਕਿ ਇਹਨਾਂ ਨੂੰ ਮਜਬੂਰੀ 'ਚ ਸਾਡੀ ਗੱਲ ਮੰਨਣੀ ਪਵੇ। ਇੱਛਾ ਸ਼ਕਤੀ ਨਾਲ ਨਹੀਂ, ਇੱਛਾ ਸ਼ਕਤੀ ਦਾ ਸਮਾਂ ਚਲਿਆ ਗਿਆ। 3 ਵਾਰੀ ਮੌਕਾ ਦੇਤਾ ਕਿ ਸਰਕਾਰ ਸੁਹਿਰਦ ਹੋ ਕੇ ਫੈਸਲਾ ਲੈ ਲੇ। ਹੁਣ ਆਪਾਂ ਇਹਨਾਂ ਦੀ ਮਜਬੂਰੀ ਬਣਾ ਦਈਏ। ਮਜਬੂਰੀ ਲੋਕਤੰਤਰ 'ਚ ਉਦੋਂ ਬਣਦੀ ਹੈ ਜਦੋਂ ਤੁਹਾਡੇ ਪਿੱਛੇ ਲੋਕ ਸ਼ਕਤੀ ਆ ਜੇ। ਤੇ ਲੋਕ ਸ਼ਕਤੀ ਉਦੋਂ ਆਉਂਦੀ ਹੈ ਜਦੋਂ ਉਹਨਾਂ ਦੇ ਸਾਹਮਣੇ ਮਾਰਗਦਰਸ਼ਨ ਕਲੀਅਰ ਹੋਵੇ ਕਿ ਐਂ ਕਰਕੇ ਐਂ ਅੱਗੇ ਵਧਾਂਗੇ। ਜਦੋਂ ਆਪਾਂ ਉਹ ਕਲੀਅਰ ਕਰਤਾ, ਮੰਗਾਂ ਤੋਂ ਲੈ ਕੇ ਅੱਗੇ ਵਧਣ ਦੇ ਤੌਰ ਤਰੀਕੇ ਔਰ ਬੰਦਿਆਂ ਦਾ ਇਕੱਠ, ਸਾਰੀਆਂ ਜਥੇਬੰਦੀਆਂ ਇੱਕ ਥਾਂ ਤੇ ਇਕੱਠੀਆਂ ਹੋ ਗਈਆਂ, ਤੁਸੀਂ ਵੇਖਿਓ ਜੇ ਪਟਕ ਦੇਣੇ ਹੋ ਜੂਗਾ। ਇੱਕ ਝੰਡੇ ਥੱਲੇ ਇਕੱਠੇ ਹੋਣ ਦੀਆਂ ਗੱਲਾਂ ਕਰਦੇ ਨੇ ਹਮੇਸ਼ਾ ਕਿ ਇੱਕ ਝੰਡੇ ਥੱਲੇ ਇਕੱਠੇ ਹੋਇਆ ਜਾਵੇ, ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਇਆ ਜਾਵੇ। ਪਰ ਅਮਤੋਜ ਮਾਨ ਕੀ ਸੋਚਦੇ ਨੇ ਉਹ ਗੱਲਾਂ ਬਾਰੇ, ਕਿੰਨਾ ਕੁ ਜਿਹੜਾ ਕਿ ਤੁਹਾਡਾ ਵਿਚਾਰ ਹੈਗਾ? ਇਕੱਠੇ ਦੇਖੋ, ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਤਾਂ ਸਾਰੀ ਦੁਨੀਆ ਹੈਗੀ ਹੈ। ਗੱਲ ਤਾਂ ਇਹ ਹੈ ਅੱਗੇ ਇਕੱਠੇ ਹੋ ਕੇ ਵਧੀਏ ਅੱਗੇ। ਔਰ ਸਭ ਤੋਂ ਅਹਿਮ ਹੈ ਕਿ ਕੋਈ ਹੋਰ ਝੰਡੇ ਦੀ ਲੋੜ ਹੀ ਨਹੀਂ ਸਾਨੂੰ, ਜੋ ਨਿਸ਼ਾਨ ਸਾਹਿਬ ਹੈਗਾ। ਨਿਸ਼ਾਨ ਸਾਹਿਬ ਥੱਲੇ ਜਾਂ ਉਹਨਾਂ ਦੇ ਥੱਲੇ ਜੁੜ ਕੇ ਅੱਗੇ ਤੁਰਨ ਨੂੰ ਹਰ ਕੋਈ ਤਿਆਰ ਹੈ, ਪਰ ਇਕੱਠੇ ਹੋ ਕੇ ਤੁਰਨ ਨੂੰ ਤਿਆਰ ਹੈ ਕਿ ਨਹੀਂ? ਗੱਲ ਆ ਹੈ। ਔਰ ਕਿੱਥੋਂ ਤੁਰਨਾ ਹੈ? ਚੰਡੀਗੜ੍ਹ ਤੋਂ, ਬਾਈਬਲ ਕਲਾਂ ਤੋਂ, ਜੀਰੇ ਤੋਂ, ਕਿੱਥੋਂ ਔਰ ਕਿਵੇਂ ਤੁਰਨਾ ਹੈ? ਮੋਰਚੇ ਦੀ ਰੂਪ ਰੇਖਾ ਕੀ ਹੋਊਗੀ? ਕੀ ਗ੍ਰਿਫਤਾਰੀਆਂ ਦੇਣੀਆਂ, ਜਾਂ ਇੱਕ ਜਗ੍ਹਾ ਤੇ ਬਹਿ ਕੇ ਟ੍ਰੈਫਿਕ ਰੋਕਣੀ ਹੈ, ਜਾਂ ਸਿਰਫ ਵੈਸੇ ਬਹਿਣਾ ਹੈ ਔਰ ਬੋਲਣਾ ਹੈ ਔਰ ਵਾਰ-ਵਾਰ ਹਰ ਬੰਦਿਆਂ ਨੂੰ ਬੁਲਾਉਣਾ ਹੈ, ਪੰਜਾਬ ਦਿਆਂ ਨੂੰ, ਫਿਰ ਦੇਸ਼ ਦਿਆਂ ਨੂੰ, ਫਿਰ ਦੁਨੀਆ ਦਿਆਂ ਨੂੰ? ਕੀ ਰੂਪ ਰੇਖਾ ਹੋਵੇ ਉਹਨੂੰ ਵਿਚਾਰ ਲਈਏ। ਬਿਲਕੁਲ। ਜੇਕਰ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਇਹ ਵੀ ਕਿਹਾ ਜਾਂਦਾ ਕਿ ਜਿਹੜਾ ਸੱਚ ਹੁੰਦਾ ਉਹ ਜਦੋਂ ਨੂੰ ਪੈਰੀਂ ਜੁੱਤੀ ਪਾਉਂਦਾ ਤਾਂ ਝੂਠ ਪੂਰੀ ਦੁਨੀਆ ਘੁੰਮ ਜਾਂਦਾ। ਪਰ ਅੱਜ ਜਿਹੜਾ ਸੱਚ ਆ ਉਹ ਉੱਥੇ ਹੀ ਖੜਾ ਗਾ, ਤੇ ਝੂਠ ਆ ਜਿਹੜਾ ਉਹ ਪੂਰੇ ਦੁਨੀਆ ਦੇ ਵਿੱਚ ਵਿਸਰ ਗਿਆ ਗਾ, ਪਸਾਰ ਹੋ ਰਿਹਾ ਝੂਠ ਦਾ। ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਵੀ ਝੂਠ ਬੋਲ ਕੇ ਆਈ। ਜੇਕਰ ਅਸੀਂ ਹੋਰ ਪਾਰਟੀਆਂ ਦੀ ਗੱਲ ਕਰਦੇ ਹਾਂ, ਉਹ ਵੀ ਝੂਠ ਬੋਲ ਕੇ ਆਉਂਦੀਆਂ ਨੇ ਇੱਥੇ, ਤੇ ਬਹਿਮਣ ਕਲਾਂ ਨੂੰ ਵਰਤਿਆ ਜਾ ਰਿਹਾ ਕਿਤੇ ਨਾ ਕਿਤੇ ਜਾ ਕੇ। ਮੈਨੂੰ ਲੱਗਦਾ ਇਹ ਤਾਂ ਸੱਚ ਹੈ। ਤੁਹਾਡੀ ਇਹ ਗੱਲ ਬਹੁਤ ਸਹੀ ਹੈ ਕਿ ਜਦੋਂ ਆਉਂਦੇ ਅਸੀਂ 24 ਘੰਟਿਆਂ 'ਚ ਫੈਸਲਾ ਕਰ ਦਿਆਂਗੇ, ਵਰਤਿਆ ਹੀ ਗਿਆ ਹੈ ਨਾ। ਔਰ ਕਿਸੇ ਨੂੰ ਵੀ ਅਸੀਂ ਲੀਡਰੀਆਂ ਚਮਕਾਉਣ ਦਾ ਜਾਂ ਦੂਜਿਆਂ ਨੂੰ ਬਦਨਾਮ ਕਰਨ ਦਾ ਮੌਕਾ ਪ੍ਰੋਵਾਈਡ ਨਾ ਕਰੀਏ। ਅਸੀਂ ਗੱਲ ਕਰੀਏ ਇਨਸਾਫ ਦੀ, ਕਿਉਂਕਿ ਦੇਖੋ ਜਿਹੜੇ ਸਾਹਮਣੇ ਵਾਲੇ ਆ ਨਾ, ਜਿਹੜੇ ਫਾਇਦਾ ਉਠਾਉਣਾ ਚਾਹੁੰਦੇ ਜਾਂ ਕਿਸੇ ਨੂੰ ਬਦਨਾਮ ਕਰਨਾ ਚਾਹੁੰਦੇ ਜਾਂ ਕੁਝ ਹੋਰ ਕਰਨਾ ਚਾਹੁੰਦੇ, ਮੋਟਿਵ ਹੋਰ ਨੇ, ਉਹ ਤਾਂ ਕੋਸ਼ਿਸ਼ ਕਰਨਗੇ। ਗੱਲ ਤਾਂ ਇਹ ਹੈ ਕਿ ਅਸੀਂ ਉਹਨਾਂ ਨੂੰ ਇਹ ਫਾਇਦਾ ਨਾ ਲੈਣ ਦੇਈਏ। ਸਾਡੀ ਡਾਇਰੈਕਸ਼ਨ ਕਲੀਅਰ ਹੋਵੇ
ਕਿ ਅਸੀਂ ਐ ਅੱਗੇ ਵਧਣਾ, ਉਹ ਗੱਲ ਕੀਤੀ ਜਾਵੇ ਬਹਿ ਕੇ। 19 ਨੂੰ ਮੀਟਿੰਗ ਹੋ ਰਹੀ ਹੈ ਆਪਣਾ ਲੁਧਿਆਣਾ ਕੋਲੇ ਗੁਰਦੁਆਰਾ ਸਾਹਿਬ 'ਚ। ਉਸ ਮੀਟਿੰਗ ਦੇ ਵਿੱਚ ਇਹ ਵਿਚਾਰ ਲਈਏ ਬਹਿ ਕੇ, ਜਾਂ ਇੱਥੇ ਵੀ ਵਿਚਾਰ ਲਈਏ ਕਿ ਆਪਾਂ ਅੱਗੇ ਕਿਵੇਂ ਵਧਣਾ ਤੇ ਇਕੱਠੇ ਕਿਵੇਂ ਹੋਣਾ, ਔਰ ਕਿਸੇ ਨੂੰ ਕੋਈ ਮੌਕਾ ਨਹੀਂ ਦੇਣਾ ਵਿੱਚੋਂ। ਇਹ ਇਨਸਾਫ ਦਾ ਮਸਲਾ ਹੈ। ਗੋਲੀਆਂ ਚੱਲੀਆਂ ਨੇ, 2 ਸਿੰਘ ਸ਼ਹੀਦ ਹੋਏ ਨੇ ਔਰ ਪਤਾ ਨਹੀਂ ਕਿੰਨੇ ਜ਼ਖਮੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਕਿੰਨੀਆਂ। ਸਾਖਸ਼ਾਤ ਗੁਰੂ ਨੇ ਸਾਡੇ ਸਿੰਘ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਦੀ ਰਿਹਾਈ ਨਹੀਂ ਹੋ ਰਹੀ। ਕਿੰਨੇ ਮਸਲੇ ਨੇ, ਕੋਈ ਪੈਰੋਲ ਨਹੀਂ ਮਿਲ ਰਹੀ ਕਿਸੇ ਨੂੰ। ਜਥੇਦਾਰ ਹੋਰਾਂ ਨੂੰ ਇੱਥੇ ਲਿਆਉਣਾ ਚਾਹੀਦਾ, ਉਹ ਦਿੱਲੀ ਬੈਠੇ ਨੇ। ਰਾਮ ਰਹੀਮ ਵਰਗੇ ਸੌਦਾ ਸਾਧਾਂ ਨੂੰ ਛੱਡਿਆ ਜਾ ਰਿਹਾ, ਪੈਰੋਲ ਦਿੱਤੀ ਜਾ ਰਹੀ ਆ 3-3। ਜੇ ਨਹੀਂ ਹੋ ਰਿਹਾ ਤੇ ਸਾਡੀ ਕਮਜ਼ੋਰੀ ਹੈ। ਉਸ ਕਮਜ਼ੋਰੀ ਨੂੰ ਸ਼ਕਤੀ ਕਿਵੇਂ ਬਣਾਉਣਾ, ਇਹ ਵਿਚਾਰ ਲਈਏ ਬਹਿ ਕੇ। ਪਰ ਆਪਾਂ ਕਹਿ ਰਹੇ ਹਾਂ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਸਿੱਖ ਆਜ਼ਾਦ ਨਹੀਂ ਹੈਗੇ, ਗੁਲਾਮ ਨੇ। ਜੇਕਰ ਅਸੀਂ ਗੱਲ ਕਰਦੇ ਹਾਂ, ਜਦੋਂ ਬਹਿਮਲ ਕਲਾਂ ਦੀ ਧਰਤੀ ਤੇ ਬੇਅਦਬੀ ਹੁੰਦੀ ਆ, ਉਦੋਂ ਤਾਂ ਪੰਜਾਬ ਦੇ ਵਿੱਚ ਪੰਥਕ ਸਰਕਾਰ ਸੀਗੀ, ਪੰਥਕ ਕਹਾਉਂਦੀ ਸੀ ਆਪਣੇ ਆਪ ਨੂੰ। ਉਹਨਾਂ ਨੂੰ ਵੀ SIT ਦੇ ਸਾਹਮਣੇ ਪੇਸ਼ ਹੋਣਾ ਪਿਆ। ਸੁਖਬੀਰ ਬਾਦਲ ਦੀ ਕੱਲ੍ਹ ਪੇਸ਼ੀ ਹੁੰਦੀ ਆ, ਤੇ ਹੋਰ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੀਆਂ ਪੇਸ਼ੀਆਂ ਹੁੰਦੀਆਂ ਨੇ, ਸਮੇਤ ਸੈਣੀ ਵਰਗਿਆਂ ਦੀਆਂ ਪੇਸ਼ੀਆਂ ਹੁੰਦੀਆਂ ਨੇ। ਉਹਨਾਂ ਬਾਰੇ ਕੀ ਸੋਚਦੇ ਹੋ? ਦੇਖੋ, ਪੇਸ਼ੀਆਂ ਹੋ ਕੇ ਹੁਣ ਉਹਦਾ ਰਿਜ਼ਲਟ ਵੀ ਤਾਂ ਕੱਢਣਾ ਚਾਹੀਦਾ। ਆਲਰੇਡੀ ਇੱਕ ਪਹਿਲਾਂ ਦੀ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਪਈ ਹੈ, ਆਪਣੀ ਈਵਨ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਪਈ ਹੈ ਉਹਨਾਂ ਨਾਲ। ਉਹਦੇ 'ਚੋਂ ਕੱਢ ਲਓ ਗੱਲਾਂ, ਨਵੀਆਂ ਵੀ ਹੋ ਗਈਆਂ। ਔਰ ਪੰਥਕ ਸਰਕਾਰ ਹੈ ਜਾਂ ਨਹੀਂ ਹੈ, ਕਿ ਦਾੜੇ ਪ੍ਰਕਾਸ਼ ਲੈਣ ਨਾਲ ਹੀ ਇਹ ਗੱਲ ਹੋ ਜੂਗੀ, ਜਾਂ ਤੁਹਾਡੇ ਕਰਮਾਂ ਦਾ ਹਿਸਾਬ ਕੀਤਾ ਜਾਊਗਾ? ਤੁਹਾਡੇ ਕਰਮਾਂ 'ਚ ਪੰਥ ਹੈ, ਜੇ ਹੈ ਤਾਂ ਸਾਰੇ ਪੰਥ ਨੂੰ ਨਜ਼ਰ ਆ ਜੂਗਾ। ਜੇ ਨਹੀਂ ਹੈ ਤਾਂ ਫਿਰ ਭਾਈ ਉਹ ਵੀ ਪਤਾ ਲੱਗ ਜੂਗਾ। ਉਹ ਪਤਾ ਲੱਗ ਚੁੱਕਾ ਆਪਾਂ ਨੂੰ। ਸ਼ਾਇਦ ਇਸੇ ਕਰਕੇ ਬਾਕੀ ਦੇ ਦੋਖੀਆਂ ਨੂੰ ਸਜ਼ਾ ਦੇਣ ਲਈ ਅਸੀਂ ਇੱਕ ਨਵੀਂ ਧਿਰ ਨੂੰ ਚੁਣਿਆ ਸੀ। ਉਹ ਨਵੀਂ ਧਿਰ ਹੁਣ ਕਿੱਥੇ ਪਹੁੰਚ ਗਈ ਹੈ? ਉਹ ਨਵੀਂ ਧਿਰ ਕਿੰਨੇ ਵਾਅਦੇ ਕਰ ਗਈ ਹੈ? ਇੰਨੇ ਵਾਅਦੇ ਤਾਂ ਮੈਨੂੰ ਲੱਗਦਾ ਪਿਛਲਿਆਂ ਨੇ ਨਹੀਂ ਕੀਤੇ ਹੋਣੇ। ਪਤੰਦਰਾਂ ਨੇ 6-7 ਵਾਅਦੇ 3-4 ਵਾਅਦੇ ਤਾਂ ਸਿੱਧੇ ਹੀ ਕਰ ਲਏ। ਉਦੋਂ ਪਹਿਲਾਂ ਵੀ ਬੜਾ ਕੁਝ ਕਹਿ ਲਿਆ, ਕੁਛ ਨਹੀਂ ਹੋਇਆ। ਹੁਣ ਸਾਨੂੰ ਇਹਦੇ ਬਾਰੇ ਕੁਝ ਫੈਸਲਾ ਲੈਣਾ ਚਾਹੀਦਾ ਹੈ, ਕਿਉਂਕਿ ਅਸੀਂ ਦੂਜੇ ਵੱਲ ਕਦੋਂ ਤੱਕ ਵੇਖੀ ਜਾਵਾਂਗੇ ਔਰ ਉਹਨਾਂ ਨੂੰ ਸੁਣੀ ਵੀ ਕਦੋਂ ਤੱਕ ਜਾਵਾਂਗੇ। ਹੁਣ ਸਾਨੂੰ ਆਪ ਦੇ ਫੈਸਲੇ ਆਪ ਲੈਣੇ ਚਾਹੀਦੇ ਹੈ, ਔਰ ਫੈਸਲੇ ਇਕੱਠ 'ਚੋਂ ਹੋਣੇ ਚਾਹੀਦੇ ਨੇ। ਕਿਉਂਕਿ ਲੋਕਾਂ ਦੇ ਵਿੱਚ ਦੇਖੋ, ਜਦੋਂ ਤੱਕ ਆਪਾਂ ਇਹਨਾਂ ਦੇ ਚੋਟ ਨਹੀਂ ਕਰਾਂਗੇ, ਇਹਨਾਂ ਤੇ ਚੋਟ ਪਤਾ ਕਦੋਂ ਹੁੰਦੀ ਹੈ? ਜਦੋਂ ਇਹਨਾਂ ਨੂੰ ਵੋਟਾਂ ਦਾ ਡਰ ਹੁੰਦਾ ਹੈ। ਵੋਟਾਂ ਕਿਹਦੀਆਂ ਹੁੰਦੀਆਂ ਨੇ? ਜਨ ਸ਼ਕਤੀ ਦੀਆਂ। ਉਹਨਾਂ ਨੂੰ ਇਕੱਠੇ ਕਰਕੇ ਅੱਗੇ ਵਧੀਏ, ਔਰ ਇਹਨਾਂ ਨੂੰ ਲੱਗੇ ਕਿ ਸਾਡਾ ਆਧਾਰ ਖਿਸਕ ਰਿਹਾ, ਤਾਂ ਤੁਸੀਂ ਵੇਖੋ ਜੇ ਦੂਜੇ ਦਿਨ ਫੈਸਲਾ ਹੋ ਜਾਊ। ਜੇ ਨਹੀਂ ਇਹ ਕਰ ਪਾਏ ਆਪਾਂ, ਤੁਸੀਂ ਲੱਖ ਰੌਲਾ ਪਾਈ ਜਾਓ ਇੱਥੇ ਬਹਿ ਕੇ, ਲੱਖ ਇਹਦੀਆਂ ਸ਼ਹੀਦਾਂ ਦੀਆਂ ਤਸਵੀਰਾਂ ਵਿਖਾ ਕੇ ਦੁਹਾਈਆਂ ਦੇ ਲਓ, ਇਹਨਾਂ ਨੇ ਨਹੀਂ ਮੰਨਣੀ ਗੱਲ। ਸੋ ਹਿਰਦ ਹੋ ਕੇ ਮੰਨਣੀ ਹੁੰਦੀ, ਹੁਣ ਤੱਕ ਮੰਨ ਚੁੱਕੇ ਹੁੰਦੇ। ਹੁਣ ਤਾਂ ਧੌਣ ਤੇ ਗੋਡਾ ਰੱਖ ਕੇ ਮਨਾਉਣੀ ਪਊ, ਔਰ ਧੌਣ ਤੇ ਗੋਡਾ ਕਿਸੇ ਹੋਰ ਤਰੀਕੇ ਨਾਲ ਨਹੀਂ, ਜਨ ਸ਼ਕਤੀ ਨਾਲ ਰੱਖਿਆ ਜਾ ਸਕਦਾ। ਔਰ ਉਹ ਜਨ ਸ਼ਕਤੀ ਤਾਂ ਇਕੱਠੀ ਹੋਊਗੀ ਜੇ ਪਹਿਲਾਂ ਅਗਲੇ ਇਕੱਠੇ ਹੋ ਜਾਣਗੇ, ਉਹਨਾਂ ਨੂੰ ਇਕੱਠੇ ਕਰ ਲਈਏ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਬਾਈ ਅਮਤੋਜ ਮਾਨ ਮੌਜੂਦ ਸਨ। ਤਾਂ ਇਹਨਾਂ ਦਾ ਇਹੋ ਹੀ ਕਹਿਣਾ ਕਿ ਇੱਕ ਝੰਡੇ ਥੱਲੇ ਤੇ ਇੱਕ ਨਿਸ਼ਾਨੇ ਤੇ ਇਕੱਠੇ ਹੋਣਾ ਬਣਦਾ ਗਾ, ਸਾਰੀ ਕੌਮ ਦਾ ਤੇ ਸਾਰੇ ਲੋਕਾਂ ਦਾ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਕੌਮ ਤੇ ਲੋਕ ਇੱਕ ਝੰਡੇ ਥੱਲੇ ਤੇ ਇੱਕ ਨਿਸ਼ਾਨੇ ਤੇ ਇਕੱਠੇ ਹੁੰਦੇ ਨੇ। ਅੱਜ ਅਸੀਂ ਬਹਿਮਲ ਕਲਾਂ ਦੀ ਗੱਲ ਕਰਾਂਗੇ। ਤਾਂ ਬਹਿਮਲ ਕਲਾਂ ਦੀ ਧਰਤੀ ਤੇ ਖੜੇ ਹਾਂ। ਸਾਡੇ ਨਾਲ ਸਰਦਾਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਉਦੋਕੇ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਖਾਲਸਾ ਫਤਿਹ ਜੀ। ਉਦੋਕੇ ਸਾਹਿਬ, ਕਿਵੇਂ ਦੇਖਦੇ ਹੋ? ਸਰਕਾਰ ਸੀ ਜਿਹੜੀ 24 ਘੰਟਿਆਂ ਦਾ ਇਨਸਾਫ ਕਰਦੀ 8-9 ਮਹੀਨਿਆਂ ਤੇ ਲੈ ਗਈ ਇਹ ਗੱਲ। ਬਿਲਕੁਲ ਜੀ, ਸਰਕਾਰਾਂ ਪਤਾ ਨਹੀਂ ਇਸ ਮੁੱਦੇ ਦੀ ਸੰਜੀਦਗੀ ਨੂੰ ਕਿਉਂ ਨਹੀਂ ਸਮਝ ਰਹੀਆਂ, ਜਾਂ ਫਿਰ ਮੈਂ ਜੇ ਇਹਦੀ ਤੱਥ ਨੂੰ ਸਮਝਣ ਦਾ ਯਤਨ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਜਦੋਂ ਸਰਦਾਰ ਨਾਰਾਇਣ ਸਿੰਘ ਹੁਣਾਂ ਨੇ ਇੱਕ ਕਿਤਾਬ ਲਿਖੀ ਸੀ, ਕਿਉਂ ਕੀਤੇ ਵੇ ਸਾਹ, ਉਹਦੇ ਵਿੱਚ ਉਹਨਾਂ ਨੇ ਉਸ ਸਮੇਂ ਅੰਗਰੇਜ਼ਾਂ ਦੇ ਸਮੇਂ ਦੇ ਇੱਕ ਖੁਫੀਆ ਵਿਭਾਗ ਦੇ ਆਫੀਸਰ ਦੀ ਕੋਟੇਸ਼ਨ ਦਿੱਤੀ ਸੀ ਕਿ ਹਿੰਦੂਤਵ ਹਮੇਸ਼ਾ ਹੀ ਇੱਕ ਅਜਗਰ ਦੀ ਤਰ੍ਹਾਂ ਸਿੱਖ ਧਰਮ ਨੂੰ ਨਿਗਲਣ ਦੇ ਵਾਸਤੇ ਯਤਨਸ਼ੀਲ ਰਿਹਾ, ਔਰ ਉਹ ਜਿਹੜਾ ਅਜਗਰ ਦੇ ਨਿਕਲਣ ਦੇ ਤਰੀਕੇ ਨੇ ਉਹ ਸਾਡੀ ਵਿਚਾਰਧਾਰਾ ਜਾਂ ਵਿਲੱਖਣਤਾ ਦੇ ਉੱਪਰ ਹਮਲਾ ਸ਼ੁਰੂ ਤੋਂ ਰਿਹਾ। ਸੋ ਤੁਸੀਂ ਜੇਕਰ 70 ਤੋਂ ਸ਼ੁਰੂ ਹੋ ਜਾਂਦੇ ਹੋ, ਵੈਸੇ ਤਾਂ ਜੇਕਰ 1947 ਤੋਂ ਬਾਅਦ ਹੀ ਸ਼ੁਰੂ ਕਰ ਲਈਏ ਤਾਂ ਜਰਾਇਮ ਪੇਸ਼ਾ ਕੌਮ ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਵੀ ਵਰਤਾਰੇ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਤੁਹਾਨੂੰ ਇਸ ਮਾਨਸਿਕਤਾ ਨੂੰ ਸਮਝਣ ਦਾ ਜਿਹੜਾ ਮੌਕਾ ਮਿਲ ਸਕਦਾ ਹੈ। ਪਰ ਜੇਕਰ ਅਸੀਂ ਖਾਸ ਕਰਕੇ ਨਿਰੰਕਾਰੀ ਕਾਂਡ ਨੂੰ ਵੇਖੀਏ ਤਾਂ ਉਹ ਵੀ ਬਿਲਕੁਲ
ਤੁਹਾਨੂੰ ਇੱਕਦਮ ਸਮਰੂਪ ਜਿਹਾ ਵਰਤਾਰਾ ਲੱਗੇਗਾ ਇਹਦੇ ਕਿ ਉਹਨਾਂ ਸਮਿਆਂ ਦੇ ਵਿੱਚ ਵੀ ਉਹਨਾਂ ਵੱਲੋਂ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉੱਪਰ ਜਿਹੜਾ ਸੀਗਾ ਉਹ ਹਮਲਾ ਕੀਤਾ ਗਿਆ। ਜਿਹੜਾ ਹਮਲਾ ਹੁੰਦਾ ਉਹ ਦੋ ਤਰ੍ਹਾਂ ਦਾ ਹੁੰਦਾ। ਇੱਕ ਅਸੀਂ ਕਹਿੰਦੇ ਹਾਂ ਕਿ ਜਿਹੜਾ ਹਮਲਾ ਹੈ ਉਹਦਾ ਇੱਕ ਪ੍ਰਤੱਖ ਰੂਪ ਹੁੰਦਾ, ਇੱਕ ਵਿਚਾਰਧਾਰਾ ਤੇ ਹਮਲਾ ਹੁੰਦਾ। ਸੋ ਉਸ ਸਮੇਂ ਵਿਚਾਰਧਾਰਾ ਦੇ ਉੱਪਰ ਹਮਲਾ ਸੀਗਾ, ਜਿਹਦੇ ਵਿੱਚ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉੱਪਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਬੌਧਿਕ ਹਮਲਾ ਕੀਤਾ ਗਿਆ, ਜਿਹਦੇ ਵਿੱਚ ਇਹ ਗੱਲ ਕਹਿਣ ਦਾ ਯਤਨ ਕੀਤਾ ਗਿਆ ਕਿ ਜਿਹੜੇ ਸਾਡੇ ਦੇਹਧਾਰੀ ਗੁਰੂ ਨੇ ਉਹ ਸਮਰੱਥ ਨੇ ਜਾਂ ਉਹ ਵੱਡੇ ਨੇ, ਤੇ ਸ਼ਬਦ ਗੁਰੂ ਦੇ ਉਪਾਸ਼ਕ ਜਿਹੜੇ ਸੀ ਉਹਨਾਂ ਨੂੰ ਬੇਅਦਬ ਕੀਤਾ ਗਿਆ। ਇਸੇ ਤਰ੍ਹਾਂ ਦੇ ਨਾਲ ਜਿਹੜਾ ਹੁਣ ਵਰਤਾਰਾ ਚੱਲ ਰਿਹਾ ਹੈ, ਇਹਦੇ ਵਿੱਚ ਵੀ ਇੱਕ ਦੇਹਧਾਰੀ ਡੇਰਾ ਜ਼ਿੰਮੇਵਾਰ ਆ, ਜਿਹਦੇ ਮੇਰੇ ਖਿਆਲ ਦੇ ਨਾਲ ਕਿ ਜਿਹੜਾ ਪਹਿਲਾਂ ਨਿਰੰਕਾਰੀ ਕਾਂਡ ਦੇ ਦੌਰਾਨ ਜਿਹੜਾ ਵਰਤਾਰਾ ਵਾਪਰਿਆ ਸੀ, ਉਹ ਤੋਂ ਇੱਕ ਉੱਪਰਲਾ ਪੜਾਅ ਜਿਹੜਾ ਉਹ ਸ਼ੁਰੂ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਕਬਜ਼ੇ 'ਚ ਲੈਣਾ, ਵੰਗਾਰ ਕੇ ਬੇਅਦਬ ਕਰਨਾ। ਔਰ ਇਹਦੇ 'ਚ ਸਭ ਤੋਂ ਜਿਹੜਾ ਮਾੜਾ ਕਹਿ ਸਕਦੇ ਕਿ ਵਤੀਰਾ ਰਿਹਾ ਉਸ ਸਮੇਂ ਦੀ ਅਕਾਲੀ ਸਰਕਾਰ ਦਾ ਰਿਹਾ। ਬੇਸ਼ੱਕ ਕਿ ਹੁਣ ਤਾਂ ਬਹੁਤ ਸਾਰੀਆਂ ਜਾਂਚ ਕਮਿਸ਼ਨਾਂ ਦੀਆਂ ਰਿਪੋਰਟਾਂ ਵੀ ਆ ਗਈਆਂ ਜਿਹਦੇ 'ਚ ਉਹ ਧਿਰ ਸਿੱਧੀ ਜ਼ਿੰਮੇਵਾਰ ਹੈ, ਪਰ ਮੈਂ ਕਹਿੰਦਾ ਕਿ ਮੰਨ ਲਓ ਤੁਸੀਂ ਸਟੇਟ ਦੇ ਨੁਮਾਇੰਦੇ ਹੋ, ਤੁਸੀਂ ਰਾਜਨੀਤਿਕ ਤੌਰ ਤੇ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਬਿਰਾਜਮਾਨ ਹੋ, ਮੰਨ ਲਓ ਤੁਹਾਡਾ ਬੇਅਦਬੀ ਦੇ 'ਚ ਹੱਥ ਨਹੀਂ ਵੀ ਹੈਗਾ, ਤਾਂ ਵੀ ਕੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਤੁਹਾਡਾ ਫਰਜ਼ ਨਹੀਂ? ਕਿਸੇ ਦੋਸ਼ੀ ਦੇ ਖਿਲਾਫ ਕਾਰਵਾਈ ਕਰਨਾ ਫਰਜ਼ ਨਹੀਂ? ਜਾਂ ਫਿਰ ਤੁਹਾਡੀ ਪੁਲਿਸ ਜਿਹੜੀ ਆ ਉਹ ਆਮ ਲੋਕਾਂ ਦੇ ਉੱਪਰ ਗੋਲੀ ਚਲਾ ਲਵੇ ਤੇ ਤੁਸੀਂ ਆਪਣੇ ਪੁਲਿਸ ਅਫਸਰਾਂ ਨੂੰ ਕਹਿ ਦਿਓ ਕਿ ਬੇਪਛਾਣ ਪੁਲਿਸ ਹੈ, ਅਣਪਛਾਤੀ ਪੁਲਿਸ ਹੈ। ਸੋ ਇਹਨਾਂ ਸਾਰੇ ਵਰਤਾਰਿਆਂ 'ਚ ਜਿਹੜੀ ਗੱਲ ਸਪਸ਼ਟ ਹੁੰਦੀ ਹੈ ਨਾ, ਉਹ ਤਾਂ ਇਹੀ ਹੁੰਦੀ ਹੈ ਕਿ ਜਿਹੜੀ ਮੈਂ ਤੁਹਾਨੂੰ ਆਰੰਭ 'ਚ ਗੱਲ ਕੀਤੀ ਸੀ ਕਿ ਕਿਸੇ ਤਰੀਕੇ ਦੇ ਨਾਲ ਸਿੱਖਾਂ ਦੀ ਵਿਚਾਰਧਾਰਾ ਦੇ ਉੱਪਰ ਹਮਲਾ ਕੀਤਾ ਜਾ ਰਿਹਾ। ਉਦੋਂ ਸਾਹਿਬ ਜੇ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੇ ਜਿਹੜੇ ਕਿ ਪ੍ਰਚਾਰਕ ਆਗੂ ਨੇ, ਖਾਸ ਕਰਕੇ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਹੁਣ, ਪਰ ਉਹਨਾਂ ਦੇ ਹੀ ਆਪਣੇ ਮੂੰਹ ਵੱਖੋ ਵੱਖਰੇ ਹੋਏ ਪਏ ਨੇ, ਇਹ ਵੀ ਕਿਤੇ ਨਾ ਕਿਤੇ ਤਰਾਸਦੀ ਮੰਨਦੇ ਹੋ ਕੌਮ ਦੀ? ਮੇਰੀ ਸ਼ੁਰੂ ਤੋਂ ਇੱਕ ਗੱਲ ਰਹੀ ਹੈ ਕਿ ਜਦੋਂ ਵੀ ਕੌਮ ਦੇ ਵਿੱਚ ਅੰਤਰ ਵਿਰੋਧ ਦੀ ਜੰਗ ਛਿੜ ਜਾਂਦੀ ਹੈ ਨਾ, ਉਦੋਂ ਤੁਸੀਂ ਇੱਕ ਨਿਸ਼ਾਨੇ ਨੂੰ ਲਾਂਭੇ ਕਰ ਲੈਂਦੇ ਹੋ। ਅੱਜ ਵੀ ਹਾਲਾਤ ਉਵੇਂ ਦੇ ਨੇ ਕਿ ਸਾਡੀ ਜੰਗ ਅੰਤਰ ਵਿਰੋਧ ਤੇ ਕੇਂਦਰਿਤ ਹੋ ਗਈ ਆ, ਤਾਂ ਮੈਨੂੰ ਲੱਗਦਾ ਨਹੀਂ ਕਿ ਇਹਦੇ ਵਿੱਚ ਹੁਣ ਕੋਈ ਕਿਸੇ ਇੱਕ ਖਾਸ ਨਿਸ਼ਾਨੇ ਦੇ ਉੱਪਰ ਪਹੁੰਚਿਆ ਜਾ ਸਕਦਾ। ਜਿੱਦਾਂ ਕਿ ਬੰਦੀ ਸਿੰਘਾਂ ਦੀ ਗੱਲ ਹੁੰਦੀ ਆ ਬਾਰ-ਬਾਰ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾਊਗਾ, ਬਹਿਮਲ ਕਲਾਂ ਦਾ ਇਨਸਾਫ ਲੈਤਾ ਜਾਊਗਾ, ਅਜਿਹੀਆਂ ਗੱਲਾਂ ਹੁੰਦੀਆਂ ਨੇ, ਸਟੇਟਮੈਂਟਾਂ ਆਉਂਦੀਆਂ ਨੇ, ਫਿਰ ਕਿਤੇ ਨਾ ਕਿਤੇ ਜਾ ਕੇ ਉਹ ਅਲੋਪ ਹੋ ਜਾਂਦੀਆਂ ਨੇ। ਮੈਨੂੰ ਯਾਦ ਆ ਜਦੋਂ ਦੀਪ ਸਿੱਧੂ ਜਾ ਕੇ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਗੱਲਬਾਤ ਕਰਦੇ ਨੇ, ਫਿਰ ਦੀਪ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੱਤੇ ਨੇ ਆਪਦੇ। ਬਿਲਕੁਲ ਮੇਰੇ ਨੂੰ ਇੰਝ ਲੱਗਦਾ ਹੁੰਦਾ ਹੈ ਕਿ ਜਦੋਂ ਕੌਮ ਦੀ ਸੰਗਠਿਤ ਰੂਪ 'ਚ ਤੁਸੀਂ ਕੌਮ ਨੂੰ ਵੇਖਣਾ ਹੋਵੇ ਨਾ ਕਿ ਕਿਹੜਾ ਬੰਦਾ ਕਿਸ ਕਾਰਜ ਦੇ ਲਈ ਯਤਨਸ਼ੀਲ ਆ, ਤਾਂ ਉਹਦੇ 'ਚ ਇਹ ਵੇਖਣਾ ਪੈਂਦਾ ਕਿ ਕਿਹੜਾ ਵਿਅਕਤੀ ਕਿੰਨਾ ਕੁ ਭਾਰ ਚੁੱਕ ਸਕਦਾ ਜਿਹਦੇ ਨੂੰ ਕੌਮ ਨੂੰ ਕੋਈ ਸਾਰਥਕ ਫਾਇਦਾ ਹੋ ਸਕੇ ਜਾਂ ਚੰਗੀ ਅਪਰੋਚ ਰੱਖ ਸਕਦਾ ਹੋਵੇ। ਸਾਡੀ ਹੁਣ ਸਮਝ ਇੱਥੇ ਬਣ ਚੁੱਕੀ ਹੈ ਕਿ ਮੈਂ ਵੇਖੋ ਤੁਹਾਡੇ ਮੀਡੀਆ ਤੇ ਕਹਿ ਰਿਹਾ, ਜਿਹਦੇ ਵਾਸਤੇ ਸਾਡਾ ਸੋਸ਼ਲ ਮੀਡੀਆ ਵੀ ਜ਼ਿੰਮੇਵਾਰ ਆ। ਸਾਡੀ ਸਮਝ ਇੱਥੋਂ ਤੱਕ ਬਣ ਚੁੱਕੀ ਹੈ ਕਿ ਅਸੀਂ ਕਿਸੇ ਵਿਅਕਤੀ ਨੂੰ ਨਕਾਰਾਤਮਕ ਰੂਪ 'ਚ ਨਿੰਦਣਾ ਕਿਵੇਂ ਹੈ, ਉਹਦੀ ਪ੍ਰਾਪਤੀ ਦੇ ਉੱਪਰ ਸਾਡੀ ਨਾਲ ਤੁਰਨ ਦੀ ਜਿਹੜੀ ਭੂਮਿਕਾ ਸੀ ਉਹ ਖਤਮ ਹੋ ਚੁੱਕੀ ਹੈ। ਤੁਸੀਂ ਮੀਡੀਆ ਦੀ ਗੱਲ ਕਰੀ ਆ, ਮੀਡੀਆ ਦੀ ਭੂਮਿਕਾ ਕਿੱਥੇ ਜੀ ਦੇਖਦੇ ਹੋ? ਕਿਉਂਕਿ ਇੱਕ ਮੁੱਦਾ ਆਉਂਦਾ ਗਾ ਤਾਂ ਉਸ ਮੁੱਦੇ ਨੂੰ ਉਭਾਰਿਆ ਜਾਂਦਾ, ਉਠਾਇਆ ਜਾਂਦਾ। ਜਿਵੇਂ ਆ ਪਿਛਲੇ ਦਿਨੀ ਅੰਮ੍ਰਿਤਪਾਲ ਦੇ ਵੱਲੋਂ ਜਿਹੜਾ ਕਿ ਕੁਰਸੀਆਂ ਤੋੜੀਆਂ ਗਈਆਂ, ਪਰ ਦੂਸਰੇ ਪਾਸੇ ਜਲੰਧਰ ਦੇ ਵਿੱਚ ਘਰ ਤੋੜੇ ਗਏ ਨੇ। ਖਾਸ ਕਰਕੇ ਕੁਰਸੀਆਂ ਦੀ ਗੱਲ ਜ਼ਿਆਦਾ ਉਭਾਰੀ ਗਈ ਆ ਤੇ ਘਰਾਂ ਦੀ ਗੱਲ ਬਹੁਤ ਘੱਟ ਉਭਾਰੀ ਗਈ ਆ। ਪਹਿਲੀ ਗੱਲ ਤੇ ਇਹਨਾਂ ਦੋਵਾਂ ਮੁੱਦਿਆਂ ਨੂੰ ਆਪਸ ਜੋੜ ਕੇ ਹੀ ਨਹੀਂ ਵੇਖਿਆ ਜਾ ਸਕਦਾ। ਇੱਕ ਦਾ ਸਬੰਧ ਧਾਰਮਿਕ ਮਰਿਆਦਾ ਦੇ ਨਾਲ ਆ, ਇੱਕ ਦਾ ਸਬੰਧ ਜਿਹੜਾ ਉਹ ਕਾਨੂੰਨ ਤੇ ਰਾਜਨੀਤੀ ਦੇ ਨਾਲ ਹੈ। ਸੋ ਮੈਨੂੰ ਤਾਂ ਲੱਗਦਾ ਇਹਨਾਂ ਦੋਵਾਂ ਨੂੰ ਜੋੜ ਕੇ ਵੇਖਿਆ ਹੀ ਨਹੀਂ ਜਾ ਸਕਦਾ ਤੇ ਨਾ ਇਹਨੂੰ ਜੋੜ ਕੇ ਵੇਖਣਾ ਚਾਹੀਦਾ। ਪਰ ਹਾਂ ਇੰਨਾ ਜ਼ਰੂਰ ਹੈ ਕਿ ਜਿਹੜੇ ਮੁੱਦੇ ਸੰਜੀਦਗੀ ਦੇ ਨਾਲ ਉਠਾਉਣ ਵਾਲੇ ਹੁੰਦੇ ਨੇ, ਮੀਡੀਆ ਉਹਨਾਂ ਦੇ ਉੱਪਰ ਕਿਨਾਰਾਕਸ਼ੀ ਕਰ ਜਾਂਦਾ ਹੈ, ਤੇ ਜਿਹੜੇ ਮੁੱਦਿਆਂ ਦੇ ਵਿੱਚੋਂ ਕੇਵਲ ਤੇ ਕੇਵਲ ਲਾਈਕ ਐਂਡ ਵਿਊ ਮਿਲਦੇ ਹੁੰਦੇ ਆ, ਜਿਹਨੂੰ ਉਛਾਲਣ ਤੋਂ ਬਾਅਦ ਉਹਦੇ ਉੱਪਰ ਜਿਹੜਾ ਮੀਡੀਆ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੰਦਾ। ਜਿੱਦਾਂ ਕਿ ਹੁਣ ਆਪਾਂ ਗੱਲ ਕਰੀ ਆ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਮਰਜ਼ਾਦਾ ਦੀ ਗੱਲ ਕਰ ਰਹੇ ਆ, ਜਿਹੜੀਆਂ ਕੁਰਸੀਆਂ ਲੱਗਣੀਆਂ ਚਾਹੀਦੀਆਂ ਜਾਂ ਨਹੀਂ ਲੱਗਣੀਆਂ ਚਾਹੀਦੀਆਂ, ਇਹੀ ਸਵਾਲ ਬਹੁਤ ਵੱਡਾ ਬਣਿਆ ਹੋਇਆ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਕਿਉਂਕਿ ਤੁਸੀਂ ਅਕਸਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਹੋ, ਲੋਕਾਂ ਨੂੰ ਦੱਸਦੇ ਹੋ, ਇਤਿਹਾਸ ਨਾਲ ਕਾਫੀ ਜੁੜੇ ਹੋਏ ਹੋ, ਇਤਿਹਾਸ ਬਾਰੇ ਕਾਫੀ ਕੁਝ ਪਤਾ ਹੈਗਾ ਤੁਹਾਨੂੰ। ਵੇਖੋ ਮੈਂ ਤਾਂ ਸ਼ੁਰੂ ਤੋਂ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਅਨੁਸਾਰ ਗੱਲ ਕਰਦਾ ਕਿ ਜੋ ਕੁਝ ਪੰਥ ਨੇ, ਸਿੱਖ ਪੰਥ ਦੀ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਪ੍ਰਮਾਣਿਤ ਆ, ਉਹਦੇ 'ਚ ਬਕਾਇਦਾ ਤੌਰ ਤੇ ਲਿਖਿਆ ਵੀ ਕੋਈ ਵੀ ਵਿਅਕਤੀ ਗਦੇਲਾ ਲਾ ਕੇ ਜਾਂ ਉੱਚਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਬੈਠ ਸਕਦਾ। ਦੂਜੀ ਗੱਲ, ਬਕਾਇਦਾ ਤੌਰ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮਨਾਮਾ ਵੀ ਜਾਰੀ ਕੀਤਾ, ਉਹਦੇ 'ਚ ਇੰਨੀ ਵੀ ਛੋਟ ਦਿੱਤੀ ਆ ਵੀ ਜਿਹੜੇ ਫਿਜ਼ੀਕਲੀ ਡਿਸੇਬਲਡ ਨੇ ਉਹਨਾਂ ਦੇ ਵਾਸਤੇ ਵੱਖਰਾ ਪ੍ਰਬੰਧ ਕੀਤਾ ਜਾ ਸਕਦਾ ਹੈ। ਪਰ ਉਹਦੇ ਨਾਲ ਨਾਲ ਸਾਨੂੰ ਮਰਿਆਦਾ ਨੂੰ ਸਮੁੱਚੇ ਤੌਰ ਤੇ ਲਾਗੂ ਕਰਨ ਦੀ ਗੱਲ ਕਰਨੀ ਪਵੇਗੀ, ਪਿਕ ਐਂਡ ਚੂਜ਼ ਦੀ ਗੱਲ ਨਹੀਂ ਕਰਨੀ ਪਏਗੀ। ਫਿਰ ਜੋ ਕੁਝ ਵੀ ਮਰਿਆਦਾ ਦੇ ਅਨੁਕੂਲ ਨਹੀਂ ਹੈਗਾ ਉਹਦੇ ਖਿਲਾਫ ਵੀ ਸਾਨੂੰ ਫਿਰ ਤੁਰਨਾ ਪਵੇਗਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬ ਫਿਰ ਉਸੇ ਦੌਰ ਵੱਲ ਨੂੰ ਧੱਕਦਾ ਨਜ਼ਰ ਆ ਰਿਹਾ ਜਿਹੜਾ ਦੌਰ ਇੱਕ ਵਾਰ ਪੰਜਾਬ ਨੇ ਆਪਣੇ ਪਿੰਡੇ ਤੇ ਹੰਢਾਲਿਆ ਸੀ। ਜੇ
ਸਾਨੂੰ ਮਹਿਸੂਸ ਹੁੰਦਾ ਕਿ ਉਧਰ ਨੂੰ ਧੱਕਿਆ ਜਾ ਰਿਹਾ ਹੈ ਤੇ ਇਹਦੇ 'ਚ ਸਿੱਖਾਂ ਦਾ ਜਾਂ ਕਿਸੇ ਘੱਟ ਗਿਣਤੀ ਕੌਮ ਦਾ ਕੋਈ ਦੋਸ਼ ਨਹੀਂ। ਸਰਕਾਰ ਇਸ ਰਾਹ ਦੇ ਉੱਪਰ ਤੋਰ ਰਹੀ ਹੈ ਕਿਉਂਕਿ ਬੇਅਦਬੀ ਦੀ ਗੱਲ ਕਰ ਰਹੇ ਹਾਂ, ਲਗਾਤਾਰ ਬੇਅਦਬੀਆਂ ਵੱਧਦੀਆਂ ਜਾ ਰਹੀਆਂ ਨੇ, ਕਿਤੇ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਬਿਲਕੁਲ ਔਰ ਹਾਰਡਲੀ ਮੇਰੇ ਖਿਆਲ ਦੇ ਨਾਲ 2 ਮਹੀਨਿਆਂ ਦੇ ਵਿੱਚ 2-3 ਬੇਅਦਬੀਆਂ ਦੇ ਕਾਂਡ ਫਿਰ ਹੋਏ ਨੇ। ਜਿੰਨਾ ਚਿਰ ਤੱਕ ਸਰਕਾਰ ਦੇ ਵੱਲੋਂ ਕੋਈ ਸਖਤ ਕਾਨੂੰਨ ਨਹੀਂ ਬਣਦਾ ਉਹਨਾਂ ਚਿਰ ਤੱਕ ਇਸ ਗੱਲ ਨੂੰ ਰੋਕਿਆ ਨਹੀਂ ਜਾ ਸਕਦਾ। ਬੰਦੀ ਸਿੰਘਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਤੇ ਸੌਦੇ ਸਾਧ ਵਰਗਿਆਂ ਨੂੰ ਪੈਰੋਲ ਤੇ ਛੱਡਿਆ ਜਾ ਰਿਹਾ। ਬਿਲਕੁਲ, ਇਹ ਤਾਂ ਬਹੁਤ ਵਾਰੀ ਮੀਡੀਆ 'ਚ ਆ ਚੁੱਕਾ। ਮੈਨੂੰ ਲੱਗਦਾ ਨਹੀਂ ਕਿ ਇਹਦੇ ਉੱਪਰ ਕੋਈ ਬਹੁਤ ਲੰਬੀ ਗੱਲ ਕਰਨ ਦੀ ਲੋੜ ਹੈ। ਇਹਦੇ 'ਚ ਤੁਸੀਂ ਜੇ ਨਿਰਪੱਖ ਤੌਰ ਤੇ ਵੇਖਣਾ ਹੋਵੇ ਤੇ ਇਹਨਾਂ ਦੋਵਾਂ ਵਰਤਾਰਿਆਂ ਦੇ ਵਿੱਚੋਂ ਕੌਮ ਦੇ ਨਾਲ ਹੁੰਦੇ ਵਿਤਕਰੇ ਨੂੰ ਸਮਝ ਸਕਦੇ ਹੋ। ਜੇਕਰ ਅਸੀਂ ਬਹਿਮਲ ਕਲਾਂ ਦੇ ਦੁਆਰੇ ਆਉਣੇ ਆ, 7 ਸਾਲ ਬੀਤ ਚੁੱਕੇ ਨੇ। ਸੁਖਰਾਜ ਸਿੰਘ ਇੱਥੇ ਲਗਾਤਾਰ ਬੈਠੇ ਨੇ ਬਹਿਮਲ ਕਲਾਂ ਦੀ ਧਰਤੀ ਤੇ, ਲਗਾਤਾਰ ਇਨਸਾਫ ਦੀ ਗੁਹਾਰ ਲਾ ਰਹੇ ਨੇ। ਆਖਰ ਸਿੱਖ ਕੌਮ ਕਿੰਨਾ ਟਾਈਮ ਅਜਿਹੀਆਂ ਗੁਹਾਰਾਂ ਲਗਾਉਂਦੀ ਰਹੂਗੀ? ਵੇਖੋ, ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਸਰਕਾਰਾਂ ਦੇ ਕੰਨ ਦੇ ਉੱਪਰ ਜੂੰ ਨਹੀਂ ਸਰਕਦੀ ਤਾਂ ਕੁਦਰਤੀ ਆ ਫਿਰ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਨਾਲ ਲੰਬੇ ਜਿਹੜੇ ਮੋਰਚੇ ਆ ਉਹ ਲੀਕਣੇ ਪੈਂਦੇ ਨੇ। ਪਰ ਮੈਨੂੰ ਲੱਗਦਾ ਹੈ ਕਿ ਬਿਲਕੁਲ ਚੁੱਪ ਕਰਕੇ ਬਹਿਣ ਦੇ ਨਾਲੋਂ ਫਿਰ ਵੀ ਸੁਖਰਾਜ ਸਿੰਘ ਨੇ ਇੱਕ ਵੱਡਾ ਹੌਸਲਾ ਕੀਤਾ ਕਿ ਕਮ ਸੇ ਕਮ ਉਹਨੇ ਲੋਕਾਂ ਦੇ 'ਚ ਇਸ ਗੱਲ ਨੂੰ ਤੇ ਲੈ ਕੇ ਆਂਦਾ ਹੈ ਕਿ ਸਰਕਾਰ ਦੇ ਵੱਲੋਂ ਕੋਈ ਇਨਸਾਫ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ। ਅੱਜ ਜੇ ਕੌਮ ਦੇ ਨੁਮਾਇੰਦੇ ਇੱਥੇ ਇਕੱਠੇ ਹੋਏ ਨੇ ਤੇ ਮੈਨੂੰ ਲੱਗਦਾ ਕਿ ਉਹਦੇ 'ਚ ਸੁਖਰਾਜ ਦੀ ਬਹੁਤ ਵੱਡੀ ਭੂਮਿਕਾ ਹੈ। ਲਾਸਟ ਦੇ ਵਿੱਚ ਇੱਕ ਸਵਾਲ ਕਰਾਂਗੇ, ਜਿਹੜਾ ਕਿ ਆਖਰੀ ਇਕੱਠ ਦੇ ਉੱਪਰ ਸਪੀਕਰ ਕੁਲਤਾਰ ਸਿੰਘ ਸੰਧਮਾ ਕਹਿ ਕੇ ਗਏ ਸੀ ਕਿ ਅਸੀਂ ਜਾਂ ਤਾਂ ਅਸਤੀਫਾ ਦੇ ਕੇ ਆਵਾਂਗੇ ਤੇ ਜਾਂ ਫਿਰ ਇਨਸਾਫ ਲੈ ਕੇ ਆਵਾਂਗੇ। ਕੀ ਲੱਗਦਾ ਹੁਣ? ਵੇਖੋ, ਮੈਨੂੰ ਲੱਗਦਾ ਹੈ ਕਿ ਜਿੱਡੇ ਵੱਡੇ ਕਹਿ ਸਕਦੇ ਹੋ ਕਿ ਦਾਅਵੇ ਦੇ ਨਾਲ ਇਸ ਗੱਲ ਨੂੰ ਸਟੇਜ ਦੇ ਉੱਪਰੋਂ ਕੀਤਾ ਗਿਆ ਸੀ, ਉਹਨਾਂ ਨੂੰ ਇਸ ਗੱਲ ਨੂੰ ਨਿਭਾਉਣਾ ਚਾਹੀਦਾ ਸੀ। ਚਾਹੇ ਜਿੰਨੀਆਂ ਕੁ ਮੰਗਾਂ ਦੀ ਪੂਰਤੀ ਹੋ ਸਕਦੀ ਸੀ, ਕਮ ਸੇ ਕਮ ਓਨੀਆਂ ਦਾ ਐਲਾਨ ਆ ਕੇ ਜ਼ਰੂਰ ਕਰਨਾ ਚਾਹੀਦਾ ਸੀ। ਕਿਉਂਕਿ ਬਹੁਤ ਲੰਬਾ ਸਮਾਂ ਐਵੇਂ ਦੇ ਪੱਖਾਂ ਦੇ ਉੱਪਰੋਂ ਟਾਲ ਮਟੋਲਾ ਨਹੀਂ ਕੀਤਾ ਜਾ ਸਕਦਾ। ਅਜੇ ਸਰਕਾਰ ਬਣੀ ਨੂੰ 8-9 ਮਹੀਨੇ ਹੋਏ ਨੇ ਤੇ 8-9 ਮਹੀਨਿਆਂ ਦੇ ਵਿੱਚ ਹੀ ਜੇਕਰ ਇੰਨੇ ਵੱਡੇ ਸਟੇਜ ਦੇ ਉੱਪਰ ਲਾਰੇ ਲਾਉਣ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਤਾਂ ਲੋਕਾਂ ਦੇ 'ਚ ਵਿਸ਼ਵਾਸ ਬਹਾਲੀ ਕਦੀ ਵੀ ਨਹੀਂ ਹੋ ਸਕਦੀ ਸਰਕਾਰ ਦੇ ਪ੍ਰਤੀ। ਬਿਲਕੁਲ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਸਨ, ਜਿਹੜੇ ਅਕਸਰ ਸਿੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਨੇ, ਵਿਚਾਰ ਚਰਚਾ ਕਰਦੇ ਨੇ। ਤਾਂ ਅਗਲੀ ਫਿਰ ਅਸੀਂ ਮੁਲਾਕਾਤ ਕਰਦੇ ਹਾਂ ਕਿਸੇ ਨਵੇਂ ਆਗੂ ਦੇ ਨਾਲ, ਨਵੇਂ ਮੋਹਤਬਾਰ ਆਗੂ ਦੇ ਨਾਲ, ਤੇ ਸੁਣਾਉਂਦੇ ਹਾਂ ਤੁਹਾਨੂੰ ਬਹਿਮਲ ਕਲਾਂ ਦਾ ਦਰਦ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪੰਜਾਬੀ ਦੀ ਇੱਕ ਕਹਾਵਤ ਆ, ਕਿਹਾ ਜਾਂਦਾ ਕਿ ਮਿੱਟੀ ਨਾ ਫਰੋਲ ਜੋਗਿਆ, ਨਹੀਂਓ ਲੱਭਣੇ ਲਾਲ ਗਵਾਚੇ। ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਮਿੱਟੀ ਨੂੰ ਫਰੋਲਣਾ ਪੈਂਦਾ, ਕਿਉਂਕਿ ਉਸ ਦੇ ਵਿੱਚ ਪਤਾ ਲੱਗ ਸਕੇ ਕਿ ਕਿਹੜੇ ਲੋਕਾਂ ਨੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਤੇ ਕਿਹੜੇ ਲੋਕ ਪੰਜਾਬ ਦੇ ਨਾਲ ਆ ਕੇ ਖੜੇ। ਤਾਂ ਅੱਜ ਅਸੀਂ ਇੱਕ ਅਜਿਹੀ ਧਰਤੀ ਤੇ ਖੜੇ ਹਾਂ, ਬਹਿਮਲ ਕਲਾਂ ਦੀ ਧਰਤੀ ਆ। ਪਿਛਲੇ 7 ਸਾਲਾਂ ਤੋਂ ਇਨਸਾਫ ਨਹੀਂ ਮਿਲਿਆ, ਤਾਂ ਸਾਡੇ ਨਾਲ ਗੁਰਪ੍ਰੀਤ ਸਿੰਘ ਹਰੀਨੋ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਆਖਰ ਸਰਕਾਰ ਚਾਹੁੰਦੀ ਕੀ ਆ। ਬਈ ਬਹੁਤ ਬਹੁਤ ਸਵਾਗਤ ਆ ਇੰਡੋਜ਼ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਸਰਕਾਰ ਆਖਰ ਚਾਹੁੰਦੀ ਕੀ ਆ? ਸਪੀਕਰ ਸਾਹਿਬ ਵੀ ਮੁੱਕਰ ਕੇ ਲੱਗਦੇ ਹੈਗੇ ਕਿ 1.5 ਮਹੀਨੇ ਬਾਅਦ ਅਸੀਂ ਸ਼ੁਕਰਾਨੇ ਦਾ ਪਾਠ ਕਰਾਵਾਂਗੇ। ਸਰਕਾਰ ਤਾਂ ਚਾਹੁੰਦੀ ਹੈ ਵੀ ਇਹ ਇੱਕ ਮੁੱਦਾ ਬਣਿਆ ਰਹੇ ਵੋਟਾਂ ਦਾ, ਤੇ ਵੋਟਾਂ ਦੀ ਰਾਜਨੀਤੀ ਹੋਈ ਵੀ ਪੂਰੀ ਠੋਕ ਕੇ ਆ। ਤੇ ਕਿਤੇ ਨਾ ਕਿਤੇ ਇਹ ਲੱਗਦਾ ਵੀ ਸਰਕਾਰ ਨੂੰ ਜਾਂ ਤਾਂ 24 ਤੇ ਨਹੀਂ ਫਿਰ 27 ਤੱਕ ਦਾ ਘੜੀਸ ਕੇ ਜਾਣਗੇ। ਤੇ ਜੇ ਇੰਨਾ ਟਾਈਮ ਲੰਮਾ ਪੈਂਦਾ ਇਹ ਮਸਲੇ ਨੂੰ, ਜਿਹੜੇ ਹਿਸਾਬ ਨਾਲ ਇਹ ਖੇਡ ਰਹੇ ਆ ਕੌਮ ਦੇ ਜਜ਼ਬਾਤਾਂ ਦੇ ਨਾਲ, ਉਸ ਹਿਸਾਬ ਨਾਲ ਇਹ 1984 ਵਾਂਗੂ ਇੱਕ ਮੁੱਦਾ ਬਣਾ ਕੇ ਰੱਖਣਾ ਚਾਹੁੰਦੇ ਉਹ ਵੋਟਾਂ ਵਾਸਤੇ। ਕੀ ਲੱਗਦਾ ਹੈਗਾ ਜਿਹੜਾ ਵੋਟਾਂ ਦਾ ਮੁੱਦਾ ਹੈਗਾ, ਇੱਕ ਵੱਖਰਾ ਮੁੱਦਾ ਹੈਗਾ ਵੋਟਾਂ ਦੀ? ਜੇਕਰ ਗੱਲ ਕਰਦੇ ਆ, ਜਦੋਂ ਆਉਂਦੇ ਨੇ ਹਰ ਇੱਕ ਰੋਟੀਆਂ ਸੇਕਦਾ, ਉਹ ਬੇਸ਼ੱਕ ਇੱਕ ਰੋਟੀ ਛੇਕੀ ਜਾਵੇ, ਬੇਸ਼ੱਕ ਜਿਵੇਂ ਹੁਣ 92 ਵਿਧਾਇਕ ਨੇ 92 ਰੋਟੀਆਂ ਛੇਕੀਆਂ ਗਈਆਂ ਇਹਨਾਂ ਦੀਆਂ। ਤਾਂ ਹੁਣ ਕੀ ਲੱਗਦਾ ਹੈਗਾ ਸਰਕਾਰ ਤੋਂ ਕੀ ਉਹ ਕਰਦੇ ਹੋ, ਉਮੀਦ ਕਰਦੇ ਹੋ ਕਿ ਸਰਕਾਰ ਸਾਨੂੰ ਆਹ ਕੁਛ ਦੇ ਦੂਗੀ? ਬਈ ਸਰਕਾਰ ਤੋਂ ਉਮੀਦ ਦੇਖੋ ਬਈ, ਸਾਡੀ ਕੌਮ ਆ ਗੁਲਾਮ, ਠੀਕ ਆ। ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਇਹਨਾਂ ਨੇ ਮੰਗਣਾ ਹੀ ਹੁੰਦਾ, ਦੇ ਨਹੀਂ ਕੋ ਸਕਦਾ ਹੁੰਦਾ ਜਿਹੜਾ ਗੁਲਾਮ ਬੰਦਾ ਹੋਵੇ, ਭਾਵੇਂ ਕੌਮ ਗੁਲਾਮ ਹੋਵੇ। ਅਸੀਂ ਮੰਗ ਹੀ ਸਕਦੇ ਹਾਂ। ਅਸੀਂ ਇੱਥੇ ਜਿਨ੍ਹਾਂ ਕੋਲੇ ਆਪਦਾ ਘਰ ਨਹੀਂ, ਜਿਹੜੀ ਕੌਮ ਕੋਲੇ ਉਹ ਸੜਕਾਂ 'ਤੇ ਬਹਿ ਕੇ ਮੰਗੀ ਜਾਂਦੀ ਆ, ਆਪਾਂ ਤਰਲ ਹੀ ਕਰ ਸਕਦੇ ਹਾਂ। ਇਹ ਤਰਲ ਹੀ ਆ। ਕਈ ਵਾਰ ਉਹ ਮਿੱਠੀ ਗੋਲੀ ਦੇ ਕੇ ਜਾਂ ਗੱਲਾਂ ਦੇ ਵਿੱਚ ਭੇਜਲ ਕੇ ਆਪਣੇ ਤੋਂ ਟਾਈਮ ਵੀ ਲੈ ਕੇ ਗਏ ਆ, ਤੇ ਬਾਅਦ ਦੇ ਵਿੱਚ ਕਿਸੇ ਨੇ ਮੂੰਹ ਨਹੀਂ ਦਿਖਾਇਆ। ਸਪੀਕਰ ਸਾਹਿਬ ਇਹ ਵੀ ਕਹਿੰਦੇ ਨਜ਼ਰ ਆਏ ਸੀ ਕਿ ਅਸੀਂ ਜਾਂ ਤਾਂ ਅਸਤੀਫਾ ਦੇ ਕੇ ਆਵਾਂਗੇ ਤੇ ਜਾਂ ਫਿਰ ਇਨਸਾਫ ਲੈ ਕੇ ਆਵਾਂਗੇ। ਭਾਈ ਮਸਲਾ ਪਤਾ ਕੀ ਚੱਕਰ ਹੈ, ਜਿਹੜੀ ਗੱਲ ਸਪੀਕਰ ਸਾਹਿਬ ਕਹਿ ਕੇ ਗਏ ਆ ਨਾ ਵੀ ਅਸੀਂ ਅਸਤੀਫਾ ਦੇ ਕੇ ਦੇਵਾਂਗੇ ਜਾਂ ਇਨਸਾਫ ਲੈ ਕੇ ਆਵਾਂਗੇ। ਦੇਖੋ, ਇਨਸਾਫ ਵਾਲੀ ਤਾਂ ਗੱਲ ਕੁੰਵਰ ਵਿਜੇ ਪ੍ਰਤਾਪ ਨੇ ਕਹਿਤੀ ਸੀ ਵੀ ਤੁਹਾਨੂੰ ਇਨਸਾਫ ਨਹੀਂ ਮਿਲਣਾ, ਠੀਕ ਹੈ। ਤੇ ਦੂਜੇ ਨੰਬਰ ਦੇ ਉੱਤੇ ਜਿਹੜੀ ਉਹ ਗੱਲ ਕਹਿੰਦੇ ਅਸਤੀਫਾ ਦੇਣ ਵਾਲੀ, ਅਸਤੀਫਾ ਦੇ ਇਕੱਲੇ ਸਪੀਕਰ ਸਾਹਿਬ ਦੇ ਅਸਤੀਫਾ ਦੇਣ ਦਾ ਸਾਨੂੰ ਕੋਈ ਬੈਨੀਫਿਟ ਨਹੀਂਗਾ, ਕਿਉਂਕਿ ਅੱਜ ਸਪੀਕਰ ਸਾਹਿਬ ਅਸਤੀਫਾ ਦੇ ਦੇਣਗੇ, ਉਹਨਾਂ ਨੇ ਦੁਬਾਰਾ ਫੇਰ ਹੀਰੋ ਬਣ ਕੇ ਇਹੀ ਸ਼ੀਟ ਲੜ ਕੇ ਇਦੋਂ ਦੁੱਗਣੇ ਫਰਕ ਨਾਲ ਉਹਨਾਂ ਨੇ ਜਿੱਤਣੀ ਆ। ਉਹਨਾਂ ਦਾ ਜਿਹੜਾ ਅਸਤੀਫਾ ਦੇਣ ਦਾ ਮਤਲਬ ਆ, ਉਹ ਧੱਕੇ ਨਾਲ ਹੀਰੋ ਬਣਨਾ, ਇਸ ਤੋਂ ਵੱਧ ਮੈਂ ਹੋਰ ਕੁਝ ਨਹੀਂ ਸੋਚਦਾ।
ਸੁਖਰਾਜ ਸਿੰਘ ਦੇ ਉੱਪਰ ਕਾਫੀ ਉਂਗਲਾਂ ਖੜੀਆਂ ਕਰਦੀਆਂ ਨੇ ਵਿਰੋਧੀ ਧਿਰਾਂ, ਕਹਿੰਦੀਆਂ ਨੇ ਕਿ ਸੁਖਰਾਜ ਸਿੰਘ ਤਾਂ ਉੱਥੇ ਚੌ ਨੂੰ ਬੈਠਾਗਾ, ਸੁਖਰਾਜ ਸਿੰਘ ਕੋਲ ਇੱਕ ਸਾਈਕਲ ਹੁੰਦਾ ਸੀ ਤੇ ਫੋਰਚੂਨਰ ਲੈ ਲਈ ਆ। ਅਜਿਹੇ ਸਵਾਲ ਸੁਖਰਾਜ ਸਿੰਘ ਦੇ ਉੱਪਰ ਵੀ ਖੜੇ ਕੀਤੇ ਜਾਂਦੇ ਨੇ, ਫਿਰ ਉਹਨਾਂ ਨੂੰ ਕੀ ਜਵਾਬ ਆ? ਬਾਈ ਦੇਖੋ, ਜਿਨ੍ਹਾਂ ਨੇ ਸਵਾਲ ਚੱਕਣੇ ਆ ਉਹਨਾਂ ਨੇ ਚੱਕੀ ਜਾਣੇ ਆ। ਹਾਂ ਹੁਣ ਵੀ 2-3 ਦਿਨ ਹੋ ਗਏ, ਇੱਕ ਪੋਸਟਰਾਂ ਵਾਇਰਲ ਹੋਈਆਂ ਸੀ ਤੁਹਾਡੇ ਇੱਥੇ ਨੇੜੇ ਲਾਗੇ ਦੇ ਇੱਕ ਪੱਤਰਕਾਰ ਨੇ ਵੀ ਇਹ ਕੁਛ ਕੀਤਾ ਬਈ ਉਹ ਫੋਰਚੂਨਰਾਂ ਦੇ ਉੱਤੇ ਘੁੰਮਦਾ, ਇਹ ਕਰਦਾ ਜੋ ਕਰਦਾ। ਬਾਈ ਮੋਟਰਸਾਈਕਲਾਂ ਦੇ ਵਿੱਚ ਤੇਲ ਪਾਉਣ ਤੱਕ ਦੀ ਵਾਹ ਨਹੀਂ ਰਹੀਗੀ ਸਾਡੀ। ਅੱਜ ਪੂਰਾ 1 ਸਾਲ ਹੋ ਗਿਆ ਮੈਨੂੰ ਇੱਥੇ ਨਾਲ ਬੈਠੇ ਨੂੰ, ਠੀਕ ਹੈ। ਸਾਡੇ ਨਾਲ ਬੰਦੇ ਵਿਚਰਦੇ ਆ, ਬਾਬਾ ਬਖਸ਼ੀਸ਼ ਸਿੰਘ ਬੈਠਾ, ਬਾਈ ਸਰਪੰਚ ਖੜਾ ਸਾਡੇ ਕੋਲੇ, ਸਾਡੇ ਹੋਰ ਕਾਫੀ ਜਥੇਬੰਦੀ ਦੇ ਬੰਦੇ ਇੱਥੇ ਵਿਚਰਦੇ ਆ। ਸਾਨੂੰ ਪਤਾ ਵੀ ਅਸੀਂ ਕਿਹੜੇ ਹਾਲਾਤਾਂ ਦੇ ਵਿੱਚ ਇੱਥੇ ਬੈਠੇ ਆ, ਕਿਹੜੇ ਤਰੀਕੇ ਨਾਲ ਇਹ ਸੰਘਰਸ਼ ਵਿੱਢ ਰਹੇ ਆ। ਜਿਨ੍ਹਾਂ ਨੇ ਉਂਗਲਾਂ ਚੱਕਣੀਆਂ ਚੱਕ ਦੇਣੀਆਂ, ਉਹਨਾਂ ਨੂੰ ਜਿਹੜੇ ਕਹਿੰਦੇ ਆ ਨਾ ਬਈ ਇਹ ਇੱਥੇ ਫੋਰਚੂਨਰਾਂ ਦੇ ਉੱਤੇ ਚੜ੍ਹ ਗਿਆ, ਉਹਨੂੰ ਜਿਹੜੀਆਂ ਮਹੀਨੇ ਬਾਅਦ ਕਿਸ਼ਤ ਆਉਂਦੀਆਂ ਨਾ ਉਹਦੀ ਗੱਡੀ ਦੀ, ਠੀਕ ਹੈ ਨਾ, ਉਹ ਸਾਰਾ ਕੁਝ ਰਿਕਾਰਡ ਦੇ ਦਿਆਂਗੇ ਜੇ ਉਹਨਾਂ ਦੇ ਸੀਨੇ ਦੇ ਵਿੱਚ ਕੋਈ ਠੰਡ ਪੈ ਜੂਗੀ ਤਾਂ। ਜੇਕਰ ਅਸੀਂ ਗੱਲ ਕਰਦੇ ਹਾਂ ਕਿਸਾਨ ਯੂਨੀਅਨਾਂ ਵੀ ਅੱਜ ਕਾਫੀ ਆ ਰਹੀਆਂ ਨੇ, ਡੱਲੇਵਾਲ ਸਾਹਿਬ ਦੀ ਯੂਨੀਅਨ ਪਹੁੰਚੀ ਆ। ਜੇਕਰ ਇਦਾਂ ਦੀਆਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਕਿ ਇੱਕ ਟਾਈਮ ਸੀਗਾ ਕਿ 36 ਦਾ ਅੰਕੜਾ ਸੀ ਯੂਨੀਅਨਾਂ ਨਾਲ, ਤੁਹਾਡਾ ਖਾਸ ਕਰਕੇ ਬਾਈ ਦੀਪ ਦੇ ਨਾਲ 36 ਦਾ ਅੰਕੜਾ ਯੂਨੀਅਨਾਂ ਦਾ ਰਿਹਾ, ਸਾਰੀ ਟੀਮ ਉਹੀ ਆ, ਤਾਂ ਕੀ ਲੱਗਦਾਗਾ ਅੱਜ ਜਿਹੜੀ ਯੂਨੀਅਨ ਆ ਇੱਧਰ ਨੂੰ ਪੈਰ ਵਧਾ ਰਹੀ ਆ? ਬਾਈ ਮਸਲਾ ਪਤਾ ਕੀ ਆ, ਅਸੀਂ ਜਿਹੜਾ ਸਾਡਾ 36 ਦਾ ਅੰਕੜਾ ਰਿਹਾ ਉਹ ਰਿਹਾ ਕਾਮਰੇਟ ਯੂਨੀਅਨਾਂ ਦੇ ਨਾਲ। ਕਾਮਰੇਟ ਯੂਨੀਅਨਾਂ ਅੱਜ ਵੀ ਸਾਡੇ ਤੋਂ ਭਗੌੜੀਆਂ, ਤੇ ਜਿਹੜੇ ਅਸੀਂ ਪਾਏ ਨੂੰ ਇੱਥੇ ਪਹੁੰਚੇ ਪਏ ਬੈਠੇ ਆ, ਜਿਹੜਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਕਿਤੇ ਨਾ ਕਿਤੇ ਉਹ ਕਾਮਰੇਟੀ ਸੋਚ ਦੇ ਬੰਦੇ ਜਿਹੜੇ ਸਾਡੀਆਂ ਲੱਤਾਂ ਖਿੱਚ ਰਹੇ ਆ। ਅਸੀਂ ਆਪਦੀ ਮੰਜ਼ਿਲ ਵੱਲ ਤਾਂ ਹੀ ਨਹੀਂ ਵਧ ਰਹੇਗੇ। ਡੱਲੇਵਾਲ ਸਾਹਿਬ ਹੋਣ ਭਾਵੇਂ ਤੇ ਭਾਵੇਂ ਸਿਰਸਾ ਸਾਹਿਬ ਹੋਣ, ਇਹ ਹਮੇਸ਼ਾ ਹੀ ਕੌਮ ਦੇ ਨਾਲ ਡਟ ਕੇ ਖੜਦੇ ਰਹੇ ਆ। ਜਿੱਥੇ ਇੱਕ ਇਹਨਾਂ ਦੀ ਯੂਨੀਅਨ ਉੱਥੇ ਕ੍ਰੀਏਟ ਹੋਈ ਸੀ, ਸੰਯੁਕਤ ਮੋਰਚਾ ਕ੍ਰੀਏਟ ਹੋਇਆ ਸੀ, ਉੱਥੇ ਇਹਨਾਂ ਦੀ ਵਾਹ ਨਹੀਂ ਚੱਲੀ। ਤੇ ਚਲੋ ਕੋਈ ਮੌਕਾ ਹੁੰਦਾ ਜਦੋਂ ਬੰਦੇ ਨੂੰ ਚੁੱਪ ਰਹਿਣਾ ਹੁੰਦਾ, ਇਹ ਵੀ ਚੁੱਪ ਰਹੇ। ਪਰ ਸਾਨੂੰ ਹਰ ਵਾਰ ਡੱਲੇਵਾਲ ਸਾਹਿਬ ਕਿਤੇ ਇੱਥੋਂ ਦੀ ਮੂਹਰ ਦੀ ਗੱਡੀ ਲੰਘ ਕੇ ਨਹੀਂ ਗਏ ਬਈ ਇੱਥੇ ਉਹਨਾਂ ਨੇ ਸਟੇ ਨਾ ਕੀਤਾ ਹੋਵੇ। ਪਹਿਲੇ ਦਿਨ ਤੋਂ ਡੱਲੇ ਸਾਹਿਬ, ਬਲਦੇਵ ਸਿੰਘ ਸਿਰਸਾ ਵਰਗੇ ਇਹ ਕਾਫੀ ਯੂਨੀਅਨ ਆ, ਇੱਥੋਂ ਤੱਕ ਕਿ ਪੰਜਾਬ ਕਿਸਾਨ ਯੂਨੀਅਨ ਦਾ ਗੁਰਜੀਤ ਸਿੰਘ ਆ, ਰੁਲਦੂ ਮਾਨਸਾ ਦੀ ਯੂਨੀਅਨ ਤੋਂ ਆ, ਉਹ ਬੰਦੇ ਵੀ ਸਾਨੂੰ ਇੱਥੋਂ ਤੱਕ ਸਪੋਰਟ ਕਰ ਰਹੇ ਆ। ਕਿਉਂਕਿ ਕਿਤੇ ਨਾ ਕਿਤੇ ਜੇ ਭਾਵੇਂ ਕਾਮਰੇਟੀ ਯੂਨੀਅਨ ਹੋਣ, ਭਾਵੇਂ ਇਹ ਦੂਜੀਆਂ ਯੂਨੀਅਨਾਂ ਹੋਣ, ਇਹਨਾਂ ਦੇ ਵਿੱਚ ਬੈਠੇ ਤਾਂ ਅਕਸਰ ਸਿੱਖ ਹੀ ਆ, ਬੈਠੇ ਤਾਂ ਪੰਜਾਬ ਦੇ ਵਸਿੰਦੇ ਹੀ ਆ ਨਾ। ਅਕਸਰ ਦਰਦ ਤਾਂ ਉਹਨਾਂ ਨੂੰ ਵੀ ਹੈਗਾ, ਤੇ ਪਰ ਉਹਨਾਂ ਨੂੰ ਵੀ ਇਹ ਗੱਲ ਆ ਗਈ ਵੀ ਜੇ ਅਸੀਂ ਉੱਥੇ ਦਿੱਲੀ ਨੂੰ ਹਰਾ ਕੇ ਆ ਸਕਦੇ ਹਾਂ, ਤੇ ਇੱਥੇ ਭਗਵੰਤ ਮਾਨ ਕਿਹੜੇ ਬਾਗ ਦੀ ਮੂਲੀ ਆ, ਜੇ ਅਸੀਂ ਇਕੱਠੇ ਹੋਵਾਂਗੇ ਤਾਂ ਅਸੀਂ ਹੱਥ ਨੂੰ ਇਨਸਾਫ ਕੁੱਟ ਲਾਂਗੇ। ਕੀ ਲੱਗਦਾ ਵੀ ਭਗਵੰਤ ਮਾਨ ਇਨਸਾਫ ਦੇ ਦੂਗਾ? ਕਿਉਂਕਿ 24 ਘੰਟਿਆਂ ਦੇ ਵਿੱਚ ਇਨਸਾਫ ਕਰਨ ਵਾਲੀ ਸਰਕਾਰ ਅੱਜ 7-8 ਮਹੀਨੇ ਬੀਤ ਗਏ ਆ। ਬਾਈ ਜੇ ਭਗਵੰਤ ਮਾਨ ਦੇ ਵੱਸ ਦਾ ਰੋਗ ਹੁੰਦਾ ਨਾ ਤੇ ਹੋ ਸਕਦਾ ਉਹ ਪਹਿਲਾਂ ਦੇ ਦਿੰਦਾ, ਪਰ ਉਹ ਪੰਜਾਬ ਪੱਖੀ ਹੁਣ ਰਿਹਾ ਹੀ ਨਹੀਂਗਾ। ਦਰਅਸਲ ਜਿਹੜਾ ਇਹ ਇਨਸਾਫ ਆ, ਭਗਵੰਤ ਮਾਨ ਨੇ ਹੁਕਮ ਵਜਾਉਣਾ ਕੇਜਰੀਵਾਲ ਦਾ, ਤੇ ਕੇਜਰੀਵਾਲ ਨੇ ਵਜਾਉਣਾ ਵਾ ਮੋਹਨ ਭਾਗਵਤ ਦਾ। ਇਹ ਸਭ ਜਿੰਨੇ ਚੱਟੇ ਵੱਟੇ ਆਏ, ਇੱਕੇ ਤੱਕੜੀ ਦੇ ਇਹ ਵੱਟੇ ਆ, ਇਹਨਾਂ ਤੋਂ ਕੋਈ ਆਸ ਨਹੀਂ ਕੀਤੀ ਅਸੀਂ। ਜਿਵੇਂ ਆ ਯੂਨੀਅਨਾਂ ਹੁਣ ਇੱਥੇ ਆਮਦ ਹੋਈ ਹੈ ਯੂਨੀਅਨਾਂ ਦੀ, ਸਾਰੇ ਸਿੱਖ ਚੱਲ ਕੇ ਆ ਰਹੇ ਆ, ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੀਆਂ ਹੁੰਦੀਆਂ, ਤੇ ਫਿਰ ਭਗਵੰਤ ਮਾਨ ਨਹੀਂ ਸਾਡੇ ਤੋਂ ਭੱਜਦਾ ਕਿਸੇ ਪਾਸੇ। ਫਿਰ ਅਸੀਂ ਉਹਦੀ ਧੌਣ ਤੇ ਗੋਡਾ ਰੱਖ ਕੇ ਇਨਸਾਫ ਲੈ ਲਾਂਗੇ। ਪਰ ਬਈ ਜੇ ਚਾਰਾਂ ਦੇ ਮੂੰਹ ਇੱਧਰ ਨੂੰ ਆ, 10 ਬੰਦੇ ਇੱਥੇ ਬੈਠੇ ਤੇ 10 ਘਰੇ ਬੈਠੇ ਰਿਆਈਆਂ 'ਚ ਲਿਖੀ ਜਾਂਦੇ ਵੀ ਸੁਖਰਾਜ ਸਿੰਘ ਫੋਰਚੂਨਰਾਂ 'ਚ ਬਹਿ ਗਿਆ, ਸੁਖਰਾਜ ਸਿੰਘ ਕਰੋੜ ਰੁਪਈਆ ਲੈ ਗਿਆ। ਪਰ ਸੁਖਰਾਜ ਸਿੰਘ ਦਾ ਇਹ ਵੀ ਦੇਖੋ, ਉਹਦੇ ਪਿਓ ਦਾ ਸਾਇਆ ਵੀ ਉਹ ਤੋਂ ਚੱਲ ਗਿਆ, ਉਹਨਾਂ ਦਾ ਵਧੀਆ ਕਾਰੋਬਾਰ ਸੀ, ਉਹ ਬਾਹਰ ਸੈਟਲ ਸੀ, ਉਹ ਕੋਈ ਇਸ ਕਰੋੜ ਰੁਪਈਏ ਤੇ ਨਹੀਂ ਬੈਠੇ ਸੀਗੇ। ਪਰ ਵਿਚਲੀਆਂ ਗੱਲਾਂ ਦਾ ਨਹੀਂ ਲੋਕਾਂ ਨੂੰ ਪਤਾ ਵੀ ਵਿੱਚ ਕੀ ਕੁਝ ਹੋ ਰਿਹਾ ਤੇ ਬਾਹਰ ਕੀ ਕੁਝ ਹੋ ਰਿਹਾ। ਅਗਲੇ ਨੇ ਤਾਂ ਰਿਆਈ 'ਚ ਬੈਠੇ ਨੇ ਗੂਠੇ ਨਾਲ ਨੱਪ ਕੇ ਪਾ ਦੇਣਾ ਹੁੰਦਾ ਸਾਰਾ ਕੁਝ। ਇਸੇ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਕਿਉਂਕਿ ਸੁਖਰਾਜ ਸਿੰਘ ਦੇ ਨਾਲ ਅਸੀਂ ਗੱਲ ਕਰਾਂਗੇ ਤਾਂ ਲੋਕਾਂ ਨੇ ਫੇਰ ਕਮੈਂਟ ਕਰਨੇ ਨੇ ਕਿ ਇਹ ਕਿਵੇਂ ਦੱਸ ਦੂ ਆਪਦੀ ਸੱਚਾਈ। ਇਸੇ ਕਰਕੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਬਾਈ ਮਸਲਾ ਪਤਾ ਕੀ ਗੱਲ ਦਾ, ਦੇਖੋ ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਆ ਤੇ ਲੋਕਾਂ ਦੇ ਦੋਨੀ ਪਾਸੇ। ਕਿਤੇ ਨਾ ਕਿਤੇ ਸਾਡੇ ਜਥੇਬੰਦੀਆਂ ਦੇ ਵਿੱਚ ਆਪਸ ਦੇ ਵਿੱਚ ਵੀ ਵਖਰੇਵੇਂ ਹੁੰਦੇ ਆ, ਸਾਡੇ ਆਪਸੀ ਇੱਕੋ ਜਥੇਬੰਦੀ ਦੇ ਵਿੱਚ ਹੁੰਦੇ ਆ, ਕਈ ਵਾਰ ਸਾਡੇ ਵਿਚਾਰਾਂ ਦਾ ਵਖਰੇਵਾਂ ਹੁੰਦਾ। ਪਰ ਲੋਕ ਬਹੁਤ ਬੰਦੇ ਜਿਨ੍ਹਾਂ ਨੇ ਇੱਥੇ ਫਾਇਦਾ ਉਠਾਇਆ ਸੁਖਰਾਜ ਸਿੰਘ ਦਾ, ਇੱਥੇ ਬੈਠੇ ਦਾ, ਫਸੇ ਵੇ ਦਾ, ਬਹੁਤ ਅਨੇਕਾਂ ਗੱਲਾਂ ਹੋਈਆਂ ਇੱਥੇ ਜਿਹੜੀਆਂ ਆਪਾਂ ਇੱਥੇ ਸਕਰੀਨ ਦੇ ਉੱਤੇ ਨਹੀਂ ਦੱਸ ਸਕਦੇਗੇ। ਪਰ ਫਿਰ ਵੀ ਵਾਹਿਗੁਰੂ ਭਲੀ ਕਰੂਗਾ। ਉਹ ਬੰਦਾ ਸਿਰੜੀ ਆ ਬੈਠਾ ਵਾ, ਠੀਕ ਆ, ਘਰੇ ਬਹਿ ਕੇ ਗੱਲਾਂ ਕਰਨੀਆਂ ਬਹੁਤ ਔਖੀਆਂ। ਉਹਦੀ 3-4 ਸਾਲ ਦੀ ਬੇਟੀ ਸੀ, ਮੌਤ ਦੇ ਮੂੰਹ 'ਚੋਂ ਨਿਕਲ ਕੇ ਆਈ ਆ। ਉਹ ਬੰਦਾ ਉਹਦੇ ਕੋਲੇ ਹਸਪੀਟਲ ਨਹੀਂ ਜਾ ਸਕਿਆ ਸੁਖਰਾਜ ਸਿੰਘ। ਉਹਦੀ ਦਾਦੀ ਦੀ ਘਰੇ ਮੌਤ ਹੁੰਦੀ ਆ, ਉਹ ਬੰਦਾ ਸ਼ਮਸ਼ਾਨ ਘਾਟ ਤੱਕ ਉਹਦਾ ਸੰਸਕਾਰ ਕਰਾਉਣ ਤੱਕ ਨਹੀਂ ਗਿਆ, ਉਹ ਇੱਥੇ ਬੈਠਾ ਡਟਿਆ। ਪਰ ਜਿਨ੍ਹਾਂ ਨੇ ਰਿਆਈ ਦੇ ਵਿੱਚ ਬਹਿ ਕੇ ਲਿਖਣਾ, ਉਹਨਾਂ ਨੇ ਲਿਖ ਹੀ ਦੇਣਾ ਬਈ। ਉਹ ਕਿਸੇ ਦੇ ਮਿੱਤ ਨਹੀਂ, ਉਹਨਾਂ ਨੂੰ ਸਿਰਫ ਵਿਊ ਲਾਈਕ ਕਮੈਂਟਾਂ ਤੱਕ ਹੀ ਸੀਮਿਤ ਹੁੰਦੇ ਉਹ ਬੰਦੇ। ਬਿਲਕੁਲ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਥੋੜੀ ਜੀ ਖਾਸ ਕਰੀ ਆ, ਕਿਉਂਕਿ ਇਹ ਮੁਲਾਕਾਤ ਕਰਨੀ ਬਣਦੀ ਸੀ। ਇਸ ਦੇ ਵਿੱਚ ਅਸੀਂ ਭਾਈ ਸੁਖਰਾਜ ਸਿੰਘ ਦੇ ਜਿਹੜੇ ਨਾਲ ਬੈਠੇ ਨੇ ਪਿਛਲੇ 1 ਸਾਲ ਤੋਂ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਮੌਜੂਦ ਨੇ। ਸਿਰਸਾ ਸਾਹਿਬ, ਕੀ ਲੱਗਦਾਗਾ? ਸਪੀਕਰ ਸਾਹਿਬ ਕਹਿੰਦੇ ਸੀ ਕਿ ਅਸੀਂ ਇਨਸਾਫ ਲੈ ਕੇ ਆਵਾਂਗੇ, ਜੇ ਇਨਸਾਫ ਨਾ ਮਿਲਿਆ ਤਾਂ ਅਸਤੀਫਾ ਦੇ ਦਿਆਂਗੇ। ਇਹ ਤੇ ਸਵਾਲ ਕਰੋ ਸਪੀਕਰ ਦੇ ਉੱਤੇ, ਇਹ ਮੇਰੇ ਤੇ ਨਹੀਂ ਬਣਦਾ। ਉਹਨੂੰ ਪੁੱਛੋ ਵੀ ਤੁਸੀਂ ਇਨਸਾਫ ਨਹੀਂ ਦਿੱਤਾ ਤੇ ਉਹਨੂੰ ਅਸਤੀਫਾ ਦਿਓਗੇ ਕਿ ਨਹੀਂ। ਇਹ ਸਵਾਲ ਉਹਨੂੰ ਤੇ ਬਣਦਾ, ਮੇਰੇ ਤੇ ਨਹੀਂ ਬਣਦਾ। ਕਿਉਂਕਿ 7 ਸਾਲ ਹੋ ਗਏ ਆ ਬਹਿਮਲ ਕਲਾਂ ਦੀ ਧਰਤੀ ਤੇ ਜਿਹੜੇ ਲੋਕ ਨੇ ਉਹ ਬੈਠੇ ਨੇ, ਇਨਸਾਫ ਦੀ ਗੁਹਾਰ ਲਾ ਰਹੇ ਨੇ। 7 ਸਾਲਾਂ ਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ, 4 ਸਰਕਾਰਾਂ ਬਦਲ ਗਈਆਂ। ਅਸੀਂ ਲੜਾਈ ਲੜ ਰਹੇ ਹਾਂ,
ਅਸੀਂ ਮੋਦੀ ਦੀਆਂ ਗੋਡੀਆਂ ਲਵਾ ਕੇ ਆਏ ਆ ਤੇ ਹੁਣ ਪੰਜਾਬ ਸਰਕਾਰ ਦੀਆਂ ਗੋਡੀਆਂ ਇੱਥੇ ਲਵਾਵਾਂਗੇ। ਹਾਂ, ਪੰਜਾਬ ਸਰਕਾਰ ਦੀਆਂ ਗੋਡਿਆਂ ਲਵਾਓਗੇ। ਪੰਜਾਬ ਸਰਕਾਰ ਦੇ ਨੁਮਾਇੰਦੇ ਹੀ ਆ ਕੇ ਕਹਿੰਦੇ ਰਹੇ ਨੇ ਕਿ SIT ਬਣਾ ਦਿਆਂਗੇ, SIT ਦੇ ਵਿੱਚ ਅਸੀਂ ਫੈਸਲਾ ਕਰ ਦਿਆਂਗੇ। ਉਹ ਸਰਕਾਰ ਆਪਣੇ ਹਿਸਾਬ ਨਾਲ ਚੱਲ ਰਹੀ, ਅਸੀਂ ਆਪਣੇ ਹਿਸਾਬ ਨਾਲ ਚੱਲ ਰਹੇ। ਆਪਣਾ ਹਿਸਾਬ ਕਿਸ ਤਰ੍ਹਾਂ ਦਾ ਹੋਊਗਾ? ਜਿਹੜਾ ਸਿੰਘੂ ਬਾਰਡਰ ਜਾਂ ਟਿੱਕਰੀ ਬਾਰਡਰ ਤੇ ਹੋਇਆ ਸੀ ਉਸ ਤਰ੍ਹਾਂ ਦਾ? ਤੁਸੀਂ ਇੱਕ ਗੱਲ ਦੇਖੋ, ਆ ਸਾਡੀਆਂ ਕਿਸਾਨ ਜਥੇਬੰਦੀਆਂ ਮੈਂ ਤੁਹਾਨੂੰ ਕਿਹਾ ਸੀ ਕਿ ਸਾਡਾ SKM ਗੈਰ ਰਾਜਨੀਤਿਕ, ਉਹ ਪੰਥਕ ਸੋਚ ਰੱਖਦਾ ਕਿ ਇਸੇ ਕਰਕੇ ਅੱਜ ਆ ਸਾਰੇ ਤੁਸੀਂ ਦੇਖ ਰਹੇ ਹੋ ਕਿ ਸਿੱਧੂਪੁਰ ਜਥੇਬੰਦੀ, ਸਾਡੇ ਮੋਹਾਲੀ ਤੋਂ ਐਜੂਕੇਸ਼ਨ ਬੋਰਡ ਵਾਲੇ, ਸਾਰੀ ਟੀਮ ਸਾਡੀ ਇੱਥੇ ਆ ਚੁੱਕੀ ਆ। ਬਾਕੀ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਆਉਣਗੀਆਂ। ਮੈਂ ਇੱਥੋਂ ਤੱਕ ਕਹਾਂਗਾ ਕਿ ਜਿਹੜੇ ਸਾਡੇ SKM ਗੈਰ ਰਾਜਨੀਤਿਕ ਹੈ, ਜਿਹੜੇ ਪੰਜਾਬ ਤੋਂ ਬਾਹਰ ਨੇ, ਬਾਕੀ ਅਦਰ ਸਟੇਟਾਂ ਦੇ ਹਿੰਦੂ ਸਮਾਜ ਨਾਲ ਸੰਬੰਧਿਤ, ਉਹ ਵੀ ਸਾਡੇ ਵਿੱਚ ਆਉਣਗੇ। ਤਾਂ ਮੈਮ ਕੀ ਲੱਗਦਾ ਜਿਹੜਾ ਇਨਸਾਫ ਆ, ਇਨਸਾਫ ਮਿਲਣ ਦੇ ਵਿੱਚ ਕੋਈ ਰੁਕਾਵਟ ਆ ਨਹੀਂ ਸਕਦੀ, ਕਿਉਂਕਿ ਗੁਰੂਆਂ ਦੀ ਗੱਲ ਹੈ ਇੱਥੇ, ਰਾਈਟ। ਜਿਹੜੇ ਸਪੀਕਰ ਸਾਹਿਬ ਨੇ 1.5 ਮਹੀਨੇ ਦਾ ਟਾਈਮ ਮੰਗਿਆ ਸੀ ਤੇ ਉਹਨਾਂ ਨੇ ਆਪਣੀ ਬੋਲ ਦੇ ਵਿੱਚ ਖੜੇ ਨਹੀਂ ਹੋ ਸਕੇ। ਇਹ ਤਾਂ ਪਰਮਾਤਮਾ ਹੀ ਪਾਣਾ ਵਰਤਾਏਗਾ ਤੇ ਇਹ ਹੱਲ ਹੋਊਗਾ। ਕਿਉਂਕਿ 4 ਸਰਕਾਰਾਂ ਬਦਲ ਗਈਆਂ, ਅੱਜ ਚੌਥੀ ਸਰਕਾਰ ਆ ਜਿਹੜੀ ਸੱਤਾ ਦੇ ਵਿੱਚ ਆ, ਉਹ ਆ ਰਹੀ ਆ। ਉਹ ਵੀ ਕਹਿੰਦੀ ਸੀ ਅਸੀਂ 24 ਘੰਟਿਆਂ ਦੇ ਵਿੱਚ ਬਹਿਮਲ ਕਲਾਂ ਦਾ ਹੱਲ ਕਰ ਦਿਆਂਗੇ, ਪਰ ਲੋਕ ਨੇ ਜਿਹੜੇ ਉਹ ਸੜਕਾਂ ਤੇ ਨੇ। ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਹੈ ਤੇ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਰਾਂਗੀ, ਜਿਵੇਂ ਆਪਾਂ ਯੂਨਿਟੀ ਦੇ ਵਿੱਚ ਬੈਠੇ ਆ ਅੱਜ, ਤੇ ਸਰਕਾਰ ਨਾ ਮੰਨੇ ਇਹ ਗੱਲ ਹੋ ਨਹੀਂ ਸਕਦੀ। ਉਹਨੇ ਮੰਨਣਾ ਪੈਣਾ ਤੇ ਆਪਣਾ ਹੱਲ ਹੋਊਗਾ, ਕਿਉਂਕਿ ਇਹ ਗੁਰੂਆਂ ਦੀ ਗੱਲ ਹੈ, ਕਿਸੇ ਇਨਸਾਨ ਦੀ ਗੱਲ ਤਾਂ ਹੈ ਹੀ ਨਹੀਂ। ਤਾਂ ਇਹਦਾ 100% ਹੱਲ ਹੈਗਾ। ਜਿੱਦਾਂ ਕਿ ਅਸੀਂ ਗੱਲ ਕਰਦੇ ਆ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜਿਹੜੇ ਵਿੱਚ ਜੰਮਦੇ ਨੇ ਉਹਨਾਂ ਨੂੰ ਆਏ ਦਿਨ ਕੋਈ ਨਾ ਕੋਈ ਮੁਹਿੰਮ ਛਿੜ ਜਾਂਦੀ ਆ। ਇਹ ਮੁਹਿੰਮ ਵੀ ਇੱਕ ਬਹੁਤ ਲੰਮੇ ਸਮੇਂ ਤੋਂ ਛਿੜੀ ਹੋਈ ਆ। 2 ਜਿਹੜੇ ਕਿ ਸਿੱਖ ਨੇ ਉਹ ਸ਼ਹੀਦ ਕਰਤੇ, ਗੋਲੀਆਂ ਭਰਾਈਆਂ ਗਈਆਂ। ਗੁਰੂ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਨੇ ਹਲੇ ਤੱਕ ਰੁਕ ਨਹੀਂ ਰਹੀਆਂ। ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਆ। ਬੇਅਦਬੀਆਂ ਰੁਕਣੀਆਂ ਚਾਹੀਦੀਆਂ ਨੇ। ਹੁਣ ਤਾਂ ਕਾਫੀ ਜਾਗਰੂਕਤਾ ਆ ਗਈ ਹੈ ਇਨਸਾਨਾਂ ਵਿੱਚ, ਪੰਜਾਬੀਆਂ ਵਿੱਚ। ਤਾਂ ਹੋਊਗਾ ਹੱਲ ਜ਼ਰੂਰ ਹੋਊਗਾ ਹੱਲ। ਤੇ ਇਹ ਤਾਂ ਮੈਂ ਸੋਚ ਰਹੀ ਹਾਂ ਕਿ ਜਿਵੇਂ ਬਾਦਲਾਂ ਨੇ ਵੀ ਬੜੀ ਗੁਟਕਾ ਸਾਹਿਬ ਹੱਥ ਵਿੱਚ ਰੱਖ ਕੇ ਜਿਹੜੀ ਗੱਲਾਂ ਕਹੀਆਂ ਸੀ ਉਹਨਾਂ ਨੇ ਪੂਰੀਆਂ ਨਹੀਂ ਕੀਤੀਆਂ, ਤੇ ਅੱਜ ਉਹਨਾਂ ਦਾ ਹਾਲ ਦੇਖ ਲਓ। ਤੇ ਸਪੀਕਰ ਸਾਹਿਬ ਨਾਲ ਮੈਂ ਇਹ ਪਲੇਟਫਾਰਮ ਤੇ ਖੜੇ ਹੋ ਕੇ ਕਹਿੰਨੀ ਆ ਕਿ ਭਾਈ ਤੁਸੀਂ ਗੁਰੂਆਂ ਦੀ ਗੱਲਾਂ ਕਰਦੇ ਸੀ, ਬੜਾ ਵਿਸ਼ਵਾਸ ਰੱਖਦੀ ਸੀ ਮੈਂ ਉਹਨਾਂ ਦੀ ਬੋਲ ਤੇ, ਪਰ ਮੈਨੂੰ ਬੜਾ ਦੁੱਖ ਵਿੱਚ ਹੈਗੀ ਆ, ਬੜਾ ਦੁੱਖ ਲੱਗਿਆ ਹੈਗਾ ਕਿ ਉਹ ਵੀ ਆਪਣੀ ਜ਼ੁਬਾਨ ਦੇ ਵਿੱਚ ਖਰੇ ਨਹੀਂ ਉਤਰੇ। ਪਰ ਉਹ ਭਾਣਾ ਵਰਤਾਏਗਾ, ਪਰਮਾਤਮਾ ਹੈਗਾ ਤੇ ਗੁਰੂ ਹੈਗੇ ਤਾਂ ਹੱਲ ਹੋਏਗਾ। ਉਹਨੇ ਕਰਾਣਾ ਹੱਲ ਤਾਂ ਉਹਨੇ ਹੀ ਕਰਾਣਾ ਹੈਗਾ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਕਰੀ ਆ, ਇੱਥੇ ਲਗਾਤਾਰ ਮੁਲਾਕਾਤ ਕਰਦੇ ਰਹੇ ਆ, ਤਾਂ ਮੁਲਾਕਾਤ ਹੁੰਦੀ ਰਹੂਗੀ, ਕਿਉਂਕਿ ਬਹਿਮਲ ਕਲਾਂ ਦਾ ਕੋਈ ਮੋਰਚਾ ਛੋਟਾ ਮੋਰਚਾ ਨਹੀਂ। ਪਿਛਲੇ 7 ਸਾਲਾਂ ਤੋਂ ਇੱਥੇ ਮੋਰਚਾ ਲੱਗਿਆ ਹੋਇਆ। ਪਿਛਲੇ 7 ਸਾਲਾਂ ਤੋਂ ਇੱਥੇ ਜਿਹੜੀ ਕਿ ਮੁਲਾਕਾਤ ਹੁੰਦੀ ਆ, ਲੀਡਰ ਆਉਂਦੇ ਨੇ ਤਾਂ ਲੀਡਰ ਆ ਕੇ ਵਾਅਦੇ ਕਰਦੇ ਨੇ, ਵਾਅਦਿਆਂ ਤੋਂ ਬਾਅਦ ਉਹ ਮੁੱਕਰ ਜਾਂਦੇ ਨੇ। ਜਿਹੜੀ ਪਾਰਟੀ ਗਰੰਟੀਆਂ ਦਿੰਦੀ ਰਹੀ ਤਾਂ ਸ਼ਾਇਦ ਉਹਨਾਂ ਦੀਆਂ ਗਰੰਟੀਆਂ ਵੀ ਕਿਤੇ ਨਾ ਕਿਤੇ ਜਾ ਕੇ ਘਸਦੀਆਂ ਨਜ਼ਰ ਆਈਆਂ। ਅੱਜ ਬਹਿਮਲ ਕਲਾਂ ਦੀ ਧਰਤੀ ਤੇ ਫੇਰ ਖੜੇ ਆ, ਤਾਂ ਬਹਿਮਲ ਕਲਾਂ ਦਾ ਜਿਹੜਾ ਮੁੱਦਾ ਗਾ ਉਹ ਜਿਉਂ ਦੀ ਤਿਉਂ ਖੜਾ ਕੀਤਾ ਗਿਆ। ਅੱਜ ਪੂਰੇ 1.5 ਮਹੀਨੇ ਬਾਅਦ ਜਿਹੜਾ ਕਿ ਇੱਕ ਇਕੱਠ ਰੱਖਿਆ ਗਿਆ। ਜਿਵੇਂ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਪੰਜਾਬੀ ਦੀ ਕਹਾਵਤ ਆ, ਮਿੱਟੀ ਨਾ ਫਰੋਲ ਜੋਗਿਆ, ਨਹੀਂ ਲੱਭਣੇ ਲਾਲ ਗਵਾਚੇ। ਪਰ ਪੰਜਾਬ ਨੂੰ ਆਪਣਾ ਇਤਿਹਾਸ ਫਰੋਲਣਾ ਪੈਣਾ ਕਿ ਕਿਹੜਾ ਪੰਜਾਬ ਦੇ ਨਾਲ ਖੜਾ ਸੀ ਤੇ ਕਿਹੜਾ ਪੰਜਾਬ ਨੂੰ ਪਿੱਠ ਦਿਖਾ ਕੇ ਭੱਜਿਆ ਸੀ। ਅੱਜ ਅਸੀਂ ਬਹਿਮਲ ਕਲਾਂ ਦੀ ਧਰਤੀ ਤੇ ਤਾਂ ਸਾਡੇ ਨਾਲ ਬਾਈ ਅਮਤੋਜ ਮਾਨ ਮੌਜੂਦ ਨੇ ਕਿ ਆਖਰ ਸਰਕਾਰ ਇਨਸਾਫ ਕਿਉਂ ਨਹੀਂ ਦੇ ਰਹੀ। ਇਹ ਤਾਂ ਇੱਕ ਬਹੁਤ ਵੱਡਾ ਸਵਾਲ ਆ ਬਈ, ਆਖਰ ਸਰਕਾਰ ਆ ਜਿਹੜੀ ਉਹ ਇਨਸਾਫ ਕਿਉਂ ਨਹੀਂ ਦੇ ਰਹੀ। ਹੁਣ ਤਾਂ ਜੇਕਰ ਅਸੀਂ ਗੱਲ ਕਰੀਏ, ਕਹਿੰਦੇ ਕਿ ਕਲਾਕਾਰ ਦਾ ਜਿਹੜਾ ਦਿਲ ਹੁੰਦਾ ਉਹ ਬਹੁਤ ਨਰਮ ਹੁੰਦਾ। ਹੁਣ ਤਾਂ ਸਰਕਾਰ ਦੇ ਵਿੱਚ ਰਾਜਨੀਤਿਕ ਲੋਕਾਂ ਦੇ ਨਾਲੋਂ ਵੱਧ ਕਲਾਕਾਰ ਬੈਠੇ ਨੇ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਮੈਨੂੰ ਤਾਜਬ ਹੈ ਇਸ ਗੱਲ ਦਾ, ਹੈਰਾਨਗੀ ਵੀ ਹੈ ਕਿ ਜੇ ਤੁਸੀਂ ਪਹਿਲਾਂ 3 ਮਹੀਨੇ ਲਏ, ਇੱਥੇ ਬਹਿ ਕੇ ਸਾਰੀਆਂ ਟੈਕਨੀਕਲ ਗੱਲਾਂ ਡਿਸਕਸ ਕੀਤੀਆਂ ਗਈਆਂ, ਫਿਰ 15 ਦਿਨ ਲਏ, ਫਿਰ 1.5 ਮਹੀਨਾ ਲੈ ਕੇ ਗਏ ਸਪੀਕਰ ਸਾਹਿਬ, 6 ਮਹੀਨੇ ਹੋ ਗਏ। 6 ਮਹੀਨੇ ਦਾ ਸਮਾਂ ਵਾਰੀ-ਵਾਰੀ ਕਰਕੇ ਤੁਸੀਂ ਲਿਆ ਸੰਗਤ ਤੋਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਿਆ, ਔਰ ਗੱਲ ਫਿਰ ਉੱਥੇ ਦੀ ਉੱਥੇ ਬੈਕ ਟੂ ਸਿਕਿਉਰ। ਤਾਂ ਇਹ ਕਿਉਂ ਹੋ ਰਿਹਾ? ਮੇਰੇ ਲਈ ਵੀ ਇਹ ਸਵਾਲ ਹੈ। ਪਰ ਮੈਂ ਇੱਕ ਗੱਲ ਕਹੂੰਗਾ ਕਿ ਆਪਾਂ ਹੁਣ ਉਹਨਾਂ ਵੱਲ ਨਾ ਵੇਖੀਏ। ਜੇ ਸਰਕਾਰ ਕਦੇ ਵੀ ਫਰਕ ਨਹੀਂ ਹੁੰਦਾ। ਸਰਕਾਰ ਕਿਤੇ ਵੀ ਇੱਕ ਹੱਦ ਤੋਂ ਜ਼ਿਆਦਾ ਸੁਹਿਰਦ ਨਹੀਂ ਹੁੰਦੀ। ਇਹਨਾਂ ਦੀ ਸੁਹਿਰਦਤਾ ਦੀ ਉਮੀਦ ਆਪਾਂ ਲੇਖ ਚੁੱਕੇ 3 ਵਾਰੀ।
ਹੁਣ ਆਪਾਂ ਸੋਚੀਏ ਕਿ ਆਪਾਂ ਅੱਗੇ ਕਿਵੇਂ ਵਧਣਾ ਹੈ, ਕਿਉਂਕਿ ਗੱਲ ਨਿਰਾਸ਼ਾ ਆਉਂਦੀ ਜਾ ਰਹੀ ਹੈ ਸੰਗਤ ਦੇ ਵਿੱਚ। ਉਸ ਨਿਰਾਸ਼ਾ ਤੋਂ ਬਚਣ ਲਈ ਸਾਨੂੰ ਅਗਲੀ ਕਾਲ ਦੇਣੀ ਪਊਗੀ, ਔਰ ਅਗਲੀ ਕਾਲ ਐਵੇਂ ਹੀ ਨਹੀਂ, ਸੋਚ ਕੇ ਇਕੱਠੇ ਹੋ ਕੇ ਇੱਕ ਗੱਲ ਨੂੰ ਅੱਗੇ ਵਧਾਇਆ ਜਾਵੇ। ਮੈਂ ਇਸ ਵੱਲ ਸੋਚਦਾ ਸਰਕਾਰ ਦੀ ਗੱਲ ਹੈ, ਜਿੱਥੇ 3 ਗਈਆਂ ਉੱਤੇ ਚੌਥੀ ਵੀ ਜਾਊਗੀ, ਤੁਸੀਂ ਮੰਨ ਕੇ ਚੱਲੋ, ਆਪਾਂ ਉਧਰ ਨਾ ਜਾਈ। ਇੱਕ ਯਾਰ ਜ਼ਿੰਮੇਦਾਰ ਆਉਦਾ ਹੈ ਸਪੀਕਰ, ਬਹਿ ਕੇ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿੰਦੇ ਨੇ ਜਾਂ ਮੈਂ ਤੁਹਾਡੇ ਨਾਲ ਬੈਠਾ ਹੋਊਂਗਾ ਜਾਂ ਅਰਦਾਸ ਕਰਾਂਗੇ ਜਿੱਤ ਦੀ ਨਹੀਂ ਇਨਸਾਫ ਦੀ। ਤੇ ਫਾਈਨਲੀ ਨਾ ਉਹ ਬੈਠੇ ਨੇ ਆਪਣੇ ਨਾਲ, ਨਾ ਅਰਦਾਸ ਹੋ ਰਹੀ ਹੈ, ਇਨਸਾਫ ਮਿਲ ਗਿਆ, ਤੇ ਫਿਰ ਕਿੱਧਰ ਗਈ ਆ ਵਾਦਾ, ਜ਼ਬਾਨ ਕਿੱਧਰ ਗਈ ਸਪੀਕਰ ਨੇ। ਕੀ ਲੱਗਦਾ ਪੰਜਾਬ ਨੂੰ ਫੇਰ ਉਸੇ ਦੌਰ 'ਚ ਧੱਕਿਆ ਜਾ ਰਿਹਾ ਜਿਹੜੇ ਦੌਰ ਤੇ ਹਵਾਏਂ ਵਰਗੀਆਂ ਫਿਲਮਾਂ ਬਣੀਆਂ ਸੀ? ਇਹ ਸੋਚਣਾ ਪਊਗਾ ਸਾਨੂੰ ਇਹਦੇ ਬਾਰੇ, ਕੀ ਇਹ ਦੌਰ ਵਾਕਈ ਤਾਂ ਨਹੀਂ ਲਿਆਉਣ ਦੀ ਕੋਸ਼ਿਸ਼ ਹੋ ਰਹੀਗੀ, ਕੀ ਇਹਨੂੰ ਉਧਰ ਨੂੰ ਧੱਕਿਆ ਤਾਂ ਨਹੀਂ ਜਾ ਰਿਹਾ? ਜੇ ਧੱਕਿਆ ਜਾ ਰਿਹਾ ਤਾਂ ਅਸੀਂ ਰਿਐਕਟ ਕਿਵੇਂ ਕਰਨਾ ਹੈ, ਇਹਦੇ ਬਾਰੇ ਸੋਚੀਏ। ਮੇਰਾ ਜਾ ਕੇ ਇੱਥੇ ਇਹਨਾਂ ਸਾਰਿਆਂ ਨੂੰ ਸੱਜਣਾਂ ਮਿੱਤਰਾਂ ਨੂੰ ਆਹੀ ਕਹਿਣਾ ਹੈ ਕਿ ਆਪਾਂ ਇੱਕ ਤਾਂ ਸਾਰੇ ਸੰਘਰਸ਼ਾਂ ਨੂੰ ਇਕੱਠੇ ਕਰ ਲਈਏ। ਜੇ ਅਸੀਂ ਬੰਦੀ ਸਿੰਘਾਂ ਬਾਰੇ ਲਾ ਰਹੇ ਹਾਂ, ਇੱਕ ਮੋਰਚਾ ਲੱਗਣ ਜਾ ਰਿਹਾ ਹੈ, ਬੇਅਦਬੀਆਂ ਬਾਰੇ ਹੈ, ਆ ਬਾਈਬਲ ਕਲਾਂ ਦੇ ਸ਼ਹੀਦਾਂ ਬਾਰੇ ਹੈ, ਅਸੀਂ ਇਕੱਠੇ ਕਿਉਂ ਨਾ ਹੋ ਜਾਈਏ? ਜੇ 32 ਕਿਸਾਨ ਜਥੇਬੰਦੀਆਂ ਵੱਖਰੇ ਵੱਖਰੇ ਵਿਚਾਰਾਂ ਵਾਲੀਆਂ ਇਕੱਠੀਆਂ ਹੋ ਸਕਦੀਆਂ, ਤੇ ਯਾਰ ਅਸੀਂ ਇਕੱਠੇ ਕਿਉਂ ਨਹੀਂ ਹੋ ਸਕਦੇ? ਸਾਰਾ ਪੰਥ ਇਕੱਠਾ ਕਿਉਂ ਨਹੀਂ ਹੋ ਸਕਦਾਗਾ? ਸਾਰਾ ਪੰਜਾਬ ਕਿਉਂ ਨਹੀਂ ਇੱਕ ਜਗ੍ਹਾ ਤੇ ਖੜਾ ਹੋ ਸਕਦਾ ਕਿ ਸਾਡੇ ਬੰਦੀਆਂ ਦੀ ਰਿਹਾਈ ਕਰੋ? ਏ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ, ਸਾਡੇ ਉਹ ਸਿੰਘ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ ਉਹ ਨਹੀਂ ਛੱਡੇ ਜਾ ਰਹੇ, ਸਾਡੇ ਉਹ ਸ਼ਹੀਦ ਜਿਹੜੇ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਉਹਨਾਂ ਦਾ ਇਨਸਾਫ ਨਹੀਂ ਮਿਲ ਰਿਹਾ। ਪਤਾ ਕਿਉਂ ਹੋ ਰਿਹਾ ਹੈ? ਇਹ ਹੋ ਰਿਹਾ ਹੈ ਕਿ ਉਹਨਾਂ ਨੂੰ ਲੱਗ ਰਿਹਾ ਆਪਾਂ ਧੌਣ ਤੇ ਗੋਡਾ ਰੱਖ ਨਹੀਂ ਪਾ ਰਹੇ। ਕਿਸਾਨ ਜਥੇਬੰਦੀਆਂ ਨੇ ਰੱਖ ਲਿਆ ਸੀ, ਸ਼ਕਤੀ ਆਪਣੀ ਸੀਗੀ, ਪਰ ਆਪਾਂ ਆ ਨਹੀਂ ਰੱਖ ਪਾ ਰਹੇ। ਹੁਣ ਰੱਖੀਏ ਕਿਵੇਂ, ਇਹਦੇ ਬਾਰੇ ਸੋਚਣਾ ਚਾਹੀਦਾ। ਸਮਾਂ ਦੇਣ ਦਾ ਟਾਈਮ ਚਲਿਆ ਗਿਆ, ਹੁਣ ਸੋਚੀਏ ਆਪਾਂ ਅੱਗੇ ਕਿਵੇਂ ਵਧਣਾ ਹੈ। ਅੱਗੇ ਵਧਿਆ ਕਿਵੇਂ ਜਾਊ? ਜੇਕਰ ਅਮਤੋਜ ਮਾਨ ਦੀ ਅਸੀਂ ਸੁਣਦੇ ਹਾਂ ਤਾਂ ਅਮਤੋਜ ਮਾਨ ਕੀ ਚਾਹੁੰਦੇ ਨੇ ਕਿ ਅੱਗੇ ਕਿਵੇਂ ਵਧਿਆ ਜਾਊਗਾ? ਮੈਨੂੰ ਲੱਗਦਾ ਇਕੱਠੇ ਹੋਇਆ ਜਾਵੇ। ਇੱਕ 19 ਨੂੰ ਮੀਟਿੰਗ ਹੋਣ ਜਾ ਰਹੀ ਹੈ, ਇੱਕ ਮੋਰਚਾ ਲੱਗਣ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀਆਂ ਹੋਈਆਂ ਉਹਦਾ ਇਨਸਾਫ ਮਿਲੇ। ਨਾਲ ਆਪਾਂ ਬਾਈਬਲ ਕਲਾਂ ਨੂੰ ਜੋੜੀਏ। ਉਹ ਜਿੰਨੇ ਵੀ 2-3 ਮੋਰਚੇ ਹੋਰ ਲੱਗੇ ਹੋਏ ਨੇ ਤੇ 1-2 ਲੱਗਣਾ ਚਾਹ ਰਹੇ ਨੇ, ਉਹਨਾਂ ਨੂੰ ਇਕੱਠੇ ਕਰੀਏ। ਉਹਦਾ ਐਲਾਨ ਕਿੱਥੋਂ ਹੋਵੇ, ਬੈਠਿਆ ਕਿੱਥੇ ਜਾਵੇ, ਕਿਵੇਂ ਉਹਨੂੰ ਚਲਾਇਆ ਜਾਵੇ, ਇਹਦੇ ਬਾਰੇ ਵਿਚਾਰ ਲਈਏ। ਆ ਮੇਰੇ ਕੋਲ ਤਾਂ ਆਇਆ ਕਿ ਆਪਾਂ ਇਕੱਠੇ ਹੋ ਜਾਈਏ। ਇਕੱਠੇ ਹੋਣ ਦੀ ਗੱਲ ਕਰਦੇ ਆ ਬਾਈ, ਪਰ ਜਿਹੜੇ ਮੂੰਹ ਨੇ ਉਹ ਅੱਡੋ ਅੱਡ ਹੋ ਜਾਂਦੇ ਨੇ। ਫਿਰ ਆਹੀ ਪ੍ਰੋਬਲਮ ਹੈ, ਇਹਨਾਂ ਮੂੰਹਾਂ ਨੂੰ ਇਕੱਠੇ ਕੀਤਾ ਜਾਵੇ। ਜੇ 32 ਜਿਨ੍ਹਾਂ ਨੂੰ ਅਸੀਂ ਬਿਲਕੁਲ ਹੀ ਇੱਕ ਪਾਸੇ ਲੈਫਟ ਇੱਕ ਪਾਸੇ ਰਾਈਟ ਸੀਗੇ, ਉਹ ਇਕੱਠੇ ਹੋ ਸਕਦੇ 32 ਜਥੇਬੰਦੀਆਂ, ਤਾਂ ਅਸੀਂ ਕਿਉਂ ਨਹੀਂ ਹੋ ਸਕਦੇ? ਉਹਨਾਂ ਨੇ ਮਨਾ ਲਈ ਨਾ ਗੱਲ, ਸੈਂਟਰ ਸਰਕਾਰ ਮੰਨ ਗਈ ਤਾਂ ਆਪਾਂ ਨਹੀਂ ਮਨਾ ਸਕਦੇ ਯਾਰ। ਜਿਹਦੇ ਨਾਲ ਪੰਜਾਬ ਦਾ ਬੱਚਾ ਜੁੜਿਆ ਹੈ, ਤੁਸੀਂ ਕੱਲੇ ਨੂੰ ਜਾ ਕੇ ਪੁੱਛ ਲਓ ਕਿ ਭਾਈ ਤੇਰਾ ਇਹਦੇ ਬਾਰੇ ਕੀ ਖਿਆਲ ਆ, ਉਹ ਕਹੂਗਾ ਮੈਂ ਚਾਹੁੰਦਾ ਇਹ ਹੋਵੇ। ਹਰ ਬੰਦਾ ਕਹੂਗਾ ਮੈਂ ਚਾਹੁੰਦਾ ਇਹ ਹੋਵੇ, ਪਰ ਇਹਨੂੰ ਚਲਾਇਆ ਕਿਵੇਂ ਜਾਵੇ ਇਹ ਨਹੀਂ ਪਤਾ। ਚਲਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਸਾਰਿਆਂ ਦੀ, ਜਿਹੜੇ ਬਹਿੰਦੇ ਨੇ ਆ ਕੇ ਚਲਾਓ ਅੱਗੇ ਹੋ ਕੇ। ਸਾਰਾ ਪੰਜਾਬ ਆਉਣ ਨੂੰ ਤਿਆਰ ਹੈ, ਇੱਕ ਬੰਦਾ ਆਉਣ ਨੂੰ ਤਿਆਰ ਹੈ। ਕੋਈ ਕਲਾਕਾਰ, ਕੋਈ ਵਕੀਲ, ਕੋਈ ਸਿਆਸਤਦਾਨ ਪਾਸੇ ਨਹੀਂ ਹੋਊਗਾ, ਕੋਈ ਤਾਂ ਦਿਲੋਂ ਜੁੜੂਗਾ, ਕਿਸੇ ਨੂੰ ਮਜਬੂਰੀ ਵਸ਼ ਆਉਣਾ ਪਊਗਾ। ਪਰ ਆਪਾਂ ਤੁਰੀਏ ਸਹੀ ਇਕੱਠੇ ਹੋ ਕੇ। ਜੇ ਅੱਡੋ ਅੱਡ ਰਵਾਂਗੇ ਉਂਗਲਾਂ ਖਿਲਰੀਆਂ ਰਹਿਣਗੀਆਂ, ਮਰੋੜਨਗੇ ਵੀ ਤੋੜਨਗੇ ਵੀ। ਮੁੱਕਾ ਬਣਾ ਲਈਏ, ਗੱਲ ਹੋ ਜੂਗੀ। ਕਹਿੰਦੇ ਹੁੰਦੇ ਨੇ ਕਿ ਜਦੋਂ ਰੱਬ ਮਾਰਦਾ ਉਦੋਂ ਮੱਤ ਮਾਰਦਾ। ਰੱਬ ਦੀ ਜਿਹੜੀ ਸੱਟ ਲੱਗਦੀ ਆ ਉਹ ਬਹੁਤ ਖਤਰਨਾਕ ਹੁੰਦੀ ਆ, ਬੰਦਾ ਉੱਠਦਾ ਨਹੀਂ ਹੈਗਾ। ਪਰ ਇੱਥੇ ਤਾਂ ਕਿਸੇ ਨੂੰ ਕੋਈ ਡਰ ਹੀ ਨਹੀਂ ਰਿਹਾ ਰੱਬ ਦਾ। ਉਹ ਨਾ ਬੰਦੇ ਦੇ ਜ਼ਮੀਰ ਜਿਹੜੀ ਹੁੰਦੀ ਹੈ ਨਾ ਦੋਸਤ, ਉਹ ਇੱਕ ਵਾਰੀ ਰਿਐਕਟ ਕਰਦੀ ਹੈ, ਉਹਦੀ ਆਤਮਾ ਇੱਕ ਵਾਰੀ ਰੋਕਦੀ ਹੈ। ਇੱਕ ਝੂਠ ਤੋਂ ਜਦੋਂ ਤੁਸੀਂ ਨਿਕਲ ਗਏ ਨਾ ਅੱਗੇ, ਫਿਰ ਤੁਸੀਂ ਝੂਠ ਵਾਰ-ਵਾਰ ਬੋਲਦੇ ਹੋ। ਮੈਨੂੰ ਲੱਗਦਾ ਇਹਨਾਂ ਦਾ ਇਹੀ ਹਾਲ ਹੋ ਗਿਆ ਕਿ ਇੱਕ ਵਾਰੀ ਵਾਅਦਾ ਖਿਲਾਫੀ ਕਰਤੀ, ਫਿਰ ਇੱਕ ਵਾਰੀ ਕੀ 3 ਵਾਰੀ ਵੀ ਸਹੀ, 5 ਵਾਰੀ ਵੀ ਸਹੀ। ਆਪਾਂ ਇਹਨਾਂ ਨੂੰ 3 ਤੋਂ ਅੱਗੇ ਮੌਕਾ ਨਾ ਦੇਈਏ। ਆਪਾਂ ਆਪ ਸੋਚੀਏ ਕਿ ਆਪਾਂ ਵਧੀਏ ਕਿਵੇਂ ਅੱਗੇ, ਕਿ ਇਹਨਾਂ ਨੂੰ ਮਜਬੂਰੀ 'ਚ ਸਾਡੀ ਗੱਲ ਮੰਨਣੀ ਪਵੇ, ਇੱਛਾ ਸ਼ਕਤੀ ਨਾਲ ਨਹੀਂ। ਇੱਛਾ ਸ਼ਕਤੀ ਦਾ ਸਮਾਂ ਚਲਿਆ ਗਿਆ। 3 ਵਾਰੀ ਮੌਕਾ ਦੇਤਾ ਕਿ ਸਰਕਾਰ ਸੁਹਿਰਦ ਹੋ ਕੇ ਫੈਸਲਾ ਲੈ ਲੇ। ਹੁਣ ਆਪਾਂ ਇਹਨਾਂ ਦੀ ਮਜਬੂਰੀ ਬਣਾ ਦਈਏ। ਮਜਬੂਰੀ ਲੋਕਤੰਤਰ 'ਚ ਉਦੋਂ ਬਣਦੀ ਹੈ ਜਦੋਂ ਤੁਹਾਡੇ ਪਿੱਛੇ ਲੋਕ ਸ਼ਕਤੀ ਆ ਜੇ। ਤੇ ਲੋਕ ਸ਼ਕਤੀ ਉਦੋਂ ਆਉਂਦੀ ਹੈ ਜਦੋਂ ਉਹਨਾਂ ਦੇ ਸਾਹਮਣੇ ਮਾਰਗਦਰਸ਼ਨ ਕਲੀਅਰ ਹੋਵੇ।
ਕਿ ਐ ਕਰਕੇ ਐ ਅੱਗੇ ਵਧਾਂਗੇ। ਜਦੋਂ ਆਪਾਂ ਉਹ ਕਲੀਅਰ ਕਰਤਾ, ਮੰਗਾਂ ਤੋਂ ਲੈ ਕੇ ਅੱਗੇ ਵਧਣ ਦੇ ਤੌਰ ਤਰੀਕੇ ਔਰ ਬੰਦਿਆਂ ਦਾ ਇਕੱਠ, ਸਾਰੀਆਂ ਜਥੇਬੰਦੀਆਂ ਇੱਕ ਥਾਂ ਤੇ ਇਕੱਠੀਆਂ ਹੋ ਗਈਆਂ, ਤੁਸੀਂ ਵੇਖਿਓ ਜੇ ਪਟਕ ਦੇਣੇ ਹੋ ਜੂਗਾ। ਇੱਕ ਝੰਡੇ ਥੱਲੇ ਇਕੱਠੇ ਹੋਣ ਦੀਆਂ ਗੱਲਾਂ ਕਰਦੇ ਨੇ ਹਮੇਸ਼ਾ ਕਿ ਇੱਕ ਝੰਡੇ ਥੱਲੇ ਇਕੱਠੇ ਹੋਇਆ ਜਾਵੇ, ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਇਆ ਜਾਵੇ, ਪਰ ਅਮਤੋਜ ਮਾਨ ਕੀ ਸੋਚਦੇ ਨੇ ਉਹ ਗੱਲਾਂ ਬਾਰੇ ਕਿੰਨਾ ਕੁ ਜਿਹੜਾ ਕਿ ਤੁਹਾਡਾ ਵਿਚਾਰ ਹੈਗਾ? ਇਕੱਠੇ ਦੇਖੋ, ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਤਾਂ ਸਾਰੀ ਦੁਨੀਆ ਹੈਗੀ ਹੈ। ਗੱਲ ਤਾਂ ਇਹ ਹੈ ਅੱਗੇ ਇਕੱਠੇ ਹੋ ਕੇ ਵਧੀਏ ਅੱਗੇ। ਔਰ ਸਭ ਤੋਂ ਅਹਿਮ ਹੈ ਕਿ ਕੋਈ ਹੋਰ ਝੰਡੇ ਦੀ ਲੋੜ ਹੀ ਨਹੀਂ ਸਾਨੂੰ, ਜੋ ਨਿਸ਼ਾਨ ਸਾਹਿਬ ਹੈਗਾ। ਨਿਸ਼ਾਨ ਸਾਹਿਬ ਥੱਲੇ ਜਾਂ ਉਹਨਾਂ ਦੇ ਥੱਲੇ ਜੁੜ ਕੇ ਅੱਗੇ ਤੁਰਨ ਨੂੰ ਹਰ ਕੋਈ ਤਿਆਰ ਹੈ, ਪਰ ਇਕੱਠੇ ਹੋ ਕੇ ਤੁਰਨ ਨੂੰ ਤਿਆਰ ਹੈ ਕਿ ਨਹੀਂ, ਗੱਲ ਆ ਹੈ। ਔਰ ਕਿੱਥੋਂ ਤੁਰਨਾ ਹੈ? ਚੰਡੀਗੜ੍ਹ ਤੋਂ, ਬਾਈਬਲ ਕਲਾਂ ਤੋਂ, ਜੀਰੇ ਤੋਂ, ਕਿੱਥੋਂ ਔਰ ਕਿਵੇਂ ਤੁਰਨਾ ਹੈ? ਮੋਰਚੇ ਦੀ ਰੂਪਰੇਖਾ ਕੀ ਹੋਊਗੀ? ਕੀ ਗ੍ਰਿਫਤਾਰੀਆਂ ਦੇਣੀਆਂ, ਜਾਂ ਇੱਕ ਜਗ੍ਹਾ ਤੇ ਬਹਿ ਕੇ ਟ੍ਰੈਫਿਕ ਰੋਕਣੀ ਹੈ, ਜਾਂ ਸਿਰਫ ਵੈਸੇ ਬਹਿਣਾ ਹੈ ਔਰ ਬੋਲਣਾ ਹੈ ਔਰ ਵਾਰ-ਵਾਰ ਹਰ ਬੰਦਿਆਂ ਨੂੰ ਬੁਲਾਉਣਾ ਹੈ, ਪੰਜਾਬ ਦਿਆਂ ਨੂੰ, ਫਿਰ ਦੇਸ਼ ਦਿਆਂ ਨੂੰ, ਫਿਰ ਦੁਨੀਆ ਦਿਆਂ ਨੂੰ? ਕੀ ਰੂਪਰੇਖਾ ਹੋਵੇ ਉਹਨੂੰ ਵਿਚਾਰ ਲਈਏ। ਬਿਲਕੁਲ, ਜੇਕਰ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਸੱਚ ਹੁੰਦਾ ਉਹ ਜਦੋਂ ਨੂੰ ਪੈਰੀਂ ਜੁੱਤੀ ਪਾਉਂਦਾ ਤਾਂ ਝੂਠ ਪੂਰੀ ਦੁਨੀਆ ਘੁੰਮ ਜਾਂਦਾ, ਪਰ ਅੱਜ ਜਿਹੜਾ ਸੱਚ ਆ ਉਹ ਉੱਥੇ ਹੀ ਖੜਾ ਗਾ ਤੇ ਝੂਠ ਆ ਜਿਹੜਾ ਉਹ ਪੂਰੇ ਦੁਨੀਆ ਦੇ ਵਿੱਚ ਵਿਸਰ ਗਿਆ ਗਾ, ਪਸਾਰ ਹੋ ਰਿਹਾ ਝੂਠ ਦਾ। ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਵੀ ਝੂਠ ਬੋਲ ਕੇ ਆਈ। ਜੇਕਰ ਅਸੀਂ ਹੋਰ ਪਾਰਟੀਆਂ ਦੀ ਗੱਲ ਕਰਦੇ ਹਾਂ, ਉਹ ਵੀ ਝੂਠ ਬੋਲ ਕੇ ਆਉਂਦੀਆਂ ਨੇ ਇੱਥੇ, ਤੇ ਬਹਿਮਣ ਕਲਾਂ ਨੂੰ ਵਰਤਿਆ ਜਾ ਰਿਹਾ ਕਿਤੇ ਨਾ ਕਿਤੇ ਜਾ ਕੇ। ਮੈਨੂੰ ਲੱਗਦਾ ਇਹ ਤਾਂ ਸੱਚ ਹੈ, ਤੁਹਾਡੀ ਇਹ ਗੱਲ ਬਹੁਤ ਸਹੀ ਹੈ ਕਿ ਜਦੋਂ ਆਂਦੇ ਅਸੀਂ 24 ਘੰਟਿਆਂ 'ਚ ਫੈਸਲਾ ਕਰ ਦਿਆਂਗੇ, ਵਰਤਿਆ ਹੀ ਗਿਆ ਹੈ ਨਾ। ਔਰ ਕਿਸੇ ਨੂੰ ਵੀ ਅਸੀਂ ਲੀਡਰੀਆਂ ਚਮਕਾਉਣ ਦਾ ਜਾਂ ਦੂਜਿਆਂ ਨੂੰ ਬਦਨਾਮ ਕਰਨ ਦਾ ਮੌਕਾ ਪ੍ਰੋਵਾਈਡ ਨਾ ਕਰੀਏ। ਅਸੀਂ ਗੱਲ ਕਰੀਏ ਇਨਸਾਫ ਦੀ, ਕਿਉਂਕਿ ਦੇਖੋ ਜਿਹੜੇ ਸਾਹਮਣੇ ਵਾਲੇ ਆ ਨਾ, ਜਿਹੜੇ ਫਾਇਦਾ ਉਠਾਉਣਾ ਚਾਹੁੰਦੇ ਜਾਂ ਕਿਸੇ ਨੂੰ ਬਦਨਾਮ ਕਰਨਾ ਚਾਹੁੰਦੇ ਜਾਂ ਕੁਝ ਹੋਰ ਕਰਨਾ ਚਾਹੁੰਦੇ, ਮੋਟਿਵ ਹੋਰ ਨੇ, ਉਹ ਤਾਂ ਕੋਸ਼ਿਸ਼ ਕਰਨਗੇ। ਗੱਲ ਤਾਂ ਇਹ ਹੈ ਕਿ ਅਸੀਂ ਉਹਨਾਂ ਨੂੰ ਇਹ ਫਾਇਦਾ ਨਾ ਲੈਣ ਦੇਈਏ, ਸਾਡੀ ਡਾਇਰੈਕਸ਼ਨ ਕਲੀਅਰ ਹੋਵੇ ਕਿ ਅਸੀਂ ਐ ਅੱਗੇ ਵਧਣਾ, ਉਹ ਗੱਲ ਕੀਤੀ ਜਾਵੇ ਬਹਿ ਕੇ। ਇੱਕ 19 ਨੂੰ ਮੀਟਿੰਗ ਹੋ ਰਹੀ ਹੈ ਆਪਣਾ ਲੁਧਿਆਣਾ ਕੋਲੇ ਗੁਰਦੁਆਰਾ ਸਾਹਿਬ 'ਚ। ਉਸ ਮੀਟਿੰਗ ਦੇ ਵਿੱਚ ਇਹ ਵਿਚਾਰ ਲਈਏ ਬਹਿ ਕੇ, ਜਾਂ ਇੱਥੇ ਵੀ ਵਿਚਾਰ ਲਈਏ ਕਿ ਆਪਾਂ ਅੱਗੇ ਕਿਵੇਂ ਵਧਣਾ ਤੇ ਇਕੱਠੇ ਕਿਵੇਂ ਹੋਣਾ, ਔਰ ਕਿਸੇ ਨੂੰ ਕੋਈ ਮੌਕਾ ਨਹੀਂ ਦੇਣਾ ਵਿੱਚੋਂ। ਇਹ ਇਨਸਾਫ ਦਾ ਮਸਲਾ ਹੈ। ਗੋਲੀਆਂ ਚੱਲੀਆਂ ਨੇ, 2 ਸਿੰਘ ਸ਼ਹੀਦ ਹੋਏ ਨੇ ਔਰ ਪਤਾ ਨਹੀਂ ਕਿੰਨੇ ਜ਼ਖਮੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਕਿੰਨੀਆਂ। ਸਾਖਸ਼ਾਤ ਗੁਰੂ ਨੇ ਸਾਡੇ ਸਿੰਘ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਦੀ ਰਿਹਾਈ ਨਹੀਂ ਹੋ ਰਹੀ। ਕਿੰਨੇ ਮਸਲੇ ਨੇ, ਕੋਈ ਪੈਰੋਲ ਨਹੀਂ ਮਿਲ ਰਹੀ ਕਿਸੇ ਨੂੰ। ਜਥੇਦਾਰ ਹੋਰਾਂ ਨੂੰ ਇੱਥੇ ਲਿਆਉਣਾ ਚਾਹੀਦਾ, ਉਹ ਦਿੱਲੀ ਬੈਠੇ ਨੇ। ਰਾਮ ਰਹੀਮ ਵਰਗੇ ਸੌਦਾ ਸਾਧਾਂ ਨੂੰ ਛੱਡਿਆ ਜਾ ਰਿਹਾ, ਪੈਰੋਲ ਦਿੱਤੀ ਜਾ ਰਹੀ ਆ 3-3। ਜੇ ਨਹੀਂ ਹੋ ਰਿਹਾ ਤੇ ਸਾਡੀ ਕਮਜ਼ੋਰੀ ਹੈ, ਉਸ ਕਮਜ਼ੋਰੀ ਨੂੰ ਸ਼ਕਤੀ ਕਿਵੇਂ ਬਣਾਉਣਾ, ਇਹ ਵਿਚਾਰ ਲਈਏ ਬਹਿ ਕੇ। ਪਰ ਆਪਾਂ ਕਹਿ ਰਹੇ ਹਾਂ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਸਿੱਖ ਆਜ਼ਾਦ ਨਹੀਂ ਹੈਗੇ, ਗੁਲਾਮ ਨੇ। ਜੇਕਰ ਅਸੀਂ ਗੱਲ ਕਰਦੇ ਹਾਂ, ਜਦੋਂ ਬਹਿਮਣ ਕਲਾਂ ਦੀ ਧਰਤੀ ਤੇ ਬੇਅਦਬੀ ਹੁੰਦੀ ਆ, ਉਦੋਂ ਤਾਂ ਪੰਜਾਬ ਦੇ ਵਿੱਚ ਪੰਥਕ ਸਰਕਾਰ ਸੀਗੀ, ਪੰਥਕ ਕਹਾਉਂਦੀ ਸੀ ਆਪਣੇ ਆਪ ਨੂੰ। ਉਹਨਾਂ ਨੂੰ ਵੀ SIT ਦੇ ਸਾਹਮਣੇ ਪੇਸ਼ ਹੋਣਾ ਪਿਆ। ਸੁਖਬੀਰ ਬਾਦਲ ਦੀ ਕੱਲ੍ਹ ਪੇਸ਼ੀ ਹੁੰਦੀ ਆ, ਤੇ ਹੋਰ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੀਆਂ ਪੇਸ਼ੀਆਂ ਹੁੰਦੀਆਂ ਨੇ, ਸਮੇਤ ਸੈਣੀ ਵਰਗਿਆਂ ਦੀਆਂ ਪੇਸ਼ੀਆਂ ਹੁੰਦੀਆਂ ਨੇ। ਉਹਨਾਂ ਬਾਰੇ ਕੀ ਸੋਚਦੇ ਹੋ? ਦੇਖੋ, ਪੇਸ਼ੀਆਂ ਹੋ ਕੇ ਹੁਣ ਉਹਦਾ ਰਿਜ਼ਲਟ ਵੀ ਤਾਂ ਕੱਢਣਾ ਚਾਹੀਦਾ। ਆਲਰੇਡੀ ਇੱਕ ਪਹਿਲਾਂ ਦੀ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਪਈ ਹੈ, ਆਪਣੀ ਈਵਨ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਪਈ ਹੈ ਉਹਨਾਂ ਨਾਲ। ਉਹਦੇ 'ਚੋਂ ਕੱਢ ਲਓ ਗੱਲਾਂ, ਨਵੀਆਂ ਵੀ ਹੋ ਗਈਆਂ। ਔਰ ਪੰਥਕ ਸਰਕਾਰ ਹੈ ਜਾਂ ਨਹੀਂ ਹੈ, ਕਿ ਦਾੜੇ ਪ੍ਰਕਾਸ਼ ਲੈਣ ਨਾਲ ਹੀ ਇਹ ਗੱਲ ਹੋ ਜੂਗੀ, ਜਾਂ ਤੁਹਾਡੇ ਕਰਮਾਂ ਦਾ ਹਿਸਾਬ ਕੀਤਾ ਜਾਊਗਾ? ਤੁਹਾਡੇ ਕਰਮਾਂ 'ਚ ਪੰਥ ਹੈ, ਜੇ ਹੈ ਤਾਂ ਸਾਰੇ ਪੰਥ ਨੂੰ ਨਜ਼ਰ ਆ ਜੂਗਾ, ਜੇ ਨਹੀਂ ਹੈ ਤਾਂ ਫਿਰ ਭਾਈ ਉਹ ਵੀ ਪਤਾ ਲੱਗ ਜੂਗਾ। ਉਹ ਪਤਾ ਲੱਗ ਚੁੱਕਾ ਆਪਾਂ ਨੂੰ। ਸ਼ਾਇਦ ਇਸੇ ਕਰਕੇ ਬਾਕੀ ਦੇ ਦੋਖੀਆਂ ਨੂੰ ਸਜ਼ਾ ਦੇਣ ਲਈ ਅਸੀਂ ਇੱਕ ਨਵੀਂ ਧਿਰ ਨੂੰ ਚੁਣਿਆ ਸੀ। ਉਹ ਨਵੀਂ ਧਿਰ ਹੁਣ ਕਿੱਥੇ ਪਹੁੰਚ ਗਈ ਹੈ? ਉਹ ਨਵੀਂ ਧਿਰ ਕਿੰਨੇ ਵਾਅਦੇ ਕਰ ਗਈ ਹੈ? ਇੰਨੇ ਵਾਅਦੇ ਤਾਂ ਮੈਨੂੰ ਲੱਗਦਾ ਪਿਛਲਿਆਂ ਨੇ ਨਹੀਂ ਕੀਤੇ ਹੋਣੇ। ਪਤੰਦਰਾਂ ਨੇ 6-7 ਵਾਅਦੇ 3-4 ਵਾਅਦੇ ਤਾਂ ਸਿੱਧੇ ਹੀ ਕਰ ਲਏ। ਉਦੋਂ ਪਹਿਲਾਂ ਵੀ ਬੜਾ ਕੁਝ ਕਹਿ ਲਿਆ, ਕੁਛ ਨਹੀਂ ਹੋਇਆ। ਹੁਣ ਸਾਨੂੰ ਇਹਦੇ ਬਾਰੇ ਕੁਝ ਫੈਸਲਾ ਲੈਣਾ ਚਾਹੀਦਾ ਹੈ, ਕਿਉਂਕਿ ਅਸੀਂ ਦੂਜੇ ਵੱਲ ਕਦੋਂ ਤੱਕ ਵੇਖੀ ਜਾਵਾਂਗੇ ਔਰ ਉਹਨਾਂ ਨੂੰ ਸੁਣੀ ਵੀ ਕਦੋਂ ਤੱਕ ਜਾਵਾਂਗੇ। ਹੁਣ ਸਾਨੂੰ ਆਪ ਦੇ ਫੈਸਲੇ ਆਪ ਲੈਣੇ ਚਾਹੀਦੇ ਆ, ਔਰ ਫੈਸਲੇ ਇਕੱਠ 'ਚੋਂ ਹੋਣੇ ਚਾਹੀਦੇ ਨੇ।
ਕਿਉਂਕਿ ਲੋਕਾਂ ਦੇ ਵਿੱਚ ਦੇਖੋ, ਜਦੋਂ ਤੱਕ ਆਪਾਂ ਇਹਨਾਂ ਦੇ ਚੋਟ ਨਹੀਂ ਕਰਾਂਗੇ, ਇਹਨਾਂ ਤੇ ਚੋਟ ਪਤਾ ਕਦੋਂ ਹੁੰਦੀ ਹੈ? ਜਦੋਂ ਇਹਨਾਂ ਨੂੰ ਵੋਟਾਂ ਦਾ ਡਰ ਹੁੰਦਾ ਹੈ। ਵੋਟਾਂ ਕਿਹਦੀਆਂ ਹੁੰਦੀਆਂ ਨੇ? ਜਨ ਸ਼ਕਤੀ ਦੀਆਂ। ਉਹਨਾਂ ਨੂੰ ਇਕੱਠੇ ਕਰਕੇ ਅੱਗੇ ਵਧੀਏ ਔਰ ਇਹਨਾਂ ਨੂੰ ਲੱਗੇ ਕਿ ਸਾਡਾ ਆਧਾਰ ਖਿਸਕ ਰਿਹਾ, ਤਾਂ ਤੁਸੀਂ ਵੇਖੋ ਜੇ ਦੂਜੇ ਦਿਨ ਫੈਸਲਾ ਹੋ ਜਾਓ। ਜੇ ਨਹੀਂ ਇਹ ਕਰ ਪਾਏ ਆਪਾਂ, ਤੁਸੀਂ ਲੱਖ ਰੌਲਾ ਪਾਈ ਜਾਓ ਇੱਥੇ ਬਹਿ ਕੇ, ਲੱਖ ਇਹਦੀਆਂ ਸ਼ਹੀਦਾਂ ਦੀਆਂ ਤਸਵੀਰਾਂ ਵਿਖਾ ਕੇ ਦੁਹਾਈਆਂ ਦੇ ਲਓ, ਇਹਨਾਂ ਨੇ ਨਹੀਂ ਮੰਨਣੀ ਗੱਲ। ਸੋ ਹਿਰਦ ਹੋ ਕੇ ਮੰਨਣੀ ਹੁੰਦੀ, ਹੁਣ ਤੱਕ ਮੰਨ ਚੁੱਕੇ ਹੁੰਦੇ। ਹੁਣ ਤਾਂ ਧੌਣ ਤੇ ਗੋਡਾ ਰੱਖ ਕੇ ਮਨਾਉਣੀ ਪਊ, ਔਰ ਧੌਣ ਤੇ ਗੋਡਾ ਕਿਸੇ ਹੋਰ ਤਰੀਕੇ ਨਾਲ ਨਹੀਂ, ਜਨ ਸ਼ਕਤੀ ਨਾਲ ਰੱਖਿਆ ਜਾ ਸਕਦਾ। ਔਰ ਉਹ ਜਨ ਸ਼ਕਤੀ ਤਾਂ ਇਕੱਠੀ ਹੋਊਗੀ ਜੇ ਪਹਿਲਾਂ ਅਗਲੇ ਇਕੱਠੇ ਹੋ ਜਾਣਗੇ, ਉਹਨਾਂ ਨੂੰ ਇਕੱਠੇ ਕਰ ਲਈਏ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਬਾਈ ਅਮਤੋਜ ਮਾਨ ਮੌਜੂਦ ਸਨ। ਤਾਂ ਇਹਨਾਂ ਦਾ ਇਹੋ ਹੀ ਕਹਿਣਾ ਕਿ ਇੱਕ ਝੰਡੇ ਥੱਲੇ ਤੇ ਇੱਕ ਨਿਸ਼ਾਨੇ ਤੇ ਇਕੱਠੇ ਹੋਣਾ ਬਣਦਾ ਗਾ ਸਾਰੀ ਕੌਮ ਦਾ ਤੇ ਸਾਰੇ ਲੋਕਾਂ ਦਾ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਕੌਮ ਤੇ ਲੋਕ ਇੱਕ ਝੰਡੇ ਥੱਲੇ ਤੇ ਇੱਕ ਨਿਸ਼ਾਨੇ ਤੇ ਇਕੱਠੇ ਹੁੰਦੇ ਨੇ। ਅੱਜ ਅਸੀਂ ਬਹਿਮਲ ਕਲਾਂ ਦੀ ਗੱਲ ਕਰਾਂਗੇ। ਤਾਂ ਬਹਿਮਲ ਕਲਾਂ ਦੀ ਧਰਤੀ ਤੇ ਖੜੇ ਹਾਂ। ਸਾਡੇ ਨਾਲ ਸਰਦਾਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਉਦੋਕੇ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਖਾਲਸਾ ਫਤਿਹ ਜੀ। ਉਦੋਕੇ ਸਾਹਿਬ, ਕਿਵੇਂ ਦੇਖਦੇ ਹੋ ਸਰਕਾਰ ਸੀ ਜਿਹੜੀ 24 ਘੰਟਿਆਂ ਦਾ ਇਨਸਾਫ ਕਰਦੀ 8-9 ਮਹੀਨਿਆਂ ਤੇ ਲੈ ਗਈ ਇਹ ਗੱਲ? ਬਿਲਕੁਲ ਜੀ, ਸਰਕਾਰਾਂ ਪਤਾ ਨਹੀਂ ਇਸ ਮੁੱਦੇ ਦੀ ਸੰਜੀਦਗੀ ਨੂੰ ਕਿਉਂ ਨਹੀਂ ਸਮਝ ਰਹੀਆਂ, ਜਾਂ ਫਿਰ ਮੈਂ ਜੇ ਇਹਦੀ ਤੱਥ ਨੂੰ ਸਮਝਣ ਦਾ ਯਤਨ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਜਦੋਂ ਸਰਦਾਰ ਨਾਰਾਇਣ ਸਿੰਘ ਹੁਣਾਂ ਨੇ ਇੱਕ ਕਿਤਾਬ ਲਿਖੀ ਸੀ, ਕਿਉਂ ਕੀਤੇ ਹੋਵੇ ਸਾਹ, ਉਹਦੇ ਵਿੱਚ ਉਹਨਾਂ ਨੇ ਉਸ ਸਮੇਂ ਅੰਗਰੇਜ਼ਾਂ ਦੇ ਸਮੇਂ ਦੇ ਇੱਕ ਖੁਫੀਆ ਵਿਭਾਗ ਦੇ ਆਫੀਸਰ ਦੀ ਕੋਟੇਸ਼ਨ ਦਿੱਤੀ ਸੀ ਕਿ ਹਿੰਦੂਤਵ ਹਮੇਸ਼ਾ ਹੀ ਇੱਕ ਅਜਗਰ ਦੀ ਤਰ੍ਹਾਂ ਸਿੱਖ ਧਰਮ ਨੂੰ ਨਿਗਲਣ ਦੇ ਵਾਸਤੇ ਯਤਨਸ਼ੀਲ ਰਿਹਾ ਹੈ। ਔਰ ਉਹ ਜਿਹੜਾ ਅਜਗਰ ਦੇ ਨਿਕਲਣ ਦੇ ਤਰੀਕੇ ਨੇ, ਉਹ ਸਾਡੀ ਵਿਚਾਰਧਾਰਾ ਜਾਂ ਵਿਲੱਖਣਤਾ ਦੇ ਉੱਪਰ ਹਮਲਾ ਸ਼ੁਰੂ ਤੋਂ ਰਿਹਾ। ਸੋ ਤੁਸੀਂ ਜੇਕਰ 70 ਤੋਂ ਸ਼ੁਰੂ ਹੋ ਜਾਂਦੇ ਹੋ, ਵੈਸੇ ਤਾਂ ਜੇਕਰ 1947 ਤੋਂ ਬਾਅਦ ਹੀ ਸ਼ੁਰੂ ਕਰ ਲਈਏ ਤਾਂ ਜਰਾਇਮ ਪੇਸ਼ਾ ਕੌਮ ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਵੀ ਵਰਤਾਰੇ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਤੁਹਾਨੂੰ ਇਸ ਮਾਨਸਿਕਤਾ ਨੂੰ ਸਮਝਣ ਦਾ ਜਿਹੜਾ ਉਹ ਮੌਕਾ ਮਿਲ ਸਕਦਾ ਹੈ। ਪਰ ਜੇਕਰ ਅਸੀਂ ਖਾਸ ਕਰਕੇ ਨਿਰੰਕਾਰੀ ਕਾਂਡ ਨੂੰ ਵੇਖੀਏ ਤਾਂ ਉਹ ਵੀ ਬਿਲਕੁਲ ਤੁਹਾਨੂੰ ਇੱਕਦਮ ਸਮਰੂਪ ਜਿਹਾ ਵਰਤਾਰਾ ਲੱਗੇਗਾ ਇਹਦੇ, ਕਿ ਉਹਨਾਂ ਸਮਿਆਂ ਦੇ ਵਿੱਚ ਵੀ ਉਹਨਾਂ ਵੱਲੋਂ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉੱਪਰ ਜਿਹੜਾ ਸੀਗਾ ਉਹ ਹਮਲਾ ਕੀਤਾ ਗਿਆ। ਜਿਹੜਾ ਹਮਲਾ ਹੁੰਦਾ ਦੋ ਤਰ੍ਹਾਂ ਦਾ ਹੁੰਦਾ। ਇੱਕ ਅਸੀਂ ਕਹਿੰਦੇ ਹਾਂ ਕਿ ਜਿਹੜਾ ਹਮਲਾ ਹੈ ਉਹਦਾ ਇੱਕ ਪ੍ਰਤੱਖ ਰੂਪ ਹੁੰਦਾ, ਇੱਕ ਵਿਚਾਰਧਾਰਾ ਤੇ ਹਮਲਾ ਹੁੰਦਾ। ਸੋ ਉਸ ਸਮੇਂ ਵਿਚਾਰਧਾਰਾ ਦੇ ਉੱਪਰ ਹਮਲਾ ਸੀਗਾ, ਜਿਹਦੇ ਵਿੱਚ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉੱਪਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਬੌਧਿਕ ਹਮਲਾ ਕੀਤਾ ਗਿਆ, ਜਿਹਦੇ ਵਿੱਚ ਇਹ ਗੱਲ ਕਹਿਣ ਦਾ ਯਤਨ ਕੀਤਾ ਗਿਆ ਕਿ ਜਿਹੜੇ ਸਾਡੇ ਦੇਹਧਾਰੀ ਗੁਰੂ ਨੇ ਉਹ ਸਮਰੱਥ ਨੇ ਜਾਂ ਉਹ ਵੱਡੇ ਨੇ, ਤੇ ਸ਼ਬਦ ਗੁਰੂ ਦੇ ਉਪਾਸ਼ਕ ਜਿਹੜੇ ਸੀ ਉਹਨਾਂ ਨੂੰ ਬੇਅਦਬ ਕੀਤਾ ਗਿਆ। ਇਸੇ ਤਰ੍ਹਾਂ ਦੇ ਨਾਲ ਜਿਹੜਾ ਹੁਣ ਵਰਤਾਰਾ ਚੱਲ ਰਿਹਾ ਹੈ, ਇਹਦੇ ਵਿੱਚ ਵੀ ਇੱਕ ਦੇਹਧਾਰੀ ਡੇਰਾ ਜ਼ਿੰਮੇਵਾਰ ਆ, ਜਿਹਦੇ ਮੇਰੇ ਖਿਆਲ ਦੇ ਨਾਲ ਕਿ ਜਿਹੜਾ ਪਹਿਲਾਂ ਨਿਰੰਕਾਰੀ ਕਾਂਡ ਦੇ ਦੌਰਾਨ ਜਿਹੜਾ ਵਰਤਾਰਾ ਵਾਪਰਿਆ ਸੀ, ਉੱਤੇ ਇੱਕ ਉੱਪਰਲਾ ਪੜਾਅ ਜਿਹੜਾ ਉਹ ਸ਼ੁਰੂ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਕਬਜ਼ੇ 'ਚ ਲੈਣਾ, ਵੰਗਾਰ ਕੇ ਬੇਅਦਬ ਕਰਨਾ। ਔਰ ਇਹਦੇ ਸਭ ਤੋਂ ਜਿਹੜਾ ਮਾੜਾ ਕਹਿ ਸਕਦੇ ਕਿ ਵਤੀਰਾ ਰਿਹਾ ਉਸ ਸਮੇਂ ਦੀ ਅਕਾਲੀ ਸਰਕਾਰ ਦਾ ਰਿਹਾ। ਬੇਸ਼ੱਕ ਕਿ ਹੁਣ ਤਾਂ ਬਹੁਤ ਸਾਰੀਆਂ ਜਾਂਚ ਕਮਿਸ਼ਨਾਂ ਦੀਆਂ ਰਿਪੋਰਟਾਂ ਵੀ ਆ ਗਈਆਂ ਜਿਹਦੇ 'ਚ ਉਹ ਧਿਰ ਸਿੱਧੀ ਜ਼ਿੰਮੇਵਾਰ ਹੈ। ਪਰ ਮੈਂ ਕਹਿੰਦਾ ਕਿ ਮੰਨ ਲਓ ਤੁਸੀਂ ਸਟੇਟ ਦੇ ਨੁਮਾਇੰਦੇ ਹੋ, ਤੁਸੀਂ ਰਾਜਨੀਤਿਕ ਤੌਰ 'ਤੇ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਬਿਰਾਜਮਾਨ ਹੋ, ਮੰਨ ਲਓ ਤੁਹਾਡਾ ਬੇਅਦਬੀ ਦੇ 'ਚ ਹੱਥ ਨਹੀਂ ਵੀ ਹੈਗਾ, ਤਾਂ ਵੀ ਕੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਤੁਹਾਡਾ ਫਰਜ਼ ਨਹੀਂ? ਕਿਸੇ ਦੋਸ਼ੀ ਦੇ ਖਿਲਾਫ ਕਾਰਵਾਈ ਕਰਨਾ ਫਰਜ਼ ਨਹੀਂ? ਜਾਂ ਫਿਰ ਤੁਹਾਡੀ ਪੁਲਿਸ ਜਿਹੜੀ ਹੈ ਉਹ ਆਮ ਲੋਕਾਂ ਦੇ ਉੱਪਰ ਗੋਲੀ ਚਲਾ ਲਵੇ ਤੇ ਤੁਸੀਂ ਆਪਣੇ ਪੁਲਿਸ ਅਫਸਰਾਂ ਨੂੰ ਕਹਿ ਦਿਓ ਕਿ ਬੇਪਛਾਣ ਪੁਲਿਸ ਹੈ, ਅਣਪਛਾਤੀ ਪੁਲਿਸ ਹੈ। ਸੋ ਇਹਨਾਂ ਸਾਰੇ ਵਰਤਾਰਿਆਂ 'ਚ ਜਿਹੜੀ ਗੱਲ ਸਪਸ਼ਟ ਹੁੰਦੀ ਹੈ ਨਾ, ਉਹ ਤਾਂ ਇਹੀ ਹੁੰਦੀ ਹੈ ਕਿ ਜਿਹੜੀ ਮੈਂ ਤੁਹਾਨੂੰ ਆਰੰਭ 'ਚ ਗੱਲ ਕੀਤੀ ਸੀ ਕਿ ਕਿਸੇ ਤਰੀਕੇ ਦੇ ਨਾਲ ਸਿੱਖਾਂ ਦੀ ਵਿਚਾਰਧਾਰਾ ਦੇ ਉੱਪਰ ਹਮਲਾ ਕੀਤਾ ਜਾ ਰਿਹਾ। ਉਦੋਂ ਕਿ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੇ ਜਿਹੜੇ ਕਿ ਪ੍ਰਚਾਰਕ ਆਗੂ ਨੇ, ਖਾਸ ਕਰਕੇ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਹੁਣ, ਪਰ ਉਹਨਾਂ ਦੇ ਹੀ ਆਪਣੇ ਮੂੰਹ ਵੱਖੋ ਵੱਖਰੇ ਹੋਏ ਪਏ ਨੇ, ਇਹ ਵੀ ਕਿਤੇ ਨਾ ਕਿਤੇ ਤਰਾਸਦੀ ਮੰਨਦੇ ਹੋ ਕੌਮ ਦੀ? ਮੇਰੀ ਸ਼ੁਰੂ ਤੋਂ ਇੱਕ ਗੱਲ ਰਹੀ ਹੈ ਕਿ ਜਦੋਂ ਵੀ ਕੌਮ ਦੇ ਵਿੱਚ ਅੰਤਰ ਵਿਰੋਧ ਦੀ ਜੰਗ ਛਿੜ ਜਾਂਦੀ ਹੈ ਨਾ, ਉਦੋਂ ਤੁਸੀਂ ਇੱਕ ਨਿਸ਼ਾਨੇ ਨੂੰ ਲਾਂਭੇ ਕਰ ਲੈਂਦੇ ਹੋ। ਅੱਜ ਵੀ ਹਾਲਾਤ ਉਵੇਂ ਦੇ ਨੇ ਕਿ ਸਾਡੀ ਜੰਗ ਅੰਤਰ ਵਿਰੋਧ 'ਤੇ ਕੇਂਦਰਿਤ ਹੋ ਗਈ ਆ, ਤਾਂ ਮੈਨੂੰ ਲੱਗਦਾ ਨਹੀਂ ਕਿ ਇਹਦੇ ਵਿੱਚ ਹੁਣ ਕੋਈ ਕਿਸੇ ਇੱਕ ਖਾਸ ਨਿਸ਼ਾਨੇ ਦੇ ਉੱਪਰ ਪਹੁੰਚਿਆ ਜਾ ਸਕਦਾ। ਜਿੱਦਾਂ ਕਿ ਬੰਦੀ ਸਿੰਘਾਂ ਦੀ ਗੱਲ ਹੁੰਦੀ ਆ ਬਾਰ-ਬਾਰ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾਊਗਾ, ਬਹਿਮਲ ਕਲਾਂ ਦਾ ਇਨਸਾਫ ਲੈਤਾ ਜਾਊਗਾ, ਅਜਿਹੀਆਂ ਗੱਲਾਂ ਹੁੰਦੀਆਂ ਨੇ, ਸਟੇਟਮੈਂਟਾਂ ਆਉਂਦੀਆਂ ਨੇ, ਫਿਰ ਕਿਤੇ ਨਾ ਕਿਤੇ ਜਾ ਕੇ ਉਹ ਅਲੋਪ ਹੋ ਜਾਂਦੀਆਂ ਨੇ। ਮੈਨੂੰ ਯਾਦ ਆ ਜਦੋਂ ਦੀਪ ਸਿੱਧੂ ਜਾ ਕੇ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਗੱਲਬਾਤ ਕਰਦੇ ਨੇ, ਫਿਰ ਦੀਪ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੱਤੇ ਨੇ ਆਪਦੇ। ਬਿਲਕੁਲ, ਮੇਰੇ ਨੂੰ ਇੰਝ ਲੱਗਦਾ ਹੁੰਦਾ ਹੈ ਕਿ
ਜਦੋਂ ਕੌਮ ਦੀ ਸੰਗਠਿਤ ਰੂਪ 'ਚ ਤੁਸੀਂ ਕੌਮ ਨੂੰ ਵੇਖਣਾ ਹੋਵੇ ਨਾ ਕਿ ਕਿਹੜਾ ਬੰਦਾ ਕਿਸ ਕਾਰਜ ਦੇ ਲਈ ਯਤਨਸ਼ੀਲ ਆ, ਤਾਂ ਉਹਦੇ 'ਚ ਇਹ ਵੇਖਣਾ ਪੈਂਦਾ ਕਿ ਕਿਹੜਾ ਵਿਅਕਤੀ ਕਿੰਨਾ ਕੁ ਭਾਰ ਚੁੱਕ ਸਕਦਾ ਜਿਹਦੇ ਨੂੰ ਕੌਮ ਨੂੰ ਕੋਈ ਸਾਰਥਕ ਫਾਇਦਾ ਹੋ ਸਕੇ ਜਾਂ ਚੰਗੀ ਅਪਰੋਚ ਰੱਖ ਸਕਦਾ ਹੋਵੇ। ਸਾਡੀ ਹੁਣ ਸਮਝ ਇੱਥੇ ਬਣ ਚੁੱਕੀ ਹੈ ਕਿ ਮੈਂ ਵੇਖੋ ਤੁਹਾਡੇ ਮੀਡੀਆ ਤੇ ਕਹਿ ਰਿਹਾ, ਜਿਹਦੇ ਵਾਸਤੇ ਸਾਡਾ ਸੋਸ਼ਲ ਮੀਡੀਆ ਵੀ ਜ਼ਿੰਮੇਵਾਰ ਆ। ਸਾਡੀ ਸਮਝ ਇੱਥੋਂ ਤੱਕ ਬਣ ਚੁੱਕੀ ਹੈ ਕਿ ਅਸੀਂ ਕਿਸੇ ਵਿਅਕਤੀ ਨੂੰ ਨਕਾਰਾਤਮਕ ਰੂਪ 'ਚ ਨਿੰਦਣਾ ਕਿਵੇਂ ਹੈ, ਉਹਦੀ ਪ੍ਰਾਪਤੀ ਦੇ ਉੱਪਰ ਸਾਡੀ ਨਾਲ ਤੁਰਨ ਦੀ ਜਿਹੜੀ ਭੂਮਿਕਾ ਸੀ ਉਹ ਖਤਮ ਹੋ ਚੁੱਕੀ ਹੈ। ਤੁਸੀਂ ਮੀਡੀਆ ਦੀ ਗੱਲ ਕਰੀ ਆ, ਮੀਡੀਆ ਦੀ ਭੂਮਿਕਾ ਕਿੱਥੇ ਜੀ ਦੇਖਦੇ ਹੋ? ਕਿਉਂਕਿ ਇੱਕ ਮੁੱਦਾ ਆਉਂਦਾਗਾ ਤਾਂ ਉਸ ਮੁੱਦੇ ਨੂੰ ਉਭਾਰਿਆ ਜਾਂਦਾ, ਉਠਾਇਆ ਜਾਂਦਾ। ਜਿਵੇਂ ਆ ਪਿਛਲੇ ਦਿਨੀ ਅੰਮ੍ਰਿਤਪਾਲ ਦੇ ਵੱਲੋਂ ਜਿਹੜਾ ਕਿ ਕੁਰਸੀਆਂ ਤੋੜੀਆਂ ਗਈਆਂ, ਪਰ ਦੂਸਰੇ ਪਾਸੇ ਜਲੰਧਰ ਦੇ ਵਿੱਚ ਘਰ ਤੋੜੇ ਗਏ ਨੇ। ਖਾਸ ਕਰਕੇ ਕੁਰਸੀਆਂ ਦੀ ਗੱਲ ਜ਼ਿਆਦਾ ਉਭਾਰੀ ਗਈ ਆ ਤੇ ਘਰਾਂ ਦੀ ਗੱਲ ਬਹੁਤ ਘੱਟ ਉਭਾਰੀ ਗਈ ਆ। ਪਹਿਲੀ ਗੱਲ ਤੇ ਇਹਨਾਂ ਦੋਵਾਂ ਮੁੱਦਿਆਂ ਨੂੰ ਆਪਸ 'ਚ ਜੋੜ ਕੇ ਹੀ ਨਹੀਂ ਵੇਖਿਆ ਜਾ ਸਕਦਾ। ਇੱਕ ਦਾ ਸਬੰਧ ਧਾਰਮਿਕ ਮਰਿਆਦਾ ਦੇ ਨਾਲ ਆ, ਇੱਕ ਦਾ ਸਬੰਧ ਜਿਹੜਾ ਉਹ ਕਾਨੂੰਨ ਤੇ ਰਾਜਨੀਤੀ ਦੇ ਨਾਲ ਹੈ। ਸੋ ਮੈਨੂੰ ਤਾਂ ਲੱਗਦਾ ਇਹਨਾਂ ਦੋਵਾਂ ਨੂੰ ਜੋੜ ਕੇ ਵੇਖਿਆ ਹੀ ਨਹੀਂ ਜਾ ਸਕਦਾ ਤੇ ਨਾ ਹੀ ਇਹਨੂੰ ਜੋੜ ਕੇ ਵੇਖਣਾ ਚਾਹੀਦਾ। ਪਰ ਹਾਂ ਇੰਨਾ ਜ਼ਰੂਰ ਹੈ ਕਿ ਜਿਹੜੇ ਮੁੱਦੇ ਸੰਜੀਦਗੀ ਦੇ ਨਾਲ ਉਠਾਉਣ ਵਾਲੇ ਹੁੰਦੇ ਨੇ, ਮੀਡੀਆ ਉਹਨਾਂ ਦੇ ਉੱਪਰ ਕਿਨਾਰਾਕਸ਼ੀ ਕਰ ਜਾਂਦਾ ਹੈ ਤੇ ਜਿਹੜੇ ਮੁੱਦਿਆਂ ਦੇ ਵਿੱਚੋਂ ਕੇਵਲ ਤੇ ਕੇਵਲ ਲਾਈਕ ਐਂਡ ਵਿਊ ਮਿਲਦੇ ਹੁੰਦੇ ਆ, ਜਿਹਨੂੰ ਉਛਾਲਣ ਤੋਂ ਬਾਅਦ ਉਹਦੇ ਉੱਪਰ ਜਿਹੜਾ ਮੀਡੀਆ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੰਦਾ। ਜਿੱਦਾਂ ਕਿ ਹੁਣ ਆਪਾਂ ਗੱਲ ਕਰੀ ਆ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਮਰਜ਼ਾਦਾ ਦੀ ਗੱਲ ਕਰ ਰਹੇ ਆ, ਜਿਹੜੀਆਂ ਕੁਰਸੀਆਂ ਲੱਗਣੀਆਂ ਚਾਹੀਦੀਆਂ ਜਾਂ ਨਹੀਂ ਲੱਗਣੀਆਂ ਚਾਹੀਦੀਆਂ, ਇਹੀ ਸਵਾਲ ਬਹੁਤ ਵੱਡਾ ਬਣਿਆ ਹੋਇਆ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਕਿਉਂਕਿ ਤੁਸੀਂ ਅਕਸਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਹੋ, ਲੋਕਾਂ ਨੂੰ ਦੱਸਦੇ ਹੋ, ਇਤਿਹਾਸ ਨਾਲ ਕਾਫੀ ਜੁੜੇ ਹੋਏ ਹੋ, ਇਤਿਹਾਸ ਬਾਰੇ ਕਾਫੀ ਕੁਝ ਪਤਾ ਹੈਗਾ ਤੁਹਾਨੂੰ। ਦੇਖੋ, ਮੈਂ ਤਾਂ ਸ਼ੁਰੂ ਤੋਂ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਅਨੁਸਾਰ ਗੱਲ ਕਰਦਾ ਕਿ ਜੋ ਕੁਝ ਪੰਥ ਨੇ, ਸਿੱਖ ਪੰਥ ਦੀ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਪ੍ਰਮਾਣਿਤ ਆ, ਉਹਦੇ 'ਚ ਬਕਾਇਦਾ ਤੌਰ ਤੇ ਲਿਖਿਆ ਵੀ ਕੋਈ ਵੀ ਵਿਅਕਤੀ ਗਦੇਲਾ ਲਾ ਕੇ ਜਾਂ ਉੱਚਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਬੈਠ ਸਕਦਾ। ਦੂਜੀ ਗੱਲ, ਬਕਾਇਦਾ ਤੌਰ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮਨਾਮਾ ਵੀ ਜਾਰੀ ਕੀਤਾ, ਉਹਦੇ 'ਚ ਇੰਨੀ ਵੀ ਛੋਟ ਦਿੱਤੀ ਆ ਵੀ ਜਿਹੜੇ ਫਿਜ਼ੀਕਲੀ ਡਿਸੇਬਲਡ ਨੇ ਉਹਨਾਂ ਦੇ ਵਾਸਤੇ ਵੱਖਰਾ ਪ੍ਰਬੰਧ ਕੀਤਾ ਜਾ ਸਕਦਾ ਹੈ। ਪਰ ਉਹਦੇ ਨਾਲ ਨਾਲ ਸਾਨੂੰ ਮਰਿਆਦਾ ਨੂੰ ਸਮੁੱਚੇ ਤੌਰ ਤੇ ਲਾਗੂ ਕਰਨ ਦੀ ਗੱਲ ਕਰਨੀ ਪਵੇਗੀ, ਪਿਕ ਐਂਡ ਚੂਜ਼ ਦੀ ਗੱਲ ਨਹੀਂ ਕਰਨੀ ਪਏਗੀ। ਫਿਰ ਜੋ ਕੁਝ ਵੀ ਮਰਿਆਦਾ ਦੇ ਅਨੁਕੂਲ ਨਹੀਂ ਹੈਗਾ ਉਹਦੇ ਖਿਲਾਫ ਵੀ ਸਾਨੂੰ ਫਿਰ ਤੁਰਨਾ ਪਵੇਗਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬ ਫਿਰ ਉਸੇ ਦੌਰ ਵੱਲ ਨੂੰ ਧੱਕਦਾ ਨਜ਼ਰ ਆ ਰਿਹਾ ਜਿਹੜਾ ਦੌਰ ਇੱਕ ਵਾਰ ਪੰਜਾਬ ਨੇ ਆਪਣੇ ਪਿੰਡੇ ਤੇ ਹੰਢਾਲਿਆ ਸੀ। ਜੇ ਸਾਨੂੰ ਮਹਿਸੂਸ ਹੁੰਦਾ ਕਿ ਉਧਰ ਨੂੰ ਧੱਕਿਆ ਜਾ ਰਿਹਾ ਤੇ ਇਹਦੇ 'ਚ ਸਿੱਖਾਂ ਦਾ ਜਾਂ ਕਿਸੇ ਘੱਟ ਗਿਣਤੀ ਕੌਮ ਦਾ ਕੋਈ ਦੋਸ਼ ਨਹੀਂ, ਸਰਕਾਰ ਇਸ ਰਾਹ ਦੇ ਉੱਪਰ ਤੋਰ ਰਹੀ ਹੈ। ਕਿਉਂਕਿ ਬੇਅਦਬੀ ਦੀ ਗੱਲ ਕਰ ਰਹੇ ਹਾਂ, ਲਗਾਤਾਰ ਬੇਅਦਬੀਆਂ ਵੱਧਦੀਆਂ ਜਾ ਰਹੀਆਂ ਨੇ, ਕਿਤੇ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਬਿਲਕੁਲ। ਔਰ ਹਾਰਡਲੀ ਮੇਰੇ ਖਿਆਲ ਦੇ ਨਾਲ 2 ਮਹੀਨਿਆਂ ਦੇ ਵਿੱਚ 2-3 ਬੇਅਦਬੀਆਂ ਦੇ ਕਾਂਡ ਫਿਰ ਹੋਏ ਨੇ। ਜਿੰਨਾ ਚਿਰ ਤੱਕ ਸਰਕਾਰ ਦੇ ਵੱਲੋਂ ਕੋਈ ਸਖਤ ਕਾਨੂੰਨ ਨਹੀਂ ਬਣਦਾ, ਉਹਨਾਂ ਚਿਰ ਤੱਕ ਇਸ ਗੱਲ ਨੂੰ ਰੋਕਿਆ ਨਹੀਂ ਜਾ ਸਕਦਾ। ਬੰਦੀ ਸਿੰਘਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਤੇ ਸੌਦੇ ਸਾਧ ਵਰਗਿਆਂ ਨੂੰ ਪੈਰੋਲ ਤੇ ਛੱਡਿਆ ਜਾ ਰਿਹਾ। ਬਿਲਕੁਲ, ਇਹ ਤਾਂ ਬਹੁਤ ਵਾਰੀ ਮੀਡੀਆ 'ਚ ਆ ਚੁੱਕਾ। ਮੈਨੂੰ ਲੱਗਦਾ ਨਹੀਂ ਕਿ ਇਹਦੇ ਉੱਪਰ ਕੋਈ ਬਹੁਤ ਲੰਬੀ ਗੱਲ ਕਰਨ ਦੀ ਲੋੜ ਹੈ। ਇਹਦੇ 'ਚ ਤੁਸੀਂ ਜੇ ਨਿਰਪੱਖ ਤੌਰ ਤੇ ਵੇਖਣਾ ਹੋਵੇ ਤੇ ਇਹਨਾਂ ਦੋਵਾਂ ਵਰਤਾਰਿਆਂ ਦੇ ਵਿੱਚੋਂ ਕੌਮ ਦੇ ਨਾਲ ਹੁੰਦੇ ਵਿਤਕਰੇ ਨੂੰ ਸਮਝ ਸਕਦੇ ਹੋ। ਜੇਕਰ ਅਸੀਂ ਬਹਿਮਲ ਕਲਾਂ ਦੇ ਦੁਆਰੇ ਆਉਣੇ ਆ, 7 ਸਾਲ ਬੀਤ ਚੁੱਕੇ ਨੇ। ਸੁਖਰਾਜ ਸਿੰਘ ਇੱਥੇ ਲਗਾਤਾਰ ਬੈਠੇ ਨੇ ਬਹਿਮਲ ਕਲਾਂ ਦੀ ਧਰਤੀ ਤੇ, ਲਗਾਤਾਰ ਇਨਸਾਫ ਦੀ ਗੁਹਾਰ ਲਾ ਰਹੇ ਨੇ। ਆਖਰ ਸਿੱਖ ਕੌਮ ਕਿੰਨਾ ਟਾਈਮ ਅਜਿਹੀਆਂ ਗੁਹਾਰਾਂ ਲਗਾਉਂਦੀ ਰਹੂਗੀ? ਵੇਖੋ, ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਸਰਕਾਰਾਂ ਦੇ ਕੰਨ ਦੇ ਉੱਪਰ ਜੂੰ ਨਹੀਂ ਸਰਕਦੀ ਤਾਂ ਕੁਦਰਤੀ ਆ ਫਿਰ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਨਾਲ ਲੰਬੇ ਜਿਹੜੇ ਮੋਰਚੇ ਆ ਉਹ ਲੀਕਣੇ ਪੈਂਦੇ ਨੇ। ਪਰ ਮੈਨੂੰ ਲੱਗਦਾ ਹੈ ਕਿ ਬਿਲਕੁਲ ਚੁੱਪ ਕਰਕੇ ਬਹਿਣ ਦੇ ਨਾਲੋਂ ਫਿਰ ਵੀ ਸੁਖਰਾਜ ਸਿੰਘ ਨੇ ਇੱਕ ਵੱਡਾ ਹੌਸਲਾ ਕੀਤਾ ਕਿ ਕਮ ਸੇ ਕਮ ਉਹਨੇ ਲੋਕਾਂ ਦੇ 'ਚ ਇਸ ਗੱਲ ਨੂੰ ਤੇ ਲੈ ਕੇ ਆਂਦਾ ਕਿ ਸਰਕਾਰ ਦੇ ਵੱਲੋਂ ਕੋਈ ਇਨਸਾਫ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ। ਅੱਜ ਜੇ ਕੌਮ ਦੇ ਨੁਮਾਇੰਦੇ ਇੱਥੇ ਇਕੱਠੇ ਹੋਏ ਨੇ ਤੇ ਮੈਨੂੰ ਲੱਗਦਾ ਕਿ ਉਹਦੇ 'ਚ ਸੁਖਰਾਜ ਦੀ ਬਹੁਤ ਵੱਡੀ ਭੂਮਿਕਾ ਹੈ। ਲਾਸਟ ਦੇ ਵਿੱਚ ਇੱਕ ਸਵਾਲ ਕਰਾਂਗੇ, ਜਿਹੜਾ ਕਿ ਆਖਰੀ ਇਕੱਠ ਦੇ ਉੱਪਰ ਸਪੀਕਰ ਕੁਲਤਾਰ ਸਿੰਘ ਸੰਧਮਾ ਕਹਿ ਕੇ ਗਏ ਸੀ ਕਿ ਅਸੀਂ ਜਾਂ ਤਾਂ ਅਸਤੀਫਾ ਦੇ ਕੇ ਆਵਾਂਗੇ ਤੇ ਜਾਂ ਫਿਰ ਇਨਸਾਫ ਲੈ ਕੇ ਆਵਾਂਗੇ। ਕੀ ਲੱਗਦਾ ਹੁਣ? ਵੇਖੋ, ਮੈਨੂੰ ਲੱਗਦਾ ਕਿ ਜਿੱਡੇ ਵੱਡੇ ਕਹਿ ਸਕਦੇ ਹੋ ਕਿ ਦਾਅਵੇ ਦੇ ਨਾਲ ਇਸ ਗੱਲ ਨੂੰ ਸਟੇਜ ਦੇ ਉੱਪਰੋਂ ਕੀਤਾ ਗਿਆ ਸੀ, ਉਹਨਾਂ ਨੂੰ ਇਸ ਗੱਲ ਨੂੰ ਨਿਭਾਉਣਾ ਚਾਹੀਦਾ ਸੀ। ਚਾਹੇ ਜਿੰਨੀਆਂ ਕੁ ਮੰਗਾਂ ਦੀ ਪੂਰਤੀ ਹੋ ਸਕਦੀ ਸੀ, ਕਮ ਸੇ ਕਮ ਓਨੀਆਂ ਦਾ ਐਲਾਨ ਆ ਕੇ ਜ਼ਰੂਰ ਕਰਨਾ ਚਾਹੀਦਾ ਸੀ। ਕਿਉਂਕਿ ਬਹੁਤ ਲੰਬਾ ਸਮਾਂ ਐਵੇਂ ਦੇ ਪੱਖਾਂ ਦੇ ਉੱਪਰੋਂ ਟਾਲ ਮਟੋਲਾ ਨਹੀਂ ਕੀਤਾ ਜਾ ਸਕਦਾ। ਅਜੇ ਸਰਕਾਰ ਬਣੀ ਨੂੰ 8-9 ਮਹੀਨੇ ਹੋਏ ਨੇ ਤੇ 8-9 ਮਹੀਨਿਆਂ ਦੇ ਵਿੱਚ ਹੀ ਜੇਕਰ ਇੰਨੇ ਵੱਡੇ ਸਟੇਜ ਦੇ ਉੱਪਰੋਂ ਲਾਰੇ ਲਾਉਣ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਤਾਂ ਲੋਕਾਂ ਦੇ 'ਚ ਵਿਸ਼ਵਾਸ ਬਹਾਲੀ ਕਦੀ ਵੀ ਨਹੀਂ ਹੋ ਸਕਦੀ ਸਰਕਾਰ ਦੇ ਪ੍ਰਤੀ। ਬਿਲਕੁਲ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਸਨ, ਜਿਹੜੇ ਅਕਸਰ ਸਿੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਨੇ, ਵਿਚਾਰ ਚਰਚਾ ਕਰਦੇ ਨੇ। ਤਾਂ ਅਗਲੀ ਫਿਰ ਅਸੀਂ ਮੁਲਾਕਾਤ ਕਰਦੇ ਹਾਂ ਕਿਸੇ ਨਵੇਂ ਆਗੂ ਦੇ ਨਾਲ, ਨਵੇਂ ਮੋਹਤਬਾਰ ਆਗੂ ਦੇ ਨਾਲ, ਤੇ ਸੁਣਾਉਂਦੇ ਹਾਂ ਤੁਹਾਨੂੰ ਬਹਿਮਲ ਕਲਾਂ ਦਾ ਦਰਦ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ।
ਪੰਜਾਬੀ ਦੀ ਇੱਕ ਕਹਾਵਤ ਆ, ਕਿਹਾ ਜਾਂਦਾ ਕਿ ਮਿੱਟੀ ਨਾ ਫਰੋਲ ਜੋਗਿਆ ਨਹੀਂ ਉਹ ਲੱਭਣੇ ਲਾਲ ਗਵਾਚੇ। ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਮਿੱਟੀ ਨੂੰ ਫਰੋਲਣਾ ਪੈਂਦਾ, ਕਿਉਂਕਿ ਉਸ ਦੇ ਵਿੱਚ ਪਤਾ ਲੱਗ ਸਕੇ ਕਿ ਕਿਹੜੇ ਲੋਕਾਂ ਨੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਤੇ ਕਿਹੜੇ ਲੋਕ ਪੰਜਾਬ ਦੇ ਨਾਲ ਆ ਕੇ ਖੜੇ। ਤਾਂ ਅੱਜ ਅਸੀਂ ਇੱਕ ਅਜਿਹੀ ਧਰਤੀ ਤੇ ਖੜੇ ਹਾਂ, ਬਹਿਮਲ ਕਲਾਂ ਦੀ ਧਰਤੀ ਆ। ਪਿਛਲੇ 7 ਸਾਲਾਂ ਤੋਂ ਇਨਸਾਫ ਨਹੀਂ ਮਿਲਿਆ, ਤਾਂ ਸਾਡੇ ਨਾਲ ਗੁਰਪ੍ਰੀਤ ਸਿੰਘ ਹਰੀਨੋ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਆਖਰ ਸਰਕਾਰ ਚਾਹੁੰਦੀ ਕੀ ਆ। ਬਈ ਬਹੁਤ ਸਵਾਗਤ ਆ ਇੰਡੋਜ਼ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਸਰਕਾਰ ਆਖਰ ਚਾਹੁੰਦੀ ਕੀ ਆ? ਸਪੀਕਰ ਸਾਹਿਬ ਵੀ ਮੁੱਕਰ ਕੇ ਲੱਗਦੇ ਹੈਗੇ ਕਿ 1.5 ਮਹੀਨੇ ਬਾਅਦ ਅਸੀਂ ਸ਼ੁਕਰਾਨੇ ਦਾ ਪਾਠ ਕਰਾਵਾਂਗੇ। ਸਰਕਾਰ ਤਾਂ ਚਾਹੁੰਦੀ ਹੈ ਵੀ ਇਹ ਇੱਕ ਮੁੱਦਾ ਬਣਿਆ ਰਹੇ ਵੋਟਾਂ ਦਾ, ਤੇ ਵੋਟਾਂ ਦੀ ਰਾਜਨੀਤੀ ਹੋਈ ਵੀ ਪੂਰੀ ਠੋਕ ਕੇ ਆ। ਤੇ ਕਿਤੇ ਨਾ ਕਿਤੇ ਇਹ ਲੱਗਦਾ ਵੀ ਸਰਕਾਰ ਨੂੰ ਜਾਂ ਤਾਂ 24 ਤੇ ਨਹੀਂ ਫਿਰ 27 ਤੱਕ ਦਾ ਘੜੀਸ ਕੇ ਜਾਣਗੇ। ਤੇ ਜੇ ਇੰਨਾ ਟਾਈਮ ਲੰਮਾ ਪੈਂਦਾ ਇਹ ਮਸਲੇ ਨੂੰ, ਜਿਹੜੇ ਹਿਸਾਬ ਨਾਲ ਇਹ ਖੇਡ ਰਹੇ ਆ ਕੌਮ ਦੇ ਜਜ਼ਬਾਤਾਂ ਦੇ ਨਾਲ, ਉਸ ਹਿਸਾਬ ਨਾਲ ਇਹ 1984 ਵਾਂਗੂ ਇੱਕ ਮੁੱਦਾ ਬਣਾ ਕੇ ਰੱਖਣਾ ਚਾਹੁੰਦੇ ਉਹ ਵੋਟਾਂ ਵਾਸਤੇ। ਕੀ ਲੱਗਦਾ ਹੈਗਾ ਜਿਹੜਾ ਵੋਟਾਂ ਦਾ ਮੁੱਦਾ ਹੈਗਾ, ਇੱਕ ਵੱਖਰਾ ਮੁੱਦਾ ਹੈਗਾ ਵੋਟਾਂ ਦੀ? ਜੇਕਰ ਗੱਲ ਕਰਦੇ ਆ, ਜਦੋਂ ਆਉਂਦੇ ਨੇ ਹਰ ਇੱਕ ਰੋਟੀਆਂ ਸੇਕਦਾ, ਉਹ ਬੇਸ਼ੱਕ ਇੱਕ ਰੋਟੀ ਛੇਕੀ ਜਾਵੇ, ਬੇਸ਼ੱਕ ਜਿਵੇਂ ਹੁਣ 92 ਵਿਧਾਇਕ ਨੇ 92 ਰੋਟੀਆਂ ਛੇਕੀਆਂ ਗਈਆਂ ਇਹਨਾਂ ਦੀਆਂ। ਤਾਂ ਹੁਣ ਕੀ ਲੱਗਦਾ ਹੈਗਾ ਸਰਕਾਰ ਤੋਂ ਕੀ ਉਹ ਕਰਦੇ ਹੋ, ਉਮੀਦ ਕਰਦੇ ਹੋ ਕਿ ਸਰਕਾਰ ਸਾਨੂੰ ਆਹ ਕੁਛ ਦੇ ਦੂਗੀ? ਬਈ ਸਰਕਾਰ ਤੋਂ ਉਮੀਦ ਦੇਖੋ ਬਈ, ਸਾਡੀ ਕੌਮ ਆ ਗੁਲਾਮ, ਠੀਕ ਆ। ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਇਹਨਾਂ ਨੇ ਮੰਗਣਾ ਹੀ ਹੁੰਦਾ, ਦੇ ਨਹੀਂ ਕੋ ਸਕਦਾ ਹੁੰਦਾ। ਜਿਹੜਾ ਗੁਲਾਮ ਬੰਦਾ ਹੋਵੇ, ਭਾਵੇਂ ਕੌਮ ਗੁਲਾਮ ਹੋਵੇ, ਅਸੀਂ ਮੰਗ ਹੀ ਸਕਦੇ ਹਾਂ। ਅਸੀਂ ਇੱਥੇ ਜਿਨ੍ਹਾਂ ਕੋਲੇ ਆਪਦਾ ਘਰ ਨਹੀਂ, ਜਿਹੜੀ ਕੌਮ ਕੋਲੇ ਉਹ ਸੜਕਾਂ 'ਤੇ ਬਹਿ ਕੇ ਮੰਗੀ ਜਾਂਦੀ ਆ, ਆਪਾਂ ਤਰਲਾ ਹੀ ਕਰ ਸਕਦੇ ਹਾਂ। ਇਹ ਤਰਲਾ ਹੀ ਆ। ਕਈ ਵਾਰ ਉਹ ਮਿੱਠੀ ਗੋਲੀ ਦੇ ਕੇ ਜਾਂ ਗੱਲਾਂ ਦੇ ਵਿੱਚ ਭੇਜ ਚੱਲ ਕੇ ਆਪਣੇ ਤੋਂ ਟਾਈਮ ਵੀ ਲੈ ਕੇ ਗਏ ਆ, ਤੇ ਬਾਅਦ ਦੇ ਵਿੱਚ ਕਿਸੇ ਨੇ ਮੂੰਹ ਨਹੀਂ ਦਿਖਾਇਆ। ਸਪੀਕਰ ਸਾਹਿਬ ਇਹ ਵੀ ਕਹਿੰਦੇ ਨਜ਼ਰ ਆਏ ਸੀ ਕਿ ਅਸੀਂ ਜਾਂ ਤਾਂ ਅਸਤੀਫਾ ਦੇ ਕੇ ਆਵਾਂਗੇ ਤੇ ਜਾਂ ਫਿਰ ਇਨਸਾਫ ਲੈ ਕੇ ਆਵਾਂਗੇ। ਭਾਈ ਮਸਲਾ ਪਤਾ ਕੀ ਚੱਕਰ ਹੈ, ਜਿਹੜੀ ਗੱਲ ਸਪੀਕਰ ਸਾਹਿਬ ਕਹਿ ਕੇ ਗਏ ਆ ਨਾ ਵੀ ਅਸੀਂ ਅਸਤੀਫਾ ਦੇ ਕੇ ਦੇਵਾਂਗੇ ਜਾਂ ਇਨਸਾਫ ਲੈ ਕੇ ਆਵਾਂਗੇ। ਦੇਖੋ ਇਨਸਾਫ ਵਾਲੀ ਤਾਂ ਗੱਲ ਕੁੰਵਰ ਵਿਜੇ ਪ੍ਰਤਾਪ ਨੇ ਕਹਿਤੀ ਸੀ ਵੀ ਤੁਹਾਨੂੰ ਇਨਸਾਫ ਨਹੀਂ ਮਿਲਣਾ, ਠੀਕ ਹੈ। ਤੇ ਦੂਜੇ ਨੰਬਰ ਦੇ ਉੱਤੇ ਜਿਹੜੀ ਉਹ ਗੱਲ ਕਹਿੰਦੇ ਅਸਤੀਫਾ ਦੇਣ ਵਾਲੀ, ਅਸਤੀਫਾ ਦੇ ਇਕੱਲੇ ਸਪੀਕਰ ਸਾਹਿਬ ਦੇ ਅਸਤੀਫਾ ਦੇਣ ਦਾ ਸਾਨੂੰ ਕੋਈ ਬੈਨੀਫਿਟ ਨਹੀਂਗਾ, ਕਿਉਂਕਿ ਅੱਜ ਸਪੀਕਰ ਸਾਹਿਬ ਅਸਤੀਫਾ ਦੇ ਦੇਣਗੇ, ਉਹਨਾਂ ਨੇ ਦੁਬਾਰਾ ਫੇਰ ਹੀਰੋ ਬਣ ਕੇ ਇਹੀ ਸ਼ੀਟ ਲੜ ਕੇ ਇਦੋਂ ਦੁੱਗਣੇ ਫਰਕ ਨਾਲ ਉਹਨਾਂ ਨੇ ਜਿੱਤਣੀ ਆ। ਉਹਨਾਂ ਦਾ ਜਿਹੜਾ ਅਸਤੀਫਾ ਦੇਣ ਦਾ ਮਤਲਬ ਆ, ਉਹ ਧੱਕੇ ਨਾਲ ਹੀਰੋ ਬਣਨਾ, ਇਸ ਤੋਂ ਵੱਧ ਮੈਂ ਹੋਰ ਕੁਝ ਨਹੀਂ ਸੋਚਦਾ। ਸੁਖਰਾਜ ਸਿੰਘ ਦੇ ਉੱਪਰ ਕਾਫੀ ਉਂਗਲਾਂ ਖੜੀਆਂ ਕਰਦੀਆਂ ਨੇ ਵਿਰੋਧੀ ਧਿਰਾਂ, ਕਹਿੰਦੀਆਂ ਨੇ ਕਿ ਸੁਖਰਾਜ ਸਿੰਘ ਤਾਂ ਉੱਥੇ ਚੌ ਨੂੰ ਬੈਠਾ ਹੈਗਾ, ਸੁਖਰਾਜ ਸਿੰਘ ਕੋਲ ਇੱਕ ਸਾਈਕਲ ਹੁੰਦਾ ਸੀ ਤੇ ਫੋਰਚੂਨਰ ਲੈ ਲਈ ਆ। ਅਜਿਹੇ ਸਵਾਲ ਸੁਖਰਾਜ ਸਿੰਘ ਦੇ ਉੱਪਰ ਵੀ ਖੜੇ ਕੀਤੇ ਜਾਂਦੇ ਨੇ, ਫਿਰ ਉਹਨਾਂ ਨੂੰ ਕੀ ਜਵਾਬ ਆ? ਬਾਈ ਦੇਖੋ, ਜਿਨ੍ਹਾਂ ਨੇ ਸਵਾਲ ਚੱਕਣੇ ਆ ਉਹਨਾਂ ਨੇ ਚੱਕੀ ਜਾਣੇ ਆ। ਹਾਂ ਹੁਣ ਵੀ 2-3 ਦਿਨ ਹੋ ਗਏ, ਇੱਕ ਪੋਸਟਰਾਂ ਵਾਇਰਲ ਹੋਈਆਂ ਸੀ ਤੁਹਾਡੇ ਇੱਥੇ ਨੇੜੇ ਲਾਗੇ ਦੇ ਇੱਕ ਪੱਤਰਕਾਰ ਨੇ ਵੀ ਇਹ ਕੁਛ ਕੀਤਾ ਬਈ ਉਹ ਫੋਰਚੂਨਰਾਂ ਦੇ ਉੱਤੇ ਘੁੰਮਦਾ, ਇਹ ਕਰਦਾ ਜੋ ਕਰਦਾ। ਬਾਈ ਮੋਟਰਸਾਈਕਲਾਂ ਦੇ ਵਿੱਚ ਤੇਲ ਪਾਉਣ ਤੱਕ ਦੀ ਵਾਹ ਨਹੀਂ ਰਹੀ ਸਾਡੀ। ਅੱਜ ਪੂਰਾ 1 ਸਾਲ ਹੋ ਗਿਆ ਮੈਨੂੰ ਇੱਥੇ ਨਾਲ ਬੈਠੇ ਨੂੰ, ਠੀਕ ਹੈ। ਸਾਡੇ ਨਾਲ ਬੰਦੇ ਵਿਚਰਦੇ ਆ, ਬਾਬਾ ਬਖਸ਼ੀਸ਼ ਸਿੰਘ ਬੈਠਾ, ਬਾਈ ਸਰਪੰਚ ਖੜਾ ਸਾਡੇ ਕੋਲੇ, ਸਾਡੇ ਹੋਰ ਕਾਫੀ ਜਥੇਬੰਦੀ ਦੇ ਬੰਦੇ ਇੱਥੇ ਵਿਚਰਦੇ ਆ। ਸਾਨੂੰ ਪਤਾ ਵੀ ਅਸੀਂ ਕਿਹੜੇ ਹਾਲਾਤਾਂ ਦੇ ਵਿੱਚ ਇੱਥੇ ਬੈਠੇ ਆ, ਕਿਹੜੇ ਤਰੀਕੇ ਨਾਲ ਇਹ ਸੰਘਰਸ਼ ਵਿੱਢ ਰਹੇ ਆ। ਜਿਨ੍ਹਾਂ ਨੇ ਉਂਗਲਾਂ ਚੱਕਣੀਆਂ ਚੱਕ ਦੇਣੀਆਂ, ਉਹਨਾਂ ਨੂੰ ਜਿਹੜੇ ਕਹਿੰਦੇ ਆ ਨਾ ਬਈ ਇਹ ਇੱਥੇ ਫੋਰਚੂਨਰਾਂ ਦੇ ਉੱਤੇ ਚੜ੍ਹ ਗਿਆ, ਉਹਨੂੰ ਜਿਹੜੀਆਂ ਮਹੀਨੇ ਬਾਅਦ ਕਿਸ਼ਤ ਆਉਂਦੀਆਂ ਨਾ ਉਹਦੀ ਗੱਡੀ ਦੀ, ਠੀਕ ਹੈ ਨਾ, ਉਹ ਸਾਰਾ ਕੁਝ ਰਿਕਾਰਡ ਦੇ ਦਿਆਂਗੇ ਜੇ ਉਹਨਾਂ ਦੇ ਸੀਨੇ ਦੇ ਵਿੱਚ ਕੋਈ ਠੰਡ ਪੈ ਜੂਗੀ ਤਾਂ। ਜੇਕਰ ਅਸੀਂ ਗੱਲ ਕਰਦੇ ਹਾਂ ਕਿਸਾਨ ਯੂਨੀਅਨਾਂ ਵੀ ਅੱਜ ਕਾਫੀ ਆ ਰਹੀਆਂ ਨੇ, ਡੱਲੇਵਾਲ ਸਾਹਿਬ ਦੀ ਯੂਨੀਅਨ ਪਹੁੰਚੀ ਆ। ਜੇਕਰ ਇਦਾਂ ਦੀਆਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਕਿ ਇੱਕ ਟਾਈਮ ਸੀਗਾ ਕਿ 36 ਦਾ ਅੰਕੜਾ ਸੀ ਯੂਨੀਅਨਾਂ ਨਾਲ, ਤੁਹਾਡਾ ਖਾਸ ਕਰਕੇ ਬਾਈ ਦੀਪ ਦੇ ਨਾਲ 36 ਦਾ ਅੰਕੜਾ ਯੂਨੀਅਨਾਂ ਦਾ ਰਿਹਾ, ਸਾਰੀ ਟੀਮ ਉਹੀ ਆ। ਤਾਂ ਕੀ ਲੱਗਦਾ ਗਾ ਜਿਹੜੀ ਯੂਨੀਅਨ ਆ ਇੱਧਰ ਨੂੰ ਪੈਰ ਵਧਾ ਰਹੀ ਆ? ਬਾਈ ਮਸਲਾ ਪਤਾ ਕੀ ਆ, ਅਸੀਂ ਜਿਹੜਾ ਸਾਡਾ 36 ਦਾ ਅੰਕੜਾ ਰਿਹਾ ਉਹ ਰਿਹਾ ਕਾਮਰੇਟ ਯੂਨੀਅਨਾਂ ਦੇ ਨਾਲ। ਕਾਮਰੇਟੀ ਯੂਨੀਅਨਾਂ ਅੱਜ ਵੀ ਸਾਡੇ ਤੋਂ ਭਗੌੜੀਆਂ, ਤੇ ਜਿਹੜੇ ਅਸੀਂ ਪਾਏ ਨੂੰ ਇੱਥੇ ਪਏ ਬੈਠੇ ਆ, ਜਿਹੜਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਕਿਤੇ ਨਾ ਕਿਤੇ ਉਹ ਕਾਮਰੇਟੀ ਸੋਚ ਦੇ ਬੰਦੇ ਜਿਹੜੇ ਸਾਡੀਆਂ ਲੱਤਾਂ ਖਿੱਚ ਰਹੇ ਆ। ਅਸੀਂ ਆਪਦੀ ਮੰਜ਼ਿਲ ਵੱਲ ਤਾਂ ਹੀ ਨਹੀਂ ਵਧ ਰਹੇਗੇ। ਡੱਲੇਵਾਲ ਸਾਹਿਬ ਹੋਣ ਭਾਵੇਂ ਸਿਰਸਾ ਸਾਹਿਬ ਹੋਣ, ਇਹ ਹਮੇਸ਼ਾ ਹੀ ਕੌਮ ਦੇ ਨਾਲ ਡਟ ਕੇ ਖੜਦੇ ਰਹੇ ਆ। ਜਿੱਥੇ ਇੱਕ ਇਹਨਾਂ ਦੀ ਯੂਨੀਅਨ ਉੱਥੇ ਕ੍ਰੀਏਟ ਹੋਈ ਸੀ, ਸੰਯੁਕਤ ਮੋਰਚਾ ਕ੍ਰੀਏਟ ਹੋਇਆ ਸੀ, ਉੱਥੇ ਇਹਨਾਂ ਦੀ ਵਾਹ ਨਹੀਂ ਚੱਲੀ। ਤੇ ਚਲੋ ਕੋਈ ਮੌਕਾ ਹੁੰਦਾ ਜਦੋਂ ਬੰਦੇ ਨੂੰ ਚੁੱਪ ਰਹਿਣਾ ਹੁੰਦਾ, ਇਹ ਵੀ ਚੁੱਪ ਰਹੇ। ਪਰ ਸਾਨੂੰ ਹਰ ਵਾਰ ਡੱਲੇਵਾਲ ਸਾਹਿਬ ਕਿਤੇ ਇੱਥੋਂ ਦੀ ਮੂਹਰ ਦੀ ਗੱਡੀ ਲੰਘ ਕੇ ਨਹੀਂ ਗਏ ਬਈ ਇੱਥੇ ਉਹਨਾਂ ਨੇ ਸਟੇ ਨਾ ਕੀਤਾ ਹੋਵੇ। ਪਹਿਲੇ ਦਿਨ ਤੋਂ ਡੱਲੇ ਸਾਹਿਬ, ਬਲਦੇਵ ਸਿੰਘ ਸਿਰਸਾ ਵਰਗੇ ਇਹ ਕਾਫੀ ਯੂਨੀਅਨ ਆ, ਇੱਥੋਂ ਤੱਕ ਕਿ ਪੰਜਾਬ ਕਿਸਾਨ ਯੂਨੀਅਨ ਦਾ ਗੁਰਜੀਤ ਸਿੰਘ ਆ, ਰੁਲਦੂ ਮਾਨਸਾ ਦੀ ਯੂਨੀਅਨ ਤੋਂ ਆ, ਉਹ ਬੰਦੇ ਵੀ ਸਾਨੂੰ ਇੱਥੋਂ ਤੱਕ ਸਪੋਰਟ ਕਰ ਰਹੇ ਆ। ਕਿਉਂਕਿ ਕਿਤੇ ਨਾ ਕਿਤੇ ਜੇ ਭਾਵੇਂ ਕਾਮਰੇਟੀ ਯੂਨੀਅਨ ਹੋਣ, ਭਾਵੇਂ ਇਹ ਦੂਜੀਆਂ ਯੂਨੀਅਨਾਂ ਹੋਣ, ਇਹਨਾਂ ਦੇ ਵਿੱਚ ਬੈਠੇ ਤਾਂ ਅਕਸਰ ਸਿੱਖ ਹੀ ਆ, ਬੈਠੇ ਤਾਂ ਪੰਜਾਬ ਦੇ ਵਸਿੰਦੇ ਹੀ ਆ ਨਾ। ਅਕਸਰ ਦਰਦ ਤਾਂ ਉਹਨਾਂ ਨੂੰ ਵੀ ਹੈਗਾ, ਤੇ ਪਰ ਉਹਨਾਂ ਨੂੰ ਵੀ ਇਹ ਗੱਲ ਆ ਗਈ ਵੀ ਜੇ ਅਸੀਂ ਉੱਥੇ ਦਿੱਲੀ ਨੂੰ ਹਰਾ ਕੇ ਆ ਸਕਦੇ ਹਾਂ, ਤੇ ਇੱਥੇ ਭਗਵੰਤ ਮਾਨ ਕਿਹੜੇ ਬਾਗ ਦੀ ਮੂਲੀ ਆ। ਜੇ ਅਸੀਂ ਇਕੱਠੇ ਹੋਵਾਂਗੇ ਤਾਂ ਅਸੀਂ ਹੱਥ ਨੂੰ ਇਨਸਾਫ ਕੁੱਟ ਲਾਂਗੇ। ਕੀ ਲੱਗਦਾ ਵੀ ਭਗਵੰਤ ਮਾਨ ਇਨਸਾਫ ਦੇ ਦੂਗਾ? ਕਿਉਂਕਿ 24 ਘੰਟਿਆਂ ਦੇ ਵਿੱਚ ਇਨਸਾਫ ਕਰਨ ਵਾਲੀ ਸਰਕਾਰ ਅੱਜ 7-8 ਮਹੀਨੇ ਬੀਤ ਗਏ ਆ। ਬਾਈ ਜੇ ਭਗਵੰਤ ਮਾਨ ਦੇ ਵੱਸ ਦਾ ਰੋਗ ਹੁੰਦਾ ਨਾ, ਤੇ ਹੋ ਸਕਦਾ ਉਹ ਪਹਿਲਾਂ ਦੇ ਦਿੰਦਾ, ਪਰ ਉਹ ਪੰਜਾਬ ਪੱਖੀ ਹੁਣ ਰਿਹਾ ਹੀ ਨਹੀਂਗਾ।
ਦਰਅਸਲ ਜਿਹੜਾ ਇਹ ਇਨਸਾਫ ਆ, ਭਗਵੰਤ ਮਾਨ ਨੇ ਹੁਕਮ ਵਜਾਉਣਾ ਕੇਜਰੀਵਾਲ ਦਾ, ਤੇ ਕੇਜਰੀਵਾਲ ਨੇ ਵਜਾਉਣਾ ਵਾ ਮੋਹਨ ਭਾਗਵਤ ਦਾ। ਇਹ ਸਭ ਜਿੰਨੇ ਚੱਟੇ ਵੱਟੇ ਆ, ਇੱਕੇ ਤੱਕੜੀ ਦੇ ਇਹ ਵੱਟੇ ਆ, ਇਹਨਾਂ ਤੋਂ ਕੋਈ ਆਸ ਨਹੀਂ ਕੀਤੀ ਅਸੀਂ। ਜਿਵੇਂ ਆ ਯੂਨੀਅਨਾਂ ਹੁਣ ਇੱਥੇ ਆਮਦ ਹੋਈ ਹੈ ਯੂਨੀਅਨਾਂ ਦੀ, ਸਾਰੇ ਸਿੱਖ ਚੱਲ ਕੇ ਆ ਰਹੇ ਆ, ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੀਆਂ ਹੁੰਦੀਆਂ, ਤੇ ਫਿਰ ਭਗਵੰਤ ਮਾਨ ਨਹੀਂ ਸਾਡੇ ਤੋਂ ਭੱਜਦਾ ਕਿਸੇ ਪਾਸੇ। ਫਿਰ ਅਸੀਂ ਉਹਦੀ ਧੌਣ ਤੇ ਗੋਡਾ ਰੱਖ ਕੇ ਇਨਸਾਫ ਲੈ ਲਾਂਗੇ। ਪਰ ਬਈ ਜੇ ਚਾਰਾਂ ਦੇ ਮੂੰਹ ਇੱਧਰ ਨੂੰ ਆ, 10 ਬੰਦੇ ਇੱਥੇ ਬੈਠੇ ਤੇ 10 ਘਰੇ ਬੈਠੇ ਰਿਆਈਆਂ 'ਚ ਲਿਖੀ ਜਾਂਦੇ ਵੀ ਸੁਖਰਾਜ ਸਿੰਘ ਫੋਰਚੂਨਰਾਂ 'ਚ ਬਹਿ ਗਿਆ, ਸੁਖਰਾਜ ਸਿੰਘ ਕਰੋੜ ਰੁਪਈਆ ਲੈ ਗਿਆ। ਪਰ ਸੁਖਰਾਜ ਸਿੰਘ ਦਾ ਇਹ ਵੀ ਦੇਖੋ, ਉਹਦੇ ਪਿਓ ਦਾ ਸਾਇਆ ਵੀ ਉਹ ਤੋਂ ਚੱਲ ਗਿਆ, ਉਹਨਾਂ ਦਾ ਵਧੀਆ ਕਾਰੋਬਾਰ ਸੀ, ਉਹ ਬਾਹਰ ਸੈਟਲ ਸੀ, ਉਹ ਕੋਈ ਇਸ ਕਰੋੜ ਰੁਪਈਏ ਤੇ ਨਹੀਂ ਬੈਠੇ ਸੀਗੇ। ਪਰ ਵਿਚਲੀਆਂ ਗੱਲਾਂ ਦਾ ਨਹੀਂ ਲੋਕਾਂ ਨੂੰ ਪਤਾ ਵੀ ਵਿੱਚ ਕੀ ਕੁਝ ਹੋ ਰਿਹਾ ਤੇ ਬਾਹਰ ਕੀ ਕੁਝ ਹੋ ਰਿਹਾ। ਅਗਲੇ ਤਾਂ ਰਿਆਈ 'ਚ ਬੈਠੇ ਨੇ, ਅੰਗੂਠੇ ਨਾਲ ਨੱਪ ਕੇ ਪਾ ਦੇਣਾ ਹੁੰਦਾ ਸਾਰਾ ਕੁਝ। ਇਸੇ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਕਿਉਂਕਿ ਸੁਖਰਾਜ ਸਿੰਘ ਦੇ ਨਾਲ ਅਸੀਂ ਗੱਲ ਕਰਾਂਗੇ ਤਾਂ ਲੋਕਾਂ ਨੇ ਫੇਰ ਕਮੈਂਟ ਕਰਨੇ ਨੇ ਕਿ ਇਹ ਕਿਵੇਂ ਦੱਸ ਦੂ ਆਪਦੀ ਸੱਚਾਈ। ਇਸੇ ਕਰਕੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਬਾਈ ਮਸਲਾ ਪਤਾ ਕੀ ਗੱਲ ਦਾ, ਦੇਖੋ ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਆ ਤੇ ਲੋਕਾਂ ਦੇ ਦੋਨੀ ਪਾਸੇ। ਕਿਤੇ ਨਾ ਕਿਤੇ ਸਾਡੇ ਜਥੇਬੰਦੀਆਂ ਦੇ ਵਿੱਚ ਆਪਸ ਦੇ ਵਿੱਚ ਵੀ ਵਖਰੇਵੇਂ ਹੁੰਦੇ ਆ, ਸਾਡੇ ਆਪਸੀ ਇੱਕੋ ਜਥੇਬੰਦੀ ਦੇ ਵਿੱਚ ਹੁੰਦੇ ਆ, ਕਈ ਵਾਰ ਸਾਡੇ ਵਿਚਾਰਾਂ ਦਾ ਵਖਰੇਵਾਂ ਹੁੰਦਾ। ਪਰ ਲੋਕ ਬਹੁਤ ਬੰਦੇ ਜਿਨ੍ਹਾਂ ਨੇ ਇੱਥੇ ਫਾਇਦਾ ਉਠਾਇਆ ਸੁਖਰਾਜ ਸਿੰਘ ਦਾ, ਇੱਥੇ ਬੈਠੇ ਦਾ, ਫਸੇ ਵੇ ਦਾ, ਬਹੁਤ ਅਨੇਕਾਂ ਗੱਲਾਂ ਹੋਈਆਂ ਇੱਥੇ ਜਿਹੜੀਆਂ ਆਪਾਂ ਇੱਥੇ ਸਕਰੀਨ ਦੇ ਉੱਤੇ ਨਹੀਂ ਦੱਸ ਸਕਦੇਗੇ। ਪਰ ਫਿਰ ਵੀ ਵਾਹਿਗੁਰੂ ਭਲੀ ਕਰੂਗਾ। ਉਹ ਬੰਦਾ ਸਿਰੜੀ ਆ ਬੈਠਾ ਵਾ, ਠੀਕ ਆ, ਘਰੇ ਬਹਿ ਕੇ ਗੱਲਾਂ ਕਰਨੀਆਂ ਬਹੁਤ ਔਖੀਆਂ। ਉਹਦੀ 3-4 ਸਾਲ ਦੀ ਬੇਟੀ ਸੀ, ਮੌਤ ਦੇ ਮੂੰਹ 'ਚੋਂ ਨਿਕਲ ਕੇ ਆਈ ਆ। ਉਹ ਬੰਦਾ ਉਹਦੇ ਕੋਲੇ ਹਸਪੀਟਲ ਨਹੀਂ ਜਾ ਸਕਿਆ ਸੁਖਰਾਜ ਸਿੰਘ। ਉਹਦੀ ਦਾਦੀ ਦੀ ਘਰੇ ਮੌਤ ਹੁੰਦੀ ਆ, ਉਹ ਬੰਦਾ ਸ਼ਮਸ਼ਾਨ ਘਾਟ ਤੱਕ ਉਹਦਾ ਸੰਸਕਾਰ ਕਰਾਉਣ ਤੱਕ ਨਹੀਂ ਗਿਆ, ਉਹ ਇੱਥੇ ਬੈਠਾ ਡਟਿਆ। ਪਰ ਜਿਨ੍ਹਾਂ ਨੇ ਰਿਆਈ ਦੇ ਵਿੱਚ ਬਹਿ ਕੇ ਲਿਖਣਾ, ਉਹਨਾਂ ਨੇ ਲਿਖ ਹੀ ਦੇਣਾ ਬਈ। ਉਹ ਕਿਸੇ ਦੇ ਮਿੱਤ ਨਹੀਂ, ਉਹਨਾਂ ਨੂੰ ਸਿਰਫ ਵਿਊ ਲਾਈਕ ਕਮੈਂਟਾਂ ਤੱਕ ਹੀ ਸੀਮਿਤ ਹੁੰਦੇ ਆ ਉਹ ਬੰਦੇ। ਬਿਲਕੁਲ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਥੋੜੀ ਜੀ ਖਾਸ ਕਰੀ ਆ, ਕਿਉਂਕਿ ਇਹ ਮੁਲਾਕਾਤ ਕਰਨੀ ਬਣਦੀ ਸੀ। ਇਸ ਦੇ ਵਿੱਚ ਅਸੀਂ ਭਾਈ ਸੁਖਰਾਜ ਸਿੰਘ ਦੇ ਜਿਹੜੇ ਨਾਲ ਬੈਠੇ ਨੇ ਪਿਛਲੇ 1 ਸਾਲ ਤੋਂ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਮੌਜੂਦ ਨੇ। ਸਿਰਸਾ ਸਾਹਿਬ, ਕੀ ਲੱਗਦਾਗਾ? ਸਪੀਕਰ ਸਾਹਿਬ ਕਹਿੰਦੇ ਸੀ ਕਿ ਅਸੀਂ ਇਨਸਾਫ ਲੈ ਕੇ ਆਵਾਂਗੇ, ਜੇ ਇਨਸਾਫ ਨਾ ਮਿਲਿਆ ਤਾਂ ਅਸਤੀਫਾ ਦੇ ਦਿਆਂਗੇ। ਇਹ ਤੇ ਸਵਾਲ ਕਰੋ ਸਪੀਕਰ ਦੇ ਉੱਤੇ, ਇਹ ਮੇਰੇ ਤੇ ਨਹੀਂ ਬਣਦਾ। ਉਹਨੂੰ ਪੁੱਛੋ ਵੀ ਤੁਸੀਂ ਇਨਸਾਫ ਨਹੀਂ ਦਿੱਤਾ ਤੇ ਉਹਨੂੰ ਅਸਤੀਫਾ ਦਿਓਗੇ ਕਿ ਨਹੀਂ। ਇਹ ਸਵਾਲ ਉਹਨੂੰ ਤੇ ਬਣਦਾ, ਮੇਰੇ ਤੇ ਨਹੀਂ ਬਣਦਾ। ਕਿਉਂਕਿ 7 ਸਾਲ ਹੋ ਗਏ ਆ ਬਹਿਮਲ ਕਲਾਂ ਦੀ ਧਰਤੀ ਤੇ ਜਿਹੜੇ ਲੋਕ ਨੇ ਉਹ ਬੈਠੇ ਨੇ, ਇਨਸਾਫ ਦੀ ਗੁਹਾਰ ਲਾ ਰਹੇ ਨੇ। 7 ਸਾਲਾਂ ਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ, 4 ਸਰਕਾਰਾਂ ਬਦਲ ਗਈਆਂ। ਅਸੀਂ ਲੜਾਈ ਲੜ ਰਹੇ ਹਾਂ, ਅਸੀਂ ਮੋਦੀ ਦੀਆਂ ਗੋਡੀਆਂ ਲਵਾ ਕੇ ਆਏ ਹਾਂ ਤੇ ਹੁਣ ਪੰਜਾਬ ਸਰਕਾਰ ਦੀਆਂ ਗੋਡੀਆਂ ਇੱਥੇ ਲਵਾਵਾਂਗੇ। ਪੰਜਾਬ ਸਰਕਾਰ ਦੀਆਂ ਗੋਡਿਆਂ ਲਵਾਓਗੇ। ਪੰਜਾਬ ਸਰਕਾਰ ਦੇ ਨੁਮਾਇੰਦੇ ਹੀ ਆ ਕੇ ਕਹਿੰਦੇ ਰਹੇ ਨੇ ਕਿ SIT ਬਣਾ ਦਿਆਂਗੇ, SIT ਦੇ ਵਿੱਚ ਅਸੀਂ ਫੈਸਲਾ ਕਰ ਦਿਆਂਗੇ। ਉਹ ਸਰਕਾਰ ਆਪਣੇ ਹਿਸਾਬ ਨਾਲ ਚੱਲ ਰਹੀ, ਅਸੀਂ ਆਪਣੇ ਹਿਸਾਬ ਨਾਲ ਚੱਲ ਰਹੇ। ਆਪਣਾ ਹਿਸਾਬ ਕਿਸ ਤਰ੍ਹਾਂ ਦਾ ਹੋਊਗਾ? ਜਿਹੜਾ ਸਿੰਘੂ ਬਾਰਡਰ ਜਾਂ ਟਿੱਕਰੀ ਬਾਰਡਰ ਤੇ ਹੋਇਆ ਸੀ ਉਸ ਤਰ੍ਹਾਂ ਦਾ? ਤੁਸੀਂ ਇੱਕ ਗੱਲ ਦੇਖੋ, ਆ ਸਾਡੀਆਂ ਕਿਸਾਨ ਜਥੇਬੰਦੀਆਂ, ਮੈਂ ਤੁਹਾਨੂੰ ਕਿਹਾ ਸੀ ਕਿ ਸਾਡਾ SKM ਗੈਰ ਰਾਜਨੀਤਿਕ, ਉਹ ਪੰਥਕ ਸੋਚ ਰੱਖਦਾ ਤੇ ਇਸੇ ਕਰਕੇ ਅੱਜ ਆ ਸਾਰੇ ਤੁਸੀਂ ਦੇਖ ਰਹੇ ਹੋ ਕਿ ਸਿੱਧੂਪੁਰ ਜਥੇਬੰਦੀ, ਸਾਡੇ ਮੋਹਾਲੀ ਤੋਂ ਐਜੂਕੇਸ਼ਨ ਬੋਰਡ ਵਾਲੇ, ਸਾਰੀ ਟੀਮ ਸਾਡੀ ਇੱਥੇ ਆ ਚੁੱਕੀ ਆ। ਬਾਕੀ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਆਉਣਗੀਆਂ। ਮੈਂ ਇੱਥੋਂ ਤੱਕ ਕਹਾਂਗਾ ਕਿ ਜਿਹੜੇ ਸਾਡੇ SKM ਗੈਰ ਰਾਜਨੀਤਿਕ ਹੈ, ਜਿਹੜੇ ਪੰਜਾਬ ਤੋਂ ਬਾਹਰ ਨੇ, ਬਾਕੀ ਅਦਰ ਸਟੇਟਾਂ ਦੇ ਹਿੰਦੂ ਸਮਾਜ ਨਾਲ ਸੰਬੰਧਿਤ, ਉਹ ਵੀ ਸਾਡੇ ਵਿੱਚ ਆਉਣਗੇ। ਤਾਂ ਮੈਮ ਕੀ ਲੱਗਦਾ ਜਿਹੜਾ ਇਨਸਾਫ ਆ, ਇਨਸਾਫ ਮਿਲਣ ਦੇ ਵਿੱਚ ਕੋਈ ਰੁਕਾਵਟ ਆ ਨਹੀਂ ਸਕਦੀ, ਕਿਉਂਕਿ ਗੁਰੂਆਂ ਦੀ ਗੱਲ ਹੈ ਇੱਥੇ, ਰਾਈਟ। ਜਿਹੜੇ ਸਪੀਕਰ ਸਾਹਿਬ ਨੇ 1.5 ਮਹੀਨੇ ਦਾ ਟਾਈਮ ਮੰਗਿਆ ਸੀ ਤੇ ਉਹਨਾਂ ਨੇ ਆਪਣੀ ਬੋਲ ਦੇ ਵਿੱਚ ਖੜੇ ਨਹੀਂ ਹੋ ਸਕੇ। ਇਹ ਤਾਂ ਪਰਮਾਤਮਾ ਹੀ ਪਾਣਾ ਵਰਤਾਏਗਾ ਤੇ ਇਹ ਹੱਲ ਹੋਊਗਾ। ਕਿਉਂਕਿ 4 ਸਰਕਾਰਾਂ ਬਦਲ ਗਈਆਂ, ਅੱਜ ਚੌਥੀ ਸਰਕਾਰ ਆ ਜਿਹੜੀ ਸੱਤਾ ਦੇ ਵਿੱਚ ਆ, ਉਹ ਆ ਰਹੀ ਆ। ਉਹ ਵੀ ਕਹਿੰਦੀ ਸੀ ਅਸੀਂ 24 ਘੰਟਿਆਂ ਦੇ ਵਿੱਚ ਬਹਿਮਲ ਕਲਾਂ ਦਾ ਹੱਲ ਕਰ ਦਿਆਂਗੇ, ਪਰ ਲੋਕ ਨੇ ਜਿਹੜੇ ਉਹ ਸੜਕਾਂ ਤੇ ਨੇ। ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਹੈ ਤੇ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਰਾਂਗੀ, ਜਿਵੇਂ ਆਪਾਂ ਯੂਨਿਟੀ ਦੇ ਵਿੱਚ ਬੈਠੇ ਆ ਅੱਜ, ਤੇ ਸਰਕਾਰ ਨਾ ਮੰਨੇ ਇਹ ਗੱਲ ਹੋ ਨਹੀਂ ਸਕਦੀ। ਉਹਨੇ ਮੰਨਣਾ ਪੈਣਾ ਤੇ ਆਪਣਾ ਹੱਲ ਹੋਊਗਾ, ਕਿਉਂਕਿ ਇਹ ਗੁਰੂਆਂ ਦੀ ਗੱਲ ਹੈ, ਕਿਸੇ ਇਨਸਾਨ ਦੀ ਗੱਲ ਤਾਂ ਹੈ ਹੀ ਨਹੀਂ। ਤਾਂ ਇਹਦਾ 100% ਹੱਲ ਹੈਗਾ। ਜਿੱਦਾਂ ਕਿ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜਿਹੜੇ ਵਿੱਚ ਜੰਮਦੇ ਨੇ ਉਹਨਾਂ ਨੂੰ ਆਏ ਦਿਨ ਕੋਈ ਨਾ ਕੋਈ ਮੁਹਿੰਮ ਛਿੜ ਜਾਂਦੀ ਆ। ਇਹ ਮੁਹਿੰਮ ਵੀ ਇੱਕ ਬਹੁਤ ਲੰਮੇ ਸਮੇਂ ਤੋਂ ਛਿੜੀ ਹੋਈ ਆ। 2 ਜਿਹੜੇ ਕਿ ਸਿੱਖ ਨੇ ਉਹ ਸ਼ਹੀਦ ਕਰਤੇ, ਗੋਲੀਆਂ ਭਰਾਈਆਂ ਗਈਆਂ। ਗੁਰੂ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਨੇ ਹਾਲੇ ਤੱਕ ਰੁਕ ਨਹੀਂ ਰਹੀਆਂ। ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਆ। ਬੇਅਦਬੀਆਂ ਰੁਕਣੀਆਂ ਚਾਹੀਦੀਆਂ ਨੇ। ਹੁਣ ਤਾਂ ਕਾਫੀ ਜਾਗਰੂਕਤਾ ਆ ਗਈ ਹੈ ਇਨਸਾਨਾਂ ਵਿੱਚ, ਪੰਜਾਬੀਆਂ ਵਿੱਚ। ਤਾਂ ਹੋਊਗਾ ਹੱਲ, ਜ਼ਰੂਰ ਹੋਊਗਾ ਹੱਲ। ਤੇ ਇਹ ਤਾਂ ਮੈਂ ਸੋਚ ਰਹੀ ਹਾਂ ਕਿ ਜਿਵੇਂ ਬਾਦਲਾਂ ਨੇ ਵੀ ਬੜੀ ਗੁਟਕਾ ਸਾਹਿਬ ਹੱਥ ਵਿੱਚ ਰੱਖ ਕੇ ਜਿਹੜੀ ਗੱਲਾਂ ਕਹੀਆਂ ਸੀ,
ਉਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਤੇ ਅੱਜ ਉਹਨਾਂ ਦਾ ਹਾਲ ਦੇਖ ਲਓ। ਤੇ ਸਪੀਕਰ ਸਾਹਿਬ ਨੂੰ ਮੈਂ ਇਹ ਪਲੇਟਫਾਰਮ ਤੇ ਖੜੇ ਹੋ ਕੇ ਕਹਿੰਨੀ ਆ ਕਿ ਭਾਈ ਤੁਸੀਂ ਗੁਰੂਆਂ ਦੀ ਗੱਲਾਂ ਕਰਦੇ ਸੀ, ਬੜਾ ਵਿਸ਼ਵਾਸ ਰੱਖਦੀ ਸੀ ਮੈਂ ਉਹਨਾਂ ਦੀ ਬੋਲ ਤੇ, ਪਰ ਮੈਨੂੰ ਬੜਾ ਦੁੱਖ ਵਿੱਚ ਹੈਗੀ ਆ, ਬੜਾ ਦੁੱਖ ਲੱਗਿਆ ਹੈਗਾ ਕਿ ਉਹ ਵੀ ਆਪਣੀ ਜ਼ੁਬਾਨ ਦੇ ਵਿੱਚ ਖਰੇ ਨਹੀਂ ਉਤਰੇ। ਪਰ ਉਹ ਭਾਣਾ ਵਰਤਾਏਗਾ, ਪਰਮਾਤਮਾ ਹੈਗਾ ਤੇ ਗੁਰੂ ਹੈਗੇ ਤਾਂ ਹੱਲ ਹੋਏਗਾ। ਉਹਨੇ ਕਰਾਣਾ ਹੱਲ ਤਾਂ ਉਹਨੇ ਹੀ ਕਰਾਣਾ ਹੈਗਾ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਕਰੀ ਆ, ਇੱਥੇ ਲਗਾਤਾਰ ਮੁਲਾਕਾਤ ਕਰਦੇ ਰਹੇ ਹਾਂ ਤਾਂ ਮੁਲਾਕਾਤ ਹੁੰਦੀ ਰਹੂਗੀ, ਕਿਉਂਕਿ ਬਹਿਮਲ ਕਲਾਂ ਦਾ ਕੋਈ ਮੋਰਚਾ ਛੋਟਾ ਮੋਰਚਾ ਨਹੀਂ। ਪਿਛਲੇ 7 ਸਾਲਾਂ ਤੋਂ ਇੱਥੇ ਮੋਰਚਾ ਲੱਗਿਆ ਹੋਇਆ, ਪਿਛਲੇ 7 ਸਾਲਾਂ ਤੋਂ ਇੱਥੇ ਜਿਹੜੀ ਕਿ ਮੁਲਾਕਾਤ ਹੁੰਦੀ ਆ, ਲੀਡਰ ਆਉਂਦੇ ਨੇ ਤਾਂ ਲੀਡਰ ਆ ਕੇ ਵਾਅਦੇ ਕਰਦੇ ਨੇ, ਵਾਅਦਿਆਂ ਤੋਂ ਬਾਅਦ ਉਹ ਮੁੱਕਰ ਜਾਂਦੇ ਨੇ। ਜਿਹੜੀ ਪਾਰਟੀ ਗਰੰਟੀਆਂ ਦਿੰਦੀ ਰਹੀ ਤਾਂ ਸ਼ਾਇਦ ਉਹਨਾਂ ਦੀਆਂ ਗਰੰਟੀਆਂ ਵੀ ਕਿਤੇ ਨਾ ਕਿਤੇ ਜਾ ਕੇ ਘਸਦੀਆਂ ਨਜ਼ਰ ਆਈਆਂ। ਅੱਜ ਬਹਿਮਲ ਕਲਾਂ ਦੀ ਧਰਤੀ ਤੇ ਫੇਰ ਖੜੇ ਆ ਤਾਂ ਬਹਿਮਲ ਕਲਾਂ ਦਾ ਜਿਹੜਾ ਮੁੱਦਾ ਗਾ ਉਹ ਜਿਉਂ ਦੀ ਤਿਉਂ ਖੜਾ ਕੀਤਾ ਗਿਆ। ਅੱਜ ਪੂਰੇ 1.5 ਮਹੀਨੇ ਬਾਅਦ ਜਿਹੜਾ ਕਿ ਇੱਕ ਇਕੱਠ ਰੱਖਿਆ ਗਿਆ। ਜਿਵੇਂ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਪੰਜਾਬੀ ਦੀ ਕਹਾਵਤ ਆ, ਮਿੱਟੀ ਨਾ ਫਰੋਲ ਜੋਗਿਆ ਨਹੀਂਓ ਲੱਭਣੇ ਲਾਲ ਗਵਾਚੇ। ਪਰ ਪੰਜਾਬ ਨੂੰ ਆਪਣਾ ਇਤਿਹਾਸ ਫਰੋਲਣਾ ਪੈਣਾ ਕਿ ਕਿਹੜਾ ਪੰਜਾਬ ਦੇ ਨਾਲ ਖੜਾ ਸੀ ਤੇ ਕਿਹੜਾ ਪੰਜਾਬ ਨੂੰ ਪਿੱਠ ਦਿਖਾ ਕੇ ਭੱਜਿਆ ਸੀ। ਅੱਜ ਅਸੀਂ ਬਹਿਮਲ ਕਲਾਂ ਦੀ ਧਰਤੀ ਤੇ ਤਾਂ ਸਾਡੇ ਨਾਲ ਬਾਈ ਅਮਤੋਜ ਮਾਨ ਮੌਜੂਦ ਨੇ ਕਿ ਆਖਰ ਸਰਕਾਰ ਇਨਸਾਫ ਕਿਉਂ ਨਹੀਂ ਦੇ ਰਹੀ। ਇਹ ਤਾਂ ਇੱਕ ਬਹੁਤ ਵੱਡਾ ਸਵਾਲ ਆ ਬਈ, ਆਖਰ ਸਰਕਾਰ ਆ ਜਿਹੜੀ ਉਹ ਇਨਸਾਫ ਕਿਉਂ ਨਹੀਂ ਦੇ ਰਹੀ। ਹੁਣ ਤਾਂ ਜੇਕਰ ਅਸੀਂ ਗੱਲ ਕਰੀਏ, ਕਹਿੰਦੇ ਕਿ ਕਲਾਕਾਰ ਦਾ ਜਿਹੜਾ ਦਿਲ ਹੁੰਦਾ ਉਹ ਬਹੁਤ ਨਰਮ ਹੁੰਦਾ। ਹੁਣ ਤਾਂ ਸਰਕਾਰ ਦੇ ਵਿੱਚ ਰਾਜਨੀਤਿਕ ਲੋਕਾਂ ਦੇ ਨਾਲੋਂ ਵੱਧ ਕਲਾਕਾਰ ਬੈਠੇ ਨੇ। ਬਿਲਕੁਲ ਸਹੀ ਗੱਲ ਹੈ ਤੁਹਾਡੀ, ਮੈਨੂੰ ਤਾਜਬ ਹੈ ਇਸ ਗੱਲ ਦਾ, ਹੈਰਾਨਗੀ ਵੀ ਹੈ ਕਿ ਜੇ ਤੁਸੀਂ ਪਹਿਲਾਂ 3 ਮਹੀਨੇ ਲਏ, ਇੱਥੇ ਬਹਿ ਕੇ ਸਾਰੀਆਂ ਟੈਕਨੀਕਲ ਗੱਲਾਂ ਡਿਸਕਸ ਕੀਤੀਆਂ ਗਈਆਂ, ਫਿਰ 15 ਦਿਨ ਲਏ, ਫਿਰ 1.5 ਮਹੀਨਾ ਲੈ ਕੇ ਗਏ ਸਪੀਕਰ ਸਾਹਿਬ, 6 ਮਹੀਨੇ ਹੋ ਗਏ। 6 ਮਹੀਨੇ ਦਾ ਸਮਾਂ ਵਾਰੀ-ਵਾਰੀ ਕਰਕੇ ਤੁਸੀਂ ਲਿਆ ਸੰਗਤ ਤੋਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਿਆ, ਔਰ ਗੱਲ ਫਿਰ ਉੱਥੇ ਦੀ ਉੱਥੇ ਬੈਕ ਟੂ ਸਿਕਿਉਰ। ਤਾਂ ਇਹ ਕਿਉਂ ਹੋ ਰਿਹਾ? ਮੇਰੇ ਲਈ ਵੀ ਇਹ ਸਵਾਲ ਹੈ। ਪਰ ਮੈਂ ਇੱਕ ਗੱਲ ਕਹੂੰਗਾ ਕਿ ਆਪਾਂ ਹੁਣ ਉਹਨਾਂ ਵੱਲ ਨਾ ਵੇਖੀਏ। ਜੇ ਸਰਕਾਰ ਕਦੇ ਵੀ ਫਰਕ ਨਹੀਂ ਹੁੰਦਾ, ਸਰਕਾਰ ਕਿਤੇ ਵੀ ਇੱਕ ਹੱਦ ਤੋਂ ਜ਼ਿਆਦਾ ਸੁਹਿਰਦ ਨਹੀਂ ਹੁੰਦੀ। ਇਹਨਾਂ ਦੀ ਸੁਹਿਰਦਤਾ ਦੀ ਉਮੀਦ ਆਪਾਂ ਲੇਖ ਚੁੱਕੇ 3 ਵਾਰੀ। ਹੁਣ ਆਪਾਂ ਸੋਚੀਏ ਕਿ ਆਪਾਂ ਅੱਗੇ ਕਿਵੇਂ ਵਧਣਾ ਹੈ, ਕਿਉਂਕਿ ਗੱਲ ਨਿਰਾਸ਼ਾ ਆਉਂਦੀ ਜਾ ਰਹੀ ਹੈ ਸੰਗਤ ਦੇ ਵਿੱਚ। ਉਸ ਨਿਰਾਸ਼ਾ ਤੋਂ ਬਚਣ ਲਈ ਸਾਨੂੰ ਅਗਲੀ ਕਾਲ ਦੇਣੀ ਪਊਗੀ, ਔਰ ਅਗਲੀ ਕਾਲ ਐਵੇਂ ਹੀ ਨਹੀਂ, ਸੋਚ ਕੇ ਇਕੱਠੇ ਹੋ ਕੇ ਇੱਕ ਗੱਲ ਨੂੰ ਅੱਗੇ ਵਧਾਇਆ ਜਾਵੇ। ਮੈਂ ਇਸ ਵੱਲ ਸੋਚਦਾ ਸਰਕਾਰ ਦੀ ਗੱਲ ਹੈ, ਜਿੱਥੇ 3 ਗਈਆਂ ਉੱਥੇ ਚੌਥੀ ਵੀ ਜਾਊਗੀ, ਤੁਸੀਂ ਮੰਨ ਕੇ ਚੱਲੋ, ਆਪਾਂ ਉਧਰ ਨਾ ਜਾਈ। ਇੱਕ ਯਾਰ ਜ਼ਿੰਮੇਦਾਰ ਅਹੁਦਾ ਹੈ ਸਪੀਕਰ, ਬਹਿ ਕੇ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿੰਦੇ ਨੇ ਜਾਂ ਮੈਂ ਤੁਹਾਡੇ ਨਾਲ ਬੈਠਾ ਹੋਊਂਗਾ ਜਾਂ ਅਰਦਾਸ ਕਰਾਂਗੇ ਜਿੱਤ ਦੀ ਨਹੀਂ ਇਨਸਾਫ ਦੀ। ਤੇ ਫਾਈਨਲੀ ਨਾ ਉਹ ਬੈਠੇ ਨੇ ਆਪਣੇ ਨਾਲ, ਨਾ ਅਰਦਾਸ ਹੋ ਰਹੀ ਹੈ, ਇਨਸਾਫ ਮਿਲ ਗਿਆ। ਤਾਂ ਫਿਰ ਕਿੱਧਰ ਗਈ ਆ ਵਾਦਾ, ਜ਼ਬਾਨ ਕਿੱਧਰ ਗਈ ਸਪੀਕਰ ਨੇ? ਕੀ ਲੱਗਦਾ ਪੰਜਾਬ ਨੂੰ ਫੇਰ ਉਸੇ ਦੌਰ 'ਚ ਧੱਕਿਆ ਜਾ ਰਿਹਾ ਜਿਹੜੇ ਦੌਰ ਤੇ ਹਵਾਏਂ ਵਰਗੀਆਂ ਫਿਲਮਾਂ ਬਣੀਆਂ ਸੀ? ਇਹ ਸੋਚਣਾ ਪਊਗਾ ਸਾਨੂੰ ਇਹਦੇ ਬਾਰੇ, ਕੀ ਇਹ ਦੌਰ ਵਾਕਈ ਤਾਂ ਨਹੀਂ ਲਿਆਉਣ ਦੀ ਕੋਸ਼ਿਸ਼ ਹੋ ਰਹੀਗੀ? ਕੀ ਇਹਨੂੰ ਉਧਰ ਨੂੰ ਧੱਕਿਆ ਤਾਂ ਨਹੀਂ ਜਾ ਰਿਹਾ? ਜੇ ਧੱਕਿਆ ਜਾ ਰਿਹਾ ਤਾਂ ਅਸੀਂ ਰਿਐਕਟ ਕਿਵੇਂ ਕਰਨਾ ਹੈ, ਇਹਦੇ ਬਾਰੇ ਸੋਚੀਏ। ਮੇਰਾ ਜਾ ਕੇ ਇੱਥੇ ਇਹਨਾਂ ਸਾਰਿਆਂ ਨੂੰ ਸੱਜਣਾਂ ਮਿੱਤਰਾਂ ਨੂੰ ਆਹੀ ਕਹਿਣਾ ਕਿ ਆਪਾਂ ਇੱਕ ਤਾਂ ਸਾਰੇ ਸੰਘਰਸ਼ਾਂ ਨੂੰ ਇਕੱਠੇ ਕਰ ਲਈਏ। ਜੇ ਅਸੀਂ ਬੰਦੀ ਸਿੰਘਾਂ ਬਾਰੇ ਲਾ ਰਹੇ ਹਾਂ, ਇੱਕ ਮੋਰਚਾ ਲੱਗਣ ਜਾ ਰਿਹਾ, ਬੇਅਦਬੀਆਂ ਬਾਰੇ ਹੈ, ਆ ਬਹਿਬਲ ਕਲਾਂ ਦੇ ਸ਼ਹੀਦਾਂ ਬਾਰੇ ਹੈ, ਅਸੀਂ ਇਕੱਠੇ ਕਿਉਂ ਨਾ ਹੋ ਜਾਈਏ? ਜੇ 32 ਕਿਸਾਨ ਜਥੇਬੰਦੀਆਂ ਵੱਖਰੇ ਵਿਚਾਰਾਂ ਵਾਲੀਆਂ ਇਕੱਠੀਆਂ ਹੋ ਸਕਦੀਆਂ ਤੇ ਯਾਰ ਅਸੀਂ ਇਕੱਠੇ ਕਿਉਂ ਨਹੀਂ ਹੋ ਸਕਦੇ? ਸਾਰਾ ਪੰਥ ਇਕੱਠਾ ਕਿਉਂ ਨਹੀਂ ਹੋ ਸਕਦਾਗਾ? ਸਾਰਾ ਪੰਜਾਬ ਕਿਉਂ ਨਹੀਂ ਇੱਕ ਜਗ੍ਹਾ ਤੇ ਖੜਾ ਹੋ ਸਕਦਾ ਕਿ ਸਾਡੇ ਬੰਦੀਆਂ ਦੀ ਰਿਹਾਈ ਕਰੋ? ਏ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ, ਸਾਡੇ ਉਹ ਸਿੰਘ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ ਉਹ ਨਹੀਂ ਛੱਡੇ ਜਾ ਰਹੇ, ਸਾਡੇ ਉਹ ਸ਼ਹੀਦ ਜਿਹੜੇ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਉਹਨਾਂ ਦਾ ਇਨਸਾਫ ਨਹੀਂ ਮਿਲ ਰਿਹਾ। ਪਤਾ ਕਿਉਂ ਹੋ ਰਿਹਾ ਹੈ? ਇਹ ਹੋ ਰਿਹਾ ਹੈ ਕਿ ਉਹਨਾਂ ਨੂੰ ਲੱਗ ਰਿਹਾ ਆਪਾਂ ਧੌਣ ਤੇ ਗੋਡਾ ਰੱਖ ਨਹੀਂ ਪਾ ਰਹੇ। ਕਿਸਾਨ ਜਥੇਬੰਦੀਆਂ ਨੇ ਰੱਖ ਲਿਆ ਸੀ, ਸ਼ਕਤੀ ਆਪਣੀ ਸੀਗੀ, ਪਰ ਆਪਾਂ ਆ ਨਹੀਂ ਰੱਖ ਪਾ ਰਹੇ। ਹੁਣ ਰੱਖੀਏ ਕਿਵੇਂ? ਇਹਦੇ ਬਾਰੇ ਸੋਚਣਾ ਚਾਹੀਦਾ ਹੈ। ਸਮਾਂ ਦੇਣ ਦਾ ਟਾਈਮ ਚਲਿਆ ਗਿਆ, ਹੁਣ ਸੋਚ ਕੇ ਆਪਾਂ ਅੱਗੇ ਕਿਵੇਂ ਵਧਣਾ ਹੈ। ਅੱਗੇ ਵਧਿਆ ਕਿਵੇਂ ਜਾਊ? ਜੇਕਰ ਅਮਤੋਜ ਮਾਨ ਦੀ ਅਸੀਂ ਸੁਣਦੇ ਹਾਂ ਤਾਂ ਅਮਤੋਜ ਮਾਨ ਕੀ ਚਾਹੁੰਦੇ ਨੇ ਕਿ ਅੱਗੇ ਕਿਵੇਂ ਵਧਿਆ ਜਾਊਗਾ? ਮੈਨੂੰ ਲੱਗਦਾ ਇਕੱਠੇ ਹੋਇਆ ਜਾਵੇ। ਇੱਕ 19 ਨੂੰ ਮੀਟਿੰਗ ਹੋਣ ਜਾ ਰਹੀ ਹੈ, ਇੱਕ ਮੋਰਚਾ ਲੱਗਣ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ।
ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀਆਂ ਹੋਈਆਂ ਉਹਦਾ ਇਨਸਾਫ ਮਿਲੇ। ਨਾਲ ਆਪਾਂ ਬਾਈਬਲ ਕਲਾਂ ਨੂੰ ਜੋੜੀਏ। ਕੋ ਜਿੰਨੇ ਵੀ 2-3 ਮੋਰਚੇ ਹੋਰ ਲੱਗੇ ਹੋਏ ਨੇ ਤੇ 1-2 ਲੱਗਣਾ ਚਾਹ ਰਹੇ ਨੇ, ਉਹਨਾਂ ਨੂੰ ਇਕੱਠੇ ਕਰੀਏ। ਉਹਦਾ ਐਲਾਨ ਕਿੱਥੋਂ ਹੋਵੇ, ਬੈਠਿਆ ਕਿੱਥੇ ਜਾਵੇ, ਕਿਵੇਂ ਉਹਨੂੰ ਚਲਾਇਆ ਜਾਵੇ, ਇਹਦੇ ਬਾਰੇ ਵਿਚਾਰ ਲਈਏ। ਆ ਮੇਰੇ ਕੋਲ ਤਾਂ ਆਇਆ ਕਿ ਆਪਾਂ ਇਕੱਠੇ ਹੋ ਜਾਈਏ। ਇਕੱਠੇ ਹੋਣ ਦੀ ਗੱਲ ਕਰਦੇ ਆ ਬਾਈ, ਪਰ ਜਿਹੜੇ ਮੂੰਹ ਨੇ ਉਹ ਅੱਡੋ ਅੱਡ ਹੋ ਜਾਂਦੇ ਨੇ। ਫਿਰ ਆਹੀ ਪ੍ਰੋਬਲਮ ਹੈ, ਇਹਨਾਂ ਮੂੰਹਾਂ ਨੂੰ ਇਕੱਠੇ ਕੀਤਾ ਜਾਵੇ। ਜੇ 32 ਜਿਨ੍ਹਾਂ ਨੂੰ ਅਸੀਂ ਬਿਲਕੁਲ ਹੀ ਇੱਕ ਪਾਸੇ ਲੈਫਟ ਇੱਕ ਪਾਸੇ ਰਾਈਟ ਸੀਗੇ, ਉਹ ਇਕੱਠੇ ਹੋ ਸਕਦੇ 32 ਜਥੇਬੰਦੀਆਂ, ਤਾਂ ਅਸੀਂ ਕਿਉਂ ਨਹੀਂ ਹੋ ਸਕਦੇ? ਉਹਨਾਂ ਨੇ ਮਨਾ ਲਈ ਨਾ ਗੱਲ। ਉਹ ਸੈਂਟਰ ਸਰਕਾਰ ਮੰਨ ਗਈ ਤਾਂ ਆਪਾਂ ਨਹੀਂ ਮਨਾ ਸਕਦੇ ਯਾਰ। ਜਿਹਦੇ ਨਾਲ ਪੰਜਾਬ ਦਾ ਬੱਚਾ ਜੁੜਿਆ ਹੈ, ਤੁਸੀਂ ਕੱਲੇ ਨੂੰ ਜਾ ਕੇ ਪੁੱਛ ਲਓ ਕਿ ਭਾਈ ਤੇਰਾ ਇਹਦੇ ਬਾਰੇ ਕੀ ਖਿਆਲ ਆ। ਉਹ ਕਹੂਗਾ ਮੈਂ ਚਾਹੁੰਦਾ ਇਹ ਹੋਵੇ, ਹਰ ਬੰਦਾ ਕਹੂਗਾ ਮੈਂ ਚਾਹੁੰਦਾ ਇਹ ਹੋਵੇ, ਪਰ ਇਹਨੂੰ ਚਲਾਇਆ ਕਿਵੇਂ ਜਾਵੇ ਇਹ ਨਹੀਂ ਪਤਾ। ਚਲਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਸਾਰਿਆਂ ਦੀ, ਜਿਹੜੇ ਬਹਿੰਦੇ ਨੇ ਆ ਕੇ ਚਲਾਓ ਅੱਗੇ ਹੋ ਕੇ। ਸਾਰਾ ਪੰਜਾਬ ਆਉਣ ਨੂੰ ਤਿਆਰ ਹੈ, ਇੱਕ ਬੰਦਾ ਆਉਣ ਨੂੰ ਤਿਆਰ ਹੈ। ਕੋਈ ਕਲਾਕਾਰ, ਕੋਈ ਵਕੀਲ, ਕੋਈ ਸਿਆਸਤਦਾਨ ਪਾਸੇ ਨਹੀਂ ਹੋਊਗਾ। ਕੋਈ ਤਾਂ ਦਿਲੋਂ ਜੁੜੂਗਾ, ਕਿਸੇ ਨੂੰ ਮਜਬੂਰੀ ਵਸ਼ ਆਉਣਾ ਪਊਗਾ। ਪਰ ਆਪਾਂ ਤੁਰੀਏ ਸਹੀ ਇਕੱਠੇ ਹੋ ਕੇ। ਜੇ ਅੱਡੋ ਅੱਡ ਰਵਾਂਗੇ ਉਂਗਲਾਂ ਖਿਲਰੀਆਂ ਰਹਿਣਗੀਆਂ, ਮਰੋੜਨਗੇ ਵੀ ਤੋੜਨਗੇ ਵੀ। ਮੁੱਕਾ ਬਣਾ ਲਈਏ, ਗੱਲ ਹੋ ਜੂਗੀ। ਕਹਿੰਦੇ ਹੁੰਦੇ ਨੇ ਕਿ ਜਦੋਂ ਰੱਬ ਮਾਰਦਾ ਉਦੋਂ ਮੱਤ ਮਾਰਦਾ। ਰੱਬ ਦੀ ਜਿਹੜੀ ਸੱਟ ਲੱਗਦੀ ਆ ਉਹ ਬਹੁਤ ਖਤਰਨਾਕ ਹੁੰਦੀ ਆ, ਬੰਦਾ ਉੱਠਦਾ ਨਹੀਂ ਹੈਗਾ। ਪਰ ਇੱਥੇ ਤਾਂ ਕਿਸੇ ਨੂੰ ਕੋਈ ਡਰ ਹੀ ਨਹੀਂ ਰਿਹਾ ਰੱਬ ਦਾ। ਉਹ ਨਾ ਬੰਦੇ ਦੇ ਜ਼ਮੀਰ ਜਿਹੜੀ ਹੁੰਦੀ ਹੈ ਨਾ ਦੋਸਤ, ਉਹ ਇੱਕ ਵਾਰੀ ਰਿਐਕਟ ਕਰਦੀ ਹੈ, ਉਹਦੀ ਆਤਮਾ ਇੱਕ ਵਾਰੀ ਰੋਕਦੀ ਹੈ। ਇੱਕ ਝੂਠ ਤੋਂ ਜਦੋਂ ਤੁਸੀਂ ਨਿਕਲ ਗਏ ਨਾ ਅੱਗੇ, ਫਿਰ ਤੁਸੀਂ ਝੂਠ ਵਾਰ-ਵਾਰ ਬੋਲਦੇ ਹੋ। ਮੈਨੂੰ ਲੱਗਦਾ ਇਹਨਾਂ ਦਾ ਇਹੀ ਹਾਲ ਹੋ ਗਿਆ ਕਿ ਇੱਕ ਵਾਰੀ ਵਾਅਦਾ ਖਿਲਾਫੀ ਕਰਤੀ, ਫਿਰ ਇੱਕ ਵਾਰੀ ਕੀ 3 ਵਾਰੀ ਵੀ ਸਹੀ, 5 ਵਾਰੀ ਵੀ ਸਹੀ। ਆਪਾਂ ਇਹਨਾਂ ਨੂੰ 3 ਤੋਂ ਅੱਗੇ ਮੌਕਾ ਨਾ ਦੇਈਏ। ਆਪਾਂ ਆਪ ਸੋਚੀਏ ਕਿ ਆਪਾਂ ਵਧੀਏ ਕਿਵੇਂ ਅੱਗੇ, ਕਿ ਇਹਨਾਂ ਨੂੰ ਮਜਬੂਰੀ 'ਚ ਸਾਡੀ ਗੱਲ ਮੰਨਣੀ ਪਵੇ। ਇੱਛਾ ਸ਼ਕਤੀ ਨਾਲ ਨਹੀਂ, ਇੱਛਾ ਸ਼ਕਤੀ ਦਾ ਸਮਾਂ ਚਲਿਆ ਗਿਆ। 3 ਵਾਰੀ ਮੌਕਾ ਦੇਤਾ ਕਿ ਸਰਕਾਰ ਸੁਹਿਰਦ ਹੋ ਕੇ ਫੈਸਲਾ ਲੈ ਲੇ। ਹੁਣ ਆਪਾਂ ਇਹਨਾਂ ਦੀ ਮਜਬੂਰੀ ਬਣਾ ਦਈਏ। ਮਜਬੂਰੀ ਲੋਕਤੰਤਰ 'ਚ ਉਦੋਂ ਬਣਦੀ ਹੈ ਜਦੋਂ ਤੁਹਾਡੇ ਪਿੱਛੇ ਲੋਕ ਸ਼ਕਤੀ ਆ ਜੇ। ਤੇ ਲੋਕ ਸ਼ਕਤੀ ਉਦੋਂ ਆਉਂਦੀ ਹੈ ਜਦੋਂ ਉਹਨਾਂ ਦੇ ਸਾਹਮਣੇ ਮਾਰਗਦਰਸ਼ਨ ਕਲੀਅਰ ਹੋਵੇ ਕਿ ਐਂ ਕਰਕੇ ਐਂ ਅੱਗੇ ਵਧਾਂਗੇ। ਜਦੋਂ ਆਪਾਂ ਉਹ ਕਲੀਅਰ ਕਰਤਾ, ਮੰਗਾਂ ਤੋਂ ਲੈ ਕੇ ਅੱਗੇ ਵਧਣ ਦੇ ਤੌਰ ਤਰੀਕੇ ਔਰ ਬੰਦਿਆਂ ਦਾ ਇਕੱਠ, ਸਾਰੀਆਂ ਜਥੇਬੰਦੀਆਂ ਇੱਕ ਥਾਂ ਤੇ ਇਕੱਠੀਆਂ ਹੋ ਗਈਆਂ, ਤੁਸੀਂ ਵੇਖਿਓ ਜੇ ਪਟਕਦੇ ਨੇ ਹੋ ਜੂਗਾ। ਇੱਕ ਝੰਡੇ ਥੱਲੇ ਇਕੱਠੇ ਹੋਣ ਦੀਆਂ ਗੱਲਾਂ ਕਰਦੇ ਨੇ ਹਮੇਸ਼ਾ ਕਿ ਇੱਕ ਝੰਡੇ ਥੱਲੇ ਇਕੱਠੇ ਹੋਇਆ ਜਾਵੇ, ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਇਆ ਜਾਵੇ। ਪਰ ਅਮਤੋਜ ਮਾਨ ਕੀ ਸੋਚਦੇ ਨੇ ਉਹ ਗੱਲਾਂ ਬਾਰੇ? ਕਿੰਨਾ ਕੁ ਜਿਹੜਾ ਕਿ ਤੁਹਾਡਾ ਵਿਚਾਰ ਹੈਗਾ? ਇਕੱਠੇ ਦੇਖੋ, ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਤਾਂ ਸਾਰੀ ਦੁਨੀਆ ਹੈਗੀ ਹੈ। ਗੱਲ ਤਾਂ ਇਹ ਹੈ ਅੱਗੇ ਇਕੱਠੇ ਹੋ ਕੇ ਵਧੀਏ ਅੱਗੇ। ਔਰ ਸਭ ਤੋਂ ਅਹਿਮ ਹੈ ਕਿ ਕੋਈ ਹੋਰ ਝੰਡੇ ਦੀ ਲੋੜ ਹੀ ਨਹੀਂ ਸਾਨੂੰ, ਜੋ ਨਿਸ਼ਾਨ ਸਾਹਿਬ ਹੈਗਾ। ਨਿਸ਼ਾਨ ਸਾਹਿਬ ਥੱਲੇ ਜਾਂ ਉਹਨਾਂ ਦੇ ਥੱਲੇ ਜੁੜ ਕੇ ਅੱਗੇ ਤੁਰਨ ਨੂੰ ਹਰ ਕੋਈ ਤਿਆਰ ਹੈ, ਪਰ ਇਕੱਠੇ ਹੋ ਕੇ ਤੁਰਨ ਨੂੰ ਤਿਆਰ ਹੈ ਕਿ ਨਹੀਂ? ਗੱਲ ਆ ਹੈ। ਔਰ ਕਿੱਥੋਂ ਤੁਰਨਾ ਹੈ? ਚੰਡੀਗੜ੍ਹ ਤੋਂ, ਬਾਈਬਲ ਕਲਾਂ ਤੋਂ, ਜੀਰੇ ਤੋਂ, ਕਿੱਥੋਂ ਔਰ ਕਿਵੇਂ ਤੁਰਨਾ ਹੈ? ਮੋਰਚੇ ਦੀ ਰੂਪਰੇਖਾ ਕੀ ਹੋਊਗੀ? ਕੀ ਗ੍ਰਿਫਤਾਰੀਆਂ ਦੇਣੀਆਂ, ਜਾਂ ਇੱਕ ਜਗ੍ਹਾ ਤੇ ਬਹਿ ਕੇ ਟ੍ਰੈਫਿਕ ਰੋਕਣੀ ਹੈ, ਜਾਂ ਸਿਰਫ ਵੈਸੇ ਬਹਿਣਾ ਹੈ ਔਰ ਬੋਲਣਾ ਹੈ ਔਰ ਵਾਰ-ਵਾਰ ਹਰ ਬੰਦਿਆਂ ਨੂੰ ਬੁਲਾਉਣਾ ਹੈ, ਪੰਜਾਬ ਦਿਆਂ ਨੂੰ, ਫਿਰ ਦੇਸ਼ ਦਿਆਂ ਨੂੰ, ਫਿਰ ਦੁਨੀਆ ਦਿਆਂ ਨੂੰ? ਕੀ ਰੂਪਰੇਖਾ ਹੋਵੇ ਉਹਨੂੰ ਵਿਚਾਰ ਲਈਏ। ਬਿਲਕੁਲ। ਜੇਕਰ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਇਹ ਵੀ ਕਿਹਾ ਜਾਂਦਾ ਕਿ ਜਿਹੜਾ ਸੱਚ ਹੁੰਦਾ ਉਹ ਜਦੋਂ ਨੂੰ ਪੈਰੀਂ ਜੁੱਤੀ ਪਾਉਂਦਾ ਤਾਂ ਝੂਠ ਪੂਰੀ ਦੁਨੀਆ ਘੁੰਮ ਜਾਂਦਾ। ਪਰ ਅੱਜ ਜਿਹੜਾ ਸੱਚ ਆ ਉਹ ਉੱਥੇ ਹੀ ਖੜਾ ਗਾ, ਤੇ ਝੂਠ ਆ ਜਿਹੜਾ ਉਹ ਪੂਰੇ ਦੁਨੀਆ ਦੇ ਵਿੱਚ ਵਿਸਰ ਗਿਆ ਗਾ, ਪਸਾਰ ਹੋ ਰਿਹਾ ਝੂਠ ਦਾ। ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਵੀ ਝੂਠ ਬੋਲ ਕੇ ਆਈ। ਜੇਕਰ ਅਸੀਂ ਹੋਰ ਪਾਰਟੀਆਂ ਦੀ ਗੱਲ ਕਰਦੇ ਹਾਂ, ਉਹ ਵੀ ਝੂਠ ਬੋਲ ਕੇ ਆਉਂਦੀਆਂ ਨੇ ਇੱਥੇ, ਤੇ ਬਹਿਮਣ ਕਲਾਂ ਨੂੰ ਵਰਤਿਆ ਜਾ ਰਿਹਾ ਕਿਤੇ ਨਾ ਕਿਤੇ ਜਾ ਕੇ। ਮੈਨੂੰ ਲੱਗਦਾ ਇਹ ਤਾਂ ਸੱਚ ਹੈ। ਤੁਹਾਡੀ ਇਹ ਗੱਲ ਬਹੁਤ ਸਹੀ ਹੈ ਕਿ ਜਦੋਂ ਆਂਦੇ ਅਸੀਂ 24 ਘੰਟਿਆਂ 'ਚ ਫੈਸਲਾ ਕਰ ਦਿਆਂਗੇ, ਵਰਤਿਆ ਹੀ ਗਿਆ ਹੈ ਨਾ। ਔਰ ਕਿਸੇ ਨੂੰ ਵੀ ਅਸੀਂ ਲੀਡਰੀਆਂ ਚਮਕਾਉਣ ਦਾ ਜਾਂ ਦੂਜਿਆਂ ਨੂੰ ਬਦਨਾਮ ਕਰਨ ਦਾ ਮੌਕਾ ਪ੍ਰੋਵਾਈਡ ਨਾ ਕਰੀਏ। ਅਸੀਂ ਗੱਲ ਕਰੀਏ ਇਨਸਾਫ ਦੀ। ਕਿਉਂਕਿ ਦੇਖੋ, ਜਿਹੜੇ ਸਾਹਮਣੇ ਵਾਲੇ ਆ ਨਾ, ਜਿਹੜੇ ਫਾਇਦਾ ਉਠਾਉਣਾ ਚਾਹੁੰਦੇ ਜਾਂ ਕਿਸੇ ਨੂੰ ਬਦਨਾਮ ਕਰਨਾ ਚਾਹੁੰਦੇ ਜਾਂ ਕੁਝ ਹੋਰ ਕਰਨਾ ਚਾਹੁੰਦੇ, ਮੋਟਿਵ ਹੋਰ ਨੇ, ਉਹ ਤਾਂ ਕੋਸ਼ਿਸ਼ ਕਰਨਗੇ। ਗੱਲ ਤਾਂ ਇਹ ਹੈ ਕਿ ਅਸੀਂ ਉਹਨਾਂ ਨੂੰ ਇਹ ਫਾਇਦਾ ਨਾ ਲੈਣ ਦੇਈਏ। ਸਾਡੀ ਡਾਇਰੈਕਸ਼ਨ ਕਲੀਅਰ ਹੋਵੇ
ਕਿ ਅਸੀਂ ਐ ਅੱਗੇ ਵਧਣਾ ਹੈ। ਉਹ ਗੱਲ ਕੀਤੀ ਜਾਵੇ ਬਹਿ ਕੇ। ਇੱਕ 19 ਨੂੰ ਮੀਟਿੰਗ ਹੋ ਰਹੀ ਹੈ ਆਪਣਾ ਲੁਧਿਆਣਾ ਕੋਲੇ ਗੁਰਦੁਆਰਾ ਸਾਹਿਬ 'ਚ। ਉਸ ਮੀਟਿੰਗ ਦੇ ਵਿੱਚ ਇਹ ਵਿਚਾਰ ਲਈਏ ਬਹਿ ਕੇ, ਜਾਂ ਇੱਥੇ ਵੀ ਵਿਚਾਰ ਲਈਏ ਕਿ ਆਪਾਂ ਅੱਗੇ ਕਿਵੇਂ ਵਧਣਾ ਤੇ ਇਕੱਠੇ ਕਿਵੇਂ ਹੋਣਾ, ਔਰ ਕਿਸੇ ਨੂੰ ਕੋਈ ਮੌਕਾ ਨਹੀਂ ਦੇਣਾ ਵਿੱਚੋਂ। ਇਹ ਇਨਸਾਫ ਦਾ ਮਸਲਾ ਹੈ। ਗੋਲੀਆਂ ਚੱਲੀਆਂ ਨੇ, 2 ਸਿੰਘ ਸ਼ਹੀਦ ਹੋਏ ਨੇ, ਔਰ ਪਤਾ ਨਹੀਂ ਕਿੰਨੇ ਜ਼ਖਮੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਕਿੰਨੀਆਂ। ਸਾਖਸ਼ਾਤ ਗੁਰੂ ਨੇ ਸਾਡੇ ਸਿੰਘ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਦੀ ਰਿਹਾਈ ਨਹੀਂ ਹੋ ਰਹੀ। ਕਿੰਨੇ ਮਸਲੇ ਨੇ, ਕੋਈ ਪੈਰੋਲ ਨਹੀਂ ਮਿਲ ਰਹੀ ਕਿਸੇ ਨੂੰ। ਜਥੇਦਾਰ ਹੋਰਾਂ ਨੂੰ ਇੱਥੇ ਲਿਆਉਣਾ ਚਾਹੀਦਾ, ਉਹ ਦਿੱਲੀ ਬੈਠੇ ਨੇ। ਰਾਮ ਰਹੀਮ ਵਰਗੇ ਸੌਦਾ ਸਾਧਾਂ ਨੂੰ ਛੱਡਿਆ ਜਾ ਰਿਹਾ, ਪੈਰੋਲ ਦਿੱਤੀ ਜਾ ਰਹੀ ਆ 3-3। ਜੇ ਨਹੀਂ ਹੋ ਰਿਹਾ ਤੇ ਸਾਡੀ ਕਮਜ਼ੋਰੀ ਹੈ। ਉਸ ਕਮਜ਼ੋਰੀ ਨੂੰ ਸ਼ਕਤੀ ਕਿਵੇਂ ਬਣਾਉਣਾ, ਇਹ ਵਿਚਾਰ ਲਈਏ ਬਹਿ ਕੇ। ਪਰ ਆਪਾਂ ਕਹਿ ਰਹੇ ਹਾਂ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਸਿੱਖ ਆਜ਼ਾਦ ਨਹੀਂ ਹੈਗੇ, ਗੁਲਾਮ ਨੇ। ਜੇਕਰ ਅਸੀਂ ਗੱਲ ਕਰਦੇ ਹਾਂ, ਜਦੋਂ ਬਹਿਮਲ ਕਲਾਂ ਦੀ ਧਰਤੀ ਤੇ ਬੇਅਦਬੀ ਹੁੰਦੀ ਆ, ਉਦੋਂ ਤਾਂ ਪੰਜਾਬ ਦੇ ਵਿੱਚ ਪੰਥਕ ਸਰਕਾਰ ਸੀਗੀ, ਪੰਥਕ ਕਹਾਉਂਦੀ ਸੀ ਆਪਣੇ ਆਪ ਨੂੰ। ਉਹਨਾਂ ਨੂੰ ਵੀ SIT ਦੇ ਸਾਹਮਣੇ ਪੇਸ਼ ਹੋਣਾ ਪਿਆ। ਸੁਖਬੀਰ ਬਾਦਲ ਦੀ ਕੱਲ੍ਹ ਪੇਸ਼ੀ ਹੁੰਦੀ ਆ, ਤੇ ਹੋਰ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੀਆਂ ਪੇਸ਼ੀਆਂ ਹੁੰਦੀਆਂ ਨੇ, ਸਮੇਤ ਸੈਣੀ ਵਰਗਿਆਂ ਦੀਆਂ ਪੇਸ਼ੀਆਂ ਹੁੰਦੀਆਂ ਨੇ। ਉਹਨਾਂ ਬਾਰੇ ਕੀ ਸੋਚਦੇ ਹੋ? ਦੇਖੋ, ਪੇਸ਼ੀਆਂ ਹੋ ਕੇ ਹੁਣ ਉਹਦਾ ਰਿਜ਼ਲਟ ਵੀ ਤਾਂ ਕੱਢਣਾ ਚਾਹੀਦਾ ਹੈ। ਆਲਰੇਡੀ ਇੱਕ ਪਹਿਲਾਂ ਦੀ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਪਈ ਹੈ, ਆਪਣੀ ਈਵਨ ਕੁਮਰ ਵਿਜੇ ਪ੍ਰਤਾਪ ਹੋਰਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਪਈ ਹੈ ਉਹਨਾਂ ਨਾਲ। ਉਹਦੇ 'ਚੋਂ ਕੱਢ ਲਓ ਗੱਲਾਂ, ਨਵੀਆਂ ਵੀ ਹੋ ਗਈਆਂ। ਔਰ ਪੰਥਕ ਸਰਕਾਰ ਹੈ ਜਾਂ ਨਹੀਂ ਹੈ, ਕਿ ਦਾੜੇ ਪ੍ਰਕਾਸ਼ ਲੈਣ ਨਾਲ ਹੀ ਇਹ ਗੱਲ ਹੋ ਜੂਗੀ, ਜਾਂ ਤੁਹਾਡੇ ਕਰਮਾਂ ਦਾ ਹਿਸਾਬ ਕੀਤਾ ਜਾਊਗਾ? ਤੁਹਾਡੇ ਕਰਮਾਂ 'ਚ ਪੰਥ ਹੈ, ਜੇ ਹੈ ਤਾਂ ਸਾਰੇ ਪੰਥ ਨੂੰ ਨਜ਼ਰ ਆ ਜਾਊਗਾ। ਜੇ ਨਹੀਂ ਹੈ ਤਾਂ ਫਿਰ ਭਾਈ ਉਹ ਵੀ ਪਤਾ ਲੱਗ ਜੂਗਾ। ਉਹ ਪਤਾ ਲੱਗ ਚੁੱਕਾ ਆਪਾਂ ਨੂੰ। ਸ਼ਾਇਦ ਇਸੇ ਕਰਕੇ ਬਾਕੀ ਦੇ ਦੋਖੀਆਂ ਨੂੰ ਸਜ਼ਾ ਦੇਣ ਲਈ ਅਸੀਂ ਇੱਕ ਨਵੀਂ ਧਿਰ ਨੂੰ ਚੁਣਿਆ ਸੀ। ਉਹ ਨਵੀਂ ਧਿਰ ਹੁਣ ਕਿੱਥੇ ਪਹੁੰਚ ਗਈ ਹੈ? ਉਹ ਨਵੀਂ ਧਿਰ ਕਿੰਨੇ ਵਾਅਦੇ ਕਰ ਗਈ ਹੈ? ਇੰਨੇ ਵਾਅਦੇ ਤਾਂ ਮੈਨੂੰ ਲੱਗਦਾ ਪਿਛਲਿਆਂ ਨੇ ਨਹੀਂ ਕੀਤੇ ਹੋਣੇ। ਪਤੰਦਰਾਂ ਨੇ 6-7 ਵਾਅਦੇ 3-4 ਵਾਅਦੇ ਤਾਂ ਸਿੱਧੇ ਹੀ ਕਰ ਲਏ। ਉਦੋਂ ਪਹਿਲਾਂ ਵੀ ਬੜਾ ਕੁਝ ਕਹਿ ਲਿਆ, ਕੁਛ ਨਹੀਂ ਹੋਇਆ। ਹੁਣ ਸਾਨੂੰ ਇਹਦੇ ਬਾਰੇ ਕੁਝ ਫੈਸਲਾ ਲੈਣਾ ਚਾਹੀਦਾ ਹੈ, ਕਿਉਂਕਿ ਅਸੀਂ ਦੂਜੇ ਵੱਲ ਕਦੋਂ ਤੱਕ ਵੇਖੀ ਜਾਵਾਂਗੇ, ਔਰ ਉਹਨਾਂ ਨੂੰ ਸੁਣੀ ਵੀ ਕਦੋਂ ਤੱਕ ਜਾਵਾਂਗੇ। ਹੁਣ ਸਾਨੂੰ ਆਪ ਦੇ ਫੈਸਲੇ ਆਪ ਲੈਣੇ ਚਾਹੀਦੇ ਹੈ, ਔਰ ਫੈਸਲੇ ਇਕੱਠ 'ਚੋਂ ਹੋਣੇ ਚਾਹੀਦੇ ਨੇ। ਕਿਉਂਕਿ ਲੋਕਾਂ ਦੇ ਵਿੱਚ ਦੇਖੋ, ਜਦੋਂ ਤੱਕ ਆਪਾਂ ਇਹਨਾਂ ਦੇ ਚੋਟ ਨਹੀਂ ਕਰਾਂਗੇ, ਇਹਨਾਂ ਤੇ ਚੋਟ ਪਤਾ ਕਦੋਂ ਹੁੰਦੀ ਹੈ? ਜਦੋਂ ਇਹਨਾਂ ਨੂੰ ਵੋਟਾਂ ਦਾ ਡਰ ਹੁੰਦਾ ਹੈ। ਵੋਟਾਂ ਕਿਹਦੀਆਂ ਹੁੰਦੀਆਂ ਨੇ? ਜਨਸ਼ਕਤੀ ਦੀਆਂ। ਉਹਨਾਂ ਨੂੰ ਇਕੱਠੇ ਕਰਕੇ ਅੱਗੇ ਵਧੀਏ, ਔਰ ਇਹਨਾਂ ਨੂੰ ਲੱਗੇ ਕਿ ਸਾਡਾ ਆਧਾਰ ਖਿਸਕ ਰਿਹਾ, ਤਾਂ ਤੁਸੀਂ ਵੇਖੋ ਜੇ ਦੂਜੇ ਦਿਨ ਫੈਸਲਾ ਹੋ ਜਾਊ। ਜੇ ਨਹੀਂ ਇਹ ਕਰ ਪਾਏ ਆਪਾਂ, ਤੁਸੀਂ ਲੱਖ ਰੌਲਾ ਪਾਈ ਜਾਓ ਇੱਥੇ ਬਹਿ ਕੇ, ਲੱਖ ਇਹਦੀਆਂ ਸ਼ਹੀਦਾਂ ਦੀਆਂ ਤਸਵੀਰਾਂ ਵਿਖਾ ਕੇ ਦੁਹਾਈਆਂ ਦੇ ਲਓ, ਇਹਨਾਂ ਨੇ ਨਹੀਂ ਮੰਨਣੀ ਗੱਲ। ਸੁਹਿਰਦ ਹੋ ਕੇ ਮੰਨਣੀ ਹੁੰਦੀ, ਹੁਣ ਤੱਕ ਮੰਨ ਚੁੱਕੇ ਹੁੰਦੇ। ਹੁਣ ਤਾਂ ਧੌਣ ਤੇ ਗੋਡਾ ਰੱਖ ਕੇ ਮਨਾਉਣੀ ਪਊ, ਔਰ ਧੌਣ ਤੇ ਗੋਡਾ ਕਿਸੇ ਹੋਰ ਤਰੀਕੇ ਨਾਲ ਨਹੀਂ, ਜਨਸ਼ਕਤੀ ਨਾਲ ਰੱਖਿਆ ਜਾ ਸਕਦਾ। ਔਰ ਉਹ ਜਨਸ਼ਕਤੀ ਤਾਂ ਇਕੱਠੀ ਹੋਊਗੀ ਜੇ ਪਹਿਲਾਂ ਅਗਲੇ ਇਕੱਠੇ ਹੋ ਜਾਣਗੇ, ਉਹਨਾਂ ਨੂੰ ਇਕੱਠੇ ਕਰ ਲਈਏ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਬਾਈ ਅਮਤੋਜ ਮਾਨ ਮੌਜੂਦ ਸਨ। ਤਾਂ ਇਹਨਾਂ ਦਾ ਇਹੋ ਹੀ ਕਹਿਣਾ ਕਿ ਇੱਕ ਝੰਡੇ ਥੱਲੇ ਤੇ ਇੱਕ ਨਿਸ਼ਾਨੇ ਤੇ ਇਕੱਠੇ ਹੋਣਾ ਬਣਦਾ ਗਾ, ਸਾਰੀ ਕੌਮ ਦਾ ਤੇ ਸਾਰੇ ਲੋਕਾਂ ਦਾ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਕੌਮ ਤੇ ਲੋਕ ਇੱਕ ਝੰਡੇ ਥੱਲੇ ਤੇ ਇੱਕ ਨਿਸ਼ਾਨੇ ਤੇ ਇਕੱਠੇ ਹੁੰਦੇ ਨੇ। ਅੱਜ ਅਸੀਂ ਬਹਿਮਲ ਕਲਾਂ ਦੀ ਗੱਲ ਕਰਾਂਗੇ। ਤਾਂ ਬਹਿਮਲ ਕਲਾਂ ਦੀ ਧਰਤੀ ਤੇ ਖੜੇ ਹਾਂ। ਸਾਡੇ ਨਾਲ ਸਰਦਾਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਉਦੋਕੇ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਖਾਲਸਾ ਫਤਿਹ ਜੀ। ਉਦੋਕੇ ਸਾਹਿਬ, ਕਿਵੇਂ ਦੇਖਦੇ ਹੋ? ਸਰਕਾਰ ਸੀ ਜਿਹੜੀ 24 ਘੰਟਿਆਂ ਦਾ ਇਨਸਾਫ ਕਰਦੀ 8-9 ਮਹੀਨਿਆਂ ਤੇ ਲੈ ਗਈ ਇਹ ਗੱਲ। ਬਿਲਕੁਲ ਜੀ, ਸਰਕਾਰਾਂ ਪਤਾ ਨਹੀਂ ਇਸ ਮੁੱਦੇ ਦੀ ਸੰਜੀਦਗੀ ਨੂੰ ਕਿਉਂ ਨਹੀਂ ਸਮਝ ਰਹੀਆਂ, ਜਾਂ ਫਿਰ ਮੈਂ ਜੇ ਇਹਦੀ ਤੱਥ ਨੂੰ ਸਮਝਣ ਦਾ ਯਤਨ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਜਦੋਂ ਸਰਦਾਰ ਨਾਰਾਇਣ ਸਿੰਘ ਹੁਣਾਂ ਨੇ ਇੱਕ ਕਿਤਾਬ ਲਿਖੀ ਸੀ, ਕਿਉਂ ਕੀਤੇ ਹੋਵੇ ਸਾਹ, ਉਹਦੇ ਵਿੱਚ ਉਹਨਾਂ ਨੇ ਉਸ ਸਮੇਂ ਅੰਗਰੇਜ਼ਾਂ ਦੇ ਸਮੇਂ ਦੇ ਇੱਕ ਖੁਫੀਆ ਵਿਭਾਗ ਦੇ ਆਫੀਸਰ ਦੀ ਕੋਟੇਸ਼ਨ ਦਿੱਤੀ ਸੀ ਕਿ ਹਿੰਦੂਤਵ ਹਮੇਸ਼ਾ ਹੀ ਇੱਕ ਅਜਗਰ ਦੀ ਤਰ੍ਹਾਂ ਸਿੱਖ ਧਰਮ ਨੂੰ ਨਿਗਲਣ ਦੇ ਵਾਸਤੇ ਯਤਨਸ਼ੀਲ ਰਿਹਾ ਹੈ, ਔਰ ਉਹ ਜਿਹੜਾ ਅਜਗਰ ਦੇ ਨਿਕਲਣ ਦੇ ਤਰੀਕੇ ਨੇ ਉਹ ਸਾਡੀ ਵਿਚਾਰਧਾਰਾ ਜਾਂ ਵਿਲੱਖਣਤਾ ਦੇ ਉੱਪਰ ਹਮਲਾ ਸ਼ੁਰੂ ਤੋਂ ਰਿਹਾ। ਸੋ ਤੁਸੀਂ ਜੇਕਰ 70 ਤੋਂ ਸ਼ੁਰੂ ਹੋ ਜਾਂਦੇ ਹੋ, ਵੈਸੇ ਤਾਂ ਜੇਕਰ 1947 ਤੋਂ ਬਾਅਦ ਹੀ ਸ਼ੁਰੂ ਕਰ ਲਈਏ ਤਾਂ ਜਰਾਇਮ ਪੇਸ਼ਾ ਕੌਮ ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਵੀ ਵਰਤਾਰੇ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਤੁਹਾਨੂੰ ਇਸ ਮਾਨਸਿਕਤਾ ਨੂੰ ਸਮਝਣ ਦਾ ਜਿਹੜਾ ਉਹ ਮੌਕਾ ਮਿਲ ਸਕਦਾ ਹੈ। ਪਰ ਜੇਕਰ ਅਸੀਂ ਖਾਸ ਕਰਕੇ ਨਿਰੰਕਾਰੀ ਕਾਂਡ ਨੂੰ ਵੇਖੀਏ ਤਾਂ ਉਹ ਵੀ ਬਿਲਕੁਲ
ਤੁਹਾਨੂੰ ਇੱਕਦਮ ਸਮਰੂਪ ਜਿਹਾ ਵਰਤਾਰਾ ਲੱਗੇਗਾ ਇਹਦੇ, ਕਿ ਉਹਨਾਂ ਸਮਿਆਂ ਦੇ ਵਿੱਚ ਵੀ ਉਹਨਾਂ ਵੱਲੋਂ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉੱਪਰ ਜਿਹੜਾ ਸੀਗਾ ਉਹ ਹਮਲਾ ਕੀਤਾ ਗਿਆ। ਜਿਹੜਾ ਹਮਲਾ ਹੁੰਦਾ ਉਹ ਦੋ ਤਰ੍ਹਾਂ ਦਾ ਹੁੰਦਾ। ਇੱਕ ਅਸੀਂ ਕਹਿੰਦੇ ਆ ਕਿ ਜਿਹੜਾ ਹਮਲਾ ਹੈ ਉਹਦਾ ਇੱਕ ਪ੍ਰਤੱਖ ਰੂਪ ਹੁੰਦਾ, ਇੱਕ ਵਿਚਾਰਧਾਰਾ ਤੇ ਹਮਲਾ ਹੁੰਦਾ। ਸੋ ਉਸ ਸਮੇਂ ਵਿਚਾਰਧਾਰਾ ਦੇ ਉੱਪਰ ਹਮਲਾ ਸੀਗਾ, ਜਿਹਦੇ ਵਿੱਚ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉੱਪਰ ਜਿਹਨੂੰ ਅਸੀਂ ਕਹਿੰਦੇ ਆ ਕਿ ਇੱਕ ਬੌਧਿਕ ਹਮਲਾ ਕੀਤਾ ਗਿਆ, ਜਿਹਦੇ ਵਿੱਚ ਇਹ ਗੱਲ ਕਹਿਣ ਦਾ ਯਤਨ ਕੀਤਾ ਗਿਆ ਕਿ ਜਿਹੜੇ ਸਾਡੇ ਦੇਹਧਾਰੀ ਗੁਰੂ ਨੇ ਉਹ ਸਮਰੱਥ ਨੇ ਜਾਂ ਉਹ ਵੱਡੇ ਨੇ, ਤੇ ਸ਼ਬਦ ਗੁਰੂ ਦੇ ਉਪਾਸ਼ਕ ਜਿਹੜੇ ਸੀ ਉਹਨਾਂ ਨੂੰ ਬੇਅਦਬ ਕੀਤਾ ਗਿਆ। ਇਸੇ ਤਰ੍ਹਾਂ ਦੇ ਨਾਲ ਜਿਹੜਾ ਹੁਣ ਵਰਤਾਰਾ ਚੱਲ ਰਿਹਾ ਹੈ, ਇਹਦੇ ਵਿੱਚ ਵੀ ਇੱਕ ਦੇਹਧਾਰੀ ਡੇਰਾ ਜ਼ਿੰਮੇਵਾਰ ਆ, ਜਿਹਦੇ ਮੇਰੇ ਖਿਆਲ ਦੇ ਨਾਲ ਕਿ ਜਿਹੜਾ ਪਹਿਲਾਂ ਨਿਰੰਕਾਰੀ ਕਾਂਡ ਦੇ ਦੌਰਾਨ ਜਿਹੜਾ ਵਰਤਾਰਾ ਵਾਪਰਿਆ ਸੀ, ਉੱਤੇ ਇੱਕ ਉੱਪਰਲਾ ਪੜਾਅ ਜਿਹੜਾ ਉਹ ਸ਼ੁਰੂ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਕਬਜ਼ੇ 'ਚ ਲੈਣਾ, ਵੰਗਾਰ ਕੇ ਬੇਅਦਬ ਕਰਨਾ। ਔਰ ਇਹਦੇ 'ਚ ਸਭ ਤੋਂ ਜਿਹੜਾ ਮਾੜਾ ਕਹਿ ਸਕਦੇ ਕਿ ਵਤੀਰਾ ਰਿਹਾ ਉਸ ਸਮੇਂ ਦੀ ਅਕਾਲੀ ਸਰਕਾਰ ਦਾ ਰਿਹਾ। ਬੇਸ਼ੱਕ ਕਿ ਹੁਣ ਤਾਂ ਬਹੁਤ ਸਾਰੀਆਂ ਜਾਂਚ ਕਮਿਸ਼ਨਾਂ ਦੀਆਂ ਰਿਪੋਰਟਾਂ ਵੀ ਆ ਗਈਆਂ ਜਿਹਦੇ 'ਚ ਉਹ ਧਿਰ ਸਿੱਧੀ ਜ਼ਿੰਮੇਵਾਰ ਹੈ, ਪਰ ਮੈਂ ਕਹਿੰਦਾ ਕਿ ਮੰਨ ਲਓ ਤੁਸੀਂ ਸਟੇਟ ਦੇ ਨੁਮਾਇੰਦੇ ਹੋ, ਤੁਸੀਂ ਰਾਜਨੀਤਿਕ ਤੌਰ ਤੇ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਬਿਰਾਜਮਾਨ ਹੋ, ਮੰਨ ਲਓ ਤੁਹਾਡਾ ਬੇਅਦਬੀ ਦੇ 'ਚ ਹੱਥ ਨਹੀਂ ਵੀ ਹੈਗਾ, ਤਾਂ ਵੀ ਕੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਤੁਹਾਡਾ ਫਰਜ਼ ਨਹੀਂ? ਕਿਸੇ ਦੋਸ਼ੀ ਦੇ ਖਿਲਾਫ ਕਾਰਵਾਈ ਕਰਨਾ ਫਰਜ਼ ਨਹੀਂ? ਜਾਂ ਫਿਰ ਤੁਹਾਡੀ ਪੁਲਿਸ ਜਿਹੜੀ ਆ ਉਹ ਆਮ ਲੋਕਾਂ ਦੇ ਉੱਪਰ ਗੋਲੀ ਚਲਾ ਲਵੇ ਤੇ ਤੁਸੀਂ ਆਪਣੇ ਪੁਲਿਸ ਅਫਸਰਾਂ ਨੂੰ ਕਹਿ ਦਿਓ ਕਿ ਬੇਪਛਾਣ ਪੁਲਿਸ ਹੈ, ਅਣਪਛਾਤੀ ਪੁਲਿਸ ਹੈ। ਸੋ ਇਹਨਾਂ ਸਾਰੇ ਵਰਤਾਰਿਆਂ 'ਚ ਜਿਹੜੀ ਗੱਲ ਸਪਸ਼ਟ ਹੁੰਦੀ ਹੈ ਨਾ, ਉਹ ਤਾਂ ਇਹੀ ਹੁੰਦੀ ਹੈ ਕਿ ਜਿਹੜੀ ਮੈਂ ਤੁਹਾਨੂੰ ਆਰੰਭ 'ਚ ਗੱਲ ਕੀਤੀ ਸੀ ਕਿ ਕਿਸੇ ਤਰੀਕੇ ਦੇ ਨਾਲ ਸਿੱਖਾਂ ਦੀ ਵਿਚਾਰਧਾਰਾ ਦੇ ਉੱਪਰ ਹਮਲਾ ਕੀਤਾ ਜਾ ਰਿਹਾ। ਉਦੋਂ ਸਾਹਿਬ ਜੇ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੇ ਜਿਹੜੇ ਕਿ ਪ੍ਰਚਾਰਕ ਆਗੂ ਨੇ, ਖਾਸ ਕਰਕੇ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਹੁਣ, ਪਰ ਉਹਨਾਂ ਦੇ ਹੀ ਆਪਣੇ ਮੂੰਹ ਵੱਖੋ ਵੱਖਰੇ ਹੋਏ ਪਏ ਨੇ, ਇਹ ਵੀ ਕਿਤੇ ਨਾ ਕਿਤੇ ਤਰਾਸਦੀ ਮੰਨਦੇ ਹੋ ਕੌਮ ਦੀ? ਮੇਰੀ ਸ਼ੁਰੂ ਤੋਂ ਇੱਕ ਗੱਲ ਰਹੀ ਹੈ ਕਿ ਜਦੋਂ ਵੀ ਕੌਮ ਦੇ ਵਿੱਚ ਅੰਤਰ ਵਿਰੋਧ ਦੀ ਜੰਗ ਛਿੜ ਜਾਂਦੀ ਹੈ ਨਾ, ਉਦੋਂ ਤੁਸੀਂ ਇੱਕ ਨਿਸ਼ਾਨੇ ਨੂੰ ਲਾਂਭੇ ਕਰ ਲੈਂਦੇ ਹੋ। ਅੱਜ ਵੀ ਹਾਲਾਤ ਉਵੇਂ ਦੇ ਨੇ ਕਿ ਸਾਡੀ ਜੰਗ ਅੰਤਰ ਵਿਰੋਧ ਤੇ ਕੇਂਦਰਿਤ ਹੋ ਗਈ ਆ, ਤਾਂ ਮੈਨੂੰ ਲੱਗਦਾ ਨਹੀਂ ਕਿ ਇਹਦੇ ਵਿੱਚ ਹੁਣ ਕੋਈ ਕਿਸੇ ਇੱਕ ਖਾਸ ਨਿਸ਼ਾਨੇ ਦੇ ਉੱਪਰ ਪਹੁੰਚਿਆ ਜਾ ਸਕਦਾ। ਜਿੱਦਾਂ ਕਿ ਬੰਦੀ ਸਿੰਘਾਂ ਦੀ ਗੱਲ ਹੁੰਦੀ ਆ ਬਾਰ-ਬਾਰ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾਊਗਾ, ਬਹਿਮਲ ਕਲਾਂ ਦਾ ਇਨਸਾਫ ਲੈਤਾ ਜਾਊਗਾ, ਅਜਿਹੀਆਂ ਗੱਲਾਂ ਹੁੰਦੀਆਂ ਨੇ, ਸਟੇਟਮੈਂਟਾਂ ਆਉਂਦੀਆਂ ਨੇ, ਫਿਰ ਕਿਤੇ ਨਾ ਕਿਤੇ ਜਾ ਕੇ ਉਹ ਅਲੋਪ ਹੋ ਜਾਂਦੀਆਂ ਨੇ। ਮੈਨੂੰ ਯਾਦ ਆ ਜਦੋਂ ਦੀਪ ਸਿੱਧੂ ਜਾ ਕੇ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਗੱਲਬਾਤ ਕਰਦੇ ਨੇ, ਫਿਰ ਦੀਪ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੱਤੇ ਨੇ ਆਪਦੇ। ਬਿਲਕੁਲ ਮੈਨੂੰ ਇੰਝ ਲੱਗਦਾ ਹੁੰਦਾ ਹੈ ਕਿ ਜਦੋਂ ਕੌਮ ਦੀ ਸੰਗਠਿਤ ਰੂਪ 'ਚ ਤੁਸੀਂ ਕੌਮ ਨੂੰ ਵੇਖਣਾ ਹੋਵੇ ਨਾ ਕਿ ਕਿਹੜਾ ਬੰਦਾ ਕਿਸ ਕਾਰਜ ਦੇ ਲਈ ਯਤਨਸ਼ੀਲ ਆ, ਤਾਂ ਉਹਦੇ 'ਚ ਇਹ ਵੇਖਣਾ ਪੈਂਦਾ ਕਿ ਕਿਹੜਾ ਵਿਅਕਤੀ ਕਿੰਨਾ ਕੁ ਭਾਰ ਚੁੱਕ ਸਕਦਾ ਜਿਹਦੇ ਨੂੰ ਕੌਮ ਨੂੰ ਕੋਈ ਸਾਰਥਕ ਫਾਇਦਾ ਹੋ ਸਕੇ ਜਾਂ ਚੰਗੀ ਅਪਰੋਚ ਰੱਖ ਸਕਦਾ ਹੋਵੇ। ਸਾਡੀ ਹੁਣ ਸਮਝ ਇੱਥੇ ਬਣ ਚੁੱਕੀ ਹੈ ਕਿ ਮੈਂ ਵੇਖੋ ਤੁਹਾਡੇ ਮੀਡੀਆ ਤੇ ਕਹਿ ਰਿਹਾ, ਜਿਹਦੇ ਵਾਸਤੇ ਸਾਡਾ ਸੋਸ਼ਲ ਮੀਡੀਆ ਵੀ ਜ਼ਿੰਮੇਵਾਰ ਆ। ਸਾਡੀ ਸਮਝ ਇੱਥੋਂ ਤੱਕ ਬਣ ਚੁੱਕੀ ਹੈ ਕਿ ਅਸੀਂ ਕਿਸੇ ਵਿਅਕਤੀ ਨੂੰ ਨਕਾਰਾਤਮਕ ਰੂਪ 'ਚ ਨਿੰਦਣਾ ਕਿਵੇਂ ਹੈ, ਉਹਦੀ ਪ੍ਰਾਪਤੀ ਦੇ ਉੱਪਰ ਸਾਡੀ ਨਾਲ ਤੁਰਨ ਦੀ ਜਿਹੜੀ ਭੂਮਿਕਾ ਸੀ ਉਹ ਖਤਮ ਹੋ ਚੁੱਕੀ ਹੈ। ਤੁਸੀਂ ਮੀਡੀਆ ਦੀ ਗੱਲ ਕਰੀ ਆ, ਮੀਡੀਆ ਦੀ ਭੂਮਿਕਾ ਕਿੱਥੇ ਜੀ ਦੇਖਦੇ ਹੋ? ਕਿਉਂਕਿ ਇੱਕ ਮੁੱਦਾ ਆਉਂਦਾ ਗਾ ਤਾਂ ਉਸ ਮੁੱਦੇ ਨੂੰ ਉਭਾਰਿਆ ਜਾਂਦਾ, ਉਠਾਇਆ ਜਾਂਦਾ। ਜਿਵੇਂ ਆ ਪਿਛਲੇ ਦਿਨੀ ਅੰਮ੍ਰਿਤਪਾਲ ਦੇ ਵੱਲੋਂ ਜਿਹੜਾ ਕਿ ਕੁਰਸੀਆਂ ਤੋੜੀਆਂ ਗਈਆਂ, ਪਰ ਦੂਸਰੇ ਪਾਸੇ ਜਲੰਧਰ ਦੇ ਵਿੱਚ ਘਰ ਤੋੜੇ ਗਏ ਨੇ। ਖਾਸ ਕਰਕੇ ਕੁਰਸੀਆਂ ਦੀ ਗੱਲ ਜ਼ਿਆਦਾ ਉਭਾਰੀ ਗਈ ਆ ਤੇ ਘਰਾਂ ਦੀ ਗੱਲ ਬਹੁਤ ਘੱਟ ਉਭਾਰੀ ਗਈ ਆ। ਪਹਿਲੀ ਗੱਲ ਤੇ ਇਹਨਾਂ ਦੋਵਾਂ ਮੁੱਦਿਆਂ ਨੂੰ ਆਪਸ ਜੋੜ ਕੇ ਹੀ ਨਹੀਂ ਵੇਖਿਆ ਜਾ ਸਕਦਾ। ਇੱਕ ਦਾ ਸਬੰਧ ਧਾਰਮਿਕ ਮਰਿਆਦਾ ਦੇ ਨਾਲ ਆ, ਇੱਕ ਦਾ ਸਬੰਧ ਜਿਹੜਾ ਉਹ ਕਾਨੂੰਨ ਤੇ ਰਾਜਨੀਤੀ ਦੇ ਨਾਲ ਹੈ। ਸੋ ਮੈਨੂੰ ਤਾਂ ਲੱਗਦਾ ਇਹਨਾਂ ਦੋਵਾਂ ਨੂੰ ਜੋੜ ਕੇ ਵੇਖਿਆ ਹੀ ਨਹੀਂ ਜਾ ਸਕਦਾ ਤੇ ਨਾ ਇਹਨੂੰ ਜੋੜ ਕੇ ਵੇਖਣਾ ਚਾਹੀਦਾ। ਪਰ ਹਾਂ ਇੰਨਾ ਜ਼ਰੂਰ ਹੈ ਕਿ ਜਿਹੜੇ ਮੁੱਦੇ ਸੰਜੀਦਗੀ ਦੇ ਨਾਲ ਉਠਾਉਣ ਵਾਲੇ ਹੁੰਦੇ ਨੇ, ਮੀਡੀਆ ਉਹਨਾਂ ਦੇ ਉੱਪਰ ਕਿਨਾਰਾਕਸ਼ੀ ਕਰ ਜਾਂਦਾ ਹੈ, ਤੇ ਜਿਹੜੇ ਮੁੱਦਿਆਂ ਦੇ ਵਿੱਚੋਂ ਕੇਵਲ ਤੇ ਕੇਵਲ ਲਾਈਕ ਐਂਡ ਵਿਊ ਮਿਲਦੇ ਹੁੰਦੇ ਆ, ਜਿਹਨੂੰ ਉਛਾਲਣ ਤੋਂ ਬਾਅਦ ਉਹਦੇ ਉੱਪਰ ਜਿਹੜਾ ਮੀਡੀਆ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੰਦਾ। ਜਿੱਦਾਂ ਕਿ ਹੁਣ ਆਪਾਂ ਗੱਲ ਕਰੀ ਆ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਮਰਜ਼ਾਦਾ ਦੀ ਗੱਲ ਕਰ ਰਹੇ ਆ, ਜਿਹੜੀਆਂ ਕੁਰਸੀਆਂ ਲੱਗਣੀਆਂ ਚਾਹੀਦੀਆਂ ਜਾਂ ਨਹੀਂ ਲੱਗਣੀਆਂ ਚਾਹੀਦੀਆਂ, ਇਹੀ ਸਵਾਲ ਬਹੁਤ ਵੱਡਾ ਬਣਿਆ ਹੋਇਆ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਕਿਉਂਕਿ ਤੁਸੀਂ ਅਕਸਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਹੋ, ਲੋਕਾਂ ਨੂੰ ਦੱਸਦੇ ਹੋ, ਇਤਿਹਾਸ ਨਾਲ ਕਾਫੀ ਜੁੜੇ ਹੋਏ ਹੋ, ਇਤਿਹਾਸ ਬਾਰੇ ਕਾਫੀ ਕੁਝ ਪਤਾ ਹੈਗਾ ਤੁਹਾਨੂੰ। ਦੇਖੋ, ਮੈਂ ਤਾਂ ਸ਼ੁਰੂ ਤੋਂ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਅਨੁਸਾਰ ਗੱਲ ਕਰਦਾ ਕਿ ਜੋ ਕੁਛ ਪੰਥ ਨੇ, ਸਿੱਖ ਪੰਥ ਦੀ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਪ੍ਰਮਾਣਿਤ ਆ, ਉਹਦੇ 'ਚ ਬਕਾਇਦਾ ਤੌਰ ਤੇ ਲਿਖਿਆ ਵੀ ਕੋਈ ਵੀ ਵਿਅਕਤੀ ਗਦੇਲਾ ਲਾ ਕੇ ਜਾਂ ਉੱਚਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਬੈਠ ਸਕਦਾ। ਦੂਜੀ ਗੱਲ, ਬਕਾਇਦਾ ਤੌਰ ਦੇ ਉੱਪਰ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਜਾਰੀ ਕੀਤਾ, ਉਹਦੇ 'ਚ ਇੰਨੀ ਵੀ ਛੋਟ ਦਿੱਤੀ ਆ ਵੀ ਜਿਹੜੇ ਫਿਜ਼ੀਕਲੀ ਡਿਸੇਬਲਡ ਨੇ ਉਹਨਾਂ ਦੇ ਵਾਸਤੇ ਵੱਖਰਾ ਪ੍ਰਬੰਧ ਕੀਤਾ ਜਾ ਸਕਦਾ ਹੈ। ਪਰ ਉਹਦੇ ਨਾਲ ਨਾਲ ਸਾਨੂੰ ਮਰਿਆਦਾ ਨੂੰ ਸਮੁੱਚੇ ਤੌਰ ਤੇ ਲਾਗੂ ਕਰਨ ਦੀ ਗੱਲ ਕਰਨੀ ਪਵੇਗੀ, ਪਿਕ ਐਂਡ ਚੂਜ਼ ਦੀ ਗੱਲ ਨਹੀਂ ਕਰਨੀ ਪਏਗੀ। ਫਿਰ ਜੋ ਕੁਝ ਵੀ ਮਰਿਆਦਾ ਦੇ ਅਨੁਕੂਲ ਨਹੀਂ ਹੈਗਾ ਉਹਦੇ ਖਿਲਾਫ ਵੀ ਸਾਨੂੰ ਫਿਰ ਤੁਰਨਾ ਪਵੇਗਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬ ਫਿਰ ਉਸੇ ਦੌਰ ਵੱਲ ਨੂੰ ਧੱਕਦਾ ਨਜ਼ਰ ਆ ਰਿਹਾ ਜਿਹੜਾ ਦੌਰ ਇੱਕ ਵਾਰ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਲਿਆ ਸੀ। ਜੇ
ਸਾਨੂੰ ਮਹਿਸੂਸ ਹੁੰਦਾ ਕਿ ਉਧਰ ਨੂੰ ਧੱਕਿਆ ਜਾ ਰਿਹਾ ਹੈ ਤੇ ਇਹਦੇ 'ਚ ਸਿੱਖਾਂ ਦਾ ਜਾਂ ਕਿਸੇ ਘੱਟ ਗਿਣਤੀ ਕੌਮ ਦਾ ਕੋਈ ਦੋਸ਼ ਨਹੀਂ। ਸਰਕਾਰ ਇਸ ਰਾਹ ਦੇ ਉੱਪਰ ਤੋਰ ਰਹੀ ਹੈ। ਕਿਉਂਕਿ ਬੇਅਦਬੀ ਦੀ ਗੱਲ ਕਰ ਰਹੇ ਹਾਂ, ਲਗਾਤਾਰ ਬੇਅਦਬੀਆਂ ਵੱਧਦੀਆਂ ਜਾ ਰਹੀਆਂ ਨੇ, ਕਿਤੇ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਬਿਲਕੁਲ ਔਰ ਹਾਰਡਲੀ ਮੇਰੇ ਖਿਆਲ ਦੇ ਨਾਲ 2 ਮਹੀਨਿਆਂ ਦੇ ਵਿੱਚ 2-3 ਬੇਅਦਬੀਆਂ ਦੇ ਕਾਂਡ ਫਿਰ ਹੋਏ ਨੇ। ਜਿੰਨਾ ਚਿਰ ਤੱਕ ਸਰਕਾਰ ਦੇ ਵੱਲੋਂ ਕੋਈ ਸਖਤ ਕਾਨੂੰਨ ਨਹੀਂ ਬਣਦਾ ਉਹਨਾਂ ਚਿਰ ਤੱਕ ਇਸ ਗੱਲ ਨੂੰ ਰੋਕਿਆ ਨਹੀਂ ਜਾ ਸਕਦਾ। ਬੰਦੀ ਸਿੰਘਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਤੇ ਸੌਦੇ ਸਾਧ ਵਰਗਿਆਂ ਨੂੰ ਪੈਰੋਲ ਤੇ ਛੱਡਿਆ ਜਾ ਰਿਹਾ। ਬਿਲਕੁਲ, ਇਹ ਤਾਂ ਬਹੁਤ ਵਾਰੀ ਮੀਡੀਆ 'ਚ ਆ ਚੁੱਕਾ। ਮੈਨੂੰ ਲੱਗਦਾ ਨਹੀਂ ਕਿ ਇਹਦੇ ਉੱਪਰ ਕੋਈ ਬਹੁਤ ਲੰਬੀ ਗੱਲ ਕਰਨ ਦੀ ਲੋੜ ਹੈ। ਇਹਦੇ 'ਚ ਤੁਸੀਂ ਜੇ ਨਿਰਪੱਖ ਤੌਰ ਤੇ ਵੇਖਣਾ ਹੋਵੇ ਤੇ ਇਹਨਾਂ ਦੋਵਾਂ ਵਰਤਾਰਿਆਂ ਦੇ ਵਿੱਚੋਂ ਕੌਮ ਦੇ ਨਾਲ ਹੁੰਦੇ ਵਿਤਕਰੇ ਨੂੰ ਸਮਝ ਸਕਦੇ ਹੋ। ਜੇਕਰ ਅਸੀਂ ਬਹਿਮਲ ਕਲਾਂ ਦੇ ਦੁਆਰੇ ਆਉਣੇ ਆ, 7 ਸਾਲ ਬੀਤ ਚੁੱਕੇ ਨੇ। ਸੁਖਰਾਜ ਸਿੰਘ ਇੱਥੇ ਲਗਾਤਾਰ ਬੈਠੇ ਨੇ ਬਹਿਮਲ ਕਲਾਂ ਦੀ ਧਰਤੀ ਤੇ, ਲਗਾਤਾਰ ਇਨਸਾਫ ਦੀ ਗੁਹਾਰ ਲਾ ਰਹੇ ਨੇ। ਆਖਰ ਸਿੱਖ ਕੌਮ ਕਿੰਨਾ ਟਾਈਮ ਅਜਿਹੀਆਂ ਗੁਹਾਰਾਂ ਲਗਾਉਂਦੀ ਰਹੂਗੀ? ਵੇਖੋ, ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਸਰਕਾਰਾਂ ਦੇ ਕੰਨ ਦੇ ਉੱਪਰ ਜੂੰ ਨਹੀਂ ਸਰਕਦੀ ਤਾਂ ਕੁਦਰਤੀ ਆ ਫਿਰ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਨਾਲ ਲੰਬੇ ਜਿਹੜੇ ਮੋਰਚੇ ਆ ਉਹ ਲੀਕਣੇ ਪੈਂਦੇ ਨੇ। ਪਰ ਮੈਨੂੰ ਲੱਗਦਾ ਹੈ ਕਿ ਬਿਲਕੁਲ ਚੁੱਪ ਕਰਕੇ ਬਹਿਣ ਦੇ ਨਾਲੋਂ ਫਿਰ ਵੀ ਸੁਖਰਾਜ ਸਿੰਘ ਨੇ ਇੱਕ ਵੱਡਾ ਹੌਸਲਾ ਕੀਤਾ ਕਿ ਕਮ ਸੇ ਕਮ ਉਹਨੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਤੇ ਲੈ ਕੇ ਆਂਦਾ ਹੈ ਕਿ ਸਰਕਾਰ ਦੇ ਵੱਲੋਂ ਕੋਈ ਇਨਸਾਫ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ। ਅੱਜ ਜੇ ਕੌਮ ਦੇ ਨੁਮਾਇੰਦੇ ਇੱਥੇ ਇਕੱਠੇ ਹੋਏ ਨੇ ਤੇ ਮੈਨੂੰ ਲੱਗਦਾ ਕਿ ਉਹਦੇ 'ਚ ਸੁਖਰਾਜ ਦੀ ਬਹੁਤ ਵੱਡੀ ਭੂਮਿਕਾ ਹੈ। ਲਾਸਟ ਦੇ ਵਿੱਚ ਇੱਕ ਸਵਾਲ ਕਰਾਂਗੇ, ਜਿਹੜਾ ਕਿ ਆਖਰੀ ਇਕੱਠ ਦੇ ਉੱਪਰ ਸਪੀਕਰ ਕੁਲਤਾਰ ਸਿੰਘ ਸੰਧਮਾ ਕਹਿ ਕੇ ਗਏ ਸੀ ਕਿ ਅਸੀਂ ਜਾਂ ਤਾਂ ਅਸਤੀਫਾ ਦੇ ਕੇ ਆਵਾਂਗੇ ਤੇ ਜਾਂ ਫਿਰ ਇਨਸਾਫ ਲੈ ਕੇ ਆਵਾਂਗੇ। ਕੀ ਲੱਗਦਾ ਹੁਣ? ਵੇਖੋ, ਮੈਨੂੰ ਲੱਗਦਾ ਕਿ ਜਿੱਡੇ ਵੱਡੇ ਕਹਿ ਸਕਦੇ ਹੋ ਕਿ ਦਾਅਵੇ ਦੇ ਨਾਲ ਇਸ ਗੱਲ ਨੂੰ ਸਟੇਜ ਦੇ ਉੱਪਰੋਂ ਕੀਤਾ ਗਿਆ ਸੀ, ਉਹਨਾਂ ਨੂੰ ਇਸ ਗੱਲ ਨੂੰ ਨਿਭਾਉਣਾ ਚਾਹੀਦਾ ਸੀ। ਚਾਹੇ ਜਿੰਨੀਆਂ ਕੁ ਮੰਗਾਂ ਦੀ ਪੂਰਤੀ ਹੋ ਸਕਦੀ ਸੀ, ਕਮ ਸੇ ਕਮ ਓਨੀਆਂ ਦਾ ਐਲਾਨ ਆ ਕੇ ਜ਼ਰੂਰ ਕਰਨਾ ਚਾਹੀਦਾ ਸੀ। ਕਿਉਂਕਿ ਬਹੁਤ ਲੰਬਾ ਸਮਾਂ ਐਵੇਂ ਦੇ ਪੱਖਾਂ ਦੇ ਉੱਪਰੋਂ ਟਾਲ ਮਟੋਲਾ ਨਹੀਂ ਕੀਤਾ ਜਾ ਸਕਦਾ। ਅਜੇ ਸਰਕਾਰ ਬਣੀ ਨੂੰ 8-9 ਮਹੀਨੇ ਹੋਏ ਨੇ ਤੇ 8-9 ਮਹੀਨਿਆਂ ਦੇ ਵਿੱਚ ਹੀ ਜੇਕਰ ਇੰਨੇ ਵੱਡੇ ਸਟੇਜ ਦੇ ਉੱਪਰੋਂ ਲਾਰੇ ਲਾਉਣ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਤਾਂ ਲੋਕਾਂ ਦੇ 'ਚ ਵਿਸ਼ਵਾਸ ਬਹਾਲੀ ਕਦੀ ਵੀ ਨਹੀਂ ਹੋ ਸਕਦੀ ਸਰਕਾਰ ਦੇ ਪ੍ਰਤੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਸਨ, ਜਿਹੜੇ ਅਕਸਰ ਸਿੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਨੇ, ਵਿਚਾਰ ਚਰਚਾ ਕਰਦੇ ਨੇ। ਤਾਂ ਅਗਲੀ ਫਿਰ ਅਸੀਂ ਮੁਲਾਕਾਤ ਕਰਦੇ ਹਾਂ ਕਿਸੇ ਨਵੇਂ ਆਗੂ ਦੇ ਨਾਲ, ਨਵੇਂ ਮੋਹਤਬਾਰ ਆਗੂ ਦੇ ਨਾਲ, ਤੇ ਸੁਣਾਉਂਦੇ ਹਾਂ ਤੁਹਾਨੂੰ ਬਹਿਮਲ ਕਲਾਂ ਦਾ ਦਰਦ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪੰਜਾਬੀ ਦੀ ਇੱਕ ਕਹਾਵਤ ਆ, ਕਿਹਾ ਜਾਂਦਾ ਕਿ ਮਿੱਟੀ ਨਾ ਫਰੋਲ ਜੋਗਿਆ, ਨਹੀਂ ਉਹ ਲੱਭਣੇ ਲਾਲ ਗਵਾਚੇ। ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਮਿੱਟੀ ਨੂੰ ਫਰੋਲਣਾ ਪੈਂਦਾ, ਕਿਉਂਕਿ ਉਸ ਦੇ ਵਿੱਚ ਪਤਾ ਲੱਗ ਸਕੇ ਕਿ ਕਿਹੜੇ ਲੋਕਾਂ ਨੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਤੇ ਕਿਹੜੇ ਲੋਕ ਪੰਜਾਬ ਦੇ ਨਾਲ ਆ ਕੇ ਖੜੇ। ਤਾਂ ਅੱਜ ਅਸੀਂ ਇੱਕ ਅਜਿਹੀ ਧਰਤੀ ਤੇ ਖੜੇ ਹਾਂ, ਬਹਿਮਲ ਕਲਾਂ ਦੀ ਧਰਤੀ ਆ। ਪਿਛਲੇ 7 ਸਾਲਾਂ ਤੋਂ ਇਨਸਾਫ ਨਹੀਂ ਮਿਲਿਆ, ਤਾਂ ਸਾਡੇ ਨਾਲ ਗੁਰਪ੍ਰੀਤ ਸਿੰਘ ਹਰੀਨੋ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਆਖਰ ਸਰਕਾਰ ਚਾਹੁੰਦੀ ਕੀ ਆ। ਬਈ ਬਹੁਤ ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਸਰਕਾਰ ਆਖਰ ਚਾਹੁੰਦੀ ਕੀ ਆ? ਸਪੀਕਰ ਸਾਹਿਬ ਵੀ ਮੁੱਕਰ ਕੇ ਲੱਗਦੇ ਹੈਗੇ ਕਿ 1.5 ਮਹੀਨੇ ਬਾਅਦ ਅਸੀਂ ਸ਼ੁਕਰਾਨੇ ਦਾ ਪਾਠ ਕਰਾਵਾਂਗੇ। ਸਰਕਾਰ ਤਾਂ ਚਾਹੁੰਦੀ ਹੈ ਵੀ ਇਹ ਇੱਕ ਮੁੱਦਾ ਬਣਿਆ ਰਹੇ ਵੋਟਾਂ ਦਾ, ਤੇ ਵੋਟਾਂ ਦੀ ਰਾਜਨੀਤੀ ਹੋਈ ਵੀ ਪੂਰੀ ਠੋਕ ਕੇ ਆ। ਤੇ ਕਿਤੇ ਨਾ ਕਿਤੇ ਇਹ ਲੱਗਦਾ ਵੀ ਸਰਕਾਰ ਨੂੰ ਜਾਂ ਤਾਂ 24 ਤੇ ਨਹੀਂ ਫਿਰ 27 ਤੱਕ ਦਾ ਘੜੀਸ ਕੇ ਜਾਣਗੇ। ਤੇ ਜੇ ਇੰਨਾ ਟਾਈਮ ਲੰਮਾ ਪੈਂਦਾ ਇਹ ਮਸਲੇ ਨੂੰ, ਜਿਹੜੇ ਹਿਸਾਬ ਨਾਲ ਇਹ ਖੇਡ ਰਹੇ ਆ ਕੌਮ ਦੇ ਜਜ਼ਬਾਤਾਂ ਦੇ ਨਾਲ, ਉਸ ਹਿਸਾਬ ਨਾਲ ਇਹ 1984 ਵਾਂਗੂ ਇੱਕ ਮੁੱਦਾ ਬਣਾ ਕੇ ਰੱਖਣਾ ਚਾਹੁੰਦੇ ਉਹ ਵੋਟਾਂ ਵਾਸਤੇ। ਕੀ ਲੱਗਦਾ ਹੈਗਾ ਜਿਹੜਾ ਵੋਟਾਂ ਦਾ ਮੁੱਦਾ ਹੈਗਾ, ਇੱਕ ਵੱਖਰਾ ਮੁੱਦਾ ਹੈਗਾ ਵੋਟਾਂ ਦੀ? ਜੇਕਰ ਗੱਲ ਕਰਦੇ ਆ, ਜਦੋਂ ਆਉਂਦੇ ਨੇ ਹਰ ਇੱਕ ਰੋਟੀਆਂ ਸੇਕਦਾ, ਉਹ ਬੇਸ਼ੱਕ ਇੱਕ ਰੋਟੀ ਛੇਕੀ ਜਾਵੇ, ਬੇਸ਼ੱਕ ਜਿਵੇਂ ਹੁਣ 92 ਵਿਧਾਇਕ ਨੇ 92 ਰੋਟੀਆਂ ਛੇਕੀਆਂ ਗਈਆਂ ਇਹਨਾਂ ਦੀਆਂ। ਤਾਂ ਹੁਣ ਕੀ ਲੱਗਦਾ ਹੈਗਾ ਸਰਕਾਰ ਤੋਂ ਕੀ ਉਹ ਕਰਦੇ ਹੋ, ਉਮੀਦ ਕਰਦੇ ਹੋ ਕਿ ਸਰਕਾਰ ਸਾਨੂੰ ਆਹ ਕੁਛ ਦੇ ਦੂਗੀ? ਬਈ ਸਰਕਾਰ ਤੋਂ ਉਮੀਦ ਆ, ਦੇਖੋ ਬਈ ਸਾਡੀ ਕੌਮ ਆ ਗੁਲਾਮ, ਠੀਕ ਆ। ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਇਹਨਾਂ ਨੇ ਮੰਗਣਾ ਹੀ ਹੁੰਦਾ, ਦੇ ਨਹੀਂ ਕੋ ਸਕਦਾ ਹੁੰਦਾ। ਜਿਹੜਾ ਗੁਲਾਮ ਬੰਦਾ ਹੋਵੇ, ਭਾਵੇਂ ਕੌਮ ਗੁਲਾਮ ਹੋਵੇ, ਅਸੀਂ ਮੰਗ ਹੀ ਸਕਦੇ ਹਾਂ। ਅਸੀਂ ਇੱਥੇ ਜਿਨ੍ਹਾਂ ਕੋਲੇ ਆਪਦਾ ਘਰ ਨਹੀਂ, ਜਿਹੜੀ ਕੌਮ ਕੋਲੇ ਉਹ ਸੜਕਾਂ 'ਤੇ ਬਹਿ ਕੇ ਮੰਗੀ ਜਾਂਦੀ ਆ, ਆਪਾਂ ਤਰਲਾ ਹੀ ਕਰ ਸਕਦੇ ਹਾਂ। ਇਹ ਤਰਲਾ ਹੀ ਆ। ਕਈ ਵਾਰ ਉਹ ਮਿੱਠੀ ਗੋਲੀ ਦੇ ਕੇ ਜਾਂ ਗੱਲਾਂ ਦੇ ਵਿੱਚ ਭੇਜ ਚਲ ਕੇ ਆਪਣੇ ਤੋਂ ਟਾਈਮ ਵੀ ਲੈ ਕੇ ਗਏ ਆ, ਤੇ ਬਾਅਦ ਦੇ ਵਿੱਚ ਕਿਸੇ ਨੇ ਮੂੰਹ ਨਹੀਂ ਦਿਖਾਇਆ। ਸਪੀਕਰ ਸਾਹਿਬ ਇਹ ਵੀ ਕਹਿੰਦੇ ਨਜ਼ਰ ਆਏ ਸੀ ਕਿ ਅਸੀਂ ਜਾਂ ਤਾਂ ਅਸਤੀਫਾ ਦੇ ਕੇ ਆਵਾਂਗੇ ਤੇ ਜਾਂ ਫਿਰ ਇਨਸਾਫ ਲੈ ਕੇ ਆਵਾਂਗੇ। ਭਾਈ ਮਸਲਾ ਪਤਾ ਕੀ ਚੱਕਰ ਹੈ? ਜਿਹੜੀ ਗੱਲ ਸਪੀਕਰ ਸਾਹਿਬ ਕਹਿ ਕੇ ਗਏ ਆ ਨਾ ਵੀ ਅਸੀਂ ਅਸਤੀਫਾ ਦੇ ਕੇ ਦੇਵਾਂਗੇ ਜਾਂ ਇਨਸਾਫ ਲੈ ਕੇ ਆਵਾਂਗੇ, ਦੇਖੋ ਇਨਸਾਫ ਵਾਲੀ ਤਾਂ ਗੱਲ ਕੁੰਵਰ ਵਿਜੇ ਪ੍ਰਤਾਪ ਨੇ ਕਹਿਤੀ ਸੀ ਵੀ ਤੁਹਾਨੂੰ ਇਨਸਾਫ ਨਹੀਂ ਮਿਲਣਾ, ਠੀਕ ਹੈ। ਤੇ ਦੂਜੇ ਨੰਬਰ ਦੇ ਉੱਤੇ ਜਿਹੜੀ ਉਹ ਗੱਲ ਕਹਿੰਦੇ ਅਸਤੀਫਾ ਦੇਣ ਵਾਲੀ, ਅਸਤੀਫਾ ਦੇ ਇਕੱਲੇ ਸਪੀਕਰ ਸਾਹਿਬ ਦੇ ਅਸਤੀਫਾ ਦੇਣ ਦਾ ਸਾਨੂੰ ਕੋਈ ਬੈਨੀਫਿਟ ਨਹੀਂਗਾ, ਕਿਉਂਕਿ ਅੱਜ ਸਪੀਕਰ ਸਾਹਿਬ ਅਸਤੀਫਾ ਦੇ ਦੇਣਗੇ, ਉਹਨਾਂ ਨੇ ਦੁਬਾਰਾ ਫੇਰ ਹੀਰੋ ਬਣ ਕੇ ਇਹੀ ਸ਼ੀਟ ਲੜ ਕੇ ਇਦੋਂ ਦੁੱਗਣੇ ਫਰਕ ਨਾਲ ਉਹਨਾਂ ਨੇ ਜਿੱਤਣੀ ਆ। ਉਹਨਾਂ ਦਾ ਜਿਹੜਾ ਅਸਤੀਫਾ ਦੇਣ ਦਾ ਮਤਲਬ ਆ ਉਹ ਧੱਕੇ ਨਾਲ ਹੀਰੋ ਬਣਨਾ, ਇਸ ਤੋਂ ਵੱਧ ਮੈਂ ਹੋਰ ਕੁਝ ਨਹੀਂ ਸੋਚਦਾ।
ਸੁਖਰਾਜ ਸਿੰਘ ਦੇ ਉੱਪਰ ਕਾਫੀ ਉਂਗਲਾਂ ਖੜੀਆਂ ਕਰਦੀਆਂ ਨੇ ਵਿਰੋਧੀ ਧਿਰਾਂ, ਕਹਿੰਦੀਆਂ ਨੇ ਕਿ ਸੁਖਰਾਜ ਸਿੰਘ ਤਾਂ ਉੱਥੇ ਚੌ ਨੂੰ ਬੈਠਾਗਾ, ਸੁਖਰਾਜ ਸਿੰਘ ਕੋਲ ਇੱਕ ਸਾਈਕਲ ਹੁੰਦਾ ਸੀ ਤੇ ਫੋਰਚੂਨਰ ਲੈ ਲਈ ਆ। ਅਜੇ ਇਹ ਸਵਾਲ ਸੁਖਰਾਜ ਸਿੰਘ ਦੇ ਉੱਪਰ ਵੀ ਖੜੇ ਕੀਤੇ ਜਾਂਦੇ ਨੇ, ਫਿਰ ਉਹਨਾਂ ਨੂੰ ਕੀ ਜਵਾਬ ਆ? ਬਾਈ ਦੇਖੋ, ਜਿਨ੍ਹਾਂ ਨੇ ਸਵਾਲ ਚੱਕਣੇ ਆ ਉਹਨਾਂ ਨੇ ਚੱਕੀ ਜਾਣੇ ਆ। ਹਾਂ ਹੁਣ ਵੀ 2-3 ਦਿਨ ਹੋ ਗਏ, ਇੱਕ ਪੋਸਟਰਾਂ ਵਾਇਰਲ ਹੋਈਆਂ ਸੀ ਤੁਹਾਡੇ ਇੱਥੇ ਨੇੜੇ ਲਾਗੇ ਦੇ ਇੱਕ ਪੱਤਰਕਾਰ ਨੇ ਵੀ ਇਹ ਕੁਛ ਕੀਤਾ ਬਈ ਉਹ ਫੋਰਚੂਨਰਾਂ ਦੇ ਉੱਤੇ ਘੁੰਮਦਾ, ਇਹ ਕਰਦਾ ਜੋ ਕਰਦਾ। ਬਾਈ ਮੋਟਰਸਾਈਕਲਾਂ ਦੇ ਵਿੱਚ ਤੇਲ ਪਾਉਣ ਤੱਕ ਦੀ ਵਾਹ ਨਹੀਂ ਰਹੀ ਸਾਡੀ। ਅੱਜ ਪੂਰਾ 1 ਸਾਲ ਹੋ ਗਿਆ ਮੈਨੂੰ ਇੱਥੇ ਨਾਲ ਬੈਠੇ ਨੂੰ, ਠੀਕ ਹੈ। ਸਾਡੇ ਨਾਲ ਬੰਦੇ ਵਿਚਰਦੇ ਆ, ਬਾਬਾ ਬਖਸ਼ੀਸ਼ ਸਿੰਘ ਬੈਠਾ, ਬਾਈ ਸਰਪੰਚ ਖੜਾ ਸਾਡੇ ਕੋਲੇ, ਸਾਡੇ ਹੋਰ ਕਾਫੀ ਜਥੇਬੰਦੀ ਦੇ ਬੰਦੇ ਇੱਥੇ ਵਿਚਰਦੇ ਆ। ਸਾਨੂੰ ਪਤਾ ਵੀ ਅਸੀਂ ਕਿਹੜੇ ਹਾਲਾਤਾਂ ਦੇ ਵਿੱਚ ਇੱਥੇ ਬੈਠੇ ਆ, ਕਿਹੜੇ ਤਰੀਕੇ ਨਾਲ ਇਹ ਸੰਘਰਸ਼ ਵਿੱਢ ਰਹੇ ਆ। ਜਿਨ੍ਹਾਂ ਨੇ ਉਂਗਲਾਂ ਚੱਕਣੀਆਂ ਚੱਕ ਦੇਣੀਆਂ, ਉਹਨਾਂ ਨੂੰ ਜਿਹੜੇ ਕਹਿੰਦੇ ਆ ਨਾ ਬਈ ਇਹ ਇੱਥੇ ਫੋਰਚੂਨਰਾਂ ਦੇ ਉੱਤੇ ਚੜ੍ਹ ਗਿਆ, ਉਹਨੂੰ ਜਿਹੜੀਆਂ ਮਹੀਨੇ ਬਾਅਦ ਕਿਸ਼ਤ ਆਉਂਦੀ ਆ ਨਾ ਉਹਦੀ ਗੱਡੀ ਦੀ, ਠੀਕ ਹੈ ਨਾ, ਉਹ ਸਾਰਾ ਕੁਝ ਰਿਕਾਰਡ ਦੇ ਦਿਆਂਗੇ ਜੇ ਉਹਨਾਂ ਦੇ ਸੀਨੇ ਦੇ ਵਿੱਚ ਕੋਈ ਠੰਡ ਪੈ ਜੂਗੀ ਤਾਂ। ਜੇਕਰ ਅਸੀਂ ਗੱਲ ਕਰਦੇ ਹਾਂ ਕਿਸਾਨ ਯੂਨੀਅਨਾਂ ਵੀ ਅੱਜ ਕਾਫੀ ਆ ਰਹੀਆਂ ਨੇ, ਡੱਲੇਵਾਲ ਸਾਹਿਬ ਦੀ ਯੂਨੀਅਨ ਪਹੁੰਚੀ ਆ। ਜੇਕਰ ਇਦਾਂ ਦੀਆਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਕਿ ਇੱਕ ਟਾਈਮ ਸੀਗਾ ਕਿ 36 ਦਾ ਅੰਕੜਾ ਸੀ ਯੂਨੀਅਨਾਂ ਨਾਲ, ਤੁਹਾਡਾ ਖਾਸ ਕਰਕੇ ਬਾਈ ਦੀਪ ਦੇ ਨਾਲ 36 ਦਾ ਅੰਕੜਾ ਯੂਨੀਅਨਾਂ ਦਾ ਰਿਹਾ, ਸਾਰੀ ਟੀਮ ਉਹੀ ਆ, ਤਾਂ ਕੀ ਲੱਗਦਾਗਾ ਜਿਹੜੀ ਯੂਨੀਅਨ ਆ ਇੱਧਰ ਨੂੰ ਪੈਰ ਵਧਾ ਰਹੀ ਆ? ਬਾਈ ਮਸਲਾ ਪਤਾ ਕੀ ਆ, ਅਸੀਂ ਜਿਹੜਾ ਸਾਡਾ 36 ਦਾ ਅੰਕੜਾ ਰਿਹਾ ਉਹ ਰਿਹਾ ਕਾਮਰੇਟ ਯੂਨੀਅਨਾਂ ਦੇ ਨਾਲ। ਕਾਮਰੇਟੀ ਯੂਨੀਅਨਾਂ ਅੱਜ ਵੀ ਸਾਡੇ ਤੋਂ ਭਗੌੜੀਆਂ, ਤੇ ਜਿਹੜੇ ਅਸੀਂ ਪਾਏ ਨੂੰ ਇੱਥੇ ਪਹੁੰਚੇ ਪਏ ਬੈਠੇ ਆ, ਜਿਹੜਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਕਿਤੇ ਨਾ ਕਿਤੇ ਉਹ ਕਾਮਰੇਟੀ ਸੋਚ ਦੇ ਬੰਦੇ ਜਿਹੜੇ ਸਾਡੀਆਂ ਲੱਤਾਂ ਖਿੱਚ ਰਹੇ ਆ। ਅਸੀਂ ਆਪਦੀ ਮੰਜ਼ਿਲ ਵੱਲ ਤਾਂ ਹੀ ਨਹੀਂ ਵਧ ਰਹੇਗੇ। ਡੱਲੇਵਾਲ ਸਾਹਿਬ ਹੋਣ ਭਾਵੇਂ ਤੇ ਭਾਵੇਂ ਸਿਰਸਾ ਸਾਹਿਬ ਹੋਣ, ਇਹ ਹਮੇਸ਼ਾ ਹੀ ਕੌਮ ਦੇ ਨਾਲ ਡਟ ਕੇ ਖੜਦੇ ਰਹੇ ਆ। ਜਿੱਥੇ ਇੱਕ ਇਹਨਾਂ ਦੀ ਯੂਨੀਅਨ ਉੱਥੇ ਕ੍ਰੀਏਟ ਹੋਈ ਸੀ, ਸੰਯੁਕਤ ਮੋਰਚਾ ਕ੍ਰੀਏਟ ਹੋਈ ਸੀ, ਉੱਥੇ ਇਹਨਾਂ ਦੀ ਵਾਹ ਨਹੀਂ ਚੱਲੀ। ਤੇ ਚਲੋ ਕੋਈ ਮੌਕਾ ਹੁੰਦਾ ਜਦੋਂ ਬੰਦੇ ਨੂੰ ਚੁੱਪ ਰਹਿਣਾ ਹੁੰਦਾ, ਇਹ ਵੀ ਚੁੱਪ ਰਹੇ। ਪਰ ਸਾਨੂੰ ਹਰ ਵਾਰ ਡੱਲੇਵਾਲ ਸਾਹਿਬ ਕਿਤੇ ਇੱਥੋਂ ਦੀ ਮੂਹਰ ਦੀ ਗੱਡੀ ਲੰਘ ਕੇ ਨਹੀਂ ਗਏ ਬਈ ਇੱਥੇ ਉਹਨਾਂ ਨੇ ਸਟੇ ਨਾ ਕੀਤਾ ਹੋਵੇ। ਪਹਿਲੇ ਦਿਨ ਤੋਂ ਡੱਲੇ ਸਾਹਿਬ, ਬਲਦੇਵ ਸਿੰਘ ਸਿਰਸਾ ਵਰਗੇ ਇਹ ਕਾਫੀ ਯੂਨੀਅਨ ਆ, ਇੱਥੋਂ ਤੱਕ ਕਿ ਪੰਜਾਬ ਕਿਸਾਨ ਯੂਨੀਅਨ ਦਾ ਗੁਰਜੀਤ ਸਿੰਘ ਆ, ਰੁਲਦੂ ਮਾਨਸਾ ਦੀ ਯੂਨੀਅਨ ਤੋਂ ਆ, ਉਹ ਬੰਦੇ ਵੀ ਸਾਨੂੰ ਇੱਥੋਂ ਤੱਕ ਸਪੋਰਟ ਕਰ ਰਹੇ ਆ। ਕਿਉਂਕਿ ਕਿਤੇ ਨਾ ਕਿਤੇ ਜੇ ਭਾਵੇਂ ਕਾਮਰੇਟੀ ਯੂਨੀਅਨ ਹੋਣ, ਭਾਵੇਂ ਇਹ ਦੂਜੀਆਂ ਯੂਨੀਅਨਾਂ ਹੋਣ, ਇਹਨਾਂ ਦੇ ਵਿੱਚ ਬੈਠੇ ਤਾਂ ਅਕਸਰ ਸਿੱਖ ਹੀ ਆ, ਬੈਠੇ ਤਾਂ ਪੰਜਾਬ ਦੇ ਬਸ਼ਿੰਦੇ ਹੀ ਆ ਨਾ। ਅਕਸਰ ਦਰਦ ਤਾਂ ਉਹਨਾਂ ਨੂੰ ਵੀ ਹੈਗਾ, ਤੇ ਪਰ ਉਹਨਾਂ ਨੂੰ ਵੀ ਇਹ ਗੱਲ ਆ ਗਈ ਵੀ ਜੇ ਅਸੀਂ ਉੱਥੇ ਦਿੱਲੀ ਨੂੰ ਹਰਾ ਕੇ ਆ ਸਕਦੇ ਹਾਂ ਤੇ ਇੱਥੇ ਭਗਵੰਤ ਮਾਨ ਕਿਹੜੇ ਬਾਗ ਦੀ ਮੂਲੀ ਆ। ਜੇ ਅਸੀਂ ਇਕੱਠੇ ਹੋਵਾਂਗੇ ਤਾਂ ਅਸੀਂ ਹੱਥ ਨੂੰ ਇਨਸਾਫ ਕੁੱਟ ਲਾਂਗੇ। ਕੀ ਲੱਗਦਾ ਵੀ ਭਗਵੰਤ ਮਾਨ ਇਨਸਾਫ ਦੇ ਦੂਗਾ? ਕਿਉਂਕਿ 24 ਘੰਟਿਆਂ ਦੇ ਵਿੱਚ ਇਨਸਾਫ ਕਰਨ ਵਾਲੀ ਸਰਕਾਰ ਅੱਜ 7-8 ਮਹੀਨੇ ਬੀਤ ਗਏ ਆ। ਬਾਈ ਜੇ ਭਗਵੰਤ ਮਾਨ ਦੇ ਵੱਸ ਦਾ ਰੋਗ ਹੁੰਦਾ ਨਾ ਤੇ ਹੋ ਸਕਦਾ ਉਹ ਪਹਿਲਾਂ ਦੇ ਦਿੰਦਾ, ਪਰ ਉਹ ਪੰਜਾਬ ਪੱਖੀ ਹੁਣ ਰਿਹਾ ਹੀ ਨਹੀਂਗਾ। ਦਰਅਸਲ ਜਿਹੜਾ ਇਹ ਇਨਸਾਫ ਆ, ਭਗਵੰਤ ਮਾਨ ਨੇ ਹੁਕਮ ਵਜਾਉਣਾ ਕੇਜਰੀਵਾਲ ਦਾ, ਤੇ ਕੇਜਰੀਵਾਲ ਨੇ ਵਜਾਉਣਾ ਵਾ ਮੋਹਨ ਭਾਗਵਤ ਦਾ। ਇਹ ਸਭ ਜਿੰਨੇ ਚੱਟੇ ਵੱਟੇ ਆਏ ਇੱਕੇ ਤੱਕੜੀ ਦੇ ਇਹ ਵੱਟੇ ਆ, ਇਹਨਾਂ ਤੋਂ ਕੋਈ ਆਸ ਨਹੀਂ ਕੀਤੀ ਅਸੀਂ। ਜਿਵੇਂ ਆ ਯੂਨੀਅਨਾਂ ਹੁਣ ਇੱਥੇ ਆਮਦ ਹੋਈ ਹੈ ਯੂਨੀਅਨਾਂ ਦੀ, ਸਾਰੇ ਸਿੱਖ ਚੱਲ ਕੇ ਆ ਰਹੇ ਆ, ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੀਆਂ ਹੁੰਦੀਆਂ, ਤੇ ਫਿਰ ਭਗਵੰਤ ਮਾਨ ਨਹੀਂ ਸਾਡੇ ਤੋਂ ਭੱਜਦਾ ਕਿਸੇ ਪਾਸੇ। ਫਿਰ ਅਸੀਂ ਉਹਦੀ ਧੌਣ ਤੇ ਗੋਡਾ ਰੱਖ ਕੇ ਇਨਸਾਫ ਲੈ ਲਾਂਗੇ। ਪਰ ਬਈ ਜੇ ਚਾਰਾਂ ਦੇ ਮੂੰਹ ਇੱਧਰ ਨੂੰ ਆ, 10 ਬੰਦੇ ਇੱਥੇ ਬੈਠੇ ਤੇ 10 ਘਰੇ ਬੈਠੇ ਰਿਆਈਆਂ 'ਚ ਲਿਖੀ ਜਾਂਦੇ ਵੀ ਸੁਖਰਾਜ ਸਿੰਘ ਫੋਰਚੂਨਰਾਂ 'ਚ ਬਹਿ ਗਿਆ, ਸੁਖਰਾਜ ਸਿੰਘ ਕਰੋੜ ਰੁਪਈਆ ਲੈ ਗਿਆ। ਪਰ ਸੁਖਰਾਜ ਸਿੰਘ ਦਾ ਇਹ ਵੀ ਦੇਖੋ, ਉਹਦੇ ਪਿਓ ਦਾ ਸਾਇਆ ਵੀ ਉਹ ਤੋਂ ਚੱਲ ਗਿਆ, ਉਹਨਾਂ ਦਾ ਵਧੀਆ ਕਾਰੋਬਾਰ ਸੀ, ਉਹ ਬਾਹਰ ਸੈਟਲ ਸੀ, ਉਹ ਕੋਈ ਇਸ ਕਰੋੜ ਰੁਪਈਏ ਤੇ ਨਹੀਂ ਬੈਠੇ ਸੀਗੇ। ਪਰ ਵਿਚਲੀਆਂ ਗੱਲਾਂ ਦਾ ਨਹੀਂ ਲੋਕਾਂ ਨੂੰ ਪਤਾ ਵੀ ਵਿੱਚ ਕੀ ਕੁਝ ਹੋ ਰਿਹਾ ਤੇ ਬਾਹਰ ਕੀ ਕੁਝ ਹੋ ਰਿਹਾ। ਅਗਲੇ ਤਾਂ ਰਿਆਈ 'ਚ ਬੈਠੇ ਨੇ, ਅੰਗੂਠੇ ਨਾਲ ਨੱਪ ਕੇ ਪਾ ਦੇਣਾ ਹੁੰਦਾ ਸਾਰਾ ਕੁਝ। ਇਸੇ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਕਿਉਂਕਿ ਸੁਖਰਾਜ ਸਿੰਘ ਦੇ ਨਾਲ ਅਸੀਂ ਗੱਲ ਕਰਾਂਗੇ ਤਾਂ ਲੋਕਾਂ ਨੇ ਫੇਰ ਕਮੈਂਟ ਕਰਨੇ ਨੇ ਕਿ ਇਹ ਕਿਵੇਂ ਦੱਸ ਦੂ ਆਪਦੀ ਸੱਚਾਈ। ਇਸੇ ਕਰਕੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਬਾਈ ਮਸਲਾ ਪਤਾ ਕੀ ਗੱਲ ਦਾ, ਦੇਖੋ ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਆ ਤੇ ਲੋਕਾਂ ਦੇ ਦੋਨੀ ਪਾਸੇ। ਕਿਤੇ ਨਾ ਕਿਤੇ ਸਾਡੇ ਜਥੇਬੰਦੀਆਂ ਦੇ ਵਿੱਚ ਆਪਸ ਦੇ ਵਿੱਚ ਵੀ ਵਖਰੇਵੇਂ ਹੁੰਦੇ ਆ, ਸਾਡੇ ਆਪਸ ਹੀ ਇੱਕੋ ਜਥੇਬੰਦੀ ਦੇ ਵਿੱਚ ਹੁੰਦੇ ਆ, ਕਈ ਵਾਰ ਸਾਡੇ ਵਿਚਾਰਾਂ ਦਾ ਵਖਰੇਵਾਂ ਹੁੰਦਾ। ਪਰ ਲੋਕ ਬਹੁਤ ਬੰਦੇ ਜਿਨ੍ਹਾਂ ਨੇ ਇੱਥੇ ਫਾਇਦਾ ਉਠਾਇਆ ਸੁਖਰਾਜ ਸਿੰਘ ਦਾ, ਇੱਥੇ ਬੈਠੇ ਦਾ, ਫਸੇ ਵੇ ਦਾ, ਬਹੁਤ ਅਨੇਕਾਂ ਗੱਲਾਂ ਹੋਈਆਂ ਇੱਥੇ ਜਿਹੜੀਆਂ ਆਪਾਂ ਇੱਥੇ ਸਕਰੀਨ ਦੇ ਉੱਤੇ ਨਹੀਂ ਦੱਸ ਸਕਦੇਗੇ। ਪਰ ਫਿਰ ਵੀ ਵਾਹਿਗੁਰੂ ਭਲੀ ਕਰੂਗਾ। ਉਹ ਬੰਦਾ ਸਿਰੜੀ ਆ ਬੈਠਾ ਵਾ, ਠੀਕ ਆ, ਘਰੇ ਬਹਿ ਕੇ ਗੱਲਾਂ ਕਰਨੀਆਂ ਬਹੁਤ ਔਖੀਆਂ। ਉਹਦੀ 3-4 ਸਾਲ ਦੀ ਬੇਟੀ ਸੀ, ਮੌਤ ਦੇ ਮੂੰਹ 'ਚੋਂ ਨਿਕਲ ਕੇ ਆਈ ਆ। ਉਹ ਬੰਦਾ ਉਹਦੇ ਕੋਲੇ ਹਸਪੀਟਲ ਨਹੀਂ ਜਾ ਸਕਿਆ ਸੁਖਰਾਜ ਸਿੰਘ। ਉਹਦੀ ਦਾਦੀ ਦੀ ਘਰੇ ਮੌਤ ਹੁੰਦੀ ਆ, ਉਹ ਬੰਦਾ ਸ਼ਮਸ਼ਾਨ ਘਾਟ ਤੱਕ ਉਹਦਾ ਸੰਸਕਾਰ ਕਰਾਉਣ ਤੱਕ ਨਹੀਂ ਗਿਆ, ਉਹ ਇੱਥੇ ਬੈਠਾ ਡਟਿਆ। ਪਰ ਜਿਨ੍ਹਾਂ ਨੇ ਰਿਆਈ ਦੇ ਵਿੱਚ ਬਹਿ ਕੇ ਲਿਖਣਾ, ਉਹਨਾਂ ਨੇ ਲਿਖ ਹੀ ਦੇਣਾ ਬਈ। ਉਹ ਕਿਸੇ ਦੇ ਮਿੱਤ ਨਹੀਂ, ਉਹਨਾਂ ਨੂੰ ਸਿਰਫ ਵਿਊ, ਲਾਈਕ, ਕਮੈਂਟਾਂ ਤੱਕ ਹੀ ਸੀਮਿਤ ਹੁੰਦੇ ਉਹ ਬੰਦੇ। ਬਿਲਕੁਲ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਥੋੜੀ ਜੀ ਖਾਸ ਕਰੀ ਆ, ਕਿਉਂਕਿ ਇਹ ਮੁਲਾਕਾਤ ਕਰਨੀ ਬਣਦੀ ਸੀ। ਇਸ ਦੇ ਵਿੱਚ ਅਸੀਂ ਭਾਈ ਸੁਖਰਾਜ ਸਿੰਘ ਦੇ ਜਿਹੜੇ ਨਾਲ ਬੈਠੇ ਨੇ ਪਿਛਲੇ 1 ਸਾਲ ਤੋਂ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਮੌਜੂਦ ਨੇ। ਸਿਰਸਾ ਸਾਹਿਬ, ਕੀ ਲੱਗਦਾਗਾ? ਸਪੀਕਰ ਸਾਹਿਬ ਕਹਿੰਦੇ ਸੀ ਕਿ ਅਸੀਂ ਇਨਸਾਫ ਲੈ ਕੇ ਆਵਾਂਗੇ, ਜੇ ਇਨਸਾਫ ਨਾ ਮਿਲਿਆ ਤਾਂ ਅਸਤੀਫਾ ਦੇ ਦਿਆਂਗੇ। ਇਹ ਤੇ ਸਵਾਲ ਕਰੋ ਸਪੀਕਰ ਦੇ ਉੱਤੇ, ਇਹ ਮੇਰੇ ਤੇ ਨਹੀਂ ਬਣਦਾ। ਉਹਨੂੰ ਪੁੱਛੋ ਵੀ ਤੁਸੀਂ ਇਨਸਾਫ ਨਹੀਂ ਦਿੱਤਾ ਤੇ ਉਹਨੂੰ ਅਸਤੀਫਾ ਦਿਓਗੇ ਕਿ ਨਹੀਂ। ਇਹ ਸਵਾਲ ਉਹਨਾਂ ਤੇ ਬਣਦਾ, ਮੇਰੇ ਤੇ ਨਹੀਂ ਬਣਦਾ। ਕਿਉਂਕਿ 7 ਸਾਲ ਹੋ ਗਏ ਆ ਬਹਿਮਲ ਕਲਾਂ ਦੀ ਧਰਤੀ ਤੇ ਜਿਹੜੇ ਲੋਕ ਨੇ ਉਹ ਬੈਠੇ ਨੇ, ਇਨਸਾਫ ਦੀ ਗੁਹਾਰ ਲਾ ਰਹੇ ਨੇ। 7 ਸਾਲਾਂ ਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ, 4 ਸਰਕਾਰਾਂ ਬਦਲ ਗਈਆਂ। ਅਸੀਂ ਲੜਾਈ ਲੜ ਰਹੇ ਹਾਂ,
ਅਸੀਂ ਮੋਦੀ ਦੀਆਂ ਗੋਡੀਆਂ ਲਵਾ ਕੇ ਆਏ ਆ ਤੇ ਹੁਣ ਪੰਜਾਬ ਸਰਕਾਰ ਦੀਆਂ ਗੋਡੀਆਂ ਇੱਥੇ ਲਵਾਵਾਂਗੇ। ਹਾਂ, ਪੰਜਾਬ ਸਰਕਾਰ ਦੀਆਂ ਗੋਡਿਆਂ ਲਵਾਓਗੇ। ਪੰਜਾਬ ਸਰਕਾਰ ਦੇ ਨੁਮਾਇੰਦੇ ਹੀ ਆ ਕੇ ਕਹਿੰਦੇ ਰਹੇ ਨੇ ਕਿ SIT ਬਣਾ ਦਿਆਂਗੇ, SIT ਦੇ ਵਿੱਚ ਅਸੀਂ ਫੈਸਲਾ ਕਰ ਦਿਆਂਗੇ। ਉਹ ਸਰਕਾਰ ਆਪਣੇ ਹਿਸਾਬ ਨਾਲ ਚੱਲ ਰਹੀ, ਅਸੀਂ ਆਪਣੇ ਹਿਸਾਬ ਨਾਲ ਚੱਲ ਰਹੇ। ਆਪਣਾ ਹਿਸਾਬ ਕਿਸ ਤਰ੍ਹਾਂ ਦਾ ਹੋਊਗਾ? ਜਿਹੜਾ ਸਿੰਘੂ ਬਾਰਡਰ ਜਾਂ ਟਿੱਕਰੀ ਬਾਰਡਰ ਤੇ ਹੋਇਆ ਸੀ ਉਸ ਤਰ੍ਹਾਂ ਦਾ ਤੁਸੀਂ ਇੱਕ ਗੱਲ ਦੇਖੋ, ਆ ਸਾਡੀਆਂ ਕਿਸਾਨ ਜਥੇਬੰਦੀਆਂ ਮੈਂ ਤੁਹਾਨੂੰ ਕਿਹਾ ਸੀ ਕਿ ਸਾਡਾ SKM ਗੈਰ ਰਾਜਨੀਤਿਕ, ਉਹ ਪੰਥਕ ਸੋਚ ਰੱਖਦਾ ਤੇ ਇਸੇ ਕਰਕੇ ਅੱਜ ਆ ਸਾਰੇ ਤੁਸੀਂ ਦੇਖ ਰਹੇ ਹੋ ਕਿ ਸਿੱਧੂਪੁਰ ਜਥੇਬੰਦੀ, ਸਾਡੇ ਮੋਹਾਲੀ ਤੋਂ ਐਜੂਕੇਸ਼ਨ ਬੋਰਡ ਵਾਲੇ, ਸਾਰੀ ਟੀਮ ਸਾਡੀ ਇੱਥੇ ਆ ਚੁੱਕੀ ਆ। ਬਾਕੀ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਆਉਣਗੀਆਂ। ਮੈਂ ਇੱਥੋਂ ਤੱਕ ਕਹਾਂਗਾ ਕਿ ਜਿਹੜੇ ਸਾਡੇ SKM ਗੈਰ ਰਾਜਨੀਤਿਕ ਹੈ, ਜਿਹੜੇ ਪੰਜਾਬ ਤੋਂ ਬਾਹਰ ਨੇ, ਬਾਕੀ ਅਦਰ ਸਟੇਟਾਂ ਦੇ ਹਿੰਦੂ ਸਮਾਜ ਨਾਲ ਸੰਬੰਧਿਤ, ਉਹ ਵੀ ਸਾਡੇ ਵਿੱਚ ਆਉਣਗੇ। ਤਾਂ ਮੈਮ ਕੀ ਲੱਗਦਾ ਜਿਹੜਾ ਇਨਸਾਫ ਆ ਇਨਸਾਫ ਮਿਲਣ ਦੇ ਵਿੱਚ ਕੋਈ ਰੁਕਾਵਟ ਆ ਨਹੀਂ ਸਕਦੀ, ਕਿਉਂਕਿ ਗੁਰੂਆਂ ਦੀ ਗੱਲ ਹੈ ਇੱਥੇ, ਰਾਈਟ। ਜਿਹੜੇ ਸਪੀਕਰ ਸਾਹਿਬ ਨੇ 1.5 ਮਹੀਨੇ ਦਾ ਟਾਈਮ ਮੰਗਿਆ ਸੀ ਤੇ ਉਹਨਾਂ ਨੇ ਆਪਣੀ ਬੋਲ ਦੇ ਵਿੱਚ ਖੜੇ ਨਹੀਂ ਹੋ ਸਕੇ। ਇਹ ਤਾਂ ਪਰਮਾਤਮਾ ਹੀ ਪਾਣਾ ਵਰਤਾਏਗਾ ਤੇ ਇਹ ਹੱਲ ਹੋਊਗਾ। ਕਿਉਂਕਿ 4 ਸਰਕਾਰਾਂ ਬਦਲੀਆਂ, ਅੱਜ ਚੌਥੀ ਸਰਕਾਰ ਆ ਜਿਹੜੀ ਸੱਤਾ ਦੇ ਵਿੱਚ ਆ, ਉਹ ਆ ਰਹੀ ਆ। ਉਹ ਵੀ ਕਹਿੰਦੀ ਸੀ ਅਸੀਂ 24 ਘੰਟਿਆਂ ਦੇ ਵਿੱਚ ਬਹਿਮਣ ਕਲਾਂ ਦਾ ਹੱਲ ਕਰ ਦਿਆਂਗੇ, ਪਰ ਲੋਕ ਨੇ ਜਿਹੜੇ ਉਹ ਸੜਕਾਂ ਤੇ ਨੇ। ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਹੈ ਤੇ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਰਾਂਗੀ, ਜਿਵੇਂ ਆਪਾਂ ਯੂਨਿਟੀ ਦੇ ਵਿੱਚ ਬੈਠੇ ਹਾਂ ਅੱਜ, ਤੇ ਸਰਕਾਰ ਨਾ ਮੰਨੇ ਇਹ ਗੱਲ ਹੋ ਨਹੀਂ ਸਕਦੀ। ਉਹਨੇ ਮੰਨਣਾ ਪੈਣਾ ਤੇ ਆਪਣਾ ਹੱਲ ਹੋਊਗਾ, ਕਿਉਂਕਿ ਇਹ ਗੁਰੂਆਂ ਦੀ ਗੱਲ ਹੈ, ਕਿਸੇ ਇਨਸਾਨ ਦੀ ਗੱਲ ਤਾਂ ਹੈ ਹੀ ਨਹੀਂ। ਤਾਂ ਇਹਦਾ 100% ਹੱਲ ਹੈਗਾ। ਜਿੱਦਾਂ ਕਿ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜਿਹੜੇ ਵਿੱਚ ਜੰਮਦੇ ਨੇ ਉਹਨਾਂ ਨੂੰ ਆਏ ਦਿਨ ਕੋਈ ਨਾ ਕੋਈ ਮੁਹਿੰਮ ਛਿੜ ਜਾਂਦੀ ਆ। ਇਹ ਮੁਹਿੰਮ ਵੀ ਇੱਕ ਬਹੁਤ ਲੰਮੇ ਸਮੇਂ ਤੋਂ ਛਿੜੀ ਹੋਈ ਆ। 2 ਜਿਹੜੇ ਕਿ ਸਿੱਖ ਨੇ ਉਹ ਸ਼ਹੀਦ ਕਰਤੇ, ਗੋਲੀਆਂ ਭਰਾਈਆਂ ਗਈਆਂ। ਗੁਰੂ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਨੇ ਹਲੇ ਤੱਕ ਰੁਕ ਨਹੀਂ ਰਹੀਆਂ। ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਆ। ਬੇਅਦਬੀਆਂ ਰੁਕਣੀਆਂ ਚਾਹੀਦੀਆਂ ਨੇ। ਹੁਣ ਤਾਂ ਕਾਫੀ ਜਾਗਰੂਕਤਾ ਆ ਗਈ ਹੈ ਇਨਸਾਨਾਂ ਵਿੱਚ, ਪੰਜਾਬੀਆਂ ਵਿੱਚ। ਤਾਂ ਹੋਊਗਾ ਹੱਲ ਜ਼ਰੂਰ ਹੋਊਗਾ ਹੱਲ। ਤੇ ਇਹ ਤਾਂ ਮੈਂ ਸੋਚ ਰਹੀ ਹਾਂ ਕਿ ਜਿਵੇਂ ਬਾਦਲਾਂ ਨੇ ਵੀ ਬੜੀ ਗੁਟਕਾ ਸਾਹਿਬ ਹੱਥ ਵਿੱਚ ਰੱਖ ਕੇ ਜਿਹੜੀ ਗੱਲਾਂ ਕਹੀਆਂ ਸੀ ਉਹਨਾਂ ਨੇ ਪੂਰੀਆਂ ਨਹੀਂ ਕੀਤੀਆਂ, ਤੇ ਅੱਜ ਉਹਨਾਂ ਦਾ ਹਾਲ ਦੇਖ ਲਓ। ਤੇ ਸਪੀਕਰ ਸਾਹਿਬ ਨਾਲ ਮੈਂ ਇਹ ਪਲੇਟਫਾਰਮ ਤੇ ਖੜੇ ਹੋ ਕੇ ਕਹਿੰਨੀ ਆ ਕਿ ਭਾਈ ਤੁਸੀਂ ਗੁਰੂਆਂ ਦੀ ਗੱਲਾਂ ਕਰਦੇ ਸੀ, ਬੜਾ ਵਿਸ਼ਵਾਸ ਰੱਖਦੀ ਸੀ ਮੈਂ ਉਹਨਾਂ ਦੀ ਬੋਲ ਤੇ, ਪਰ ਮੈਨੂੰ ਬੜਾ ਦੁੱਖ ਵਿੱਚ ਹੈਗੀ ਆ। ਬੜਾ ਦੁੱਖ ਲੱਗਿਆ ਹੈਗਾ ਕਿ ਉਹ ਵੀ ਆਪਣੀ ਜ਼ੁਬਾਨ ਦੇ ਵਿੱਚ ਖਰੇ ਨਹੀਂ ਉਤਰੇ, ਪਰ ਉਹ ਭਾਣਾ ਵਰਤਾਏਗਾ। ਪਰਮਾਤਮਾ ਹੈਗਾ ਤੇ ਗੁਰੂ ਹੈਗੇ ਤਾਂ ਹੱਲ ਹੋਏਗਾ। ਉਹਨੇ ਕਰਾਣਾ ਹੱਲ ਤਾਂ ਉਹਨੇ ਹੀ ਕਰਾਣਾ ਹੈਗਾ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਕਰੀ ਆ, ਇੱਥੇ ਲਗਾਤਾਰ ਮੁਲਾਕਾਤ ਕਰਦੇ ਰਹੇ ਹਾਂ, ਤਾਂ ਮੁਲਾਕਾਤ ਹੁੰਦੀ ਰਹੂਗੀ, ਕਿਉਂਕਿ ਬਹਿਮਣ ਕਲਾਂ ਦਾ ਕੋਈ ਮੋਰਚਾ ਛੋਟਾ ਮੋਰਚਾ ਨਹੀਂ। ਪਿਛਲੇ 7 ਸਾਲਾਂ ਤੋਂ ਇੱਥੇ ਮੋਰਚਾ ਲੱਗਿਆ ਹੋਇਆ। ਪਿਛਲੇ 7 ਸਾਲਾਂ ਤੋਂ ਇੱਥੇ ਜਿਹੜੀ ਕਿ ਮੁਲਾਕਾਤ ਹੁੰਦੀ ਆ, ਲੀਡਰ ਆਉਂਦੇ ਨੇ ਤਾਂ ਲੀਡਰ ਆ ਕੇ ਵਾਅਦੇ ਕਰਦੇ ਨੇ, ਵਾਅਦਿਆਂ ਤੋਂ ਬਾਅਦ ਉਹ ਮੁੱਕਰ ਜਾਂਦੇ ਨੇ। ਜਿਹੜੀ ਪਾਰਟੀ ਗਰੰਟੀਆਂ ਦਿੰਦੀ ਰਹੀ ਤਾਂ ਸ਼ਾਇਦ ਉਹਨਾਂ ਦੀਆਂ ਗਰੰਟੀਆਂ ਵੀ ਕਿਤੇ ਨਾ ਕਿਤੇ ਜਾ ਕੇ ਘਸਦੀਆਂ ਨਜ਼ਰ ਆਈਆਂ। ਅੱਜ ਬਹਿਮਣ ਕਲਾਂ ਦੀ ਧਰਤੀ ਤੇ ਫੇਰ ਖੜੇ ਆ, ਤਾਂ ਬਹਿਮਣ ਕਲਾਂ ਦਾ ਜਿਹੜਾ ਮੁੱਦਾ ਗਾ ਉਹ ਜਿਉਂ ਦੀ ਤਿਉਂ ਖੜਾ ਕੀਤਾ ਗਿਆ। ਅੱਜ ਪੂਰੇ 1.5 ਮਹੀਨੇ ਬਾਅਦ ਜਿਹੜਾ ਕਿ ਇੱਕ ਇਕੱਠ ਰੱਖਿਆ ਗਿਆ। ਜਿਵੇਂ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਪੰਜਾਬੀ ਦੀ ਕਹਾਵਤ ਆ, ਮਿੱਟੀ ਨਾ ਫਰੋਲ ਜੋਗਿਆ, ਨਹੀਂਓ ਲੱਭਣੇ ਲਾਲ ਗਵਾਚੇ। ਪਰ ਪੰਜਾਬ ਨੂੰ ਆਪਣਾ ਇਤਿਹਾਸ ਫਰੋਲਣਾ ਪੈਣਾ ਕਿ ਕਿਹੜਾ ਪੰਜਾਬ ਦੇ ਨਾਲ ਖੜਾ ਸੀ ਤੇ ਕਿਹੜਾ ਪੰਜਾਬ ਨੂੰ ਪਿੱਠ ਦਿਖਾ ਕੇ ਭੱਜਿਆ ਸੀ। ਅੱਜ ਅਸੀਂ ਬਹਿਮਣ ਕਲਾਂ ਦੀ ਧਰਤੀ ਤੇ ਤਾਂ ਸਾਡੇ ਨਾਲ ਬਾਈ ਅਮਤੋਜ ਮਾਨ ਮੌਜੂਦ ਨੇ ਕਿ ਆਖਰ ਸਰਕਾਰ ਇਨਸਾਫ ਕਿਉਂ ਨਹੀਂ ਦੇ ਰਹੀ। ਇਹ ਤਾਂ ਇੱਕ ਬਹੁਤ ਵੱਡਾ ਸਵਾਲ ਆ ਬਈ, ਆਖਰ ਸਰਕਾਰ ਆ ਜਿਹੜੀ ਉਹ ਇਨਸਾਫ ਕਿਉਂ ਨਹੀਂ ਦੇ ਰਹੀ। ਹੁਣ ਤਾਂ ਜੇਕਰ ਅਸੀਂ ਗੱਲ ਕਰੀਏ, ਕਹਿੰਦੇ ਕਿ ਕਲਾਕਾਰ ਦਾ ਜਿਹੜਾ ਦਿਲ ਹੁੰਦਾ ਉਹ ਬਹੁਤ ਨਰਮ ਹੁੰਦਾ। ਹੁਣ ਤਾਂ ਸਰਕਾਰ ਦੇ ਵਿੱਚ ਰਾਜਨੀਤਿਕ ਲੋਕਾਂ ਦੇ ਨਾਲੋਂ ਵੱਧ ਕਲਾਕਾਰ ਬੈਠੇ ਨੇ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਮੈਨੂੰ ਤਾਜਬ ਹੈ ਇਸ ਗੱਲ ਦਾ, ਹੈਰਾਨਗੀ ਵੀ ਹੈ ਕਿ ਜੇ ਤੁਸੀਂ ਪਹਿਲਾਂ 3 ਮਹੀਨੇ ਲਏ, ਇੱਥੇ ਬਹਿ ਕੇ ਸਾਰੀਆਂ ਟੈਕਨੀਕਲ ਗੱਲਾਂ ਡਿਸਕਸ ਕੀਤੀਆਂ ਗਈਆਂ, ਫਿਰ 15 ਦਿਨ ਲਏ, ਫਿਰ 1.5 ਮਹੀਨਾ ਲੈ ਕੇ ਗਏ ਸਪੀਕਰ ਸਾਹਿਬ, 6 ਮਹੀਨੇ ਹੋ ਗਏ। 6 ਮਹੀਨੇ ਦਾ ਸਮਾਂ ਵਾਰੀ-ਵਾਰੀ ਕਰਕੇ ਤੁਸੀਂ ਲਿਆ ਸੰਗਤ ਤੋਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਿਆ, ਔਰ ਗੱਲ ਫਿਰ ਉੱਥੇ ਜੀ ਉੱਥੇ ਬੈਕ ਟੂ ਸਿਕਿਉਰ। ਤਾਂ ਇਹ ਕਿਉਂ ਹੋ ਰਿਹਾ? ਮੇਰੇ ਲਈ ਵੀ ਇਹ ਸਵਾਲ ਹੈ। ਪਰ ਮੈਂ ਇੱਕ ਗੱਲ ਕਹੂੰਗਾ ਕਿ ਆਪਾਂ ਹੁਣ ਉਹਨਾਂ ਵੱਲ ਨਾ ਵੇਖੀਏ। ਜੇ ਸਰਕਾਰ ਕਦੇ ਵੀ ਫਰਕ ਨਹੀਂ ਹੁੰਦਾ। ਸਰਕਾਰ ਕਿਤੇ ਵੀ ਇੱਕ ਹੱਦ ਤੋਂ ਜ਼ਿਆਦਾ ਸੁਹਿਰਦ ਨਹੀਂ ਹੁੰਦੀ। ਇਹਨਾਂ ਦੀ ਸੁਹਿਰਦਤਾ ਦੀ ਉਮੀਦ ਆਪਾਂ ਲੇਖ ਚੁੱਕੇ 3 ਵਾਰੀ।
ਹੁਣ ਆਪਾਂ ਸੋਚੀਏ ਕਿ ਆਪਾਂ ਅੱਗੇ ਕਿਵੇਂ ਵਧਣਾ ਹੈ, ਕਿਉਂਕਿ ਗੱਲ ਨਿਰਾਸ਼ਾ ਆਉਂਦੀ ਜਾ ਰਹੀ ਹੈ ਸੰਗਤ ਦੇ ਵਿੱਚ। ਉਸ ਨਿਰਾਸ਼ਾ ਤੋਂ ਬਚਣ ਲਈ ਸਾਨੂੰ ਅਗਲੀ ਕਾਲ ਦੇਣੀ ਪਊਗੀ, ਔਰ ਅਗਲੀ ਕਾਲ ਐਵੇਂ ਹੀ ਨਹੀਂ, ਸੋਚ ਕੇ ਇਕੱਠੇ ਹੋ ਕੇ ਇੱਕ ਗੱਲ ਨੂੰ ਅੱਗੇ ਵਧਾਇਆ ਜਾਵੇ। ਮੈਂ ਇਸ ਵੱਲ ਸੋਚਦਾ ਸਰਕਾਰ ਦੀ ਗੱਲ ਹੈ, ਜਿੱਥੇ 3 ਗਈਆਂ ਉੱਥੇ ਚੌਥੀ ਵੀ ਜਾਊਗੀ, ਤੁਸੀਂ ਮੰਨ ਕੇ ਚੱਲੋ, ਆਪਾਂ ਉਧਰ ਨਾ ਜਾਈ। ਇੱਕ ਯਾਰ ਜ਼ਿੰਮੇਦਾਰ ਆਉਦਾ ਹੈ ਸਪੀਕਰ, ਬਹਿ ਕੇ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿੰਦੇ ਨੇ ਜਾਂ ਮੈਂ ਤੁਹਾਡੇ ਨਾਲ ਬੈਠਾ ਹੋਊਂਗਾ ਜਾਂ ਅਰਦਾਸ ਕਰਾਂਗੇ ਜਿੱਤ ਦੀ ਨਹੀਂ ਇਨਸਾਫ ਦੀ। ਤੇ ਫਾਈਨਲੀ ਨਾ ਉਹ ਬੈਠੇ ਨੇ ਆਪਣੇ ਨਾਲ, ਨਾ ਅਰਦਾਸ ਹੋ ਰਹੀ ਹੈ, ਇਨਸਾਫ ਮਿਲ ਗਿਆ, ਤੇ ਫਿਰ ਕਿੱਧਰ ਗਈ ਆ ਵਾਦਾ, ਜ਼ਬਾਨ ਕਿੱਧਰ ਗਈ ਸਪੀਕਰ ਨੇ। ਕੀ ਲੱਗਦਾ ਪੰਜਾਬ ਨੂੰ ਫੇਰ ਉਸੇ ਦੌਰ 'ਚ ਧੱਕਿਆ ਜਾ ਰਿਹਾ ਜਿਹੜੇ ਦੌਰ ਤੇ ਹਵਾਈ ਵਰਗੀਆਂ ਫਿਲਮਾਂ ਬਣੀਆਂ ਸੀ? ਇਹ ਸੋਚਣਾ ਪਊਗਾ ਸਾਨੂੰ ਇਹਦੇ ਬਾਰੇ, ਕੀ ਇਹ ਦੌਰ ਵਾਕਈ ਤਾਂ ਨਹੀਂ ਲਿਆਉਣ ਦੀ ਕੋਸ਼ਿਸ਼ ਹੋ ਰਹੀ ਕੀ ਇਹਨੂੰ ਉਧਰ ਨੂੰ ਧੱਕਿਆ ਤਾਂ ਨਹੀਂ ਜਾ ਰਿਹਾ? ਜੇ ਧੱਕਿਆ ਜਾ ਰਿਹਾ ਤਾਂ ਅਸੀਂ ਰਿਐਕਟ ਕਿਵੇਂ ਕਰਨਾ ਹੈ, ਇਹਦੇ ਬਾਰੇ ਸੋਚੀਏ। ਮੇਰਾ ਜਾ ਕੇ ਇੱਥੇ ਇਹਨਾਂ ਸਾਰਿਆਂ ਨੂੰ ਸੱਜਣਾਂ ਮਿੱਤਰਾਂ ਨੂੰ ਆਹੀ ਕਹਿਣਾ ਹੈ ਕਿ ਆਪਾਂ ਇੱਕ ਤਾਂ ਸਾਰੇ ਸੰਘਰਸ਼ਾਂ ਨੂੰ ਇਕੱਠੇ ਕਰ ਲਈਏ। ਜੇ ਅਸੀਂ ਬੰਦੀ ਸਿੰਘਾਂ ਬਾਰੇ ਲਾ ਰਹੇ ਹਾਂ, ਇੱਕ ਮੋਰਚਾ ਲੱਗਣ ਜਾ ਰਿਹਾ ਹੈ, ਬੇਅਦਬੀਆਂ ਬਾਰੇ ਹੈ, ਆ ਬਾਈਬਲ ਕਲਾਂ ਦੇ ਸ਼ਹੀਦਾਂ ਬਾਰੇ ਹੈ, ਅਸੀਂ ਇਕੱਠੇ ਕਿਉਂ ਨਾ ਹੋ ਜਾਈਏ? ਜੇ 32 ਕਿਸਾਨ ਜਥੇਬੰਦੀਆਂ ਵੱਖਰੇ ਵੱਖਰੇ ਵਿਚਾਰਾਂ ਵਾਲੀਆਂ ਇਕੱਠੀਆਂ ਹੋ ਸਕਦੀਆਂ ਤੇ ਯਾਰ ਅਸੀਂ ਇਕੱਠੇ ਕਿਉਂ ਨਹੀਂ ਹੋ ਸਕਦੇ? ਸਾਰਾ ਪੰਥ ਇਕੱਠਾ ਕਿਉਂ ਨਹੀਂ ਹੋ ਸਕਦਾਗਾ? ਸਾਰਾ ਪੰਜਾਬ ਕਿਉਂ ਨਹੀਂ ਇੱਕ ਜਗ੍ਹਾ ਤੇ ਖੜਾ ਹੋ ਸਕਦਾ ਕਿ ਸਾਡੇ ਬੰਦੀਆਂ ਦੀ ਰਿਹਾਈ ਕਰੋ? ਏ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ, ਸਾਡੇ ਉਹ ਸਿੰਘ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ ਉਹ ਨਹੀਂ ਛੱਡੇ ਜਾ ਰਹੇ, ਸਾਡੇ ਉਹ ਸ਼ਹੀਦ ਜਿਹੜੇ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਉਹਨਾਂ ਦਾ ਇਨਸਾਫ ਨਹੀਂ ਮਿਲ ਰਿਹਾ। ਪਤਾ ਕਿਉਂ ਹੋ ਰਿਹਾ ਹੈ? ਇਹ ਹੋ ਰਿਹਾ ਹੈ ਕਿ ਉਹਨਾਂ ਨੂੰ ਲੱਗ ਰਿਹਾ ਆਪਾਂ ਧੌਣ ਤੇ ਗੋਡਾ ਰੱਖ ਨਹੀਂ ਪਾ ਰਹੇ। ਕਿਸਾਨ ਜਥੇਬੰਦੀਆਂ ਨੇ ਰੱਖ ਲਿਆ ਸੀ, ਸ਼ਕਤੀ ਆਪਣੀ ਸੀਗੀ, ਪਰ ਆਪਾਂ ਆ ਨਹੀਂ ਰੱਖ ਪਾ ਰਹੇ। ਹੁਣ ਰੱਖੀਏ ਕਿਵੇਂ? ਇਹਦੇ ਬਾਰੇ ਸੋਚਣਾ ਚਾਹੀਦਾ ਹੈ। ਸਮਾਂ ਦੇਣ ਦਾ ਟਾਈਮ ਚਲਿਆ ਗਿਆ, ਹੁਣ ਸੋਚ ਕੇ ਆਪਾਂ ਅੱਗੇ ਕਿਵੇਂ ਵਧਣਾ ਹੈ। ਅੱਗੇ ਵਧਿਆ ਕਿਵੇਂ ਜਾਊ? ਜੇਕਰ ਅਮਤੋਜ ਮਾਨ ਦੀ ਅਸੀਂ ਸੁਣਦੇ ਹਾਂ ਤਾਂ ਅਮਤੋਜ ਮਾਨ ਕੀ ਚਾਹੁੰਦੇ ਨੇ ਕਿ ਅੱਗੇ ਕਿਵੇਂ ਵਧਿਆ ਜਾਊਗਾ? ਮੈਨੂੰ ਲੱਗਦਾ ਇਕੱਠੇ ਹੋਇਆ ਜਾਵੇ। ਇੱਕ 19 ਨੂੰ ਮੀਟਿੰਗ ਹੋਣ ਜਾ ਰਹੀ ਹੈ, ਇੱਕ ਮੋਰਚਾ ਲੱਗਣ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀਆਂ ਹੋਈਆਂ ਉਹਦਾ ਇਨਸਾਫ ਮਿਲੇ। ਨਾਲ ਆਪਾਂ ਬਾਈਬਲ ਕਲਾਂ ਨੂੰ ਜੋੜੀਏ। ਕੋ ਜਿੰਨੇ ਵੀ 2-3 ਮੋਰਚੇ ਹੋਰ ਲੱਗੇ ਹੋਏ ਨੇ ਤੇ 1-2 ਲੱਗਣਾ ਚਾਹ ਰਹੇ ਨੇ, ਉਹਨਾਂ ਨੂੰ ਇਕੱਠੇ ਕਰੀਏ। ਉਹਦਾ ਐਲਾਨ ਕਿੱਥੋਂ ਹੋਵੇ, ਬੈਠਿਆ ਕਿੱਥੇ ਜਾਵੇ, ਕਿਵੇਂ ਉਹਨੂੰ ਚਲਾਇਆ ਜਾਵੇ, ਇਹਦੇ ਬਾਰੇ ਵਿਚਾਰ ਲਈਏ। ਆ ਮੇਰੇ ਕੋਲ ਤਾਂ ਆਇਆ ਕਿ ਆਪਾਂ ਇਕੱਠੇ ਹੋ ਜਾਈਏ। ਇਕੱਠੇ ਹੋਣ ਦੀ ਗੱਲ ਕਰਦੇ ਆ ਬਾਈ, ਪਰ ਜਿਹੜੇ ਮੂੰਹ ਨੇ ਉਹ ਅੱਡੋ ਅੱਡ ਹੋ ਜਾਂਦੇ ਨੇ। ਫਿਰ ਆਹੀ ਪ੍ਰੋਬਲਮ ਹੈ, ਇਹਨਾਂ ਮੂੰਹਾਂ ਨੂੰ ਇਕੱਠੇ ਕੀਤਾ ਜਾਵੇ। ਜੇ 32 ਜਿਨ੍ਹਾਂ ਨੂੰ ਅਸੀਂ ਬਿਲਕੁਲ ਹੀ ਇੱਕ ਪਾਸੇ ਲੈਫਟ ਇੱਕ ਪਾਸੇ ਰਾਈਟ ਸੀਗੇ, ਉਹ ਇਕੱਠੇ ਹੋ ਸਕਦੇ 32 ਜਥੇਬੰਦੀਆਂ, ਤਾਂ ਅਸੀਂ ਕਿਉਂ ਨਹੀਂ ਹੋ ਸਕਦੇ? ਉਹਨਾਂ ਨੇ ਮਨਾ ਲਈ ਨਾ ਗੱਲ, ਉਹ ਸੈਂਟਰ ਸਰਕਾਰ ਮੰਨ ਗਈ ਤਾਂ ਆਪਾਂ ਨਹੀਂ ਮਨਾ ਸਕਦੇ ਯਾਰ। ਜਿਹਦੇ ਨਾਲ ਪੰਜਾਬ ਦਾ ਬੱਚਾ ਜੁੜਿਆ ਹੈ, ਤੁਸੀਂ ਕੱਲੇ ਨੂੰ ਜਾ ਕੇ ਪੁੱਛ ਲਓ ਕਿ ਭਾਈ ਤੇਰਾ ਇਹਦੇ ਬਾਰੇ ਕੀ ਖਿਆਲ ਆ, ਉਹ ਕਹੂਗਾ ਮੈਂ ਚਾਹੁੰਦਾ ਇਹ ਹੋਵੇ। ਹਰ ਬੰਦਾ ਕਹੂਗਾ ਮੈਂ ਚਾਹੁੰਦਾ ਇਹ ਹੋਵੇ, ਪਰ ਇਹਨੂੰ ਚਲਾਇਆ ਕਿਵੇਂ ਜਾਵੇ ਇਹ ਨਹੀਂ ਪਤਾ। ਚਲਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਸਾਰਿਆਂ ਦੀ, ਜਿਹੜੇ ਬਹਿੰਦੇ ਨੇ ਆ ਕੇ ਚਲਾਓ ਅੱਗੇ ਹੋ ਕੇ। ਸਾਰਾ ਪੰਜਾਬ ਆਉਣ ਨੂੰ ਤਿਆਰ ਹੈ, ਇੱਕ ਬੰਦਾ ਆਉਣ ਨੂੰ ਤਿਆਰ ਹੈ। ਕੋਈ ਕਲਾਕਾਰ, ਕੋਈ ਵਕੀਲ, ਕੋਈ ਸਿਆਸਤਦਾਨ ਪਾਸੇ ਨਹੀਂ ਹੋਊਗਾ, ਕੋਈ ਤਾਂ ਦਿਲੋਂ ਜੁੜੂਗਾ, ਕਿਸੇ ਨੂੰ ਮਜਬੂਰੀ ਵਸ਼ ਆਉਣਾ ਪਊਗਾ। ਪਰ ਆਪਾਂ ਤੁਰੀਏ ਸਹੀ ਇਕੱਠੇ ਹੋ ਕੇ। ਜੇ ਅੱਡੋ ਅੱਡ ਰਵਾਂਗੇ ਉਂਗਲਾਂ ਖਿਲਰੀਆਂ ਰਹਿਣਗੀਆਂ, ਮਰੋੜਨਗੇ ਵੀ ਤੋੜਨਗੇ ਵੀ। ਮੁੱਕਾ ਬਣਾ ਲਈਏ, ਗੱਲ ਹੋ ਜੂਗੀ। ਕਹਿੰਦੇ ਹੁੰਦੇ ਨੇ ਕਿ ਜਦੋਂ ਰੱਬ ਮਾਰਦਾ ਉਦੋਂ ਮੱਤ ਮਾਰਦਾ। ਰੱਬ ਦੀ ਜਿਹੜੀ ਸੱਟ ਲੱਗਦੀ ਆ ਉਹ ਬਹੁਤ ਖਤਰਨਾਕ ਹੁੰਦੀ ਆ, ਬੰਦਾ ਉੱਠਦਾ ਨਹੀਂ ਹੈਗਾ। ਪਰ ਇੱਥੇ ਤਾਂ ਕਿਸੇ ਨੂੰ ਕੋਈ ਡਰ ਹੀ ਨਹੀਂ ਰਿਹਾ ਰੱਬ ਦਾ। ਉਹ ਨਾ ਬੰਦੇ ਦੇ ਜ਼ਮੀਰ ਜਿਹੜੀ ਹੁੰਦੀ ਹੈ ਨਾ ਦੋਸਤ, ਉਹ ਇੱਕ ਵਾਰੀ ਰਿਐਕਟ ਕਰਦੀ ਹੈ, ਉਹਦੀ ਆਤਮਾ ਇੱਕ ਵਾਰੀ ਰੋਕਦੀ ਹੈ। ਇੱਕ ਝੂਠ ਤੋਂ ਜਦੋਂ ਤੁਸੀਂ ਨਿਕਲ ਗਏ ਨਾ ਅੱਗੇ, ਫਿਰ ਤੁਸੀਂ ਝੂਠ ਵਾਰ-ਵਾਰ ਬੋਲਦੇ ਹੋ। ਮੈਨੂੰ ਲੱਗਦਾ ਇਹਨਾਂ ਦਾ ਇਹੀ ਹਾਲ ਹੋ ਗਿਆ ਕਿ ਇੱਕ ਵਾਰੀ ਵਾਅਦਾ ਖਿਲਾਫੀ ਕਰਤੀ, ਫਿਰ ਇੱਕ ਵਾਰੀ ਕੀ 3 ਵਾਰੀ ਵੀ ਸਹੀ, 5 ਵਾਰੀ ਵੀ ਸਹੀ। ਆਪਾਂ ਇਹਨਾਂ ਨੂੰ 3 ਤੋਂ ਅੱਗੇ ਮੌਕਾ ਨਾ ਦੇਈਏ। ਆਪਾਂ ਆਪ ਸੋਚੀਏ ਕਿ ਆਪਾਂ ਵਧੀਏ ਕਿਵੇਂ ਅੱਗੇ, ਕਿ ਇਹਨਾਂ ਨੂੰ ਮਜਬੂਰੀ 'ਚ ਸਾਡੀ ਗੱਲ ਮੰਨਣੀ ਪਵੇ। ਇੱਛਾ ਸ਼ਕਤੀ ਨਾਲ ਨਹੀਂ, ਇੱਛਾ ਸ਼ਕਤੀ ਦਾ ਸਮਾਂ ਚਲਿਆ ਗਿਆ। 3 ਵਾਰੀ ਮੌਕਾ ਦੇਤਾ ਕਿ ਸਰਕਾਰ ਸੁਹਿਰਦ ਹੋ ਕੇ ਫੈਸਲਾ ਲੈ ਲੇ। ਹੁਣ ਆਪਾਂ ਇਹਨਾਂ ਦੀ ਮਜਬੂਰੀ ਬਣਾ ਦਈਏ। ਮਜਬੂਰੀ ਲੋਕਤੰਤਰ 'ਚ ਉਦੋਂ ਬਣਦੀ ਹੈ ਜਦੋਂ ਤੁਹਾਡੇ ਪਿੱਛੇ ਲੋਕ ਸ਼ਕਤੀ ਆ ਜੇ। ਤੇ ਲੋਕ ਸ਼ਕਤੀ ਉਦੋਂ ਆਉਂਦੀ ਹੈ ਜਦੋਂ ਉਹਨਾਂ ਦੇ ਸਾਹਮਣੇ ਮਾਰਗਦਰਸ਼ਨ ਕਲੀਅਰ ਹੋਵੇ।
ਕਿ ਐ ਕਰਕੇ ਐ ਅੱਗੇ ਵਧਾਂਗੇ। ਜਦੋਂ ਆਪਾਂ ਉਹ ਕਲੀਅਰ ਕਰਤਾ, ਮੰਗਾਂ ਤੋਂ ਲੈ ਕੇ ਅੱਗੇ ਵਧਣ ਦੇ ਤੌਰ ਤਰੀਕੇ ਔਰ ਬੰਦਿਆਂ ਦਾ ਇਕੱਠ, ਸਾਰੀਆਂ ਜਥੇਬੰਦੀਆਂ ਇੱਕ ਥਾਂ ਤੇ ਇਕੱਠੀਆਂ ਹੋ ਗਈਆਂ, ਤੁਸੀਂ ਵੇਖਿਓ ਜੇ ਪਟਕਦੇ ਨੇ ਹੋ ਜੂਗਾ। ਇੱਕ ਝੰਡੇ ਥੱਲੇ ਇਕੱਠੇ ਹੋਣ ਦੀਆਂ ਗੱਲਾਂ ਕਰਦੇ ਨੇ ਹਮੇਸ਼ਾ ਕਿ ਇੱਕ ਝੰਡੇ ਥੱਲੇ ਇਕੱਠੇ ਹੋਇਆ ਜਾਵੇ, ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਇਆ ਜਾਵੇ, ਪਰ ਅਮਤੋਜ ਮਾਨ ਕੀ ਸੋਚਦੇ ਨੇ ਉਹ ਗੱਲਾਂ ਬਾਰੇ? ਕਿੰਨਾ ਕੁ ਜਿਹੜਾ ਕਿ ਤੁਹਾਡਾ ਵਿਚਾਰ ਹੈਗਾ? ਇਕੱਠੇ ਦੇਖੋ, ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਤਾਂ ਸਾਰੀ ਦੁਨੀਆ ਹੈਗੀ ਹੈ। ਗੱਲ ਤਾਂ ਇਹ ਹੈ ਅੱਗੇ ਇਕੱਠੇ ਹੋ ਕੇ ਵਧੀਏ ਅੱਗੇ, ਔਰ ਸਭ ਤੋਂ ਅਹਿਮ ਹੈ ਕਿ ਕੋਈ ਹੋਰ ਝੰਡੇ ਦੀ ਲੋੜ ਹੀ ਨਹੀਂ ਸਾਨੂੰ, ਜੋ ਨਿਸ਼ਾਨ ਸਾਹਿਬ ਹੈਗਾ। ਨਿਸ਼ਾਨ ਸਾਹਿਬ ਥੱਲੇ ਜਾਂ ਉਹਨਾਂ ਦੇ ਥੱਲੇ ਜੁੜ ਕੇ ਅੱਗੇ ਤੁਰਨ ਨੂੰ ਹਰ ਕੋਈ ਤਿਆਰ ਹੈ, ਪਰ ਇਕੱਠੇ ਹੋ ਕੇ ਤੁਰਨ ਨੂੰ ਤਿਆਰ ਹੈ ਕਿ ਨਹੀਂ? ਗੱਲ ਆ ਹੈ। ਔਰ ਕਿੱਥੋਂ ਤੁਰਨਾ ਹੈ? ਚੰਡੀਗੜ੍ਹ ਤੋਂ, ਬਹਿਬਲ ਕਲਾਂ ਤੋਂ, ਜੀਰੇ ਤੋਂ, ਕਿੱਥੋਂ ਔਰ ਕਿਵੇਂ ਤੁਰਨਾ ਹੈ? ਮੋਰਚੇ ਦੀ ਰੂਪਰੇਖਾ ਕੀ ਹੋਊਗੀ? ਕੀ ਗ੍ਰਿਫਤਾਰੀਆਂ ਦੇਣੀਆਂ, ਜਾਂ ਇੱਕ ਜਗ੍ਹਾ ਤੇ ਬਹਿ ਕੇ ਟ੍ਰੈਫਿਕ ਰੋਕਣੀ ਹੈ, ਜਾਂ ਸਿਰਫ ਵੈਸੇ ਬਹਿਣਾ ਹੈ ਔਰ ਬੋਲਣਾ ਹੈ ਔਰ ਵਾਰ-ਵਾਰ ਹਰ ਬੰਦਿਆਂ ਨੂੰ ਬੁਲਾਉਣਾ ਹੈ, ਪੰਜਾਬ ਦਿਆਂ ਨੂੰ, ਫਿਰ ਦੇਸ਼ ਦਿਆਂ ਨੂੰ, ਫਿਰ ਦੁਨੀਆ ਦਿਆਂ ਨੂੰ? ਕੀ ਰੂਪਰੇਖਾ ਹੋਵੇ ਉਹਨੂੰ ਵਿਚਾਰ ਲਈਏ। ਬਿਲਕੁਲ, ਜੇਕਰ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਸੱਚ ਹੁੰਦਾ ਉਹ ਜਦੋਂ ਨੂੰ ਪੈਰੀਂ ਜੁੱਤੀ ਪਾਉਂਦਾ ਤਾਂ ਝੂਠ ਪੂਰੀ ਦੁਨੀਆ ਘੁੰਮ ਜਾਂਦਾ, ਪਰ ਅੱਜ ਜਿਹੜਾ ਸੱਚ ਆ ਉਹ ਉੱਥੇ ਹੀ ਖੜਾ ਗਾ ਤੇ ਝੂਠ ਆ ਜਿਹੜਾ ਉਹ ਪੂਰੇ ਦੁਨੀਆ ਦੇ ਵਿੱਚ ਵਿਸਰ ਗਿਆ ਗਾ, ਪਸਾਰ ਹੋ ਰਿਹਾ ਝੂਠ ਦਾ। ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਵੀ ਝੂਠ ਬੋਲ ਕੇ ਆਈ। ਜੇਕਰ ਅਸੀਂ ਹੋਰ ਪਾਰਟੀਆਂ ਦੀ ਗੱਲ ਕਰਦੇ ਹਾਂ, ਉਹ ਵੀ ਝੂਠ ਬੋਲ ਕੇ ਆਉਂਦੀਆਂ ਨੇ ਇੱਥੇ, ਤੇ ਬਹਿਮਣ ਕਲਾਂ ਨੂੰ ਵਰਤਿਆ ਜਾ ਰਿਹਾ ਕਿਤੇ ਨਾ ਕਿਤੇ ਜਾ ਕੇ। ਮੈਨੂੰ ਲੱਗਦਾ ਇਹ ਤਾਂ ਸੱਚ ਹੈ, ਤੁਹਾਡੀ ਇਹ ਗੱਲ ਬਹੁਤ ਸਹੀ ਹੈ ਕਿ ਜਦੋਂ ਆਂਦੇ ਅਸੀਂ 24 ਘੰਟਿਆਂ 'ਚ ਫੈਸਲਾ ਕਰ ਦਿਆਂਗੇ, ਇਹ ਵਰਤਿਆ ਹੀ ਗਿਆ ਹੈ ਨਾ। ਔਰ ਕਿਸੇ ਨੂੰ ਵੀ ਅਸੀਂ ਲੀਡਰੀਆਂ ਚਮਕਾਉਣ ਦਾ ਜਾਂ ਦੂਜਿਆਂ ਨੂੰ ਬਦਨਾਮ ਕਰਨ ਦਾ ਮੌਕਾ ਪ੍ਰੋਵਾਈਡ ਨਾ ਕਰੀਏ। ਅਸੀਂ ਗੱਲ ਕਰੀਏ ਇਨਸਾਫ ਦੀ, ਕਿਉਂਕਿ ਦੇਖੋ ਜਿਹੜੇ ਸਾਹਮਣੇ ਵਾਲੇ ਆ ਨਾ, ਜਿਹੜੇ ਫਾਇਦਾ ਉਠਾਉਣਾ ਚਾਹੁੰਦੇ ਜਾਂ ਕਿਸੇ ਨੂੰ ਬਦਨਾਮ ਕਰਨਾ ਚਾਹੁੰਦੇ ਜਾਂ ਕੁਝ ਹੋਰ ਕਰਨਾ ਚਾਹੁੰਦੇ, ਮੋਟਿਵ ਹੋਰ ਨੇ, ਉਹ ਤਾਂ ਕੋਸ਼ਿਸ਼ ਕਰਨਗੇ। ਗੱਲ ਤਾਂ ਇਹ ਹੈ ਕਿ ਅਸੀਂ ਉਹਨਾਂ ਨੂੰ ਇਹ ਫਾਇਦਾ ਨਾ ਲੈਣ ਦੇਈਏ, ਸਾਡੀ ਡਾਇਰੈਕਸ਼ਨ ਕਲੀਅਰ ਹੋਵੇ ਕਿ ਅਸੀਂ ਐ ਅੱਗੇ ਵਧਣਾ, ਉਹ ਗੱਲ ਕੀਤੀ ਜਾਵੇ ਬਹਿ ਕੇ। ਇੱਕ 19 ਨੂੰ ਮੀਟਿੰਗ ਹੋ ਰਹੀ ਹੈ ਆਪਣਾ ਲੁਧਿਆਣਾ ਕੋਲੇ ਗੁਰਦੁਆਰਾ ਸਾਹਿਬ 'ਚ, ਉਸ ਮੀਟਿੰਗ ਦੇ ਵਿੱਚ ਇਹ ਵਿਚਾਰ ਲਈਏ ਬਹਿ ਕੇ, ਜਾਂ ਇੱਥੇ ਵੀ ਵਿਚਾਰ ਲਈਏ ਕਿ ਆਪਾਂ ਅੱਗੇ ਕਿਵੇਂ ਵਧਣਾ ਤੇ ਇਕੱਠੇ ਕਿਵੇਂ ਹੋਣਾ, ਔਰ ਕਿਸੇ ਨੂੰ ਕੋਈ ਮੌਕਾ ਨਹੀਂ ਦੇਣਾ ਵਿੱਚੋਂ। ਇਹ ਇਨਸਾਫ ਦਾ ਮਸਲਾ ਹੈ। ਗੋਲੀਆਂ ਚੱਲੀਆਂ ਨੇ, 2 ਸਿੰਘ ਸ਼ਹੀਦ ਹੋਏ ਨੇ ਔਰ ਪਤਾ ਨਹੀਂ ਕਿੰਨੇ ਜ਼ਖਮੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਕਿੰਨੀਆਂ। ਸਾਖਸ਼ਾਤ ਗੁਰੂ ਨੇ ਸਾਡੇ ਸਿੰਘ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਦੀ ਰਿਹਾਈ ਨਹੀਂ ਹੋ ਰਹੀ। ਕਿੰਨੇ ਮਸਲੇ ਨੇ, ਕੋਈ ਪੈਰੋਲ ਨਹੀਂ ਮਿਲ ਰਹੀ ਕਿਸੇ ਨੂੰ। ਜਥੇਦਾਰ ਹੋਰਾਂ ਨੂੰ ਇੱਥੇ ਲਿਆਉਣਾ ਚਾਹੀਦਾ, ਉਹ ਦਿੱਲੀ ਬੈਠੇ ਨੇ। ਰਾਮ ਰਹੀਮ ਵਰਗੇ ਸੌਦਾ ਸਾਧਾ ਨੂੰ ਛੱਡਿਆ ਜਾ ਰਿਹਾ, ਪੈਰੋਲ ਦਿੱਤੀ ਜਾ ਰਹੀ ਆ 3-3। ਜੇ ਨਹੀਂ ਹੋ ਰਿਹਾ ਤੇ ਸਾਡੀ ਕਮਜ਼ੋਰੀ ਹੈ, ਉਸ ਕਮਜ਼ੋਰੀ ਨੂੰ ਸ਼ਕਤੀ ਕਿਵੇਂ ਬਣਾਉਣਾ, ਇਹ ਵਿਚਾਰ ਲਈਏ ਬਹਿ ਕੇ। ਪਰ ਆਪਾਂ ਕਹਿ ਰਹੇ ਹਾਂ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਸਿੱਖ ਆਜ਼ਾਦ ਨਹੀਂ ਹੈਗੇ, ਗੁਲਾਮ ਨੇ। ਜੇਕਰ ਅਸੀਂ ਗੱਲ ਕਰਦੇ ਹਾਂ, ਜਦੋਂ ਬਹਿਮਣ ਕਲਾਂ ਦੀ ਧਰਤੀ ਤੇ ਬੇਅਦਬੀ ਹੁੰਦੀ ਆ, ਉਦੋਂ ਤਾਂ ਪੰਜਾਬ ਦੇ ਵਿੱਚ ਪੰਥਕ ਸਰਕਾਰ ਸੀਗੀ, ਪੰਥਕ ਕਹਾਉਂਦੀ ਸੀ ਆਪਣੇ ਆਪ ਨੂੰ। ਉਹਨਾਂ ਨੂੰ ਵੀ SIT ਦੇ ਸਾਹਮਣੇ ਪੇਸ਼ ਹੋਣਾ ਪਿਆ। ਸੁਖਬੀਰ ਬਾਦਲ ਦੀ ਕੱਲ੍ਹ ਪੇਸ਼ੀ ਹੁੰਦੀ ਆ, ਤੇ ਹੋਰ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੀਆਂ ਪੇਸ਼ੀਆਂ ਹੁੰਦੀਆਂ ਨੇ, ਸਮੇਤ ਸੈਣੀ ਵਰਗਿਆਂ ਦੀਆਂ ਪੇਸ਼ੀਆਂ ਹੁੰਦੀਆਂ ਨੇ। ਉਹਨਾਂ ਬਾਰੇ ਕੀ ਸੋਚਦੇ ਹੋ? ਦੇਖੋ, ਪੇਸ਼ੀਆਂ ਹੋ ਕੇ ਹੁਣ ਉਹਦਾ ਰਿਜ਼ਲਟ ਵੀ ਤਾਂ ਕੱਢਣਾ ਚਾਹੀਦਾ। ਆਲਰੇਡੀ ਇੱਕ ਪਹਿਲਾਂ ਦੀ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਪਈ ਹੈ, ਆਪਣੀ ਈਵਨ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਪਈ ਹੈ ਉਹਨਾਂ ਨਾਲ, ਉਹਦੇ 'ਚੋਂ ਕੱਢ ਲਓ ਗੱਲਾਂ। ਨਵੀਆਂ ਵੀ ਹੋ ਗਈਆਂ। ਔਰ ਪੰਥਕ ਸਰਕਾਰ ਹੈ ਜਾਂ ਨਹੀਂ ਹੈ, ਕਿ ਦਾੜੇ ਪ੍ਰਕਾਸ਼ ਲੈਣ ਨਾਲ ਹੀ ਇਹ ਗੱਲ ਹੋ ਜੂਗੀ, ਜਾਂ ਤੁਹਾਡੇ ਕਰਮਾਂ ਦਾ ਹਿਸਾਬ ਕੀਤਾ ਜਾਊਗਾ? ਤੁਹਾਡੇ ਕਰਮਾਂ 'ਚ ਪੰਥ ਹੈ, ਜੇ ਹੈ ਤਾਂ ਸਾਰੇ ਪੰਥ ਨੂੰ ਨਜ਼ਰ ਆ ਜਾਊਗਾ, ਜੇ ਨਹੀਂ ਹੈ ਤਾਂ ਫਿਰ ਭਾਈ ਉਹ ਵੀ ਪਤਾ ਲੱਗ ਜੂਗਾ। ਉਹ ਪਤਾ ਲੱਗ ਚੁੱਕਾ ਆਪਾਂ ਨੂੰ। ਸ਼ਾਇਦ ਇਸੇ ਕਰਕੇ ਬਾਕੀ ਦੇ ਦੋਖੀਆਂ ਨੂੰ ਸਜ਼ਾ ਦੇਣ ਲਈ ਅਸੀਂ ਇੱਕ ਨਵੀਂ ਧਿਰ ਨੂੰ ਚੁਣਿਆ ਸੀ। ਉਹ ਨਵੀਂ ਧਿਰ ਹੁਣ ਕਿੱਥੇ ਪਹੁੰਚ ਗਈ ਹੈ? ਉਹ ਨਵੀਂ ਧਿਰ ਕਿੰਨੇ ਵਾਅਦੇ ਕਰ ਗਈ ਹੈ? ਇੰਨੇ ਵਾਅਦੇ ਤਾਂ ਮੈਨੂੰ ਲੱਗਦਾ ਪਿਛਲਿਆਂ ਨੇ ਨਹੀਂ ਕੀਤੇ ਹੋਣੇ। ਪਤੰਦਰਾਂ ਨੇ 6-7 ਵਾਅਦੇ 3-4 ਵਾਅਦੇ ਤਾਂ ਸਿੱਧੇ ਹੀ ਕਰ ਲਏ। ਉਦੋਂ ਪਹਿਲਾਂ ਵੀ ਬੜਾ ਕੁਝ ਕਹਿ ਲਿਆ, ਕੁਛ ਨਹੀਂ ਹੋਇਆ। ਹੁਣ ਸਾਨੂੰ ਇਹਦੇ ਬਾਰੇ ਕੁਝ ਫੈਸਲਾ ਲੈਣਾ ਚਾਹੀਦਾ ਹੈ, ਕਿਉਂਕਿ ਅਸੀਂ ਦੂਜੇ ਵੱਲ ਕਦੋਂ ਤੱਕ ਵੇਖੀ ਜਾਵਾਂਗੇ ਔਰ ਉਹਨਾਂ ਨੂੰ ਸੁਣੀ ਵੀ ਕਦੋਂ ਤੱਕ ਜਾਵਾਂਗੇ। ਹੁਣ ਸਾਨੂੰ ਆਪ ਦੇ ਫੈਸਲੇ ਆਪ ਲੈਣੇ ਚਾਹੀਦੇ ਹੈ, ਔਰ ਫੈਸਲੇ ਇਕੱਠ 'ਚੋਂ ਹੋਣੇ ਚਾਹੀਦੇ ਨੇ।
ਕਿਉਂਕਿ ਲੋਕਾਂ ਦੇ ਵਿੱਚ ਦੇਖੋ, ਜਦੋਂ ਤੱਕ ਆਪਾਂ ਇਹਨਾਂ ਦੇ ਚੋਟ ਨਹੀਂ ਕਰਾਂਗੇ, ਇਹਨਾਂ ਤੇ ਚੋਟ ਪਤਾ ਕਦੋਂ ਹੁੰਦੀ ਹੈ? ਜਦੋਂ ਇਹਨਾਂ ਨੂੰ ਵੋਟਾਂ ਦਾ ਡਰ ਹੁੰਦਾ ਹੈ। ਵੋਟਾਂ ਕਿਹਦੀਆਂ ਹੁੰਦੀਆਂ ਨੇ? ਜਨਸ਼ਕਤੀ ਦੀਆਂ। ਉਹਨਾਂ ਨੂੰ ਇਕੱਠੇ ਕਰਕੇ ਅੱਗੇ ਵਧੀਏ ਔਰ ਇਹਨਾਂ ਨੂੰ ਲੱਗੇ ਕਿ ਸਾਡਾ ਆਧਾਰ ਖਿਸਕ ਰਿਹਾ ਹੈ, ਤਾਂ ਤੁਸੀਂ ਵੇਖੋ ਜੇ ਦੂਜੇ ਦਿਨ ਫੈਸਲਾ ਹੋ ਜਾਓ। ਜੇ ਨਹੀਂ ਇਹ ਕਰ ਪਾਏ ਆਪਾਂ, ਤੁਸੀਂ ਲੱਖ ਰੌਲਾ ਪਾਈ ਜਾਓ ਇੱਥੇ ਬਹਿ ਕੇ, ਲੱਖ ਇਹਦੀਆਂ ਸ਼ਹੀਦਾਂ ਦੀਆਂ ਤਸਵੀਰਾਂ ਵਿਖਾ ਕੇ ਦੁਹਾਈਆਂ ਦੇ ਲਓ, ਇਹਨਾਂ ਨੇ ਨਹੀਂ ਮੰਨਣੀ ਗੱਲ। ਸੋ ਹਿਰਦ ਹੋ ਕੇ ਮੰਨਣੀ ਹੁੰਦੀ, ਹੁਣ ਤੱਕ ਮੰਨ ਚੁੱਕੇ ਹੁੰਦੇ। ਹੁਣ ਤਾਂ ਧੌਣ ਤੇ ਗੋਡਾ ਰੱਖ ਕੇ ਮਨਾਉਣੀ ਪਊ, ਔਰ ਧੌਣ ਤੇ ਗੋਡਾ ਕਿਸੇ ਹੋਰ ਤਰੀਕੇ ਨਾਲ ਨਹੀਂ, ਜਨ ਸ਼ਕਤੀ ਨਾਲ ਰੱਖਿਆ ਜਾ ਸਕਦਾ। ਔਰ ਉਹ ਜਨ ਸ਼ਕਤੀ ਤਾਂ ਇਕੱਠੀ ਹੋਊਗੀ ਜੇ ਪਹਿਲਾਂ ਅਗਲੇ ਇਕੱਠੇ ਹੋ ਜਾਣਗੇ, ਉਹਨਾਂ ਨੂੰ ਇਕੱਠੇ ਕਰ ਲਈਏ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਬਾਈ ਅਮਤੋਜ ਮਾਨ ਮੌਜੂਦ ਸਨ। ਤਾਂ ਇਹਨਾਂ ਦਾ ਇਹੋ ਹੀ ਕਹਿਣਾ ਕਿ ਇੱਕ ਝੰਡੇ ਥੱਲੇ ਤੇ ਇੱਕ ਨਿਸ਼ਾਨੇ ਤੇ ਇਕੱਠੇ ਹੋਣਾ ਬਣਦਾ ਗਾ, ਸਾਰੀ ਕੌਮ ਦਾ ਤੇ ਸਾਰੇ ਲੋਕਾਂ ਦਾ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਕੌਮ ਤੇ ਲੋਕ ਇੱਕ ਝੰਡੇ ਥੱਲੇ ਤੇ ਇੱਕ ਨਿਸ਼ਾਨੇ ਤੇ ਇਕੱਠੇ ਹੁੰਦੇ ਨੇ। ਅੱਜ ਅਸੀਂ ਬਹਿਮਲ ਕਲਾਂ ਦੀ ਗੱਲ ਕਰਾਂਗੇ। ਤਾਂ ਬਹਿਮਲ ਕਲਾਂ ਦੀ ਧਰਤੀ ਤੇ ਖੜੇ ਹਾਂ। ਸਾਡੇ ਨਾਲ ਸਰਦਾਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਉਦੋਕੇ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਖਾਲਸਾ ਫਤਿਹ ਜੀ। ਉਦੋਕੇ ਸਾਹਿਬ, ਕਿਵੇਂ ਦੇਖਦੇ ਹੋ ਸਰਕਾਰ ਸੀ ਜਿਹੜੀ 24 ਘੰਟਿਆਂ ਦਾ ਇਨਸਾਫ ਕਰਦੀ 8-9 ਮਹੀਨਿਆਂ ਤੇ ਲੈ ਗਈ ਇਹ ਗੱਲ? ਬਿਲਕੁਲ ਜੀ, ਸਰਕਾਰਾਂ ਪਤਾ ਨਹੀਂ ਇਸ ਮੁੱਦੇ ਦੀ ਸੰਜੀਦਗੀ ਨੂੰ ਕਿਉਂ ਨਹੀਂ ਸਮਝ ਰਹੀਆਂ, ਜਾਂ ਫਿਰ ਮੈਂ ਜੇ ਇਹਦੀ ਤੱਥ ਨੂੰ ਸਮਝਣ ਦਾ ਯਤਨ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਜਦੋਂ ਸਰਦਾਰ ਨਾਰਾਇਣ ਸਿੰਘ ਹੁਣਾਂ ਨੇ ਇੱਕ ਕਿਤਾਬ ਲਿਖੀ ਸੀ, ਕਿਉਂ ਕੀਤੇ ਹੋਵੇ ਸਾਹ, ਉਹਦੇ ਵਿੱਚ ਉਹਨਾਂ ਨੇ ਉਸ ਸਮੇਂ ਅੰਗਰੇਜ਼ਾਂ ਦੇ ਸਮੇਂ ਦੇ ਇੱਕ ਖੁਫੀਆ ਵਿਭਾਗ ਦੇ ਆਫੀਸਰ ਦੀ ਕੋਟੇਸ਼ਨ ਦਿੱਤੀ ਸੀ ਕਿ ਹਿੰਦੂਤਵ ਹਮੇਸ਼ਾ ਹੀ ਇੱਕ ਅਜਗਰ ਦੀ ਤਰ੍ਹਾਂ ਸਿੱਖ ਧਰਮ ਨੂੰ ਨਿਗਲਣ ਦੇ ਵਾਸਤੇ ਯਤਨਸ਼ੀਲ ਰਿਹਾ ਹੈ, ਔਰ ਉਹ ਜਿਹੜਾ ਅਜਗਰ ਦੇ ਨਿਕਲਣ ਦੇ ਤਰੀਕੇ ਨੇ ਉਹ ਸਾਡੀ ਵਿਚਾਰਧਾਰਾ ਜਾਂ ਵਿਲੱਖਣਤਾ ਦੇ ਉੱਪਰ ਹਮਲਾ ਸ਼ੁਰੂ ਤੋਂ ਰਿਹਾ। ਸੋ ਤੁਸੀਂ ਜੇਕਰ 70 ਤੋਂ ਸ਼ੁਰੂ ਹੋ ਜਾਂਦੇ ਹੋ, ਵੈਸੇ ਤਾਂ ਜੇਕਰ 1947 ਤੋਂ ਬਾਅਦ ਹੀ ਸ਼ੁਰੂ ਕਰ ਲਈਏ ਤਾਂ ਜਰਾਇਮ ਪੇਸ਼ਾ ਕੌਮ ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਵੀ ਵਰਤਾਰੇ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਤੁਹਾਨੂੰ ਇਸ ਮਾਨਸਿਕਤਾ ਨੂੰ ਸਮਝਣ ਦਾ ਜਿਹੜਾ ਮੌਕਾ ਮਿਲ ਸਕਦਾ ਹੈ। ਪਰ ਜੇਕਰ ਅਸੀਂ ਖਾਸ ਕਰਕੇ ਨਿਰੰਕਾਰੀ ਕਾਂਡ ਨੂੰ ਵੇਖੀਏ ਤਾਂ ਉਹ ਵੀ ਬਿਲਕੁਲ ਤੁਹਾਨੂੰ ਇੱਕਦਮ ਸਮਰੂਪ ਜਿਹਾ ਵਰਤਾਰਾ ਲੱਗੇਗਾ ਇਹਦੇ, ਕਿ ਉਹਨਾਂ ਸਮਿਆਂ ਦੇ ਵਿੱਚ ਵੀ ਉਹਨਾਂ ਵੱਲੋਂ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉੱਪਰ ਜਿਹੜਾ ਸੀਗਾ ਉਹ ਹਮਲਾ ਕੀਤਾ ਗਿਆ। ਜਿਹੜਾ ਹਮਲਾ ਹੁੰਦਾ ਉਹ ਦੋ ਤਰ੍ਹਾਂ ਦਾ ਹੁੰਦਾ। ਇੱਕ ਅਸੀਂ ਕਹਿੰਦੇ ਹਾਂ ਕਿ ਜਿਹੜਾ ਹਮਲਾ ਉਹਦਾ ਇੱਕ ਪ੍ਰਤੱਖ ਰੂਪ ਹੁੰਦਾ, ਇੱਕ ਵਿਚਾਰਧਾਰਾ ਤੇ ਹਮਲਾ ਹੁੰਦਾ। ਸੋ ਉਸ ਸਮੇਂ ਵਿਚਾਰਧਾਰਾ ਦੇ ਉੱਪਰ ਹਮਲਾ ਸੀਗਾ, ਜਿਹਦੇ ਵਿੱਚ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉੱਪਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਬੌਧਿਕ ਹਮਲਾ ਕੀਤਾ ਗਿਆ, ਜਿਹਦੇ ਵਿੱਚ ਇਹ ਗੱਲ ਕਹਿਣ ਦਾ ਯਤਨ ਕੀਤਾ ਗਿਆ ਕਿ ਜਿਹੜੇ ਸਾਡੇ ਦੇਹਧਾਰੀ ਗੁਰੂ ਨੇ ਉਹ ਸਮਰੱਥ ਨੇ ਜਾਂ ਉਹ ਵੱਡੇ ਨੇ, ਤੇ ਸ਼ਬਦ ਗੁਰੂ ਦੇ ਉਪਾਸ਼ਕ ਜਿਹੜੇ ਸੀ ਉਹਨਾਂ ਨੂੰ ਬੇਅਦਬ ਕੀਤਾ ਗਿਆ। ਇਸੇ ਤਰ੍ਹਾਂ ਦੇ ਨਾਲ ਜਿਹੜਾ ਹੁਣ ਵਰਤਾਰਾ ਚੱਲ ਰਿਹਾ ਹੈ, ਇਹਦੇ ਵਿੱਚ ਵੀ ਇੱਕ ਦੇਹਧਾਰੀ ਡੇਰਾ ਜ਼ਿੰਮੇਵਾਰ ਆ, ਜਿਹਦੇ ਮੇਰੇ ਖਿਆਲ ਦੇ ਨਾਲ ਕਿ ਜਿਹੜਾ ਪਹਿਲਾਂ ਨਿਰੰਕਾਰੀ ਕਾਂਡ ਦੇ ਦੌਰਾਨ ਜਿਹੜਾ ਵਰਤਾਰਾ ਵਾਪਰਿਆ ਸੀ, ਉਹ ਤੋਂ ਇੱਕ ਉੱਪਰਲਾ ਪੜਾਅ ਜਿਹੜਾ ਉਹ ਸ਼ੁਰੂ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਕਬਜ਼ੇ 'ਚ ਲੈਣਾ, ਵੰਗਾਰ ਕੇ ਬੇਅਦਬ ਕਰਨਾ। ਔਰ ਇਹਦੇ 'ਚ ਸਭ ਤੋਂ ਜਿਹੜਾ ਮਾੜਾ ਕਹਿ ਸਕਦੇ ਕਿ ਵਤੀਰਾ ਰਿਹਾ ਉਸ ਸਮੇਂ ਦੀ ਅਕਾਲੀ ਸਰਕਾਰ ਦਾ ਰਿਹਾ। ਬੇਸ਼ੱਕ ਕਿ ਹੁਣ ਤਾਂ ਬਹੁਤ ਸਾਰੀਆਂ ਜਾਂਚ ਕਮਿਸ਼ਨਾਂ ਦੀਆਂ ਰਿਪੋਰਟਾਂ ਵੀ ਆ ਗਈਆਂ ਜਿਹਦੇ 'ਚ ਉਹ ਧਿਰ ਸਿੱਧੀ ਜ਼ਿੰਮੇਵਾਰ ਹੈ, ਪਰ ਮੈਂ ਕਹਿੰਦਾ ਕਿ ਮੰਨ ਲਓ ਤੁਸੀਂ ਸਟੇਟ ਦੇ ਨੁਮਾਇੰਦੇ ਹੋ, ਤੁਸੀਂ ਰਾਜਨੀਤਿਕ ਤੌਰ ਤੇ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਬਿਰਾਜਮਾਨ ਹੋ, ਮੰਨ ਲਓ ਤੁਹਾਡਾ ਬੇਅਦਬੀ ਦੇ 'ਚ ਹੱਥ ਨਹੀਂ ਵੀ ਹੈਗਾ, ਤਾਂ ਵੀ ਕੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਤੁਹਾਡਾ ਫਰਜ਼ ਨਹੀਂ? ਕਿਸੇ ਦੋਸ਼ੀ ਦੇ ਖਿਲਾਫ ਕਾਰਵਾਈ ਕਰਨਾ ਫਰਜ਼ ਨਹੀਂ? ਜਾਂ ਫਿਰ ਤੁਹਾਡੀ ਪੁਲਿਸ ਜਿਹੜੀ ਆ ਉਹ ਆਮ ਲੋਕਾਂ ਦੇ ਉੱਪਰ ਗੋਲੀ ਚਲਾ ਲਵੇ ਤੇ ਤੁਸੀਂ ਆਪਣੇ ਪੁਲਿਸ ਅਫਸਰਾਂ ਨੂੰ ਕਹਿ ਦਿਓ ਕਿ ਬੇਪਛਾਣ ਪੁਲਿਸ ਹੈ, ਅਣਪਛਾਤੀ ਪੁਲਿਸ ਹੈ। ਸੋ ਇਹਨਾਂ ਸਾਰੇ ਵਰਤਾਰਿਆਂ 'ਚ ਜਿਹੜੀ ਗੱਲ ਸਪਸ਼ਟ ਹੁੰਦੀ ਹੈ ਨਾ, ਉਹ ਤਾਂ ਇਹੀ ਹੁੰਦੀ ਹੈ ਕਿ ਜਿਹੜੀ ਮੈਂ ਤੁਹਾਨੂੰ ਆਰੰਭ 'ਚ ਗੱਲ ਕੀਤੀ ਸੀ ਕਿ ਕਿਸੇ ਤਰੀਕੇ ਦੇ ਨਾਲ ਸਿੱਖਾਂ ਦੀ ਵਿਚਾਰਧਾਰਾ ਦੇ ਉੱਪਰ ਹਮਲਾ ਕੀਤਾ ਜਾ ਰਿਹਾ। ਉਦੋਂ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੇ ਜਿਹੜੇ ਕਿ ਪ੍ਰਚਾਰਕ ਆਗੂ ਨੇ, ਖਾਸ ਕਰਕੇ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਹੁਣ, ਪਰ ਉਹਨਾਂ ਦੇ ਹੀ ਆਪਣੇ ਮੂੰਹ ਵੱਖੋ ਵੱਖਰੇ ਹੋਏ ਪਏ ਨੇ, ਇਹ ਵੀ ਕਿਤੇ ਨਾ ਕਿਤੇ ਤਰਾਸਦੀ ਮੰਨਦੇ ਹੋ ਕੌਮ ਦੀ? ਮੇਰੀ ਸ਼ੁਰੂ ਤੋਂ ਇੱਕ ਗੱਲ ਰਹੀ ਹੈ ਕਿ ਜਦੋਂ ਵੀ ਕੌਮ ਦੇ ਵਿੱਚ ਅੰਤਰ ਵਿਰੋਧ ਦੀ ਜੰਗ ਛਿੜ ਜਾਂਦੀ ਹੈ ਨਾ, ਉਦੋਂ ਤੁਸੀਂ ਇੱਕ ਨਿਸ਼ਾਨੇ ਨੂੰ ਲਾਂਭੇ ਕਰ ਲੈਂਦੇ ਹੋ। ਅੱਜ ਵੀ ਹਾਲਾਤ ਉਵੇਂ ਦੇ ਨੇ ਕਿ ਸਾਡੀ ਜੰਗ ਅੰਤਰ ਵਿਰੋਧ ਤੇ ਕੇਂਦਰਿਤ ਹੋ ਗਈ ਆ, ਤਾਂ ਮੈਨੂੰ ਲੱਗਦਾ ਨਹੀਂ ਕਿ ਇਹਦੇ ਵਿੱਚ ਹੁਣ ਕੋਈ ਕਿਸੇ ਇੱਕ ਖਾਸ ਨਿਸ਼ਾਨੇ ਦੇ ਉੱਪਰ ਪਹੁੰਚਿਆ ਜਾ ਸਕਦਾ। ਜਿੱਦਾਂ ਕਿ ਬੰਦੀ ਸਿੰਘਾਂ ਦੀ ਗੱਲ ਹੁੰਦੀ ਆ ਬਾਰ-ਬਾਰ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾਊਗਾ, ਬਹਿਮਲ ਕਲਾਂ ਦਾ ਇਨਸਾਫ ਲੈਤਾ ਜਾਊਗਾ, ਅਜਿਹੀਆਂ ਗੱਲਾਂ ਹੁੰਦੀਆਂ ਨੇ, ਸਟੇਟਮੈਂਟਾਂ ਹੁੰਦੀਆਂ ਨੇ, ਫਿਰ ਕਿਤੇ ਨਾ ਕਿਤੇ ਜਾ ਕੇ ਉਹ ਅਲੋਪ ਹੋ ਜਾਂਦੀਆਂ ਨੇ। ਮੈਨੂੰ ਯਾਦ ਆ ਜਦੋਂ ਦੀਪ ਸਿੱਧੂ ਜਾ ਕੇ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਗੱਲਬਾਤ ਕਰਦੇ ਨੇ, ਫਿਰ ਦੀਪ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੱਤੇ ਨੇ ਆਪਦੇ। ਬਿਲਕੁਲ, ਮੈਨੂੰ ਇੰਝ ਲੱਗਦਾ ਹੁੰਦਾ ਹੈ ਕਿ
ਜਦੋਂ ਕੌਮ ਦੀ ਸੰਗਠਿਤ ਰੂਪ 'ਚ ਤੁਸੀਂ ਕੌਮ ਨੂੰ ਵੇਖਣਾ ਹੋਵੇ ਨਾ ਕਿ ਕਿਹੜਾ ਬੰਦਾ ਕਿਸ ਕਾਰਜ ਦੇ ਲਈ ਯਤਨਸ਼ੀਲ ਆ, ਤਾਂ ਉਹਦੇ 'ਚ ਇਹ ਵੇਖਣਾ ਪੈਂਦਾ ਕਿ ਕਿਹੜਾ ਵਿਅਕਤੀ ਕਿੰਨਾ ਕੁ ਭਾਰ ਚੁੱਕ ਸਕਦਾ ਜਿਹਦੇ ਨੂੰ ਕੌਮ ਨੂੰ ਕੋਈ ਸਾਰਥਕ ਫਾਇਦਾ ਹੋ ਸਕੇ ਜਾਂ ਚੰਗੀ ਅਪਰੋਚ ਰੱਖ ਸਕਦਾ ਹੋਵੇ। ਸਾਡੀ ਹੁਣ ਸਮਝ ਇੱਥੇ ਬਣ ਚੁੱਕੀ ਹੈ ਕਿ ਮੈਂ ਵੇਖੋ ਤੁਹਾਡੇ ਮੀਡੀਆ ਤੇ ਕਹਿ ਰਿਹਾ, ਜਿਹਦੇ ਵਾਸਤੇ ਸਾਡਾ ਸੋਸ਼ਲ ਮੀਡੀਆ ਵੀ ਜ਼ਿੰਮੇਵਾਰ ਆ। ਸਾਡੀ ਸਮਝ ਇੱਥੋਂ ਤੱਕ ਬਣ ਚੁੱਕੀ ਹੈ ਕਿ ਅਸੀਂ ਕਿਸੇ ਵਿਅਕਤੀ ਨੂੰ ਨਕਾਰਾਤਮਕ ਰੂਪ 'ਚ ਨਿੰਦਣਾ ਕਿਵੇਂ ਹੈ, ਉਹਦੀ ਪ੍ਰਾਪਤੀ ਦੇ ਉੱਪਰ ਸਾਡੀ ਨਾਲ ਤੁਰਨ ਦੀ ਜਿਹੜੀ ਭੂਮਿਕਾ ਸੀ ਉਹ ਖਤਮ ਹੋ ਚੁੱਕੀ ਹੈ। ਤੁਸੀਂ ਮੀਡੀਆ ਦੀ ਗੱਲ ਕਰੀ ਆ, ਮੀਡੀਆ ਦੀ ਭੂਮਿਕਾ ਕਿੱਥੇ ਹੀ ਦੇਖਦੇ ਹੋ? ਕਿਉਂਕਿ ਇੱਕ ਮੁੱਦਾ ਆਉਂਦਾਗਾ ਤਾਂ ਉਸ ਮੁੱਦੇ ਨੂੰ ਉਭਾਰਿਆ ਜਾਂਦਾ, ਉਠਾਇਆ ਜਾਂਦਾ। ਜਿਵੇਂ ਆ ਪਿਛਲੇ ਦਿਨੀ ਅੰਮ੍ਰਿਤਪਾਲ ਦੇ ਵੱਲੋਂ ਜਿਹੜਾ ਕਿ ਕੁਰਸੀਆਂ ਤੋੜੀਆਂ ਗਈਆਂ, ਪਰ ਦੂਸਰੇ ਪਾਸੇ ਜਲੰਧਰ ਦੇ ਵਿੱਚ ਘਰ ਤੋੜੇ ਗਏ ਨੇ। ਖਾਸ ਕਰਕੇ ਕੁਰਸੀਆਂ ਦੀ ਗੱਲ ਜ਼ਿਆਦਾ ਉਭਾਰੀ ਗਈ ਆ ਤੇ ਘਰਾਂ ਦੀ ਗੱਲ ਬਹੁਤ ਘੱਟ ਉਭਾਰੀ ਗਈ ਆ। ਪਹਿਲੀ ਗੱਲ ਤੇ ਇਹਨਾਂ ਦੋਵਾਂ ਮੁੱਦਿਆਂ ਨੂੰ ਆਪਸ 'ਚ ਜੋੜ ਕੇ ਹੀ ਨਹੀਂ ਵੇਖਿਆ ਜਾ ਸਕਦਾ। ਇੱਕ ਦਾ ਸਬੰਧ ਧਾਰਮਿਕ ਮਰਿਆਦਾ ਦੇ ਨਾਲ ਆ, ਇੱਕ ਦਾ ਸਬੰਧ ਜਿਹੜਾ ਉਹ ਕਾਨੂੰਨ ਤੇ ਰਾਜਨੀਤੀ ਦੇ ਨਾਲ ਹੈ। ਸੋ ਮੈਨੂੰ ਤਾਂ ਲੱਗਦਾ ਇਹਨਾਂ ਦੋਵਾਂ ਨੂੰ ਜੋੜ ਕੇ ਵੇਖਿਆ ਹੀ ਨਹੀਂ ਜਾ ਸਕਦਾ ਤੇ ਨਾ ਹੀ ਇਹਨੂੰ ਜੋੜ ਕੇ ਵੇਖਣਾ ਚਾਹੀਦਾ। ਪਰ ਹਾਂ ਇੰਨਾ ਜ਼ਰੂਰ ਹੈ ਕਿ ਜਿਹੜੇ ਮੁੱਦੇ ਸੰਜੀਦਗੀ ਦੇ ਨਾਲ ਉਠਾਉਣ ਵਾਲੇ ਹੁੰਦੇ ਨੇ, ਮੀਡੀਆ ਉਹਨਾਂ ਦੇ ਉੱਪਰ ਕਿਨਾਰਾਕਸ਼ੀ ਕਰ ਜਾਂਦਾ ਹੈ ਤੇ ਜਿਹੜੇ ਮੁੱਦਿਆਂ ਦੇ ਵਿੱਚੋਂ ਕੇਵਲ ਤੇ ਕੇਵਲ ਲਾਈਕ ਐਂਡ ਵਿਊ ਮਿਲਦੇ ਹੁੰਦੇ ਆ, ਜਿਹਨੂੰ ਉਛਾਲਣ ਤੋਂ ਬਾਅਦ ਉਹਦੇ ਉੱਪਰ ਜਿਹੜਾ ਮੀਡੀਆ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੰਦਾ। ਜਿੱਦਾਂ ਕਿ ਹੁਣ ਆਪਾਂ ਗੱਲ ਕਰੀ ਆ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਮਰਜ਼ਾਦਾ ਦੀ ਗੱਲ ਕਰ ਰਹੇ ਆ, ਜਿਹੜੀਆਂ ਕੁਰਸੀਆਂ ਲੱਗਣੀਆਂ ਚਾਹੀਦੀਆਂ ਜਾਂ ਨਹੀਂ ਲੱਗਣੀਆਂ ਚਾਹੀਦੀਆਂ, ਇਹੀ ਸਵਾਲ ਬਹੁਤ ਵੱਡਾ ਬਣਿਆ ਹੋਇਆ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਕਿਉਂਕਿ ਤੁਸੀਂ ਅਕਸਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਹੋ, ਲੋਕਾਂ ਨੂੰ ਦੱਸਦੇ ਹੋ, ਇਤਿਹਾਸ ਨਾਲ ਕਾਫੀ ਜੁੜੇ ਹੋਏ ਹੋ, ਇਤਿਹਾਸ ਬਾਰੇ ਕਾਫੀ ਕੁਝ ਪਤਾ ਹੈਗਾ ਤੁਹਾਨੂੰ। ਵੇਖੋ, ਮੈਂ ਤਾਂ ਸ਼ੁਰੂ ਤੋਂ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਅਨੁਸਾਰ ਗੱਲ ਕਰਦਾ ਕਿ ਜੋ ਕੁਝ ਪੰਥ ਨੇ, ਸਿੱਖ ਪੰਥ ਦੀ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਪ੍ਰਮਾਣਿਤ ਆ, ਉਹਦੇ 'ਚ ਬਕਾਇਦਾ ਤੌਰ ਤੇ ਲਿਖਿਆ ਵੀ ਕੋਈ ਵੀ ਵਿਅਕਤੀ ਗਦੇਲਾ ਲਾ ਕੇ ਜਾਂ ਉੱਚਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਬੈਠ ਸਕਦਾ। ਦੂਜੀ ਗੱਲ, ਬਕਾਇਦਾ ਤੌਰ ਦੇ ਉੱਪਰ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਜਾਰੀ ਕੀਤਾ, ਉਹਦੇ 'ਚ ਇੰਨੀ ਵੀ ਛੋਟ ਦਿੱਤੀ ਆ ਵੀ ਜਿਹੜੇ ਫਿਜ਼ੀਕਲੀ ਡਿਸੇਬਲਡ ਨੇ ਉਹਨਾਂ ਦੇ ਵਾਸਤੇ ਵੱਖਰਾ ਪ੍ਰਬੰਧ ਕੀਤਾ ਜਾ ਸਕਦਾ ਹੈ। ਪਰ ਉਹਦੇ ਨਾਲ ਨਾਲ ਸਾਨੂੰ ਮਰਿਆਦਾ ਨੂੰ ਸਮੁੱਚੇ ਤੌਰ ਤੇ ਲਾਗੂ ਕਰਨ ਦੀ ਗੱਲ ਕਰਨੀ ਪਵੇਗੀ, ਪਿਕ ਐਂਡ ਚੂਜ਼ ਦੀ ਗੱਲ ਨਹੀਂ ਕਰਨੀ ਪਏਗੀ। ਫਿਰ ਜੋ ਕੁਝ ਵੀ ਮਰਿਆਦਾ ਦੇ ਅਨੁਕੂਲ ਨਹੀਂ ਹੈਗਾ ਉਹਦੇ ਖਿਲਾਫ ਵੀ ਸਾਨੂੰ ਫਿਰ ਤੁਰਨਾ ਪਵੇਗਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬ ਫਿਰ ਉਸੇ ਦੌਰ ਵੱਲ ਨੂੰ ਧੱਕਦਾ ਨਜ਼ਰ ਆ ਰਿਹਾ ਜਿਹੜਾ ਦੌਰ ਇੱਕ ਵਾਰ ਪੰਜਾਬ ਨੇ ਆਪਣੇ ਪਿੰਡੇ ਤੇ ਹੰਢਾਲਿਆ ਸੀ। ਜੇ ਸਾਨੂੰ ਮਹਿਸੂਸ ਹੁੰਦਾ ਕਿ ਉਧਰ ਨੂੰ ਧੱਕਿਆ ਜਾ ਰਿਹਾ ਤੇ ਇਹਦੇ 'ਚ ਸਿੱਖਾਂ ਦਾ ਜਾਂ ਕਿਸੇ ਘੱਟ ਗਿਣਤੀ ਕੌਮ ਦਾ ਕੋਈ ਦੋਸ਼ ਨਹੀਂ, ਸਰਕਾਰ ਇਸ ਰਾਹ ਦੇ ਉੱਪਰ ਤੁਰ ਰਹੀ ਹੈ। ਕਿਉਂਕਿ ਬੇਅਦਬੀ ਦੀ ਗੱਲ ਕਰ ਰਹੇ ਹਾਂ, ਲਗਾਤਾਰ ਬੇਅਦਬੀਆਂ ਵੱਧਦੀਆਂ ਜਾ ਰਹੀਆਂ ਨੇ, ਕਿਤੇ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਬਿਲਕੁਲ। ਔਰ ਹਾਰਡਲੀ ਮੇਰੇ ਖਿਆਲ ਦੇ ਨਾਲ 2 ਮਹੀਨਿਆਂ ਦੇ ਵਿੱਚ 2-3 ਬੇਅਦਬੀਆਂ ਦੇ ਕਾਂਡ ਫਿਰ ਹੋਏ ਨੇ। ਜਿੰਨਾ ਚਿਰ ਤੱਕ ਸਰਕਾਰ ਦੇ ਵੱਲੋਂ ਕੋਈ ਸਖਤ ਕਾਨੂੰਨ ਨਹੀਂ ਬਣਦਾ, ਉਹਨਾਂ ਚਿਰ ਤੱਕ ਇਸ ਗੱਲ ਨੂੰ ਰੋਕਿਆ ਨਹੀਂ ਜਾ ਸਕਦਾ। ਬੰਦੀ ਸਿੰਘਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਤੇ ਸੌਦੇ ਸਾਧ ਵਰਗਿਆਂ ਨੂੰ ਪੈਰੋਲ ਤੇ ਛੱਡਿਆ ਜਾ ਰਿਹਾ। ਬਿਲਕੁਲ, ਇਹ ਤਾਂ ਬਹੁਤ ਵਾਰੀ ਮੀਡੀਆ 'ਚ ਆ ਚੁੱਕਾ। ਮੈਨੂੰ ਲੱਗਦਾ ਨਹੀਂ ਕਿ ਇਹਦੇ ਉੱਪਰ ਕੋਈ ਬਹੁਤ ਲੰਬੀ ਗੱਲ ਕਰਨ ਦੀ ਲੋੜ ਹੈ। ਇਹਦੇ 'ਚ ਤੁਸੀਂ ਜੇ ਨਿਰਪੱਖ ਤੌਰ ਤੇ ਵੇਖਣਾ ਹੋਵੇ ਤੇ ਇਹਨਾਂ ਦੋਵਾਂ ਵਰਤਾਰਿਆਂ ਦੇ ਵਿੱਚੋਂ ਕੌਮ ਦੇ ਨਾਲ ਹੁੰਦੇ ਵਿਤਕਰੇ ਨੂੰ ਸਮਝ ਸਕਦੇ ਹੋ। ਜੇਕਰ ਅਸੀਂ ਬਹਿਮਲ ਕਲਾਂ ਦੇ ਦੁਆਰੇ ਆਉਣੇ ਆ, 7 ਸਾਲ ਬੀਤ ਚੁੱਕੇ ਨੇ। ਸੁਖਰਾਜ ਸਿੰਘ ਇੱਥੇ ਲਗਾਤਾਰ ਬੈਠੇ ਨੇ ਬਹਿਮਲ ਕਲਾਂ ਦੀ ਧਰਤੀ ਤੇ, ਲਗਾਤਾਰ ਇਨਸਾਫ ਦੀ ਗੁਹਾਰ ਲਾ ਰਹੇ ਨੇ। ਆਖਰ ਸਿੱਖ ਕੌਮ ਕਿੰਨਾ ਟਾਈਮ ਅਜਿਹੀਆਂ ਗੁਹਾਰਾਂ ਲਗਾਉਂਦੀ ਰਹੂਗੀ? ਵੇਖੋ, ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਸਰਕਾਰਾਂ ਦੇ ਕੰਨ ਦੇ ਉੱਪਰ ਜੂੰ ਨਹੀਂ ਸਰਕਦੀ ਤਾਂ ਕੁਦਰਤੀ ਆ ਫਿਰ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਨਾਲ ਲੰਬੇ ਜਿਹੜੇ ਮੋਰਚੇ ਆ ਉਹ ਲੀਕਣੇ ਪੈਂਦੇ ਨੇ। ਪਰ ਮੈਨੂੰ ਲੱਗਦਾ ਹੈ ਕਿ ਬਿਲਕੁਲ ਚੁੱਪ ਕਰਕੇ ਬਹਿਣ ਦੇ ਨਾਲੋਂ ਫਿਰ ਵੀ ਸੁਖਰਾਜ ਸਿੰਘ ਨੇ ਇੱਕ ਵੱਡਾ ਹੌਸਲਾ ਕੀਤਾ ਕਿ ਕਮ ਸੇ ਕਮ ਉਹਨੇ ਲੋਕਾਂ ਦੇ 'ਚ ਇਸ ਗੱਲ ਨੂੰ ਤੇ ਲੈ ਕੇ ਆਂਦਾ ਹੈ ਕਿ ਸਰਕਾਰ ਦੇ ਵੱਲੋਂ ਕੋਈ ਇਨਸਾਫ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ। ਅੱਜ ਜੇ ਕੌਮ ਦੇ ਨੁਮਾਇੰਦੇ ਇੱਥੇ ਇਕੱਠੇ ਹੋਏ ਨੇ ਤੇ ਮੈਨੂੰ ਲੱਗਦਾ ਕਿ ਉਹਦੇ 'ਚ ਸੁਖਰਾਜ ਦੀ ਬਹੁਤ ਵੱਡੀ ਭੂਮਿਕਾ ਹੈ। ਲਾਸਟ ਦੇ ਵਿੱਚ ਇੱਕ ਸਵਾਲ ਕਰਾਂਗੇ ਜਿਹੜਾ ਕਿ ਆਖਰੀ ਇਕੱਠ ਦੇ ਉੱਪਰ ਸਪੀਕਰ ਕੁਲਤਾਰ ਸਿੰਘ ਸੰਧਮਾ ਕਹਿ ਕੇ ਗਏ ਸੀ ਕਿ ਅਸੀਂ ਜਾਂ ਤਾਂ ਅਸਤੀਫਾ ਦੇ ਕੇ ਆਵਾਂਗੇ ਤੇ ਜਾਂ ਫਿਰ ਇਨਸਾਫ ਲੈ ਕੇ ਆਵਾਂਗੇ। ਕੀ ਲੱਗਦਾ ਹੁਣ? ਵੇਖੋ, ਮੈਨੂੰ ਲੱਗਦਾ ਕਿ ਜਿੱਡੇ ਵੱਡੇ ਕਹਿ ਸਕਦੇ ਹੋ ਕਿ ਦਾਅਵੇ ਦੇ ਨਾਲ ਇਸ ਗੱਲ ਨੂੰ ਸਟੇਜ ਦੇ ਉੱਪਰੋਂ ਕੀਤਾ ਗਿਆ ਸੀ, ਉਹਨਾਂ ਨੂੰ ਇਸ ਗੱਲ ਨੂੰ ਨਿਭਾਉਣਾ ਚਾਹੀਦਾ ਸੀ। ਚਾਹੇ ਜਿੰਨੀਆਂ ਕੁ ਮੰਗਾਂ ਦੀ ਪੂਰਤੀ ਹੋ ਸਕਦੀ ਸੀ, ਕਮ ਸੇ ਕਮ ਓਨੀਆਂ ਦਾ ਐਲਾਨ ਆ ਕੇ ਜ਼ਰੂਰ ਕਰਨਾ ਚਾਹੀਦਾ ਸੀ। ਕਿਉਂਕਿ ਬਹੁਤ ਲੰਬਾ ਸਮਾਂ ਐਵੇਂ ਦੇ ਪੱਖਾਂ ਦੇ ਉੱਪਰੋਂ ਟਾਲ ਮਟੋਲਾ ਨਹੀਂ ਕੀਤਾ ਜਾ ਸਕਦਾ। ਅਜੇ ਸਰਕਾਰ ਬਣੀ ਨੂੰ 8-9 ਮਹੀਨੇ ਹੋਏ ਨੇ ਤੇ 8-9 ਮਹੀਨਿਆਂ ਦੇ ਵਿੱਚ ਹੀ ਜੇਕਰ ਇੰਨੇ ਵੱਡੇ ਸਟੇਜ ਦੇ ਉੱਪਰੋਂ ਲਾਰੇ ਲਾਉਣ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਤਾਂ ਲੋਕਾਂ ਦੇ 'ਚ ਵਿਸ਼ਵਾਸ ਬਹਾਲੀ ਕਦੀ ਵੀ ਨਹੀਂ ਹੋ ਸਕਦੀ ਸਰਕਾਰ ਦੇ ਪ੍ਰਤੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਸਨ, ਜਿਹੜੇ ਅਕਸਰ ਸਿੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਨੇ, ਵਿਚਾਰ ਚਰਚਾ ਕਰਦੇ ਨੇ। ਤਾਂ ਅਗਲੀ ਫਿਰ ਅਸੀਂ ਮੁਲਾਕਾਤ ਕਰਦੇ ਹਾਂ ਕਿਸੇ ਨਵੇਂ ਆਗੂ ਦੇ ਨਾਲ, ਨਵੇਂ ਮੋਹਤਬਾਰ ਆਗੂ ਦੇ ਨਾਲ, ਤੇ ਸੁਣਾਉਂਦੇ ਹਾਂ ਤੁਹਾਨੂੰ ਬਹਿਮਲ ਕਲਾਂ ਦਾ ਦਰਦ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ।
ਪੰਜਾਬੀ ਦੀ ਇੱਕ ਕਹਾਵਤ ਆ, ਕਿਹਾ ਜਾਂਦਾ ਕਿ ਮਿੱਟੀ ਨਾ ਫਰੋਲ ਜੋਗਿਆ, ਨਹੀਂਓ ਲੱਭਣੇ ਲਾਲ ਗਵਾਚੇ। ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਮਿੱਟੀ ਨੂੰ ਫਰੋਲਣਾ ਪੈਂਦਾ, ਕਿਉਂਕਿ ਉਸ ਦੇ ਵਿੱਚ ਪਤਾ ਲੱਗ ਸਕੇ ਕਿ ਕਿਹੜੇ ਲੋਕਾਂ ਨੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਤੇ ਕਿਹੜੇ ਲੋਕ ਪੰਜਾਬ ਦੇ ਨਾਲ ਆ ਕੇ ਖੜੇ। ਤਾਂ ਅੱਜ ਅਸੀਂ ਇੱਕ ਅਜਿਹੀ ਧਰਤੀ ਤੇ ਖੜੇ ਹਾਂ, ਬਹਿਮਲ ਕਲਾਂ ਦੀ ਧਰਤੀ ਆ। ਪਿਛਲੇ 7 ਸਾਲਾਂ ਤੋਂ ਇਨਸਾਫ ਨਹੀਂ ਮਿਲਿਆ, ਤਾਂ ਸਾਡੇ ਨਾਲ ਗੁਰਪ੍ਰੀਤ ਸਿੰਘ ਹਰੀਨੋ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਆਖਰ ਸਰਕਾਰ ਚਾਹੁੰਦੀ ਕੀ ਆ। ਬਈ ਬਹੁਤ ਸਵਾਗਤ ਆ ਇੰਡੋਜ਼ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਸਰਕਾਰ ਆਖਰ ਚਾਹੁੰਦੀ ਕੀ ਆ? ਸਪੀਕਰ ਸਾਹਿਬ ਵੀ ਮੁੱਕਰ ਕੇ ਲੱਗਦੇ ਹੈਗੇ ਕਿ 1.5 ਮਹੀਨੇ ਬਾਅਦ ਅਸੀਂ ਸ਼ੁਕਰਾਨੇ ਦਾ ਪਾਠ ਕਰਾਵਾਂਗੇ। ਸਰਕਾਰ ਤਾਂ ਚਾਹੁੰਦੀ ਹੈ ਵੀ ਇਹ ਇੱਕ ਮੁੱਦਾ ਬਣਿਆ ਰਹੇ ਵੋਟਾਂ ਦਾ, ਤੇ ਵੋਟਾਂ ਦੀ ਰਾਜਨੀਤੀ ਹੋਈ ਵੀ ਪੂਰੀ ਠੋਕ ਕੇ ਆ। ਤੇ ਕਿਤੇ ਨਾ ਕਿਤੇ ਇਹ ਲੱਗਦਾ ਵੀ ਸਰਕਾਰ ਨੂੰ ਜਾਂ ਤਾਂ 24 ਤੇ ਨਹੀਂ ਫਿਰ 27 ਤੱਕ ਦਾ ਘੜੀਸ ਕੇ ਜਾਣਗੇ। ਤੇ ਜੇ ਇੰਨਾ ਟਾਈਮ ਲੰਮਾ ਪੈਂਦਾ ਇਹ ਮਸਲੇ ਨੂੰ, ਜਿਹੜੇ ਹਿਸਾਬ ਨਾਲ ਇਹ ਖੇਡ ਰਹੇ ਆ ਕੌਮ ਦੇ ਜਜ਼ਬਾਤਾਂ ਦੇ ਨਾਲ, ਉਸ ਹਿਸਾਬ ਨਾਲ ਇਹ 1984 ਵਾਂਗੂ ਇੱਕ ਮੁੱਦਾ ਬਣਾ ਕੇ ਰੱਖਣਾ ਚਾਹੁੰਦੇ ਉਹ ਵੋਟਾਂ ਵਾਸਤੇ। ਕੀ ਲੱਗਦਾ ਹੈਗਾ ਜਿਹੜਾ ਵੋਟਾਂ ਦਾ ਮੁੱਦਾ ਹੈਗਾ, ਇੱਕ ਵੱਖਰਾ ਮੁੱਦਾ ਹੈਗਾ ਵੋਟਾਂ ਦੀ। ਜੇਕਰ ਗੱਲ ਕਰਦੇ ਆ, ਜਦੋਂ ਆਉਂਦੇ ਨੇ ਹਰ ਇੱਕ ਰੋਟੀਆਂ ਸੇਕਦਾ, ਉਹ ਬੇਸ਼ੱਕ ਇੱਕ ਰੋਟੀ ਛੇਕੀ ਜਾਵੇ, ਬੇਸ਼ੱਕ ਜਿਵੇਂ ਹੁਣ 92 ਵਿਧਾਇਕ ਨੇ 92 ਰੋਟੀਆਂ ਛੇਕੀਆਂ ਗਈਆਂ ਇਹਨਾਂ ਦੀਆਂ। ਤਾਂ ਹੁਣ ਕੀ ਲੱਗਦਾ ਹੈਗਾ ਸਰਕਾਰ ਤੋਂ ਕੀ ਉਹ ਕਰਦੇ ਹੋ, ਉਮੀਦ ਕਰਦੇ ਹੋ ਕਿ ਸਰਕਾਰ ਸਾਨੂੰ ਆਹ ਕੁਛ ਦੇ ਦੂਗੀ? ਬਈ ਸਰਕਾਰ ਤੋਂ ਉਮੀਦ ਦੇਖੋ, ਬਈ ਸਾਡੀ ਕੌਮ ਆ ਗੁਲਾਮ, ਠੀਕ ਆ। ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਇਹਨਾਂ ਨੇ ਮੰਗਣਾ ਹੀ ਹੁੰਦਾ, ਦੇ ਨਹੀਂ ਕੁਛ ਸਕਦਾ ਹੁੰਦਾ। ਜਿਹੜਾ ਗੁਲਾਮ ਬੰਦਾ ਹੋਵੇ, ਭਾਵੇਂ ਕੌਮ ਗੁਲਾਮ ਹੋਵੇ, ਅਸੀਂ ਮੰਗ ਹੀ ਸਕਦੇ ਹਾਂ। ਅਸੀਂ ਇੱਥੇ ਜਿਨ੍ਹਾਂ ਕੋਲੇ ਆਪਦਾ ਘਰ ਨਹੀਂ, ਜਿਹੜੀ ਕੌਮ ਕੋਲੇ ਉਹ ਸੜਕਾਂ 'ਤੇ ਬਹਿ ਕੇ ਮੰਗੀ ਜਾਂਦੀ ਆ, ਆਪਾਂ ਤਰਲਾ ਹੀ ਕਰ ਸਕਦੇ ਹਾਂ। ਇਹ ਤਰਲਾ ਹੀ ਆ। ਕਈ ਵਾਰ ਉਹ ਮਿੱਠੀ ਗੋਲੀ ਦੇ ਕੇ ਜਾਂ ਗੱਲਾਂ ਦੇ ਵਿੱਚ ਭੇਜ ਕੇ ਆਪਣੇ ਤੋਂ ਟਾਈਮ ਵੀ ਲੈ ਕੇ ਗਏ ਆ, ਤੇ ਬਾਅਦ ਦੇ ਵਿੱਚ ਕਿਸੇ ਨੇ ਮੂੰਹ ਨਹੀਂ ਦਿਖਾਇਆ। ਸਪੀਕਰ ਸਾਹਿਬ ਇਹ ਵੀ ਕਹਿੰਦੇ ਨਜ਼ਰ ਆਏ ਸੀ ਕਿ ਅਸੀਂ ਜਾਂ ਤਾਂ ਅਸਤੀਫਾ ਦੇ ਕੇ ਆਵਾਂਗੇ ਤੇ ਜਾਂ ਫਿਰ ਇਨਸਾਫ ਲੈ ਕੇ ਆਵਾਂਗੇ। ਭਾਈ ਮਸਲਾ ਪਤਾ ਕੀ ਚੱਕਰ ਹੈ? ਜਿਹੜੀ ਗੱਲ ਸਪੀਕਰ ਸਾਹਿਬ ਕਹਿ ਕੇ ਗਏ ਆ ਨਾ ਵੀ ਅਸੀਂ ਅਸਤੀਫਾ ਦੇ ਕੇ ਦੇਵਾਂਗੇ ਜਾਂ ਇਨਸਾਫ ਲੈ ਕੇ ਆਵਾਂਗੇ, ਦੇਖੋ ਇਨਸਾਫ ਵਾਲੀ ਤਾਂ ਗੱਲ ਕੁੰਵਰ ਵਿਜੇ ਪ੍ਰਤਾਪ ਨੇ ਕਹਿਤੀ ਸੀ ਵੀ ਤੁਹਾਨੂੰ ਇਨਸਾਫ ਨਹੀਂ ਮਿਲਣਾ, ਠੀਕ ਹੈ। ਤੇ ਦੂਜੇ ਨੰਬਰ ਦੇ ਉੱਤੇ ਜਿਹੜੀ ਉਹ ਗੱਲ ਕਹਿੰਦੇ ਅਸਤੀਫਾ ਦੇਣ ਵਾਲੀ, ਅਸਤੀਫਾ ਦੇ ਇਕੱਲੇ ਸਪੀਕਰ ਸਾਹਿਬ ਦੇ ਅਸਤੀਫਾ ਦੇਣ ਦਾ ਸਾਨੂੰ ਕੋਈ ਬੈਨੀਫਿਟ ਨਹੀਂਗਾ, ਕਿਉਂਕਿ ਅੱਜ ਸਪੀਕਰ ਸਾਹਿਬ ਅਸਤੀਫਾ ਦੇ ਦੇਣਗੇ, ਉਹਨਾਂ ਨੇ ਦੁਬਾਰਾ ਫੇਰ ਹੀਰੋ ਬਣ ਕੇ ਇਹੀ ਸ਼ੀਟ ਲੜ ਕੇ ਇਦੋਂ ਦੁੱਗਣੇ ਫਰਕ ਨਾਲ ਉਹਨਾਂ ਨੇ ਜਿੱਤਣੀ ਆ। ਉਹਨਾਂ ਦਾ ਜਿਹੜਾ ਅਸਤੀਫਾ ਦੇਣ ਦਾ ਮਤਲਬ ਆ ਉਹ ਧੱਕੇ ਨਾਲ ਹੀਰੋ ਬਣਨਾ, ਇਸ ਤੋਂ ਵੱਧ ਮੈਂ ਹੋਰ ਕੁਝ ਨਹੀਂ ਸੋਚਦਾ। ਸੁਖਰਾਜ ਸਿੰਘ ਦੇ ਉੱਪਰ ਕਾਫੀ ਉਂਗਲਾਂ ਖੜੀਆਂ ਕਰਦੀਆਂ ਨੇ ਵਿਰੋਧੀ ਧਿਰਾਂ, ਕਹਿੰਦੀਆਂ ਨੇ ਕਿ ਸੁਖਰਾਜ ਸਿੰਘ ਤਾਂ ਉੱਥੇ ਚੌ ਨੂੰ ਬੈਠਾ ਗਾ, ਸੁਖਰਾਜ ਸਿੰਘ ਕੋਲ ਇੱਕ ਸਾਈਕਲ ਹੁੰਦਾ ਸੀ ਤੇ ਫੋਰਚੂਨਰ ਲੈ ਲਈ ਆ। ਅਜੇ ਇਹ ਸਵਾਲ ਸੁਖਰਾਜ ਸਿੰਘ ਦੇ ਉੱਪਰ ਵੀ ਖੜੇ ਕੀਤੇ ਜਾਂਦੇ ਨੇ, ਫਿਰ ਉਹਨਾਂ ਨੂੰ ਕੀ ਜਵਾਬ ਆ? ਬਾਈ ਦੇਖੋ, ਜਿਨ੍ਹਾਂ ਨੇ ਸਵਾਲ ਚੱਕਣੇ ਆ ਉਹਨਾਂ ਨੇ ਚੱਕੀ ਜਾਣੇ ਆ। ਹਾਂ ਹੁਣ ਵੀ 2-3 ਦਿਨ ਹੋ ਗਏ, ਇੱਕ ਪੋਸਟਰਾਂ ਵਾਇਰਲ ਹੋਈਆਂ ਸੀ ਤੁਹਾਡੇ ਇੱਥੇ ਨੇੜੇ ਲਾਗੇ ਦੇ ਇੱਕ ਪੱਤਰਕਾਰ ਨੇ ਵੀ ਇਹ ਕੁਛ ਕੀਤਾ ਬਈ ਉਹ ਫੋਰਚੂਨਰਾਂ ਦੇ ਉੱਤੇ ਘੁੰਮਦਾ, ਇਹ ਕਰਦਾ ਜੋ ਕਰਦਾ। ਬਾਈ ਮੋਟਰਸਾਈਕਲਾਂ ਦੇ ਵਿੱਚ ਤੇਲ ਪਾਉਣ ਤੱਕ ਦੀ ਵਾਹ ਨਹੀਂ ਰਹੀਗੀ ਸਾਡੀ। ਅੱਜ ਪੂਰਾ 1 ਸਾਲ ਹੋ ਗਿਆ ਮੈਨੂੰ ਇੱਥੇ ਨਾਲ ਬੈਠੇ ਨੂੰ, ਠੀਕ ਹੈ। ਸਾਡੇ ਨਾਲ ਬੰਦੇ ਵਿਚਰਦੇ ਆ, ਬਾਬਾ ਬਖਸ਼ੀਸ਼ ਸਿੰਘ ਬੈਠਾ, ਬਾਈ ਸਰਪੰਚ ਖੜਾ ਸਾਡੇ ਕੋਲੇ, ਸਾਡੇ ਹੋਰ ਕਾਫੀ ਜਥੇਬੰਦੀ ਦੇ ਬੰਦੇ ਇੱਥੇ ਵਿਚਰਦੇ ਆ। ਸਾਨੂੰ ਪਤਾ ਵੀ ਅਸੀਂ ਕਿਹੜੇ ਹਾਲਾਤਾਂ ਦੇ ਵਿੱਚ ਇੱਥੇ ਬੈਠੇ ਆ, ਕਿਹੜੇ ਤਰੀਕੇ ਨਾਲ ਇਹ ਸੰਘਰਸ਼ ਵਿੱਢ ਰਹੇ ਆ। ਜਿਨ੍ਹਾਂ ਨੇ ਉਂਗਲਾਂ ਚੱਕਣੀਆਂ ਚੱਕ ਦੇਣੀਆਂ, ਉਹਨਾਂ ਨੂੰ ਜਿਹੜੇ ਕਹਿੰਦੇ ਆ ਨਾ ਬਈ ਇਹ ਇੱਥੇ ਫੋਰਚੂਨਰਾਂ ਦੇ ਉੱਤੇ ਚੜ੍ਹ ਗਿਆ, ਉਹਨੂੰ ਜਿਹੜੀਆਂ ਮਹੀਨੇ ਬਾਅਦ ਕਿਸ਼ਤ ਆਉਂਦੀਆਂ ਨਾ ਉਹਦੀ ਗੱਡੀ ਦੀ, ਠੀਕ ਹੈ ਨਾ, ਉਹ ਸਾਰਾ ਕੁਝ ਰਿਕਾਰਡ ਦੇ ਦਾਂਗੇ ਜੇ ਉਹਨਾਂ ਦੇ ਸੀਨੇ ਦੇ ਵਿੱਚ ਕੋਈ ਠੰਡ ਪੈ ਜੂਗੀ ਤਾਂ। ਜੇਕਰ ਅਸੀਂ ਗੱਲ ਕਰਦੇ ਹਾਂ ਕਿਸਾਨ ਯੂਨੀਅਨਾਂ ਵੀ ਅੱਜ ਕਾਫੀ ਆ ਰਹੀਆਂ ਨੇ, ਡੱਲੇਵਾਲ ਸਾਹਿਬ ਦੀ ਯੂਨੀਅਨ ਪਹੁੰਚੀ ਆ। ਜੇਕਰ ਇਦਾਂ ਦੀਆਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਕਿ ਇੱਕ ਟਾਈਮ ਸੀਗਾ ਕਿ 36 ਦਾ ਅੰਕੜਾ ਸੀ ਯੂਨੀਅਨਾਂ ਨਾਲ, ਤੁਹਾਡਾ ਖਾਸ ਕਰਕੇ ਬਾਈ ਦੀਪ ਦੇ ਨਾਲ 36 ਦਾ ਅੰਕੜਾ ਯੂਨੀਅਨਾਂ ਦਾ ਰਿਹਾ, ਸਾਰੀ ਟੀਮ ਉਹੀ ਆ। ਤਾਂ ਕੀ ਲੱਗਦਾ ਗਾ ਜਿਹੜੀ ਯੂਨੀਅਨ ਆ ਇੱਧਰ ਨੂੰ ਪੈਰ ਵਧਾ ਰਹੀ ਆ? ਬਾਈ ਮਸਲਾ ਪਤਾ ਕੀ ਆ, ਅਸੀਂ ਜਿਹੜਾ ਸਾਡਾ 36 ਦਾ ਅੰਕੜਾ ਰਿਹਾ ਉਹ ਰਿਹਾ ਕਾਮਰੇਟ ਯੂਨੀਅਨਾਂ ਦੇ ਨਾਲ। ਕਾਮਰੇਟ ਯੂਨੀਅਨਾਂ ਅੱਜ ਵੀ ਸਾਡੇ ਤੋਂ ਭਗੌੜੀਆਂ, ਤੇ ਜਿਹੜੇ ਅਸੀਂ ਪਾਏ ਨੂੰ ਇੱਥੇ ਪਏ ਬੈਠੇ ਆ, ਜਿਹੜਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਕਿਤੇ ਨਾ ਕਿਤੇ ਉਹ ਕਾਮਰੇਟੀ ਸੋਚ ਦੇ ਬੰਦੇ ਜਿਹੜੇ ਸਾਡੀਆਂ ਲੱਤਾਂ ਖਿੱਚ ਰਹੇ ਆ। ਅਸੀਂ ਆਪਦੀ ਮੰਜ਼ਿਲ ਵੱਲ ਤਾਂ ਹੀ ਨਹੀਂ ਵਧ ਰਹੇਗੇ। ਡੱਲੇਵਾਲ ਸਾਹਿਬ ਹੋਣ ਭਾਵੇਂ ਸਿਰਸਾ ਸਾਹਿਬ ਹੋਣ, ਇਹ ਹਮੇਸ਼ਾ ਹੀ ਕੌਮ ਦੇ ਨਾਲ ਡਟ ਕੇ ਖੜਦੇ ਰਹੇ ਆ। ਜਿੱਥੇ ਇੱਕ ਇਹਨਾਂ ਦੀ ਯੂਨੀਅਨ ਉੱਥੇ ਕ੍ਰੀਏਟ ਹੋਈ ਸੀ, ਸੰਯੁਕਤ ਮੋਰਚਾ ਕ੍ਰੀਏਟ ਹੋਈ ਸੀ, ਉੱਥੇ ਇਹਨਾਂ ਦੀ ਵਾਹ ਨਹੀਂ ਚੱਲੀ। ਤੇ ਚਲੋ ਕੋਈ ਮੌਕਾ ਹੁੰਦਾ ਜਦੋਂ ਬੰਦੇ ਨੂੰ ਚੁੱਪ ਰਹਿਣਾ ਹੁੰਦਾ, ਇਹ ਵੀ ਚੁੱਪ ਰਹੇ। ਪਰ ਸਾਨੂੰ ਹਰ ਵਾਰ ਡੱਲੇਵਾਲ ਸਾਹਿਬ ਕਿਤੇ ਇੱਥੋਂ ਦੀ ਮੂਹਰ ਦੀ ਗੱਡੀ ਲੰਘ ਕੇ ਨਹੀਂ ਗਏ ਬਈ ਇੱਥੇ ਉਹਨਾਂ ਨੇ ਸਟੇ ਨਾ ਕੀਤਾ ਹੋਵੇ। ਪਹਿਲੇ ਦਿਨ ਤੋਂ ਡੱਲੇ ਸਾਹਿਬ, ਬਲਦੇਵ ਸਿੰਘ ਸਿਰਸਾ ਵਰਗੇ ਇਹ ਕਾਫੀ ਯੂਨੀਅਨ ਆ, ਇੱਥੋਂ ਤੱਕ ਕਿ ਪੰਜਾਬ ਕਿਸਾਨ ਯੂਨੀਅਨ ਦਾ ਗੁਰਜੀਤ ਸਿੰਘ ਆ, ਰੁਲਦੂ ਮਾਨਸਾ ਦੀ ਯੂਨੀਅਨ ਤੋਂ ਆ, ਉਹ ਬੰਦੇ ਵੀ ਸਾਨੂੰ ਇੱਥੋਂ ਤੱਕ ਸਪੋਰਟ ਕਰ ਰਹੇ ਆ। ਕਿਉਂਕਿ ਕਿਤੇ ਨਾ ਕਿਤੇ ਜੇ ਭਾਵੇਂ ਕਾਮਰੇਟੀ ਯੂਨੀਅਨ ਹੋਣ, ਭਾਵੇਂ ਇਹ ਦੂਜੀਆਂ ਯੂਨੀਅਨਾਂ ਹੋਣ, ਇਹਨਾਂ ਦੇ ਵਿੱਚ ਬੈਠੇ ਤਾਂ ਅਕਸਰ ਸਿੱਖ ਹੀ ਆ, ਬੈਠੇ ਤਾਂ ਪੰਜਾਬ ਦੇ ਵਸਿੰਦੇ ਹੀ ਆ ਨਾ। ਅਕਸਰ ਦਰਦ ਤਾਂ ਉਹਨਾਂ ਨੂੰ ਵੀ ਹੈਗਾ, ਤੇ ਪਰ ਉਹਨਾਂ ਨੂੰ ਵੀ ਇਹ ਗੱਲ ਆ ਗਈ ਵੀ ਜੇ ਅਸੀਂ ਉੱਥੇ ਦਿੱਲੀ ਨੂੰ ਹਰਾ ਕੇ ਆ ਸਕਦੇ ਹਾਂ, ਤੇ ਇੱਥੇ ਭਗਵੰਤ ਮਾਨ ਕਿਹੜੇ ਬਾਗ ਦੀ ਮੂਲੀ ਆ, ਜੇ ਅਸੀਂ ਇਕੱਠੇ ਹੋਵਾਂਗੇ ਤਾਂ ਅਸੀਂ ਹੱਥ ਨੂੰ ਇਨਸਾਫ ਕੁੱਟ ਲਾਂਗੇ। ਕੀ ਲੱਗਦਾ ਵੀ ਭਗਵੰਤ ਮਾਨ ਇਨਸਾਫ ਦੇ ਦੂਗਾ? ਕਿਉਂਕਿ 24 ਘੰਟਿਆਂ ਦੇ ਵਿੱਚ ਇਨਸਾਫ ਕਰਨ ਵਾਲੀ ਸਰਕਾਰ ਅੱਜ 7-8 ਮਹੀਨੇ ਬੀਤ ਗਏ ਆ। ਬਾਈ ਜੇ ਭਗਵੰਤ ਮਾਨ ਦੇ ਵੱਸ ਦਾ ਰੋਗ ਹੁੰਦਾ ਨਾ, ਤੇ ਹੋ ਸਕਦਾ ਉਹ ਪਹਿਲਾਂ ਦੇ ਦਿੰਦਾ, ਪਰ
ਉਹ ਪੰਜਾਬ ਪੱਖੀ ਹੁਣ ਰਿਹਾ ਹੀ ਨਹੀਂਗਾ। ਦਰਅਸਲ ਜਿਹੜਾ ਇਹ ਇਨਸਾਫ ਆ, ਭਗਵੰਤ ਮਾਨ ਨੇ ਹੁਕਮ ਵਜਾਉਣਾ ਕੇਜਰੀਵਾਲ ਦਾ, ਤੇ ਕੇਜਰੀਵਾਲ ਨੇ ਵਜਾਉਣਾ ਵਾ ਮੋਹਨ ਭਾਗਵਤ ਦਾ। ਇਹ ਸਭ ਜਿੰਨੇ ਚੱਟੇ ਵੱਟੇ ਆਏ ਇੱਕੇ ਤੱਕੜੀ ਦੇ ਇਹ ਵੱਟੇ ਆ, ਇਹਨਾਂ ਤੋਂ ਕੋਈ ਆਸ ਨਹੀਂ ਕੀਤੀ ਅਸੀਂ। ਜਿਵੇਂ ਆ ਯੂਨੀਅਨਾਂ ਹੁਣ ਇੱਥੇ ਆਮਦ ਹੋਈ ਹੈ ਯੂਨੀਅਨਾਂ ਦੀ, ਸਾਰੇ ਸਿੱਖ ਚੱਲ ਕੇ ਆ ਰਹੇ ਆ, ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੀਆਂ ਹੁੰਦੀਆਂ, ਤੇ ਫੇਰ ਭਗਵੰਤ ਮਾਨ ਨਹੀਂ ਸਾਡੇ ਤੋਂ ਭੱਜਦਾ ਕਿਸੇ ਪਾਸੇ, ਫੇਰ ਅਸੀਂ ਉਹਦੀ ਧੌਣ ਤੇ ਗੋਡਾ ਰੱਖ ਕੇ ਇਨਸਾਫ ਲੈ ਲਾਂਗੇ। ਪਰ ਬਈ ਜੇ ਚਾਰਾਂ ਦੇ ਮੂੰਹ ਇੱਧਰ ਨੂੰ ਆ, 10 ਬੰਦੇ ਇੱਥੇ ਬੈਠੇ ਤੇ 10 ਘਰੇ ਬੈਠੇ ਰਿਆਈਆਂ 'ਚ ਲਿਖੀ ਜਾਂਦੇ ਵੀ ਸੁਖਰਾਜ ਸਿੰਘ ਫੋਰਚੂਨਰਾਂ 'ਚ ਬਹਿ ਗਿਆ, ਸੁਖਰਾਜ ਸਿੰਘ ਕਰੋੜ ਰੁਪਈਆ ਲੈ ਗਿਆ। ਪਰ ਸੁਖਰਾਜ ਸਿੰਘ ਦਾ ਇਹ ਵੀ ਦੇਖੋ, ਉਹਦੇ ਪਿਓ ਦਾ ਸਾਇਆ ਵੀ ਉਹ ਤੋਂ ਚੱਲ ਗਿਆ, ਉਹਨਾਂ ਦਾ ਵਧੀਆ ਕਾਰੋਬਾਰ ਸੀ, ਉਹ ਬਾਹਰ ਸੈਟਲ ਸੀ, ਉਹ ਕੋਈ ਇਸ ਕਰੋੜ ਰੁਪਈਏ ਤੇ ਨਹੀਂ ਬੈਠੇ ਸੀਗੇ। ਪਰ ਵਿਚਲੀਆਂ ਗੱਲਾਂ ਦਾ ਨਹੀਂ ਲੋਕਾਂ ਨੂੰ ਪਤਾ ਵੀ ਵਿੱਚ ਕੀ ਕੁਝ ਹੋ ਰਿਹਾ ਤੇ ਬਾਹਰ ਕੀ ਕੁਝ ਹੋ ਰਿਹਾ। ਅਗਲੇ ਨੇ ਤਾਂ ਰਿਆਈ 'ਚ ਬੈਠੇ ਨੇ ਅੰਗੂਠੇ ਨਾਲ ਨੱਪ ਕੇ ਪਾ ਦੇਣਾ ਹੁੰਦਾ ਸਾਰਾ ਕੁਝ। ਇਸੇ ਕਰਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਕਿਉਂਕਿ ਸੁਖਰਾਜ ਸਿੰਘ ਦੇ ਨਾਲ ਅਸੀਂ ਗੱਲ ਕਰਾਂਗੇ ਤਾਂ ਲੋਕਾਂ ਨੇ ਫੇਰ ਕਮੈਂਟ ਕਰਨੇ ਨੇ ਕਿ ਇਹ ਕਿਵੇਂ ਦੱਸ ਦੂ ਆਪਦੀ ਸੱਚਾਈ। ਇਸੇ ਕਰਕੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਬਾਈ ਮਸਲਾ ਪਤਾ ਕੀ ਗੱਲ ਦਾ, ਦੇਖੋ ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਆ ਤੇ ਲੋਕਾਂ ਦੇ ਦੋਨੀ ਪਾਸੇ। ਕਿਤੇ ਨਾ ਕਿਤੇ ਸਾਡੇ ਜਥੇਬੰਦੀਆਂ ਦੇ ਵਿੱਚ ਆਪਸ ਦੇ ਵਿੱਚ ਵੀ ਵਖਰੇਵੇਂ ਹੁੰਦੇ ਆ, ਸਾਡੇ ਆਪਸ ਹੀ ਇੱਕੋ ਜਥੇਬੰਦੀ ਦੇ ਵਿੱਚ ਹੁੰਦੇ ਆ, ਕਈ ਵਾਰ ਸਾਡੇ ਵਿਚਾਰਾਂ ਦਾ ਵਖਰੇਵਾਂ ਹੁੰਦਾ। ਪਰ ਲੋਕ ਬਹੁਤ ਬੰਦੇ ਜਿਨ੍ਹਾਂ ਨੇ ਇੱਥੇ ਫਾਇਦਾ ਉਠਾਇਆ ਸੁਖਰਾਜ ਸਿੰਘ ਦਾ, ਇੱਥੇ ਬੈਠੇ ਦਾ, ਫਸੇ ਵੇ ਦਾ, ਬਹੁਤ ਅਨੇਕਾਂ ਗੱਲਾਂ ਹੋਈਆਂ ਇੱਥੇ ਜਿਹੜੀਆਂ ਆਪਾਂ ਇੱਥੇ ਸਕਰੀਨ ਦੇ ਉੱਤੇ ਨਹੀਂ ਦੱਸ ਸਕਦੇਗੇ। ਪਰ ਫਿਰ ਵੀ ਵਾਹਿਗੁਰੂ ਭਲੀ ਕਰੂਗਾ। ਉਹ ਬੰਦਾ ਸਿਰੜੀ ਆ ਬੈਠਾ ਵਾ, ਠੀਕ ਆ, ਘਰੇ ਬਹਿ ਕੇ ਗੱਲਾਂ ਕਰਨੀਆਂ ਬਹੁਤ ਔਖੀਆਂ। ਉਹਦੀ 3-4 ਸਾਲ ਦੀ ਬੇਟੀ ਸੀ, ਮੌਤ ਦੇ ਮੂੰਹ 'ਚੋਂ ਨਿਕਲ ਕੇ ਆਈ ਆ। ਉਹ ਬੰਦਾ ਉਹਦੇ ਕੋਲੇ ਹਸਪੀਟਲ ਨਹੀਂ ਜਾ ਸਕਿਆ ਸੁਖਰਾਜ ਸਿੰਘ। ਉਹਦੀ ਦਾਦੀ ਦੀ ਘਰੇ ਮੌਤ ਹੁੰਦੀ ਆ, ਉਹ ਬੰਦਾ ਸ਼ਮਸ਼ਾਨ ਘਾਟ ਤੱਕ ਉਹਦਾ ਸੰਸਕਾਰ ਕਰਾਉਣ ਤੱਕ ਨਹੀਂ ਗਿਆ, ਉਹ ਇੱਥੇ ਬੈਠਾ ਡਟਿਆ। ਪਰ ਜਿਨ੍ਹਾਂ ਨੇ ਰਿਆਈ ਦੇ ਵਿੱਚ ਬਹਿ ਕੇ ਲਿਖਣਾ, ਉਹਨਾਂ ਨੇ ਲਿਖ ਹੀ ਦੇਣਾ ਬਈ। ਉਹ ਕਿਸੇ ਦੇ ਮਿੱਤ ਨਹੀਂ, ਉਹਨਾਂ ਨੂੰ ਸਿਰਫ ਵਿਊ ਲਾਈਕ ਕਮੈਂਟਾਂ ਤੱਕ ਹੀ ਸੀਮਿਤ ਹੁੰਦੇ ਉਹ ਬੰਦੇ। ਬਿਲਕੁਲ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਥੋੜੀ ਜੀ ਖਾਸ ਕਰੀ ਆ, ਕਿਉਂਕਿ ਇਹ ਮੁਲਾਕਾਤ ਕਰਨੀ ਬਣਦੀ ਸੀ। ਇਸ ਦੇ ਵਿੱਚ ਅਸੀਂ ਭਾਈ ਸੁਖਰਾਜ ਸਿੰਘ ਦੇ ਜਿਹੜੇ ਨਾਲ ਬੈਠੇ ਨੇ ਪਿਛਲੇ 1 ਸਾਲ ਤੋਂ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਸਾਡੇ ਨਾਲ ਬਲਦੇਵ ਸਿੰਘ ਸਿਰਸਾ ਮੌਜੂਦ ਨੇ। ਸਿਰਸਾ ਸਾਹਿਬ, ਕੀ ਲੱਗਦਾ ਗਾ, ਸਪੀਕਰ ਸਾਹਿਬ ਕਹਿੰਦੇ ਸੀ ਕਿ ਅਸੀਂ ਇਨਸਾਫ ਲੈ ਕੇ ਆਵਾਂਗੇ, ਜੇ ਇਨਸਾਫ ਨਾ ਮਿਲਿਆ ਤਾਂ ਅਸਤੀਫਾ ਦੇ ਦਿਆਂਗੇ। ਇਹ ਤੇ ਸਵਾਲ ਕਰੋ ਸਪੀਕਰ ਦੇ ਉੱਤੇ, ਇਹ ਮੇਰੇ ਤੇ ਨਹੀਂ ਬਣਦਾ। ਉਹਨੂੰ ਪੁੱਛੋ ਵੀ ਤੁਸੀਂ ਇਨਸਾਫ ਨਹੀਂ ਦਿੱਤਾ ਤੇ ਉਹਨੂੰ ਅਸਤੀਫਾ ਦਿਓਗੇ ਕਿ ਨਹੀਂ। ਇਹ ਸਵਾਲ ਉਹਨੂੰ ਤੇ ਬਣਦਾ, ਮੇਰੇ ਤੇ ਨਹੀਂ ਬਣਦਾ। ਕਿਉਂਕਿ 7 ਸਾਲ ਹੋ ਗਏ ਆ ਬਹਿਮਲ ਕਲਾਂ ਦੀ ਧਰਤੀ ਤੇ ਜਿਹੜੇ ਲੋਕ ਨੇ ਉਹ ਬੈਠੇ ਨੇ, ਇਨਸਾਫ ਦੀ ਗੁਹਾਰ ਲਾ ਰਹੇ ਨੇ। 7 ਸਾਲਾਂ ਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ, 4 ਸਰਕਾਰਾਂ ਬਦਲ ਗਈਆਂ। ਅਸੀਂ ਲੜਾਈ ਲੜ ਰਹੇ ਹਾਂ, ਅਸੀਂ ਮੋਦੀ ਦੀਆਂ ਗੋਡੀਆਂ ਲਵਾ ਕੇ ਆਏ ਹਾਂ ਤੇ ਹੁਣ ਪੰਜਾਬ ਸਰਕਾਰ ਦੀਆਂ ਗੋਡੀਆਂ ਇੱਥੇ ਲਵਾਵਾਂਗੇ। ਪੰਜਾਬ ਸਰਕਾਰ ਦੀਆਂ ਗੋਡਿਆਂ ਲਵਾਓਗੇ। ਪੰਜਾਬ ਸਰਕਾਰ ਦੇ ਨੁਮਾਇੰਦੇ ਹੀ ਆ ਕੇ ਕਹਿੰਦੇ ਰਹੇ ਨੇ ਕਿ SIT ਬਣਾ ਦਿਆਂਗੇ, SIT ਦੇ ਵਿੱਚ ਅਸੀਂ ਫੈਸਲਾ ਕਰ ਦਿਆਂਗੇ। ਉਹ ਸਰਕਾਰ ਆਪਣੇ ਹਿਸਾਬ ਨਾਲ ਚੱਲ ਰਹੀ, ਅਸੀਂ ਆਪਣੇ ਹਿਸਾਬ ਨਾਲ ਚੱਲ ਰਹੇ। ਆਪਣਾ ਹਿਸਾਬ ਕਿਸ ਤਰ੍ਹਾਂ ਦਾ ਹੋਊਗਾ? ਜਿਹੜਾ ਸਿੰਘੂ ਬਾਰਡਰ ਜਾਂ ਟਿੱਕਰੀ ਬਾਰਡਰ ਤੇ ਹੋਇਆ ਸੀ ਉਸ ਤਰ੍ਹਾਂ ਦਾ? ਤੁਸੀਂ ਇੱਕ ਗੱਲ ਦੇਖੋ, ਆ ਸਾਡੀਆਂ ਕਿਸਾਨ ਜਥੇਬੰਦੀਆਂ, ਮੈਂ ਤੁਹਾਨੂੰ ਕਿਹਾ ਸੀ ਕਿ ਸਾਡਾ SKM ਗੈਰ ਰਾਜਨੀਤਿਕ, ਉਹ ਪੰਥਕ ਸੋਚ ਰੱਖਦਾ ਤੇ ਇਸੇ ਕਰਕੇ ਅੱਜ ਆ ਸਾਰੇ ਤੁਸੀਂ ਦੇਖ ਰਹੇ ਹੋ ਕਿ ਸਿੱਧੂਪੁਰ ਜਥੇਬੰਦੀ, ਸਾਡੇ ਮੋਹਾਲੀ ਤੋਂ ਐਜੂਕੇਸ਼ਨ ਬੋਰਡ ਵਾਲੇ, ਸਾਰੀ ਟੀਮ ਸਾਡੀ ਇੱਥੇ ਆ ਚੁੱਕੀ ਆ। ਬਾਕੀ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਆਉਣਗੀਆਂ। ਮੈਂ ਇੱਥੋਂ ਤੱਕ ਕਹਾਂਗਾ ਕਿ ਜਿਹੜੇ ਸਾਡੇ SKM ਗੈਰ ਰਾਜਨੀਤਿਕ ਹੈ, ਜਿਹੜੇ ਪੰਜਾਬ ਤੋਂ ਬਾਹਰ ਨੇ, ਬਾਕੀ ਅਦਰ ਸਟੇਟਾਂ ਦੇ ਹਿੰਦੂ ਸਮਾਜ ਨਾਲ ਸੰਬੰਧਿਤ, ਉਹ ਵੀ ਸਾਡੇ ਵਿੱਚ ਆਉਣਗੇ। ਤਾਂ ਮੈਮ ਕੀ ਲੱਗਦਾ ਜਿਹੜਾ ਇਨਸਾਫ ਆ, ਇਨਸਾਫ ਮਿਲਣ ਦੇ ਵਿੱਚ ਕੋਈ ਰੁਕਾਵਟ ਆ ਨਹੀਂ ਸਕਦੀ, ਕਿਉਂਕਿ ਗੁਰੂਆਂ ਦੀ ਗੱਲ ਹੈ ਇੱਥੇ, ਰਾਈਟ। ਜਿਹੜੇ ਸਪੀਕਰ ਸਾਹਿਬ ਨੇ 1.5 ਮਹੀਨੇ ਦਾ ਟਾਈਮ ਮੰਗਿਆ ਸੀ ਤੇ ਉਹਨਾਂ ਨੇ ਆਪਣੀ ਬੋਲ ਦੇ ਵਿੱਚ ਖੜੇ ਨਹੀਂ ਹੋ ਸਕੇ। ਇਹ ਤਾਂ ਪਰਮਾਤਮਾ ਹੀ ਪਾਣਾ ਵਰਤਾਏਗਾ ਤੇ ਇਹ ਹੱਲ ਹੋਊਗਾ। ਕਿਉਂਕਿ 4 ਸਰਕਾਰਾਂ ਬਦਲ ਗਈਆਂ, ਅੱਜ ਚੌਥੀ ਸਰਕਾਰ ਆ ਜਿਹੜੀ ਸੱਤਾ ਦੇ ਵਿੱਚ ਆ, ਉਹ ਆ ਰਹੀ ਆ। ਉਹ ਵੀ ਕਹਿੰਦੀ ਸੀ ਅਸੀਂ 24 ਘੰਟਿਆਂ ਦੇ ਵਿੱਚ ਬਹਿਮਲ ਕਲਾਂ ਦਾ ਹੱਲ ਕਰ ਦਿਆਂਗੇ, ਪਰ ਲੋਕ ਨੇ ਜਿਹੜੇ ਉਹ ਸੜਕਾਂ ਤੇ ਨੇ। ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਹੈ ਤੇ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਰਾਂਗੀ, ਜਿਵੇਂ ਆਪਾਂ ਯੂਨਿਟੀ ਦੇ ਵਿੱਚ ਬੈਠੇ ਹਾਂ ਅੱਜ, ਤੇ ਸਰਕਾਰ ਨਾ ਮੰਨੇ ਇਹ ਗੱਲ ਹੋ ਨਹੀਂ ਸਕਦੀ। ਉਹਨੇ ਮੰਨਣਾ ਪੈਣਾ ਤੇ ਆਪਣਾ ਹੱਲ ਹੋਊਗਾ, ਕਿਉਂਕਿ ਇਹ ਗੁਰੂਆਂ ਦੀ ਗੱਲ ਹੈ, ਕਿਸੇ ਇਨਸਾਨ ਦੀ ਗੱਲ ਤਾਂ ਹੈ ਹੀ ਨਹੀਂ। ਤਾਂ ਇਹਦਾ 100% ਹੱਲ ਹੈਗਾ। ਜਿੱਦਾਂ ਕਿ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜਿਹੜੇ ਵਿੱਚ ਜੰਮਦੇ ਨੇ ਉਹਨਾਂ ਨੂੰ ਆਏ ਦਿਨ ਕੋਈ ਨਾ ਕੋਈ ਮੁਹਿੰਮ ਛਿੜ ਜਾਂਦੀ ਆ। ਇਹ ਮੁਹਿੰਮ ਵੀ ਇੱਕ ਬਹੁਤ ਲੰਮੇ ਸਮੇਂ ਤੋਂ ਛਿੜੀ ਹੋਈ ਆ। 2 ਜਿਹੜੇ ਕਿ ਸਿੱਖ ਨੇ ਉਹ ਸ਼ਹੀਦ ਕਰਤੇ, ਗੋਲੀਆਂ ਭਰਾਈਆਂ ਗਈਆਂ। ਗੁਰੂ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਨੇ ਹਾਲੇ ਤੱਕ ਰੁਕ ਨਹੀਂ ਰਹੀਆਂ। ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਆ। ਬੇਅਦਬੀਆਂ ਰੁਕਣੀਆਂ ਚਾਹੀਦੀਆਂ ਨੇ। ਹੁਣ ਤਾਂ ਕਾਫੀ ਜਾਗਰੂਕਤਾ ਆ ਗਈ ਹੈ ਇਨਸਾਨਾਂ ਵਿੱਚ, ਪੰਜਾਬੀਆਂ ਵਿੱਚ। ਤਾਂ ਹੋਊਗਾ ਹੱਲ ਜ਼ਰੂਰ ਹੋਊਗਾ ਹੱਲ। ਤੇ ਇਹ ਤਾਂ ਮੈਂ ਸੋਚ ਰਹੀ ਹਾਂ ਕਿ ਜਿਵੇਂ ਬਾਦਲਾਂ ਨੇ ਵੀ ਬੜੀ ਗੁਟਕਾ ਸਾਹਿਬ ਹੱਥ ਵਿੱਚ ਰੱਖ ਕੇ ਜਿਹੜੀ ਗੱਲਾਂ ਕਹੀਆਂ ਸੀ,
ਉਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਤੇ ਅੱਜ ਉਹਨਾਂ ਦਾ ਹਾਲ ਦੇਖ ਲਓ। ਤੇ ਸਪੀਕਰ ਸਾਹਿਬ ਨਾਲ ਮੈਂ ਇਹ ਪਲੇਟਫਾਰਮ ਤੇ ਖੜੇ ਹੋ ਕੇ ਕਹਿੰਨੀ ਆ ਕਿ ਭਾਈ ਤੁਸੀਂ ਗੁਰੂਆਂ ਦੀ ਗੱਲਾਂ ਕਰਦੇ ਸੀ, ਬੜਾ ਵਿਸ਼ਵਾਸ ਰੱਖਦੀ ਸੀ ਮੈਂ ਉਹਨਾਂ ਦੀ ਬੋਲ ਤੇ, ਪਰ ਮੈਨੂੰ ਬੜਾ ਦੁੱਖ ਵਿੱਚ ਹੈਗੀ ਆ, ਬੜਾ ਦੁੱਖ ਲੱਗਿਆ ਹੈਗਾ ਕਿ ਉਹ ਵੀ ਆਪਣੀ ਜ਼ੁਬਾਨ ਦੇ ਵਿੱਚ ਖਰੇ ਨਹੀਂ ਉਤਰੇ। ਪਰ ਉਹ ਭਾਣਾ ਵਰਤਾਏਗਾ, ਪਰਮਾਤਮਾ ਹੈਗਾ ਤੇ ਗੁਰੂ ਹੈਗੇ ਤਾਂ ਹੱਲ ਹੋਏਗਾ। ਉਹਨੇ ਕਰਾਣਾ ਹੈ ਹੱਲ ਤਾਂ ਉਹਨੇ ਹੀ ਕਰਾਣਾ ਹੈਗਾ। ਤਾਂ ਅਸੀਂ ਜਿਹੜੀ ਮੁਲਾਕਾਤ ਆ ਉਹ ਕਰੀ ਆ, ਇੱਥੇ ਲਗਾਤਾਰ ਮੁਲਾਕਾਤ ਕਰਦੇ ਰਹੇ ਹਾਂ ਤਾਂ ਮੁਲਾਕਾਤ ਹੁੰਦੀ ਰਹੂਗੀ, ਕਿਉਂਕਿ ਬਹਿਮਲ ਕਲਾਂ ਦਾ ਕੋਈ ਮੋਰਚਾ ਛੋਟਾ ਮੋਰਚਾ ਨਹੀਂ। ਪਿਛਲੇ 7 ਸਾਲਾਂ ਤੋਂ ਇੱਥੇ ਮੋਰਚਾ ਲੱਗਿਆ ਹੋਇਆ, ਪਿਛਲੇ 7 ਸਾਲਾਂ ਤੋਂ ਇੱਥੇ ਜਿਹੜੀ ਕਿ ਮੁਲਾਕਾਤ ਹੁੰਦੀ ਆ, ਲੀਡਰ ਆਉਂਦੇ ਨੇ ਤਾਂ ਲੀਡਰ ਆ ਕੇ ਵਾਅਦੇ ਕਰਦੇ ਨੇ, ਵਾਅਦਿਆਂ ਤੋਂ ਬਾਅਦ ਉਹ ਮੁੱਕਰ ਜਾਂਦੇ ਨੇ। ਜਿਹੜੀ ਪਾਰਟੀ ਗਰੰਟੀਆਂ ਦਿੰਦੀ ਰਹੀ ਤਾਂ ਸ਼ਾਇਦ ਉਹਨਾਂ ਦੀਆਂ ਗਰੰਟੀਆਂ ਵੀ ਕਿਤੇ ਨਾ ਕਿਤੇ ਜਾ ਕੇ ਘਸਦੀਆਂ ਨਜ਼ਰ ਆਈਆਂ। ਅੱਜ ਬਹਿਮਲ ਕਲਾਂ ਦੀ ਧਰਤੀ ਤੇ ਫੇਰ ਖੜੇ ਆ ਤਾਂ ਬਹਿਮਲ ਕਲਾਂ ਦਾ ਜਿਹੜਾ ਮੁੱਦਾ ਆ ਉਹ ਜਿਉਂ ਦੀ ਤਿਉਂ ਖੜਾ ਕੀਤਾ ਗਿਆ। ਅੱਜ ਪੂਰੇ 1.5 ਮਹੀਨੇ ਬਾਅਦ ਜਿਹੜਾ ਕਿ ਇੱਕ ਇਕੱਠ ਰੱਖਿਆ ਗਿਆ। ਜਿਵੇਂ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਪੰਜਾਬੀ ਦੀ ਕਹਾਵਤ ਆ, ਮਿੱਟੀ ਨਾ ਫਰੋਲ ਜੋਗਿਆ, ਨਹੀਂਓ ਲੱਭਣੇ ਲਾਲ ਗਵਾਚੇ। ਪਰ ਪੰਜਾਬ ਨੂੰ ਆਪਣਾ ਇਤਿਹਾਸ ਫਰੋਲਣਾ ਪੈਣਾ ਕਿ ਕਿਹੜਾ ਪੰਜਾਬ ਦੇ ਨਾਲ ਖੜਾ ਸੀ ਤੇ ਕਿਹੜਾ ਪੰਜਾਬ ਨੂੰ ਪਿੱਠ ਦਿਖਾ ਕੇ ਭੱਜਿਆ ਸੀ। ਅੱਜ ਅਸੀਂ ਬਹਿਮਲ ਕਲਾਂ ਦੀ ਧਰਤੀ ਤੇ ਤਾਂ ਸਾਡੇ ਨਾਲ ਬਾਈ ਅਮਤੋਜ ਮਾਨ ਮੌਜੂਦ ਨੇ ਕਿ ਆਖਰ ਸਰਕਾਰ ਇਨਸਾਫ ਕਿਉਂ ਨਹੀਂ ਦੇ ਰਹੀ। ਇਹ ਤਾਂ ਇੱਕ ਬਹੁਤ ਵੱਡਾ ਸਵਾਲ ਆ ਬਈ, ਆਖਰ ਸਰਕਾਰ ਆ ਜਿਹੜੀ ਉਹ ਇਨਸਾਫ ਕਿਉਂ ਨਹੀਂ ਦੇ ਰਹੀ। ਹੁਣ ਤਾਂ ਜੇਕਰ ਅਸੀਂ ਗੱਲ ਕਰੀਏ, ਕਹਿੰਦੇ ਕਿ ਕਲਾਕਾਰ ਦਾ ਜਿਹੜਾ ਦਿਲ ਹੁੰਦਾ ਉਹ ਬਹੁਤ ਨਰਮ ਹੁੰਦਾ। ਹੁਣ ਤਾਂ ਸਰਕਾਰ ਦੇ ਵਿੱਚ ਰਾਜਨੀਤਿਕ ਲੋਕਾਂ ਦੇ ਨਾਲੋਂ ਵੱਧ ਕਲਾਕਾਰ ਬੈਠੇ ਨੇ। ਬਿਲਕੁਲ ਸਹੀ ਗੱਲ ਹੈ ਤੁਹਾਡੀ, ਮੈਨੂੰ ਤਾਜਬ ਹੈ ਇਸ ਗੱਲ ਦਾ, ਹੈਰਾਨਗੀ ਵੀ ਹੈ ਕਿ ਜੇ ਤੁਸੀਂ ਪਹਿਲਾਂ 3 ਮਹੀਨੇ ਲਏ, ਇੱਥੇ ਬਹਿ ਕੇ ਸਾਰੀਆਂ ਟੈਕਨੀਕਲ ਗੱਲਾਂ ਡਿਸਕਸ ਕੀਤੀਆਂ ਗਈਆਂ, ਫਿਰ 15 ਦਿਨ ਲਏ, ਫਿਰ 1.5 ਮਹੀਨਾ ਲੈ ਕੇ ਗਏ ਸਪੀਕਰ ਸਾਹਿਬ, 6 ਮਹੀਨੇ ਹੋ ਗਏ। 6 ਮਹੀਨੇ ਦਾ ਸਮਾਂ ਵਾਰੀ-ਵਾਰੀ ਕਰਕੇ ਤੁਸੀਂ ਲਿਆ ਸੰਗਤ ਤੋਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਿਆ, ਔਰ ਗੱਲ ਫਿਰ ਉੱਥੇ ਜੀ ਉੱਥੇ ਬੈਕ ਟੂ ਸਿਕਿਉਰ। ਤਾਂ ਇਹ ਕਿਉਂ ਹੋ ਰਿਹਾ? ਮੇਰੇ ਲਈ ਵੀ ਇਹ ਸਵਾਲ ਹੈ। ਪਰ ਮੈਂ ਇੱਕ ਗੱਲ ਕਹੂੰਗਾ ਕਿ ਆਪਾਂ ਹੁਣ ਉਹਨਾਂ ਵੱਲ ਨਾ ਵੇਖੀਏ। ਜੇ ਸਰਕਾਰ ਕਦੇ ਵੀ ਫਰਕ ਨਹੀਂ ਹੁੰਦਾ, ਸਰਕਾਰ ਕਿਤੇ ਵੀ ਇੱਕ ਹੱਦ ਤੋਂ ਜ਼ਿਆਦਾ ਸੁਹਿਰਦ ਨਹੀਂ ਹੁੰਦੀ। ਇਹਨਾਂ ਦੀ ਸੁਹਿਰਦਤਾ ਦੀ ਉਮੀਦ ਆਪਾਂ ਲੇਖ ਚੁੱਕੇ 3 ਵਾਰੀ। ਹੁਣ ਆਪਾਂ ਸੋਚੀਏ ਕਿ ਆਪਾਂ ਅੱਗੇ ਕਿਵੇਂ ਵਧਣਾ ਹੈ, ਕਿਉਂਕਿ ਗੱਲ ਨਿਰਾਸ਼ਾ ਆਉਂਦੀ ਜਾ ਰਹੀ ਹੈ ਸੰਗਤ ਦੇ ਵਿੱਚ। ਉਸ ਨਿਰਾਸ਼ਾ ਤੋਂ ਬਚਣ ਲਈ ਸਾਨੂੰ ਅਗਲੀ ਕਾਲ ਦੇਣੀ ਪਊਗੀ, ਔਰ ਅਗਲੀ ਕਾਲ ਐਵੇਂ ਹੀ ਨਹੀਂ, ਸੋਚ ਕੇ ਇਕੱਠੇ ਹੋ ਕੇ ਇੱਕ ਗੱਲ ਨੂੰ ਅੱਗੇ ਵਧਾਇਆ ਜਾਵੇ। ਮੈਂ ਇਸ ਵੱਲ ਸੋਚਦਾ, ਸਰਕਾਰ ਦੀ ਗੱਲ ਹੈ ਜਿੱਥੇ 3 ਗਈਆਂ ਉੱਥੇ ਚੌਥੀ ਵੀ ਜਾਊਗੀ, ਤੁਸੀਂ ਮੰਨ ਕੇ ਚੱਲੋ, ਆਪਾਂ ਉਧਰ ਨਾ ਜਾਈ। ਇੱਕ ਯਾਰ ਜ਼ਿੰਮੇਦਾਰ ਆਉਦਾ ਹੈ ਸਪੀਕਰ, ਬਹਿ ਕੇ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿੰਦੇ ਨੇ ਜਾਂ ਮੈਂ ਤੁਹਾਡੇ ਨਾਲ ਬੈਠਾ ਹੋਊਂਗਾ ਜਾਂ ਅਰਦਾਸ ਕਰਾਂਗੇ ਜਿੱਤ ਦੀ ਨਹੀਂ ਇਨਸਾਫ ਦੀ। ਤੇ ਫਾਈਨਲੀ ਨਾ ਉਹ ਬੈਠੇ ਨੇ ਆਪਣੇ ਨਾਲ, ਨਾ ਅਰਦਾਸ ਹੋ ਰਹੀ ਹੈ, ਇਨਸਾਫ ਮਿਲ ਗਿਆ। ਤਾਂ ਫਿਰ ਕਿੱਧਰ ਗਈ ਆ ਵਾਦਾ, ਜ਼ਬਾਨ ਕਿੱਧਰ ਗਈ ਸਪੀਕਰ ਨੇ? ਕੀ ਲੱਗਦਾ ਪੰਜਾਬ ਨੂੰ ਫੇਰ ਉਸੇ ਦੌਰ 'ਚ ਧੱਕਿਆ ਜਾ ਰਿਹਾ ਜਿਹੜੇ ਦੌਰ ਤੇ ਹਵਾਏਂ ਵਰਗੀਆਂ ਫਿਲਮਾਂ ਬਣੀਆਂ ਸੀ? ਇਹ ਸੋਚਣਾ ਪਊਗਾ ਸਾਨੂੰ ਇਹਦੇ ਬਾਰੇ, ਕੀ ਇਹ ਦੌਰ ਵਾਕਈ ਤਾਂ ਨਹੀਂ ਲਿਆਉਣ ਦੀ ਕੋਸ਼ਿਸ਼ ਹੋ ਰਹੀ ਕੀ ਇਹਨੂੰ ਉਧਰ ਨੂੰ ਧੱਕਿਆ ਤਾਂ ਨਹੀਂ ਜਾ ਰਿਹਾ? ਜੇ ਧੱਕਿਆ ਜਾ ਰਿਹਾ ਤਾਂ ਅਸੀਂ ਰਿਐਕਟ ਕਿਵੇਂ ਕਰਨਾ ਹੈ, ਇਹਦੇ ਬਾਰੇ ਸੋਚੀਏ। ਮੇਰਾ ਜਾ ਕੇ ਇੱਥੇ ਇਹਨਾਂ ਸਾਰਿਆਂ ਨੂੰ ਸੱਜਣਾਂ ਉਹਨਾਂ ਮਿੱਤਰਾਂ ਨੂੰ ਆਹੀ ਕਹਿਣਾ ਹੈ ਕਿ ਆਪਾਂ ਇੱਕ ਤਾਂ ਸਾਰੇ ਸੰਘਰਸ਼ਾਂ ਨੂੰ ਇਕੱਠੇ ਕਰ ਲਈਏ। ਜੇ ਅਸੀਂ ਬੰਦੀ ਸਿੰਘਾਂ ਬਾਰੇ ਲਾ ਰਹੇ ਹਾਂ, ਇੱਕ ਮੋਰਚਾ ਲੱਗਣ ਜਾ ਰਿਹਾ ਹੈ, ਬੇਅਦਬੀਆਂ ਬਾਰੇ ਹੈ, ਆ ਬਹਿਬਲ ਕਲਾਂ ਦੇ ਸ਼ਹੀਦਾਂ ਬਾਰੇ ਹੈ, ਅਸੀਂ ਇਕੱਠੇ ਕਿਉਂ ਨਾ ਹੋ ਜਾਈਏ? ਜੇ 32 ਕਿਸਾਨ ਜਥੇਬੰਦੀਆਂ ਵੱਖਰੇ ਵਿਚਾਰਾਂ ਵਾਲੀਆਂ ਇਕੱਠੀਆਂ ਹੋ ਸਕਦੀਆਂ ਤੇ ਯਾਰ ਅਸੀਂ ਇਕੱਠੇ ਕਿਉਂ ਨਹੀਂ ਹੋ ਸਕਦੇ? ਸਾਰਾ ਪੰਥ ਇਕੱਠਾ ਕਿਉਂ ਨਹੀਂ ਹੋ ਸਕਦਾਗਾ? ਸਾਰਾ ਪੰਜਾਬ ਕਿਉਂ ਨਹੀਂ ਇੱਕ ਜਗ੍ਹਾ ਤੇ ਖੜਾ ਹੋ ਸਕਦਾ ਕਿ ਸਾਡੇ ਬੰਦੀਆਂ ਦੀ ਰਿਹਾਈ ਕਰੋ? ਏ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ, ਸਾਡੇ ਉਹ ਸਿੰਘ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ ਉਹ ਨਹੀਂ ਛੱਡੇ ਜਾ ਰਹੇ, ਸਾਡੇ ਉਹ ਸ਼ਹੀਦ ਜਿਹੜੇ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਉਹਨਾਂ ਦਾ ਇਨਸਾਫ ਨਹੀਂ ਮਿਲ ਰਿਹਾ। ਪਤਾ ਕਿਉਂ ਹੋ ਰਿਹਾ ਹੈ? ਇਹ ਹੋ ਰਿਹਾ ਹੈ ਕਿ ਉਹਨਾਂ ਨੂੰ ਲੱਗ ਰਿਹਾ ਆਪਾਂ ਧੌਣ ਤੇ ਗੋਡਾ ਰੱਖ ਨਹੀਂ ਪਾ ਰਹੇ। ਕਿਸਾਨ ਜਥੇਬੰਦੀਆਂ ਨੇ ਰੱਖ ਲਿਆ ਸੀ, ਸ਼ਕਤੀ ਆਪਣੀ ਸੀਗੀ, ਪਰ ਆਪਾਂ ਆ ਨਹੀਂ ਰੱਖ ਪਾ ਰਹੇ। ਹੁਣ ਰੱਖੀਏ ਕਿਵੇਂ? ਇਹਦੇ ਬਾਰੇ ਸੋਚਣਾ ਚਾਹੀਦਾ ਹੈ। ਸਮਾਂ ਦੇਣ ਦਾ ਟਾਈਮ ਚਲਿਆ ਗਿਆ, ਹੁਣ ਸੋਚੀਏ ਆਪਾਂ ਅੱਗੇ ਕਿਵੇਂ ਵਧਣਾ ਹੈ। ਅੱਗੇ ਵਧਿਆ ਕਿਵੇਂ ਜਾਊ? ਜੇਕਰ ਅਮਤੋਜ ਮਾਨ ਦੀ ਅਸੀਂ ਸੁਣਦੇ ਹਾਂ ਤਾਂ ਅਮਤੋਜ ਮਾਨ ਕੀ ਚਾਹੁੰਦੇ ਨੇ ਕਿ ਅੱਗੇ ਕਿਵੇਂ ਵਧਿਆ ਜਾਊਗਾ? ਮੈਨੂੰ ਲੱਗਦਾ ਇਕੱਠੇ ਹੋਇਆ ਜਾਵੇ। ਇੱਕ 19 ਨੂੰ ਮੀਟਿੰਗ ਹੋਣ ਜਾ ਰਹੀ ਹੈ, ਇੱਕ ਮੋਰਚਾ ਲੱਗਣ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ,
ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀਆਂ ਹੋਈਆਂ ਉਹਦਾ ਇਨਸਾਫ ਮਿਲੇ। ਨਾਲ ਆਪਾਂ ਬਾਈਬਲ ਕਲਾਂ ਨੂੰ ਜੋੜੀਏ। ਉਹ ਜਿੰਨੇ ਵੀ 2-3 ਮੋਰਚੇ ਹੋਰ ਲੱਗੇ ਹੋਏ ਨੇ ਤੇ 1-2 ਲੱਗਣਾ ਚਾਹ ਰਹੇ ਨੇ, ਉਹਨਾਂ ਨੂੰ ਇਕੱਠੇ ਕਰੀਏ। ਉਹਦਾ ਐਲਾਨ ਕਿੱਥੋਂ ਹੋਵੇ, ਬੈਠਿਆ ਕਿੱਥੇ ਜਾਵੇ, ਕਿਵੇਂ ਉਹਨੂੰ ਚਲਾਇਆ ਜਾਵੇ, ਇਹਦੇ ਬਾਰੇ ਵਿਚਾਰ ਲਈਏ। ਆ ਮੇਰੇ ਕੋਲ ਤਾਂ ਆਇਆ ਕਿ ਆਪਾਂ ਇਕੱਠੇ ਹੋ ਜਾਈਏ। ਇਕੱਠੇ ਹੋਣ ਦੀ ਗੱਲ ਕਰਦੇ ਆ ਬਾਈ, ਪਰ ਜਿਹੜੇ ਮੂੰਹ ਨੇ ਉਹ ਅੱਡੋ ਅੱਡ ਹੋ ਜਾਂਦੇ ਨੇ। ਫਿਰ ਆਹੀ ਪ੍ਰੋਬਲਮ ਹੈ, ਇਹਨਾਂ ਮੂੰਹਾਂ ਨੂੰ ਇਕੱਠੇ ਕੀਤਾ ਜਾਵੇ। ਜੇ 32 ਜਿਨ੍ਹਾਂ ਨੂੰ ਅਸੀਂ ਬਿਲਕੁਲ ਹੀ ਇੱਕ ਪਾਸੇ ਲੈਫਟ ਇੱਕ ਪਾਸੇ ਰਾਈਟ ਸੀਗੇ, ਉਹ ਇਕੱਠੇ ਹੋ ਸਕਦੇ 32 ਜਥੇਬੰਦੀਆਂ, ਤਾਂ ਅਸੀਂ ਕਿਉਂ ਨਹੀਂ ਹੋ ਸਕਦੇ? ਉਹਨਾਂ ਨੇ ਮਨਾ ਲਈ ਨਾ ਗੱਲ, ਉਹ ਸੈਂਟਰ ਸਰਕਾਰ ਮੰਨ ਗਈ ਤਾਂ ਆਪਾਂ ਨਹੀਂ ਮਨਾ ਸਕਦੇ ਯਾਰ। ਜਿਹਦੇ ਨਾਲ ਪੰਜਾਬ ਦਾ ਬੱਚਾ ਜੁੜਿਆ ਹੈ, ਤੁਸੀਂ ਕੱਲੇ ਨੂੰ ਜਾ ਕੇ ਪੁੱਛ ਲਓ ਕਿ ਭਾਈ ਤੇਰਾ ਇਹਦੇ ਬਾਰੇ ਕੀ ਖਿਆਲ ਆ, ਉਹ ਕਹੂਗਾ ਮੈਂ ਚਾਹੁੰਦਾ ਇਹ ਹੋਵੇ। ਹਰ ਬੰਦਾ ਕਹੂਗਾ ਮੈਂ ਚਾਹੁੰਦਾ ਇਹ ਹੋਵੇ, ਪਰ ਇਹਨੂੰ ਚਲਾਇਆ ਕਿਵੇਂ ਜਾਵੇ ਇਹ ਨਹੀਂ ਪਤਾ। ਚਲਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਸਾਰਿਆਂ ਦੀ, ਜਿਹੜੇ ਬਹਿੰਦੇ ਨੇ ਆ ਕੇ ਚਲਾਓ ਅੱਗੇ ਹੋ ਕੇ। ਸਾਰਾ ਪੰਜਾਬ ਆਉਣ ਨੂੰ ਤਿਆਰ ਹੈ, ਇੱਕ ਬੰਦਾ ਆਉਣ ਨੂੰ ਤਿਆਰ ਹੈ। ਕੋਈ ਕਲਾਕਾਰ, ਕੋਈ ਵਕੀਲ, ਕੋਈ ਸਿਆਸਤਦਾਨ ਪਾਸੇ ਨਹੀਂ ਹੋਊਗਾ। ਕੋਈ ਤਾਂ ਦਿਲੋਂ ਜੁੜੂਗਾ, ਕਿਸੇ ਨੂੰ ਮਜਬੂਰੀ ਵਸ਼ ਆਉਣਾ ਪਊਗਾ। ਪਰ ਆਪਾਂ ਤੁਰੀਏ ਸਹੀ ਇਕੱਠੇ ਹੋ ਕੇ। ਜੇ ਅੱਡੋ ਅੱਡ ਰਵਾਂਗੇ, ਉਂਗਲਾਂ ਖਿਲਰੀਆਂ ਰਹਿਣਗੀਆਂ, ਮਰੋੜਨਗੇ ਵੀ ਤੋੜਨਗੇ ਵੀ। ਮੁੱਕਾ ਬਣਾ ਲਈਏ, ਗੱਲ ਹੋ ਜੂਗੀ। ਕਹਿੰਦੇ ਹੁੰਦੇ ਨੇ ਕਿ ਜਦੋਂ ਰੱਬ ਮਾਰਦਾ ਉਦੋਂ ਮੱਤ ਮਾਰਦਾ। ਰੱਬ ਦੀ ਜਿਹੜੀ ਸੱਟ ਲੱਗਦੀ ਆ ਉਹ ਬਹੁਤ ਖਤਰਨਾਕ ਹੁੰਦੀ ਆ, ਬੰਦਾ ਉੱਠਦਾ ਨਹੀਂ ਹੈਗਾ। ਪਰ ਇੱਥੇ ਤਾਂ ਕਿਸੇ ਨੂੰ ਕੋਈ ਡਰ ਹੀ ਨਹੀਂ ਰਿਹਾ ਰੱਬ ਦਾ। ਉਹ ਨਾ ਬੰਦੇ ਦੇ ਜ਼ਮੀਰ ਜਿਹੜੀ ਹੁੰਦੀ ਹੈ ਨਾ ਦੋਸਤ, ਉਹ ਇੱਕ ਵਾਰੀ ਰਿਐਕਟ ਕਰਦੀ ਹੈ, ਉਹਦੀ ਆਤਮਾ ਇੱਕ ਵਾਰੀ ਰੋਕਦੀ ਹੈ। ਇੱਕ ਝੂਠ ਤੋਂ ਜਦੋਂ ਤੁਸੀਂ ਨਿਕਲ ਗਏ ਨਾ ਅੱਗੇ, ਫਿਰ ਤੁਸੀਂ ਝੂਠ ਵਾਰ-ਵਾਰ ਬੋਲਦੇ ਹੋ। ਮੈਨੂੰ ਲੱਗਦਾ ਇਹਨਾਂ ਦਾ ਇਹੀ ਹਾਲ ਹੋ ਗਿਆ ਕਿ ਇੱਕ ਵਾਰੀ ਵਾਅਦਾ ਖਿਲਾਫੀ ਕਰਤੀ, ਫਿਰ ਇੱਕ ਵਾਰੀ ਕੀ 3 ਵਾਰੀ ਵੀ ਸਹੀ, 5 ਵਾਰੀ ਵੀ ਸਹੀ। ਆਪਾਂ ਇਹਨਾਂ ਨੂੰ 3 ਤੋਂ ਅੱਗੇ ਮੌਕਾ ਨਾ ਦੇਈਏ। ਆਪਾਂ ਆਪ ਸੋਚੀਏ ਕਿ ਆਪਾਂ ਵਧੀਏ ਕਿਵੇਂ ਅੱਗੇ, ਕਿ ਇਹਨਾਂ ਨੂੰ ਮਜਬੂਰੀ 'ਚ ਸਾਡੀ ਗੱਲ ਮੰਨਣੀ ਪਵੇ। ਇੱਛਾ ਸ਼ਕਤੀ ਨਾਲ ਨਹੀਂ, ਇੱਛਾ ਸ਼ਕਤੀ ਦਾ ਸਮਾਂ ਚਲਿਆ ਗਿਆ। 3 ਵਾਰੀ ਮੌਕਾ ਦੇਤਾ ਕਿ ਸਰਕਾਰ ਸੁਹਿਰਦ ਹੋ ਕੇ ਫੈਸਲਾ ਲੈ ਲੇ। ਹੁਣ ਆਪਾਂ ਇਹਨਾਂ ਦੀ ਮਜਬੂਰੀ ਬਣਾ ਦਈਏ। ਮਜਬੂਰੀ ਲੋਕਤੰਤਰ 'ਚ ਉਦੋਂ ਬਣਦੀ ਹੈ ਜਦੋਂ ਤੁਹਾਡੇ ਪਿੱਛੇ ਲੋਕ ਸ਼ਕਤੀ ਆ ਜੇ। ਤੇ ਲੋਕ ਸ਼ਕਤੀ ਉਦੋਂ ਆਉਂਦੀ ਹੈ ਜਦੋਂ ਉਹਨਾਂ ਦੇ ਸਾਹਮਣੇ ਮਾਰਗਦਰਸ਼ਨ ਕਲੀਅਰ ਹੋਵੇ ਕਿ ਐਂ ਕਰਕੇ ਐਂ ਅੱਗੇ ਵਧਾਂਗੇ। ਜਦੋਂ ਆਪਾਂ ਉਹ ਕਲੀਅਰ ਕਰਤਾ, ਮੰਗਾਂ ਤੋਂ ਲੈ ਕੇ ਅੱਗੇ ਵਧਣ ਦੇ ਤੌਰ ਤਰੀਕੇ ਔਰ ਬੰਦਿਆਂ ਦਾ ਇਕੱਠ, ਸਾਰੀਆਂ ਜਥੇਬੰਦੀਆਂ ਇੱਕ ਥਾਂ ਤੇ ਇਕੱਠੀਆਂ ਹੋ ਗਈਆਂ, ਤੁਸੀਂ ਵੇਖਿਓ ਜੇ ਪਟਕ ਦੇਣੇ ਹੋ ਜੂਗਾ। ਇੱਕ ਝੰਡੇ ਥੱਲੇ ਇਕੱਠੇ ਹੋਣ ਦੀਆਂ ਗੱਲਾਂ ਕਰਦੇ ਨੇ ਹਮੇਸ਼ਾ ਕਿ ਇੱਕ ਝੰਡੇ ਥੱਲੇ ਇਕੱਠੇ ਹੋਇਆ ਜਾਵੇ, ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਇਆ ਜਾਵੇ। ਪਰ ਅਮਤੋਜ ਮਾਨ ਕੀ ਸੋਚਦੇ ਨੇ ਉਹ ਗੱਲਾਂ ਬਾਰੇ? ਕਿੰਨਾ ਕੁ ਜਿਹੜਾ ਕਿ ਤੁਹਾਡਾ ਵਿਚਾਰ ਹੈਗਾ? ਇਕੱਠੇ ਦੇਖੋ, ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਤਾਂ ਸਾਰੀ ਦੁਨੀਆ ਹੈਗੀ ਹੈ। ਗੱਲ ਤਾਂ ਇਹ ਹੈ ਅੱਗੇ ਇਕੱਠੇ ਹੋ ਕੇ ਵਧੀਏ ਅੱਗੇ। ਔਰ ਸਭ ਤੋਂ ਅਹਿਮ ਹੈ ਕਿ ਕੋਈ ਹੋਰ ਝੰਡੇ ਦੀ ਲੋੜ ਹੀ ਨਹੀਂ ਸਾਨੂੰ, ਜੋ ਨਿਸ਼ਾਨ ਸਾਹਿਬ ਹੈਗਾ। ਨਿਸ਼ਾਨ ਸਾਹਿਬ ਥੱਲੇ ਜਾਂ ਉਹਨਾਂ ਦੇ ਥੱਲੇ ਜੁੜ ਕੇ ਅੱਗੇ ਤੁਰਨ ਨੂੰ ਹਰ ਕੋਈ ਤਿਆਰ ਹੈ, ਪਰ ਇਕੱਠੇ ਹੋ ਕੇ ਤੁਰਨ ਨੂੰ ਤਿਆਰ ਹੈ ਕਿ ਨਹੀਂ? ਗੱਲ ਆ ਹੈ। ਔਰ ਕਿੱਥੋਂ ਤੁਰਨਾ ਹੈ? ਚੰਡੀਗੜ੍ਹ ਤੋਂ, ਬਾਈਬਲ ਕਲਾਂ ਤੋਂ, ਜੀਰੇ ਤੋਂ, ਕਿੱਥੋਂ ਔਰ ਕਿਵੇਂ ਤੁਰਨਾ ਹੈ? ਮੋਰਚੇ ਦੀ ਰੂਪ ਰੇਖਾ ਕੀ ਹੋਊਗੀ? ਕੀ ਗ੍ਰਿਫਤਾਰੀਆਂ ਦੇਣੀਆਂ, ਜਾਂ ਇੱਕ ਜਗ੍ਹਾ ਤੇ ਬਹਿ ਕੇ ਟ੍ਰੈਫਿਕ ਰੋਕਣੀ ਹੈ, ਜਾਂ ਸਿਰਫ ਵੈਸੇ ਬਹਿਣਾ ਹੈ ਔਰ ਬੋਲਣਾ ਹੈ ਔਰ ਵਾਰ-ਵਾਰ ਹਰ ਬੰਦਿਆਂ ਨੂੰ ਬੁਲਾਉਣਾ ਹੈ, ਪੰਜਾਬ ਦਿਆਂ ਨੂੰ, ਫਿਰ ਦੇਸ਼ ਦਿਆਂ ਨੂੰ, ਫਿਰ ਦੁਨੀਆ ਦਿਆਂ ਨੂੰ? ਕੀ ਰੂਪ ਰੇਖਾ ਹੋਵੇ ਉਹਨੂੰ ਵਿਚਾਰ ਲਈਏ। ਬਿਲਕੁਲ। ਜੇਕਰ ਅਸੀਂ ਗੱਲ ਕਰਦੇ ਹਾਂ ਲਾਸਟ ਦੇ ਵਿੱਚ, ਇਹ ਵੀ ਕਿਹਾ ਜਾਂਦਾ ਕਿ ਜਿਹੜਾ ਸੱਚ ਹੁੰਦਾ ਉਹ ਜਦੋਂ ਨੂੰ ਪੈਰੀਂ ਜੁੱਤੀ ਪਾਉਂਦਾ ਤਾਂ ਝੂਠ ਪੂਰੀ ਦੁਨੀਆ ਘੁੰਮ ਜਾਂਦਾ। ਪਰ ਅੱਜ ਜਿਹੜਾ ਸੱਚ ਆ ਉਹ ਉੱਥੇ ਹੀ ਖੜਾ ਗਾ, ਤੇ ਝੂਠ ਆ ਜਿਹੜਾ ਉਹ ਪੂਰੇ ਦੁਨੀਆ ਦੇ ਵਿੱਚ ਵਿਸਰ ਗਿਆ ਗਾ, ਪਸਾਰ ਹੋ ਰਿਹਾ ਝੂਠ ਦਾ। ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਵੀ ਝੂਠ ਬੋਲ ਕੇ ਆਈ। ਜੇਕਰ ਅਸੀਂ ਹੋਰ ਪਾਰਟੀਆਂ ਦੀ ਗੱਲ ਕਰਦੇ ਹਾਂ, ਉਹ ਵੀ ਝੂਠ ਬੋਲ ਕੇ ਆਉਂਦੀਆਂ ਨੇ ਇੱਥੇ, ਤੇ ਬਹਿਮਣ ਕਲਾਂ ਨੂੰ ਵਰਤਿਆ ਜਾ ਰਿਹਾ ਕਿਤੇ ਨਾ ਕਿਤੇ ਜਾ ਕੇ। ਮੈਨੂੰ ਲੱਗਦਾ ਇਹ ਤਾਂ ਸੱਚ ਹੈ। ਤੁਹਾਡੀ ਇਹ ਗੱਲ ਬਹੁਤ ਸਹੀ ਹੈ ਕਿ ਜਦੋਂ ਆਉਂਦੇ ਅਸੀਂ 24 ਘੰਟਿਆਂ 'ਚ ਫੈਸਲਾ ਕਰ ਦਿਆਂਗੇ, ਇਹ ਵਰਤਿਆ ਹੀ ਗਿਆ ਹੈ ਨਾ। ਔਰ ਕਿਸੇ ਨੂੰ ਵੀ ਅਸੀਂ ਲੀਡਰੀਆਂ ਚਮਕਾਉਣ ਦਾ ਜਾਂ ਦੂਜਿਆਂ ਨੂੰ ਬਦਨਾਮ ਕਰਨ ਦਾ ਮੌਕਾ ਪ੍ਰੋਵਾਈਡ ਨਾ ਕਰੀਏ। ਅਸੀਂ ਗੱਲ ਕਰੀਏ ਇਨਸਾਫ ਦੀ। ਕਿਉਂਕਿ ਦੇਖੋ, ਜਿਹੜੇ ਸਾਹਮਣੇ ਵਾਲੇ ਆ ਨਾ, ਜਿਹੜੇ ਫਾਇਦਾ ਉਠਾਉਣਾ ਚਾਹੁੰਦੇ ਜਾਂ ਕਿਸੇ ਨੂੰ ਬਦਨਾਮ ਕਰਨਾ ਚਾਹੁੰਦੇ ਜਾਂ ਕੁਝ ਹੋਰ ਕਰਨਾ ਚਾਹੁੰਦੇ, ਮੋਟਿਵ ਹੋਰ ਨੇ, ਉਹ ਤਾਂ ਕੋਸ਼ਿਸ਼ ਕਰਨਗੇ। ਗੱਲ ਤਾਂ ਇਹ ਹੈ ਕਿ ਅਸੀਂ ਉਹਨਾਂ ਨੂੰ ਇਹ ਫਾਇਦਾ ਨਾ ਲੈਣ ਦੇਈਏ। ਸਾਡੀ ਡਾਇਰੈਕਸ਼ਨ ਕਲੀਅਰ ਹੋਵੇ
ਕਿ ਅਸੀਂ ਐ ਅੱਗੇ ਵਧਣਾ ਹੈ। ਉਹ ਗੱਲ ਕੀਤੀ ਜਾਵੇ ਬਹਿ ਕੇ। ਇੱਕ 19 ਨੂੰ ਮੀਟਿੰਗ ਹੋ ਰਹੀ ਹੈ ਆਪਣਾ ਲੁਧਿਆਣਾ ਕੋਲੇ ਗੁਰਦੁਆਰਾ ਸਾਹਿਬ 'ਚ। ਉਸ ਮੀਟਿੰਗ ਦੇ ਵਿੱਚ ਇਹ ਵਿਚਾਰ ਲਈਏ ਬਹਿ ਕੇ, ਜਾਂ ਇੱਥੇ ਵੀ ਵਿਚਾਰ ਲਈਏ ਕਿ ਆਪਾਂ ਅੱਗੇ ਕਿਵੇਂ ਵਧਣਾ ਤੇ ਇਕੱਠੇ ਕਿਵੇਂ ਹੋਣਾ, ਔਰ ਕਿਸੇ ਨੂੰ ਕੋਈ ਮੌਕਾ ਨਹੀਂ ਦੇਣਾ ਵਿੱਚੋਂ। ਇਹ ਇਨਸਾਫ ਦਾ ਮਸਲਾ ਹੈ। ਗੋਲੀਆਂ ਚੱਲੀਆਂ ਨੇ, 2 ਸਿੰਘ ਸ਼ਹੀਦ ਹੋਏ ਨੇ ਔਰ ਪਤਾ ਨਹੀਂ ਕਿੰਨੇ ਜ਼ਖਮੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਕਿੰਨੀਆਂ। ਸਾਖਸ਼ਾਤ ਗੁਰੂ ਨੇ ਸਾਡੇ ਸਿੰਘ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਦੀ ਰਿਹਾਈ ਨਹੀਂ ਹੋ ਰਹੀ। ਕਿੰਨੇ ਮਸਲੇ ਨੇ, ਕੋਈ ਪੈਰੋਲ ਨਹੀਂ ਮਿਲ ਰਹੀ ਕਿਸੇ ਨੂੰ। ਜਥੇਦਾਰ ਹੋਰਾਂ ਨੂੰ ਇੱਥੇ ਲਿਆਉਣਾ ਚਾਹੀਦਾ, ਉਹ ਦਿੱਲੀ ਬੈਠੇ ਨੇ। ਰਾਮ ਰਹੀਮ ਵਰਗੇ ਸੌਦਾ ਸਾਧਾਂ ਨੂੰ ਛੱਡਿਆ ਜਾ ਰਿਹਾ, ਪੈਰੋਲ ਦਿੱਤੀ ਜਾ ਰਹੀ ਆ 3-3। ਜੇ ਨਹੀਂ ਹੋ ਰਿਹਾ ਤੇ ਸਾਡੀ ਕਮਜ਼ੋਰੀ ਹੈ। ਉਸ ਕਮਜ਼ੋਰੀ ਨੂੰ ਸ਼ਕਤੀ ਕਿਵੇਂ ਬਣਾਉਣਾ, ਇਹ ਵਿਚਾਰ ਲਈਏ ਬਹਿ ਕੇ। ਪਰ ਆਪਾਂ ਕਹਿ ਰਹੇ ਹਾਂ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਸਿੱਖ ਆਜ਼ਾਦ ਨਹੀਂ ਹੈਗੇ, ਗੁਲਾਮ ਨੇ। ਜੇਕਰ ਅਸੀਂ ਗੱਲ ਕਰਦੇ ਹਾਂ, ਜਦੋਂ ਬਹਿਮਲ ਕਲਾਂ ਦੀ ਧਰਤੀ ਤੇ ਬੇਅਦਬੀ ਹੁੰਦੀ ਆ, ਉਦੋਂ ਤਾਂ ਪੰਜਾਬ ਦੇ ਵਿੱਚ ਪੰਥਕ ਸਰਕਾਰ ਸੀਗੀ, ਪੰਥਕ ਕਹਾਉਂਦੀ ਸੀ ਆਪਣੇ ਆਪ ਨੂੰ। ਉਹਨਾਂ ਨੂੰ ਵੀ SIT ਦੇ ਸਾਹਮਣੇ ਪੇਸ਼ ਹੋਣਾ ਪਿਆ। ਸੁਖਬੀਰ ਬਾਦਲ ਦੀ ਕੱਲ੍ਹ ਪੇਸ਼ੀ ਹੁੰਦੀ ਆ, ਤੇ ਹੋਰ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੀਆਂ ਪੇਸ਼ੀਆਂ ਹੁੰਦੀਆਂ ਨੇ, ਸਮੇਤ ਸੈਣੀ ਵਰਗਿਆਂ ਦੀਆਂ ਪੇਸ਼ੀਆਂ ਹੁੰਦੀਆਂ ਨੇ। ਉਹਨਾਂ ਬਾਰੇ ਕੀ ਸੋਚਦੇ ਹੋ? ਦੇਖੋ, ਪੇਸ਼ੀਆਂ ਹੋ ਕੇ ਹੁਣ ਉਹਦਾ ਰਿਜ਼ਲਟ ਵੀ ਤਾਂ ਕੱਢਣਾ ਚਾਹੀਦਾ। ਆਲਰੇਡੀ ਇੱਕ ਪਹਿਲਾਂ ਦੀ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਪਈ ਹੈ, ਆਪਣੀ ਈਵਨ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਪਈ ਹੈ ਉਹਨਾਂ ਨਾਲ। ਉਹਦੇ 'ਚੋਂ ਕੱਢ ਲਓ ਗੱਲਾਂ, ਨਵੀਆਂ ਵੀ ਹੋ ਗਈਆਂ। ਔਰ ਪੰਥਕ ਸਰਕਾਰ ਹੈ ਜਾਂ ਨਹੀਂ ਹੈ, ਕਿ ਦਾੜੇ ਪ੍ਰਕਾਸ਼ ਲੈਣ ਨਾਲ ਹੀ ਇਹ ਗੱਲ ਹੋ ਜੂਗੀ, ਜਾਂ ਤੁਹਾਡੇ ਕਰਮਾਂ ਦਾ ਹਿਸਾਬ ਕੀਤਾ ਜਾਊਗਾ? ਤੁਹਾਡੇ ਕਰਮਾਂ 'ਚ ਪੰਥ ਹੈ, ਜੇ ਹੈ ਤਾਂ ਸਾਰੇ ਪੰਥ ਨੂੰ ਨਜ਼ਰ ਆ ਜੂਗਾ, ਜੇ ਨਹੀਂ ਹੈ ਤਾਂ ਫਿਰ ਭਾਈ ਉਹ ਵੀ ਪਤਾ ਲੱਗ ਜੂਗਾ। ਉਹ ਪਤਾ ਲੱਗ ਚੁੱਕਾ ਆਪਾਂ ਨੂੰ। ਸ਼ਾਇਦ ਇਸੇ ਕਰਕੇ ਬਾਕੀ ਦੇ ਦੋਖੀਆਂ ਨੂੰ ਸਜ਼ਾ ਦੇਣ ਲਈ ਅਸੀਂ ਇੱਕ ਨਵੀਂ ਧਿਰ ਨੂੰ ਚੁਣਿਆ ਸੀ। ਉਹ ਨਵੀਂ ਧਿਰ ਹੁਣ ਕਿੱਥੇ ਪਹੁੰਚ ਗਈ ਹੈ? ਉਹ ਨਵੀਂ ਧਿਰ ਕਿੰਨੇ ਵਾਅਦੇ ਕਰ ਗਈ ਹੈ? ਇੰਨੇ ਵਾਅਦੇ ਤਾਂ ਮੈਨੂੰ ਲੱਗਦਾ ਪਿਛਲਿਆਂ ਨੇ ਨਹੀਂ ਕੀਤੇ ਹੋਣੇ। ਪਤੰਦਰਾਂ ਨੇ 6-7 ਵਾਅਦੇ 3-4 ਵਾਅਦੇ ਤਾਂ ਸਿੱਧੇ ਹੀ ਕਰ ਲਏ। ਉਦੋਂ ਪਹਿਲਾਂ ਵੀ ਬੜਾ ਕੁਝ ਕਹਿ ਲਿਆ, ਕੁਛ ਨਹੀਂ ਹੋਇਆ। ਹੁਣ ਸਾਨੂੰ ਇਹਦੇ ਬਾਰੇ ਕੁਝ ਫੈਸਲਾ ਲੈਣਾ ਚਾਹੀਦਾ ਹੈ, ਕਿਉਂਕਿ ਅਸੀਂ ਦੂਜੇ ਵੱਲ ਕਦੋਂ ਤੱਕ ਵੇਖੀ ਜਾਵਾਂਗੇ ਔਰ ਉਹਨਾਂ ਨੂੰ ਸੁਣੀ ਵੀ ਕਦੋਂ ਤੱਕ ਜਾਵਾਂਗੇ। ਹੁਣ ਸਾਨੂੰ ਆਪਦੇ ਫੈਸਲੇ ਆਪ ਲੈਣੇ ਚਾਹੀਦੇ ਆ, ਔਰ ਫੈਸਲੇ ਇਕੱਠ 'ਚੋਂ ਹੋਣੇ ਚਾਹੀਦੇ ਨੇ। ਕਿਉਂਕਿ ਲੋਕਾਂ ਦੇ ਵਿੱਚ ਦੇਖੋ, ਜਦੋਂ ਤੱਕ ਆਪਾਂ ਇਹਨਾਂ ਦੇ ਚੋਟ ਨਹੀਂ ਕਰਾਂਗੇ, ਇਹਨਾਂ ਤੇ ਚੋਟ ਪਤਾ ਕਦੋਂ ਹੁੰਦੀ ਹੈ? ਜਦੋਂ ਇਹਨਾਂ ਨੂੰ ਵੋਟਾਂ ਦਾ ਡਰ ਹੁੰਦਾ ਹੈ। ਵੋਟਾਂ ਕਿਹਦੀਆਂ ਹੁੰਦੀਆਂ ਨੇ? ਜਨਸ਼ਕਤੀ ਦੀਆਂ। ਉਹਨਾਂ ਨੂੰ ਇਕੱਠੇ ਕਰਕੇ ਅੱਗੇ ਵਧੀਏ, ਔਰ ਇਹਨਾਂ ਨੂੰ ਲੱਗੇ ਕਿ ਸਾਡਾ ਆਧਾਰ ਖਿਸਕ ਰਿਹਾ, ਤਾਂ ਤੁਸੀਂ ਵੇਖੋ ਜੇ ਦੂਜੇ ਦਿਨ ਫੈਸਲਾ ਹੋ ਜਾਊ। ਜੇ ਨਹੀਂ ਇਹ ਕਰ ਪਾਏ ਆਪਾਂ, ਤੁਸੀਂ ਲੱਖ ਰੌਲਾ ਪਾਈ ਜਾਓ ਇੱਥੇ ਬਹਿ ਕੇ, ਲੱਖ ਇਹਦੀਆਂ ਸ਼ਹੀਦਾਂ ਦੀਆਂ ਤਸਵੀਰਾਂ ਵਿਖਾ ਕੇ ਦੁਹਾਈਆਂ ਦੇ ਲਓ, ਇਹਨਾਂ ਨੇ ਨਹੀਂ ਮੰਨਣੀ ਗੱਲ। ਸੋ ਹਿਰਦ ਹੋ ਕੇ ਮੰਨਣੀ ਹੁੰਦੀ, ਹੁਣ ਤੱਕ ਮੰਨ ਚੁੱਕੇ ਹੁੰਦੇ। ਹੁਣ ਤਾਂ ਧੌਣ ਤੇ ਗੋਡਾ ਰੱਖ ਕੇ ਮਨਾਉਣੀ ਪਊ, ਔਰ ਧੌਣ ਤੇ ਗੋਡਾ ਕਿਸੇ ਹੋਰ ਤਰੀਕੇ ਨਾਲ ਨਹੀਂ, ਜਨ ਸ਼ਕਤੀ ਨਾਲ ਰੱਖਿਆ ਜਾ ਸਕਦਾ। ਔਰ ਉਹ ਜਨ ਸ਼ਕਤੀ ਤਾਂ ਇਕੱਠੀ ਹੋਊਗੀ ਜੇ ਪਹਿਲਾਂ ਅਗਲੇ ਇਕੱਠੇ ਹੋ ਜਾਣਗੇ, ਉਹਨਾਂ ਨੂੰ ਇਕੱਠੇ ਕਰ ਲਈਏ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਬਾਈ ਅਮਤੋਜ ਮਾਨ ਮੌਜੂਦ ਸਨ। ਤਾਂ ਇਹਨਾਂ ਦਾ ਇਹੋ ਹੀ ਕਹਿਣਾ ਕਿ ਇੱਕ ਝੰਡੇ ਥੱਲੇ ਤੇ ਇੱਕ ਨਿਸ਼ਾਨੇ ਤੇ ਇਕੱਠੇ ਹੋਣਾ ਬਣਦਾ ਗਾ, ਸਾਰੀ ਕੌਮ ਦਾ ਤੇ ਸਾਰੇ ਲੋਕਾਂ ਦਾ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਕੌਮ ਤੇ ਲੋਕ ਇੱਕ ਝੰਡੇ ਥੱਲੇ ਤੇ ਇੱਕ ਨਿਸ਼ਾਨੇ ਤੇ ਇਕੱਠੇ ਹੁੰਦੇ ਨੇ। ਅੱਜ ਅਸੀਂ ਬਹਿਮਲ ਕਲਾਂ ਦੀ ਗੱਲ ਕਰਾਂਗੇ। ਤਾਂ ਬਹਿਮਲ ਕਲਾਂ ਦੀ ਧਰਤੀ ਤੇ ਖੜੇ ਹਾਂ। ਸਾਡੇ ਨਾਲ ਸਰਦਾਰ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਉਦੋਕੇ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਖਾਲਸਾ ਫਤਿਹ ਜੀ। ਉਦੋਕੇ ਸਾਹਿਬ, ਕਿਵੇਂ ਦੇਖਦੇ ਹੋ? ਸਰਕਾਰ ਸੀ ਜਿਹੜੀ 24 ਘੰਟਿਆਂ ਦਾ ਇਨਸਾਫ ਕਰਦੀ 8-9 ਮਹੀਨਿਆਂ ਤੇ ਲੈ ਗਈ ਇਹ ਗੱਲ। ਬਿਲਕੁਲ ਜੀ, ਸਰਕਾਰਾਂ ਪਤਾ ਨਹੀਂ ਇਸ ਮੁੱਦੇ ਦੀ ਸੰਜੀਦਗੀ ਨੂੰ ਕਿਉਂ ਨਹੀਂ ਸਮਝ ਰਹੀਆਂ, ਜਾਂ ਫਿਰ ਮੈਂ ਜੇ ਇਹਦੀ ਤੱਥ ਨੂੰ ਸਮਝਣ ਦਾ ਯਤਨ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਜਦੋਂ ਸਰਦਾਰ ਨਾਰਾਇਣ ਸਿੰਘ ਹੁਣਾਂ ਨੇ ਇੱਕ ਕਿਤਾਬ ਲਿਖੀ ਸੀ, ਕਿਉਂ ਕੀਤੇ ਹੋਵੇ ਸਾਹ, ਉਹਦੇ ਵਿੱਚ ਉਹਨਾਂ ਨੇ ਉਸ ਸਮੇਂ ਅੰਗਰੇਜ਼ਾਂ ਦੇ ਸਮੇਂ ਦੇ ਇੱਕ ਖੁਫੀਆ ਵਿਭਾਗ ਦੇ ਆਫੀਸਰ ਦੀ ਕੋਟੇਸ਼ਨ ਦਿੱਤੀ ਸੀ ਕਿ ਹਿੰਦੂਤਵ ਹਮੇਸ਼ਾ ਹੀ ਇੱਕ ਅਜਗਰ ਦੀ ਤਰ੍ਹਾਂ ਸਿੱਖ ਧਰਮ ਨੂੰ ਨਿਗਲਣ ਦੇ ਵਾਸਤੇ ਯਤਨਸ਼ੀਲ ਰਿਹਾ, ਔਰ ਉਹ ਜਿਹੜਾ ਅਜਗਰ ਦੇ ਨਿਕਲਣ ਦੇ ਤਰੀਕੇ ਨੇ ਉਹ ਸਾਡੀ ਵਿਚਾਰਧਾਰਾ ਜਾਂ ਵਿਲੱਖਣਤਾ ਦੇ ਉੱਪਰ ਹਮਲਾ ਸ਼ੁਰੂ ਤੋਂ ਰਿਹਾ। ਸੋ ਤੁਸੀਂ ਜੇਕਰ 70 ਤੋਂ ਸ਼ੁਰੂ ਹੋ ਜਾਂਦੇ ਹੋ, ਵੈਸੇ ਤਾਂ ਜੇਕਰ 1947 ਤੋਂ ਬਾਅਦ ਹੀ ਸ਼ੁਰੂ ਕਰ ਲਈਏ ਤਾਂ ਜਰਾਇਮ ਪੇਸ਼ਾ ਕੌਮ ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਵੀ ਵਰਤਾਰੇ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਤੁਹਾਨੂੰ ਇਸ ਮਾਨਸਿਕਤਾ ਨੂੰ ਸਮਝਣ ਦਾ ਜਿਹੜਾ ਮੌਕਾ ਮਿਲ ਸਕਦਾ ਹੈ। ਪਰ ਜੇਕਰ ਅਸੀਂ ਖਾਸ ਕਰਕੇ ਨਿਰੰਕਾਰੀ ਕਾਂਡ ਨੂੰ ਵੇਖੀਏ ਤਾਂ ਉਹ ਵੀ ਬਿਲਕੁਲ
ਤੁਹਾਨੂੰ ਇੱਕਦਮ ਸਮਰੂਪ ਜਿਹਾ ਵਰਤਾਰਾ ਲੱਗੇਗਾ ਇਹਦੇ, ਕਿ ਉਹਨਾਂ ਸਮਿਆਂ ਦੇ ਵਿੱਚ ਵੀ ਉਹਨਾਂ ਵੱਲੋਂ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉੱਪਰ ਜਿਹੜਾ ਸੀਗਾ ਉਹ ਹਮਲਾ ਕੀਤਾ ਗਿਆ। ਜਿਹੜਾ ਹਮਲਾ ਹੁੰਦਾ ਉਹ ਦੋ ਤਰ੍ਹਾਂ ਦਾ ਹੁੰਦਾ। ਇੱਕ ਅਸੀਂ ਕਹਿੰਦੇ ਆ ਕਿ ਜਿਹੜਾ ਹਮਲਾ ਹੈ ਉਹਦਾ ਇੱਕ ਪ੍ਰਤੱਖ ਰੂਪ ਹੁੰਦਾ, ਇੱਕ ਵਿਚਾਰਧਾਰਾ ਤੇ ਹਮਲਾ ਹੁੰਦਾ। ਸੋ ਉਸ ਸਮੇਂ ਵਿਚਾਰਧਾਰਾ ਦੇ ਉੱਪਰ ਹਮਲਾ ਸੀਗਾ, ਜਿਹਦੇ ਵਿੱਚ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉੱਪਰ ਜਿਹਨੂੰ ਅਸੀਂ ਕਹਿੰਦੇ ਆ ਕਿ ਇੱਕ ਬੌਧਿਕ ਹਮਲਾ ਕੀਤਾ ਗਿਆ, ਜਿਹਦੇ ਵਿੱਚ ਇਹ ਗੱਲ ਕਹਿਣ ਦਾ ਯਤਨ ਕੀਤਾ ਗਿਆ ਕਿ ਜਿਹੜੇ ਸਾਡੇ ਦੇਹਧਾਰੀ ਗੁਰੂ ਨੇ ਉਹ ਸਮਰੱਥ ਨੇ ਜਾਂ ਉਹ ਵੱਡੇ ਨੇ, ਤੇ ਸ਼ਬਦ ਗੁਰੂ ਦੇ ਉਪਾਸ਼ਕ ਜਿਹੜੇ ਸੀ ਉਹਨਾਂ ਨੂੰ ਬੇਅਦਬ ਕੀਤਾ ਗਿਆ। ਇਸੇ ਤਰ੍ਹਾਂ ਦੇ ਨਾਲ ਜਿਹੜਾ ਹੁਣ ਵਰਤਾਰਾ ਚੱਲ ਰਿਹਾ ਹੈ, ਇਹਦੇ ਵਿੱਚ ਵੀ ਇੱਕ ਦੇਹਧਾਰੀ ਡੇਰਾ ਜ਼ਿੰਮੇਵਾਰ ਆ, ਜਿਹਦੇ ਮੇਰੇ ਖਿਆਲ ਦੇ ਨਾਲ ਕਿ ਜਿਹੜਾ ਪਹਿਲਾਂ ਨਿਰੰਕਾਰੀ ਕਾਂਡ ਦੇ ਦੌਰਾਨ ਜਿਹੜਾ ਵਰਤਾਰਾ ਵਾਪਰਿਆ ਸੀ, ਉਹ ਤੋਂ ਇੱਕ ਉੱਪਰਲਾ ਪੜਾਅ ਜਿਹੜਾ ਉਹ ਸ਼ੁਰੂ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਕਬਜ਼ੇ 'ਚ ਲੈਣਾ, ਵੰਗਾਰ ਕੇ ਬੇਅਦਬ ਕਰਨਾ। ਔਰ ਇਹਦੇ 'ਚ ਸਭ ਤੋਂ ਜਿਹੜਾ ਮਾੜਾ ਕਹਿ ਸਕਦੇ ਕਿ ਵਤੀਰਾ ਰਿਹਾ ਹੈ, ਉਸ ਸਮੇਂ ਦੀ ਅਕਾਲੀ ਸਰਕਾਰ ਦਾ ਰਿਹਾ। ਬੇਸ਼ੱਕ ਕਿ ਹੁਣ ਤਾਂ ਬਹੁਤ ਸਾਰੀਆਂ ਜਾਂਚ ਕਮਿਸ਼ਨਾਂ ਦੀਆਂ ਰਿਪੋਰਟਾਂ ਵੀ ਆ ਗਈਆਂ ਜਿਹਦੇ 'ਚ ਉਹ ਧਿਰ ਸਿੱਧੀ ਜ਼ਿੰਮੇਵਾਰ ਹੈ, ਪਰ ਮੈਂ ਕਹਿੰਦਾ ਕਿ ਮੰਨ ਲਓ ਤੁਸੀਂ ਸਟੇਟ ਦੇ ਨੁਮਾਇੰਦੇ ਹੋ, ਤੁਸੀਂ ਰਾਜਨੀਤਿਕ ਤੌਰ ਤੇ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਬਿਰਾਜਮਾਨ ਹੋ, ਮੰਨ ਲਓ ਤੁਹਾਡਾ ਬੇਅਦਬੀ ਦੇ 'ਚ ਹੱਥ ਨਹੀਂ ਵੀ ਹੈਗਾ, ਤਾਂ ਵੀ ਕੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਤੁਹਾਡਾ ਫਰਜ਼ ਨਹੀਂ? ਕਿਸੇ ਦੋਸ਼ੀ ਦੇ ਖਿਲਾਫ ਕਾਰਵਾਈ ਕਰਨਾ ਫਰਜ਼ ਨਹੀਂ? ਜਾਂ ਫਿਰ ਤੁਹਾਡੀ ਪੁਲਿਸ ਜਿਹੜੀ ਆ ਉਹ ਆਮ ਲੋਕਾਂ ਦੇ ਉੱਪਰ ਗੋਲੀ ਚਲਾ ਲਵੇ ਤੇ ਤੁਸੀਂ ਆਪਣੇ ਪੁਲਿਸ ਅਫਸਰਾਂ ਨੂੰ ਕਹਿ ਦਿਓ ਕਿ ਬੇਪਛਾਣ ਪੁਲਿਸ ਹੈ, ਅਣਪਛਾਤੀ ਪੁਲਿਸ ਆ। ਸੋ ਇਹਨਾਂ ਸਾਰੇ ਵਰਤਾਰਿਆਂ 'ਚ ਜਿਹੜੀ ਗੱਲ ਸਪਸ਼ਟ ਹੁੰਦੀ ਹੈ ਨਾ, ਉਹ ਤਾਂ ਇਹੀ ਹੁੰਦੀ ਹੈ ਕਿ ਜਿਹੜੀ ਮੈਂ ਤੁਹਾਨੂੰ ਆਰੰਭ 'ਚ ਗੱਲ ਕੀਤੀ ਸੀ ਕਿ ਕਿਸੇ ਤਰੀਕੇ ਦੇ ਨਾਲ ਸਿੱਖਾਂ ਦੀ ਵਿਚਾਰਧਾਰਾ ਦੇ ਉੱਪਰ ਹਮਲਾ ਕੀਤਾ ਜਾ ਰਿਹਾ। ਉਦੋਂ ਸਾਹਿਬ ਜੇ ਅਸੀਂ ਗੱਲ ਕਰਦੇ ਹਾਂ ਸਿੱਖਾਂ ਦੇ ਜਿਹੜੇ ਕਿ ਪ੍ਰਚਾਰਕ ਆਗੂ ਨੇ, ਖਾਸ ਕਰਕੇ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਹੁਣ, ਪਰ ਉਹਨਾਂ ਦੇ ਹੀ ਆਪਣੇ ਮੂੰਹ ਵੱਖੋ ਵੱਖਰੇ ਹੋਏ ਪਏ ਨੇ, ਇਹ ਵੀ ਕਿਤੇ ਨਾ ਕਿਤੇ ਤਰਾਸਦੀ ਮੰਨਦੇ ਹੋ ਕੌਮ ਦੀ? ਮੇਰੀ ਸ਼ੁਰੂ ਤੋਂ ਇੱਕ ਗੱਲ ਰਹੀ ਹੈ ਕਿ ਜਦੋਂ ਵੀ ਕੌਮ ਦੇ ਵਿੱਚ ਅੰਤਰ ਵਿਰੋਧ ਦੀ ਜੰਗ ਛਿੜ ਜਾਂਦੀ ਹੈ ਨਾ, ਉਦੋਂ ਤੁਸੀਂ ਇੱਕ ਨਿਸ਼ਾਨੇ ਨੂੰ ਲਾਂਭੇ ਕਰ ਲੈਂਦੇ ਹੋ। ਅੱਜ ਵੀ ਹਾਲਾਤ ਉਵੇਂ ਦੇ ਨੇ ਕਿ ਸਾਡੀ ਜੰਗ ਅੰਤਰ ਵਿਰੋਧ ਤੇ ਕੇਂਦਰਿਤ ਹੋ ਗਈ ਆ, ਤਾਂ ਮੈਨੂੰ ਲੱਗਦਾ ਨਹੀਂ ਕਿ ਇਹਦੇ ਵਿੱਚ ਹੁਣ ਕੋਈ ਕਿਸੇ ਇੱਕ ਖਾਸ ਨਿਸ਼ਾਨੇ ਦੇ ਉੱਪਰ ਪਹੁੰਚਿਆ ਜਾ ਸਕਦਾ। ਜਿੱਦਾਂ ਕਿ ਬੰਦੀ ਸਿੰਘਾਂ ਦੀ ਗੱਲ ਹੁੰਦੀ ਆ ਬਾਰ-ਬਾਰ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾਊਗਾ, ਬਹਿਮਲ ਕਲਾਂ ਦਾ ਇਨਸਾਫ ਲੈਤਾ ਜਾਊਗਾ, ਅਜਿਹੀਆਂ ਗੱਲਾਂ ਹੁੰਦੀਆਂ ਨੇ, ਸਟੇਟਮੈਂਟਾਂ ਆਉਂਦੀਆਂ ਨੇ, ਫਿਰ ਕਿਤੇ ਨਾ ਕਿਤੇ ਜਾ ਕੇ ਉਹ ਅਲੋਪ ਹੋ ਜਾਂਦੀਆਂ ਨੇ। ਮੈਨੂੰ ਯਾਦ ਆ ਜਦੋਂ ਦੀਪ ਸਿੱਧੂ ਜਾ ਕੇ ਗਵਰਨਰ ਨੂੰ ਮਿਲਦੇ ਨੇ, ਗਵਰਨਰ ਦੇ ਨਾਲ ਗੱਲਬਾਤ ਕਰਦੇ ਨੇ, ਫਿਰ ਦੀਪ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੱਤੇ ਨੇ ਆਪਦੇ। ਬਿਲਕੁਲ ਮੈਨੂੰ ਇੰਝ ਲੱਗਦਾ ਹੁੰਦਾ ਹੈ ਕਿ ਜਦੋਂ ਕੌਮ ਦੀ ਸੰਗਠਿਤ ਰੂਪ 'ਚ ਤੁਸੀਂ ਕੌਮ ਨੂੰ ਵੇਖਣਾ ਹੋਵੇ ਨਾ ਕਿ ਕਿਹੜਾ ਬੰਦਾ ਕਿਸ ਕਾਰਜ ਦੇ ਲਈ ਯਤਨਸ਼ੀਲ ਆ, ਤਾਂ ਉਹਦੇ 'ਚ ਇਹ ਵੇਖਣਾ ਪੈਂਦਾ ਕਿ ਕਿਹੜਾ ਵਿਅਕਤੀ ਕਿੰਨਾ ਕੁ ਭਾਰ ਚੁੱਕ ਸਕਦਾ ਜਿਹਦੇ ਨੂੰ ਕੌਮ ਨੂੰ ਕੋਈ ਸਾਰਥਕ ਫਾਇਦਾ ਹੋ ਸਕੇ ਜਾਂ ਚੰਗੀ ਅਪਰੋਚ ਰੱਖ ਸਕਦਾ ਹੋਵੇ। ਸਾਡੀ ਹੁਣ ਸਮਝ ਇੱਥੇ ਬਣ ਚੁੱਕੀ ਹੈ ਕਿ ਮੈਂ ਵੇਖੋ ਤੁਹਾਡੇ ਮੀਡੀਆ ਤੇ ਕਹਿ ਰਿਹਾ, ਜਿਹਦੇ ਵਾਸਤੇ ਸਾਡਾ ਸੋਸ਼ਲ ਮੀਡੀਆ ਵੀ ਜ਼ਿੰਮੇਵਾਰ ਆ। ਸਾਡੀ ਸਮਝ ਇੱਥੋਂ ਤੱਕ ਬਣ ਚੁੱਕੀ ਹੈ ਕਿ ਅਸੀਂ ਕਿਸੇ ਵਿਅਕਤੀ ਨੂੰ ਨਕਾਰਾਤਮਕ ਰੂਪ 'ਚ ਨਿੰਦਣਾ ਕਿਵੇਂ ਹੈ, ਉਹਦੀ ਪ੍ਰਾਪਤੀ ਦੇ ਉੱਪਰ ਸਾਡੀ ਨਾਲ ਤੁਰਨ ਦੀ ਜਿਹੜੀ ਭੂਮਿਕਾ ਸੀ ਉਹ ਖਤਮ ਹੋ ਚੁੱਕੀ ਹੈ। ਤੁਸੀਂ ਮੀਡੀਆ ਦੀ ਗੱਲ ਕਰੀ ਆ, ਮੀਡੀਆ ਦੀ ਭੂਮਿਕਾ ਕਿੱਥੇ ਹੀ ਦੇਖਦੇ ਹੋ? ਕਿਉਂਕਿ ਇੱਕ ਮੁੱਦਾ ਆਉਂਦਾਗਾ ਤਾਂ ਉਸ ਮੁੱਦੇ ਨੂੰ ਉਭਾਰਿਆ ਜਾਂਦਾ, ਉਠਾਇਆ ਜਾਂਦਾ। ਜਿਵੇਂ ਆ ਪਿਛਲੇ ਦਿਨੀ ਅੰਮ੍ਰਿਤਪਾਲ ਦੇ ਵੱਲੋਂ ਜਿਹੜਾ ਕਿ ਕੁਰਸੀਆਂ ਤੋੜੀਆਂ ਗਈਆਂ, ਪਰ ਦੂਸਰੇ ਪਾਸੇ ਜਲੰਧਰ ਦੇ ਵਿੱਚ ਘਰ ਤੋੜੇ ਗਏ ਨੇ। ਖਾਸ ਕਰਕੇ ਕੁਰਸੀਆਂ ਦੀ ਗੱਲ ਜ਼ਿਆਦਾ ਉਭਾਰੀ ਗਈ ਆ ਤੇ ਘਰਾਂ ਦੀ ਗੱਲ ਬਹੁਤ ਘੱਟ ਉਭਾਰੀ ਗਈ ਆ। ਪਹਿਲੀ ਗੱਲ ਤੇ ਇਹਨਾਂ ਦੋਵਾਂ ਮੁੱਦਿਆਂ ਨੂੰ ਆਪਸ ਜੋੜ ਕੇ ਹੀ ਨਹੀਂ ਵੇਖਿਆ ਜਾ ਸਕਦਾ। ਇੱਕ ਦਾ ਸਬੰਧ ਧਾਰਮਿਕ ਮਰਿਆਦਾ ਦੇ ਨਾਲ ਆ, ਇੱਕ ਦਾ ਸਬੰਧ ਜਿਹੜਾ ਉਹ ਕਾਨੂੰਨ ਤੇ ਰਾਜਨੀਤੀ ਦੇ ਨਾਲ ਹੈ। ਸੋ ਮੈਨੂੰ ਤਾਂ ਲੱਗਦਾ ਇਹਨਾਂ ਦੋਵਾਂ ਨੂੰ ਜੋੜ ਕੇ ਵੇਖਿਆ ਹੀ ਨਹੀਂ ਜਾ ਸਕਦਾ ਤੇ ਨਾ ਹੀ ਇਹਨੂੰ ਜੋੜ ਕੇ ਵੇਖਣਾ ਚਾਹੀਦਾ। ਪਰ ਹਾਂ ਇੰਨਾ ਜ਼ਰੂਰ ਹੈ ਕਿ ਜਿਹੜੇ ਮੁੱਦੇ ਸੰਜੀਦਗੀ ਦੇ ਨਾਲ ਉਠਾਉਣ ਵਾਲੇ ਹੁੰਦੇ ਨੇ, ਮੀਡੀਆ ਉਹਨਾਂ ਦੇ ਉੱਪਰ ਕਿਨਾਰਾਕਸ਼ੀ ਕਰ ਜਾਂਦਾ ਹੈ, ਤੇ ਜਿਹੜੇ ਮੁੱਦਿਆਂ ਦੇ ਵਿੱਚੋਂ ਕੇਵਲ ਤੇ ਕੇਵਲ ਲਾਈਕ ਐਂਡ ਵਿਊ ਮਿਲਦੇ ਹੁੰਦੇ ਆ, ਜਿਹਨੂੰ ਉਛਾਲਣ ਤੋਂ ਬਾਅਦ ਉਹਦੇ ਉੱਪਰ ਜਿਹੜਾ ਮੀਡੀਆ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੰਦਾ। ਜਿੱਦਾਂ ਕਿ ਹੁਣ ਆਪਾਂ ਗੱਲ ਕਰੀ ਆ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਮਰਜ਼ਾਦਾ ਦੀ ਗੱਲ ਕਰ ਰਹੇ ਆ, ਜਿਹੜੀਆਂ ਕੁਰਸੀਆਂ ਲੱਗਣੀਆਂ ਚਾਹੀਦੀਆਂ ਜਾਂ ਨਹੀਂ ਲੱਗਣੀਆਂ ਚਾਹੀਦੀਆਂ, ਇਹੀ ਸਵਾਲ ਬਹੁਤ ਵੱਡਾ ਬਣਿਆ ਹੋਇਆ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਕਿਉਂਕਿ ਤੁਸੀਂ ਅਕਸਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਹੋ, ਲੋਕਾਂ ਨੂੰ ਦੱਸਦੇ ਹੋ, ਇਤਿਹਾਸ ਨਾਲ ਕਾਫੀ ਜੁੜੇ ਹੋਏ ਹੋ, ਇਤਿਹਾਸ ਬਾਰੇ ਕਾਫੀ ਕੁਝ ਪਤਾ ਹੈਗਾ ਤੁਹਾਨੂੰ। ਵੇਖੋ ਮੈਂ ਤਾਂ ਸ਼ੁਰੂ ਤੋਂ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਅਨੁਸਾਰ ਗੱਲ ਕਰਦਾ ਕਿ ਜੋ ਕੁਝ ਪੰਥ ਨੇ ਸਿੱਖ ਪੰਥ ਦੀ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਪ੍ਰਮਾਣਿਤ ਆ, ਉਹਦੇ 'ਚ ਬਕਾਇਦਾ ਤੌਰ ਤੇ ਲਿਖਿਆ ਵੀ ਕੋਈ ਵੀ ਵਿਅਕਤੀ ਗਦੇਲਾ ਲਾ ਕੇ ਜਾਂ ਉੱਚਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਬੈਠ ਸਕਦਾ। ਦੂਜੀ ਗੱਲ, ਬਕਾਇਦਾ ਤੌਰ ਦੇ ਉੱਪਰ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਜਾਰੀ ਕੀਤਾ, ਔਰ 'ਚ ਇੰਨੀ ਵੀ ਛੋਟ ਦਿੱਤੀ ਆ ਵੀ ਜਿਹੜੇ ਫਿਜ਼ੀਕਲੀ ਡਿਸੇਬਲਡ ਨੇ ਉਹਨਾਂ ਦੇ ਵਾਸਤੇ ਵੱਖਰਾ ਪ੍ਰਬੰਧ ਕੀਤਾ ਜਾ ਸਕਦਾ ਹੈ। ਪਰ ਉਹਦੇ ਨਾਲ ਨਾਲ ਸਾਨੂੰ ਮਰਿਆਦਾ ਨੂੰ ਸਮੁੱਚੇ ਤੌਰ ਤੇ ਲਾਗੂ ਕਰਨ ਦੀ ਗੱਲ ਕਰਨੀ ਪਵੇਗੀ, ਪਿਕ ਐਂਡ ਚੂਜ਼ ਦੀ ਗੱਲ ਨਹੀਂ ਕਰਨੀ ਪਏਗੀ। ਫਿਰ ਜੋ ਕੁਝ ਵੀ ਮਰਿਆਦਾ ਦੇ ਅਨੁਕੂਲ ਨਹੀਂ ਹੈਗਾ ਉਹਦੇ ਖਿਲਾਫ ਵੀ ਸਾਨੂੰ ਫਿਰ ਤੁਰਨਾ ਪਵੇਗਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬ ਫਿਰ ਉਸੇ ਦੌਰ ਵੱਲ ਨੂੰ ਧੱਕਦਾ ਨਜ਼ਰ ਆ ਰਿਹਾ ਜਿਹੜਾ ਦੌਰ ਇੱਕ ਵਾਰ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਲਿਆ ਸੀ। ਜੇ
ਸਾਨੂੰ ਮਹਿਸੂਸ ਹੁੰਦਾ ਕਿ ਉਧਰ ਨੂੰ ਧੱਕਿਆ ਜਾ ਰਿਹਾ ਹੈ ਤੇ ਇਹਦੇ 'ਚ ਸਿੱਖਾਂ ਦਾ ਜਾਂ ਕਿਸੇ ਘੱਟ ਗਿਣਤੀ ਕੌਮ ਦਾ ਕੋਈ ਦੋਸ਼ ਨਹੀਂ। ਸਰਕਾਰ ਇਸ ਰਾਹ ਦੇ ਉੱਪਰ ਤੋਰ ਰਹੀ ਹੈ। ਕਿਉਂਕਿ ਬੇਅਦਬੀ ਦੀ ਗੱਲ ਕਰ ਰਹੇ ਹਾਂ, ਲਗਾਤਾਰ ਬੇਅਦਬੀਆਂ ਵੱਧਦੀਆਂ ਜਾ ਰਹੀਆਂ ਨੇ, ਕਿਤੇ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਬਿਲਕੁਲ ਔਰ ਹਾਰਡਲੀ ਮੇਰੇ ਖਿਆਲ ਦੇ ਨਾਲ 2 ਮਹੀਨਿਆਂ ਦੇ ਵਿੱਚ 2-3 ਬੇਅਦਬੀਆਂ ਦੇ ਕਾਂਡ ਫਿਰ ਹੋਏ ਨੇ। ਜਿੰਨਾ ਚਿਰ ਤੱਕ ਸਰਕਾਰ ਦੇ ਵੱਲੋਂ ਕੋਈ ਸਖਤ ਕਾਨੂੰਨ ਨਹੀਂ ਬਣਦਾ ਉਹਨਾਂ ਚਿਰ ਤੱਕ ਇਸ ਗੱਲ ਨੂੰ ਰੋਕਿਆ ਨਹੀਂ ਜਾ ਸਕਦਾ। ਬੰਦੀ ਸਿੰਘਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ ਤੇ ਸੌਦੇ ਸਾਧ ਵਰਗਿਆਂ ਨੂੰ ਪੈਰੋਲ ਤੇ ਛੱਡਿਆ ਜਾ ਰਿਹਾ। ਬਿਲਕੁਲ, ਇਹ ਤਾਂ ਬਹੁਤ ਵਾਰੀ ਮੀਡੀਆ 'ਚ ਆ ਚੁੱਕਾ। ਮੈਨੂੰ ਲੱਗਦਾ ਨਹੀਂ ਕਿ ਇਹਦੇ ਉੱਪਰ ਕੋਈ ਬਹੁਤ ਲੰਬੀ ਗੱਲ ਕਰਨ ਦੀ ਲੋੜ ਹੈ। ਇਹਦੇ 'ਚ ਤੁਸੀਂ ਜੇ ਨਿਰਪੱਖ ਤੌਰ ਤੇ ਵੇਖਣਾ ਹੋਵੇ ਤੇ ਇਹਨਾਂ ਦੋਵਾਂ ਵਰਤਾਰਿਆਂ ਦੇ ਵਿੱਚੋਂ ਕੌਮ ਦੇ ਨਾਲ ਹੁੰਦੇ ਵਿਤਕਰੇ ਨੂੰ ਸਮਝ ਸਕਦੇ ਹੋ। ਜੇਕਰ ਅਸੀਂ ਬਹਿਮਲ ਕਲਾਂ ਦੇ ਦੁਆਰੇ ਆਉਣੇ ਆ, 7 ਸਾਲ ਬੀਤ ਚੁੱਕੇ ਨੇ। ਸੁਖਰਾਜ ਸਿੰਘ ਇੱਥੇ ਲਗਾਤਾਰ ਬੈਠੇ ਨੇ ਬਹਿਮਲ ਕਲਾਂ ਦੀ ਧਰਤੀ ਤੇ, ਲਗਾਤਾਰ ਇਨਸਾਫ ਦੀ ਗੁਹਾਰ ਲਾ ਰਹੇ ਨੇ। ਆਖਰ ਸਿੱਖ ਕੌਮ ਕਿੰਨਾ ਟਾਈਮ ਅਜਿਹੀਆਂ ਗੁਹਾਰਾਂ ਲਗਾਉਂਦੀ ਰਹੂਗੀ? ਵੇਖੋ, ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਸਰਕਾਰਾਂ ਦੇ ਕੰਨ ਦੇ ਉੱਪਰ ਜੂੰ ਨਹੀਂ ਸਰਕਦੀ ਤਾਂ ਕੁਦਰਤੀ ਆ ਫਿਰ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਨਾਲ ਲੰਬੇ ਜਿਹੜੇ ਮੋਰਚੇ ਆ ਉਹ ਲੀਕਣੇ ਪੈਂਦੇ ਨੇ। ਪਰ ਮੈਨੂੰ ਲੱਗਦਾ ਹੈ ਕਿ ਬਿਲਕੁਲ ਚੁੱਪ ਕਰਕੇ ਬਹਿਣ ਦੇ ਨਾਲੋਂ ਫਿਰ ਵੀ ਸੁਖਰਾਜ ਸਿੰਘ ਨੇ ਇੱਕ ਵੱਡਾ ਹੌਸਲਾ ਕੀਤਾ ਕਿ ਕਮ ਸੇ ਕਮ ਉਹਨੇ ਲੋਕਾਂ ਦੇ 'ਚ ਇਸ ਗੱਲ ਨੂੰ ਤੇ ਲੈ ਕੇ ਆਂਦਾ ਹੈ ਕਿ ਸਰਕਾਰ ਦੇ ਵੱਲੋਂ ਕੋਈ ਇਨਸਾਫ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ। ਅੱਜ ਜੇ ਕੌਮ ਦੇ ਨੁਮਾਇੰਦੇ ਇੱਥੇ ਇਕੱਠੇ ਹੋਏ ਨੇ ਤੇ ਮੈਨੂੰ ਲੱਗਦਾ ਕਿ ਉਹਦੇ 'ਚ ਸੁਖਰਾਜ ਦੀ ਬਹੁਤ ਵੱਡੀ ਭੂਮਿਕਾ ਹੈ। ਲਾਸਟ ਦੇ ਵਿੱਚ ਇੱਕ ਸਵਾਲ ਕਰਾਂਗੇ, ਜਿਹੜਾ ਕਿ ਆਖਰੀ ਇਕੱਠ ਦੇ ਉੱਪਰ ਸਪੀਕਰ ਕੁਲਤਾਰ ਸਿੰਘ ਸੰਧਮਾ ਕਹਿ ਕੇ ਗਏ ਸੀ ਕਿ ਅਸੀਂ ਜਾਂ ਤਾਂ ਅਸਤੀਫਾ ਦੇ ਕੇ ਆਵਾਂਗੇ ਤੇ ਜਾਂ ਫਿਰ ਇਨਸਾਫ ਲੈ ਕੇ ਆਵਾਂਗੇ। ਕੀ ਲੱਗਦਾ ਹੁਣ? ਵੇਖੋ, ਮੈਨੂੰ ਲੱਗਦਾ ਹੈ ਕਿ ਜਿੱਡੇ ਵੱਡੇ ਕਹਿ ਸਕਦੇ ਹੋ ਕਿ ਦਾਅਵੇ ਦੇ ਨਾਲ ਇਸ ਗੱਲ ਨੂੰ ਸਟੇਜ ਦੇ ਉੱਪਰੋਂ ਕੀਤਾ ਗਿਆ ਸੀ, ਉਹਨਾਂ ਨੂੰ ਇਸ ਗੱਲ ਨੂੰ ਨਿਭਾਉਣਾ ਚਾਹੀਦਾ ਸੀ। ਚਾਹੇ ਜਿੰਨੀਆਂ ਕੁ ਮੰਗਾਂ ਦੀ ਪੂਰਤੀ ਹੋ ਸਕਦੀ ਸੀ, ਕਮ ਸੇ ਕਮ ਓਨੀਆਂ ਦਾ ਐਲਾਨ ਆ ਕੇ ਜ਼ਰੂਰ ਕਰਨਾ ਚਾਹੀਦਾ ਸੀ। ਕਿਉਂਕਿ ਬਹੁਤ ਲੰਬਾ ਸਮਾਂ ਐਵੇਂ ਦੇ ਪੱਖਾਂ ਦੇ ਉੱਪਰੋਂ ਟਾਲ ਮਟੋਲਾ ਨਹੀਂ ਕੀਤਾ ਜਾ ਸਕਦਾ। ਅਜੇ ਸਰਕਾਰ ਬਣੀ ਨੂੰ 8-9 ਮਹੀਨੇ ਹੋਏ ਨੇ ਤੇ 8-9 ਮਹੀਨਿਆਂ ਦੇ ਵਿੱਚ ਹੀ ਜੇਕਰ ਇੰਨੇ ਵੱਡੇ ਸਟੇਜ ਦੇ ਉੱਪਰੋਂ ਲਾਰੇ ਲਾਉਣ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਤਾਂ ਲੋਕਾਂ ਦੇ 'ਚ ਵਿਸ਼ਵਾਸ ਬਹਾਲੀ ਕਦੀ ਵੀ ਨਹੀਂ ਹੋ ਸਕਦੀ ਸਰਕਾਰ ਦੇ ਪ੍ਰਤੀ। ਬਿਲਕੁਲ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਮੌਜੂਦ ਸਨ, ਜਿਹੜੇ ਅਕਸਰ ਸਿੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਨੇ, ਵਿਚਾਰ ਚਰਚਾ ਕਰਦੇ ਨੇ। ਤਾਂ ਅਗਲੀ ਫਿਰ ਅਸੀਂ ਮੁਲਾਕਾਤ ਕਰਦੇ ਹਾਂ ਕਿਸੇ ਨਵੇਂ ਆਗੂ ਦੇ ਨਾਲ, ਨਵੇਂ ਮੋਹਤਬਾਰ ਆਗੂ ਦੇ ਨਾਲ, ਤੇ ਸੁਣਾਉਂਦੇ ਹਾਂ ਤੁਹਾਨੂੰ ਬਹਿਮਲ ਕਲਾਂ ਦਾ ਦਰਦ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਪੰਜਾਬੀ ਦੀ ਇੱਕ ਕਹਾਵਤ ਆ, ਕਿਹਾ ਜਾਂਦਾ ਕਿ ਮਿੱਟੀ ਨਾ ਫਰੋਲ ਜੋਗਿਆ, ਨਹੀਂਓ ਲੱਭਣੇ ਲਾਲ ਗਵਾਚੇ। ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਮਿੱਟੀ ਨੂੰ ਫਰੋਲਣਾ ਪੈਂਦਾ, ਕਿਉਂਕਿ ਉਸ ਦੇ ਵਿੱਚ ਪਤਾ ਲੱਗ ਸਕੇ ਕਿ ਕਿਹੜੇ ਲੋਕਾਂ ਨੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਤੇ ਕਿਹੜੇ ਲੋਕ ਪੰਜਾਬ ਦੇ ਨਾਲ ਆ ਕੇ ਖੜੇ। ਤਾਂ ਅੱਜ ਅਸੀਂ ਇੱਕ ਅਜਿਹੀ ਧਰਤੀ ਤੇ ਖੜੇ ਹਾਂ, ਬਹਿਮਲ ਕਲਾਂ ਦੀ ਧਰਤੀ ਆ। ਪਿਛਲੇ 7 ਸਾਲਾਂ ਤੋਂ ਇਨਸਾਫ ਨਹੀਂ ਮਿਲਿਆ, ਤਾਂ ਸਾਡੇ ਨਾਲ ਗੁਰਪ੍ਰੀਤ ਸਿੰਘ ਹਰੀਨੋ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਆਖਰ ਸਰਕਾਰ ਚਾਹੁੰਦੀ ਕੀ ਆ। ਬਈ ਬਹੁਤ ਸਵਾਗਤ ਆ ਇੰਡੋਜ਼ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਸਰਕਾਰ ਆਖਰ ਚਾਹੁੰਦੀ ਕੀ ਆ? ਸਪੀਕਰ ਸਾਹਿਬ ਵੀ ਮੁੱਕਰ ਕੇ ਲੱਗਦੇ ਹੈਗੇ ਕਿ 1.5 ਮਹੀਨੇ ਬਾਅਦ ਅਸੀਂ ਸ਼ੁਕਰਾਨੇ ਦਾ ਪਾਠ ਕਰਾਵਾਂਗੇ। ਸਰਕਾਰ ਤਾਂ ਚਾਹੁੰਦੀ ਹੈ ਵੀ ਇਹ ਇੱਕ ਮੁੱਦਾ ਬਣਿਆ ਰਹੇ ਵੋਟਾਂ ਦਾ, ਤੇ ਵੋਟਾਂ ਦੀ ਰਾਜਨੀਤੀ ਹੋਈ ਵੀ ਪੂਰੀ ਠੋਕ ਕੇ ਆ। ਤੇ ਕਿਤੇ ਨਾ ਕਿਤੇ ਇਹ ਲੱਗਦਾ ਵੀ ਸਰਕਾਰ ਨੂੰ ਜਾਂ ਤਾਂ 24 ਤੇ ਨਹੀਂ ਫਿਰ 27 ਤੱਕ ਦਾ ਘੜੀਸ ਕੇ ਜਾਣਗੇ। ਤੇ ਜੇ ਇੰਨਾ ਟਾਈਮ ਲੰਮਾ ਪੈਂਦਾ ਇਹ ਮਸਲੇ ਨੂੰ, ਜਿਹੜੇ ਹਿਸਾਬ ਨਾਲ ਇਹ ਖੇਡ ਰਹੇ ਆ ਕੌਮ ਦੇ ਜਜ਼ਬਾਤਾਂ ਦੇ ਨਾਲ, ਉਸ ਹਿਸਾਬ ਨਾਲ ਇਹ 1984 ਵਾਂਗੂ ਇੱਕ ਮੁੱਦਾ ਬਣਾ ਕੇ ਰੱਖਣਾ ਚਾਹੁੰਦੇ ਉਹ ਵੋਟਾਂ ਵਾਸਤੇ। ਕੀ ਲੱਗਦਾ ਹੈਗਾ ਜਿਹੜਾ ਵੋਟਾਂ ਦਾ ਮੁੱਦਾ ਹੈਗਾ, ਇੱਕ ਵੱਖਰਾ ਮੁੱਦਾ ਹੈਗਾ ਵੋਟਾਂ ਦੀ? ਜੇਕਰ ਗੱਲ ਕਰਦੇ ਆ, ਜਦੋਂ ਆਉਂਦੇ ਨੇ ਹਰ ਇੱਕ ਰੋਟੀਆਂ ਸੇਕਦਾ, ਉਹ ਬੇਸ਼ੱਕ ਇੱਕ ਰੋਟੀ ਛੇਕੀ ਜਾਵੇ, ਬੇਸ਼ੱਕ ਜਿਵੇਂ ਹੁਣ 92 ਵਿਧਾਇਕ ਨੇ 92 ਰੋਟੀਆਂ ਛੇਕੀਆਂ ਗਈਆਂ ਇਹਨਾਂ ਦੀਆਂ। ਤਾਂ ਹੁਣ ਕੀ ਲੱਗਦਾ ਹੈਗਾ ਸਰਕਾਰ ਤੋਂ ਕੀ ਉਹ ਕਰਦੇ ਹੋ, ਉਮੀਦ ਕਰਦੇ ਹੋ ਕਿ ਸਰਕਾਰ ਸਾਨੂੰ ਆਹ ਕੁਛ ਦੇ ਦੂਗੀ? ਬਈ ਸਰਕਾਰ ਤੋਂ ਉਮੀਦ ਆ, ਦੇਖੋ ਬਈ ਸਾਡੀ ਕੌਮ ਆ ਗੁਲਾਮ, ਠੀਕ ਆ। ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਇਹਨਾਂ ਨੇ ਮੰਗਣਾ ਹੀ ਹੁੰਦਾ, ਦੇ ਨਹੀਂ ਕੋ ਸਕਦਾ ਹੁੰਦਾ। ਜਿਹੜਾ ਗੁਲਾਮ ਬੰਦਾ ਹੋਵੇ, ਭਾਵੇਂ ਕੌਮ ਗੁਲਾਮ ਹੋਵੇ, ਅਸੀਂ ਮੰਗ ਹੀ ਸਕਦੇ ਹਾਂ। ਅਸੀਂ ਇੱਥੇ ਜਿਨ੍ਹਾਂ ਕੋਲੇ ਆਪਦਾ ਘਰ ਨਹੀਂ, ਜਿਹੜੀ ਕੌਮ ਕੋਲੇ ਉਹ ਸੜਕਾਂ 'ਤੇ ਬਹਿ ਕੇ ਮੰਗੀ ਜਾਂਦੀ ਆ, ਆਪਾਂ ਤਰਲ ਹੀ ਕਰ ਸਕਦੇ ਹਾਂ। ਇਹ ਤਰਲ ਹੀ ਆ। ਕਈ ਵਾਰ ਉਹ ਮਿੱਠੀ ਗੋਲੀ ਦੇ ਕੇ ਜਾਂ ਗੱਲਾਂ ਦੇ ਵਿੱਚ ਭੇਜ ਚੱਲ ਕੇ ਆਪਣੇ ਤੋਂ ਟਾਈਮ ਵੀ ਲੈ ਕੇ ਗਏ ਆ, ਤੇ ਬਾਅਦ ਦੇ ਵਿੱਚ ਕਿਸੇ ਨੇ ਮੂੰਹ ਨਹੀਂ ਦਿਖਾਇਆ। ਸਪੀਕਰ ਸਾਹਿਬ ਇਹ ਵੀ ਕਹਿੰਦੇ ਨਜ਼ਰ ਆਏ ਸੀ ਕਿ ਅਸੀਂ ਜਾਂ ਤਾਂ ਅਸਤੀਫਾ ਦੇ ਕੇ ਆਵਾਂਗੇ ਤੇ ਜਾਂ ਫਿਰ ਇਨਸਾਫ ਲੈ ਕੇ ਆਵਾਂਗੇ। ਭਾਈ ਮਸਲਾ ਪਤਾ ਕੀ ਚੱਕਰ ਹੈ, ਜਿਹੜੀ ਗੱਲ ਸਪੀਕਰ ਸਾਹਿਬ ਕਹਿ ਕੇ ਗਏ ਆ ਨਾ ਵੀ ਅਸੀਂ ਅਸਤੀਫਾ ਦੇ ਕੇ ਦੇਵਾਂਗੇ ਜਾਂ ਇਨਸਾਫ ਲੈ ਕੇ ਆਵਾਂਗੇ। ਦੇਖੋ, ਇਨਸਾਫ ਵਾਲੀ ਤਾਂ ਗੱਲ ਕੁੰਵਰ ਵਿਜੇ ਪ੍ਰਤਾਪ ਨੇ ਕਹਿਤੀ ਸੀ ਵੀ ਤੁਹਾਨੂੰ ਇਨਸਾਫ ਨਹੀਂ ਮਿਲਣਾ, ਠੀਕ ਹੈ। ਤੇ ਦੂਜੇ ਨੰਬਰ ਦੇ ਉੱਤੇ ਜਿਹੜੀ ਉਹ ਗੱਲ ਕਹਿੰਦੇ ਅਸਤੀਫਾ ਦੇਣ ਵਾਲੀ, ਅਸਤੀਫਾ ਦੇ ਇਕੱਲੇ ਸਪੀਕਰ ਸਾਹਿਬ ਦੇ ਅਸਤੀਫਾ ਦੇਣ ਦਾ ਸਾਨੂੰ ਕੋਈ ਬੈਨੀਫਿਟ ਨਹੀਂਗਾ, ਕਿਉਂਕਿ ਅੱਜ ਸਪੀਕਰ ਸਾਹਿਬ ਅਸਤੀਫਾ ਦੇ ਦੇਣਗੇ, ਉਹਨਾਂ ਨੇ ਦੁਬਾਰਾ ਫੇਰ ਹੀਰੋ ਬਣ ਕੇ ਇਹੀ ਸ਼ੀਟ ਲੜ ਕੇ ਇਦੋਂ ਦੁੱਗਣੇ ਫਰਕ ਨਾਲ ਉਹਨਾਂ ਨੇ ਜਿੱਤਣੀ ਆ। ਉਹਨਾਂ ਦਾ ਜਿਹੜਾ ਅਸਤੀਫਾ ਦੇਣ ਦਾ ਮਤਲਬ ਆ, ਉਹ ਧੱਕੇ ਨਾਲ ਹੀਰੋ ਬਣਨਾ, ਇਸ ਤੋਂ ਵੱਧ ਮੈਂ ਹੋਰ ਕੁਝ ਨਹੀਂ ਸੋਚਦਾ।
ਸੁਖਰਾਜ ਸਿੰਘ ਦੇ ਉੱਪਰ ਕਾਫੀ ਉਂਗਲਾਂ ਖੜੀਆਂ ਕਰਦੀਆਂ ਨੇ ਵਿਰੋਧੀ ਧਿਰਾਂ, ਕਹਿੰਦੀਆਂ ਨੇ ਕਿ ਸੁਖਰਾਜ ਸਿੰਘ ਤਾਂ ਉੱਥੇ ਚੌ ਨੂੰ ਬੈਠਾਗਾ, ਸੁਖਰਾਜ ਸਿੰਘ ਕੋਲ ਇੱਕ ਸਾਈਕਲ ਹੁੰਦਾ ਸੀ ਤੇ ਫੋਰਚੂਨਰ ਲੈ ਲਈ ਆ। ਅਜਿਹੇ ਸਵਾਲ ਸੁਖਰਾਜ ਸਿੰਘ ਦੇ ਉੱਪਰ ਵੀ ਖੜੇ ਕੀਤੇ ਜਾਂਦੇ ਨੇ, ਫਿਰ ਉਹਨਾਂ ਨੂੰ ਕੀ ਜਵਾਬ ਆ? ਬਾਈ ਦੇਖੋ, ਜਿਨ੍ਹਾਂ ਨੇ ਸਵਾਲ ਚੱਕਣੇ ਆ ਉਹਨਾਂ ਨੇ ਚੱਕੀ ਜਾਣੇ ਆ। ਹਾਂ ਹੁਣ ਵੀ 2-3 ਦਿਨ ਹੋ ਗਏ, ਇੱਕ ਪੋਸਟਰਾਂ ਵਾਇਰਲ ਹੋਈਆਂ ਸੀ ਤੁਹਾਡੇ ਇੱਥੇ ਨੇੜੇ ਲਾਗੇ ਦੇ ਇੱਕ ਪੱਤਰਕਾਰ ਨੇ ਵੀ ਇਹ ਕੁਛ ਕੀਤਾ ਬਈ ਉਹ ਫੋਰਚੂਨਰਾਂ ਦੇ ਉੱਤੇ ਘੁੰਮਦਾ, ਇਹ ਕਰਦਾ ਜੋ ਕਰਦਾ। ਬਾਈ ਮੋਟਰਸਾਈਕਲਾਂ ਦੇ ਵਿੱਚ ਤੇਲ ਪਾਉਣ ਤੱਕ ਦੀ ਵਾਹ ਨਹੀਂ ਰਹੀਗੀ ਸਾਡੀ। ਅੱਜ ਪੂਰਾ 1 ਸਾਲ ਹੋ ਗਿਆ ਮੈਨੂੰ ਇੱਥੇ ਨਾਲ ਬੈਠੇ ਨੂੰ, ਠੀਕ ਹੈ। ਸਾਡੇ ਨਾਲ ਬੰਦੇ ਵਿਚਰਦੇ ਆ, ਬਾਬਾ ਬਖਸ਼ੀਸ਼ ਸਿੰਘ ਬੈਠਾ, ਬਾਈ ਸਰਪੰਚ ਖੜਾ ਸਾਡੇ ਕੋਲੇ, ਸਾਡੇ ਹੋਰ ਕਾਫੀ ਜਥੇਬੰਦੀ ਦੇ ਬੰਦੇ ਇੱਥੇ ਵਿਚਰਦੇ ਆ। ਸਾਨੂੰ ਪਤਾ ਵੀ ਅਸੀਂ ਕਿਹੜੇ ਹਾਲਾਤਾਂ ਦੇ ਵਿੱਚ ਇੱਥੇ ਬੈਠੇ ਆ, ਕਿਹੜੇ ਤਰੀਕੇ ਨਾਲ ਇਹ ਸੰਘਰਸ਼ ਵਿੱਢ ਰਹੇ ਆ। ਜਿਨ੍ਹਾਂ ਨੇ ਉਂਗਲਾਂ ਚੱਕਣੀਆਂ ਚੱਕ ਦੇਣੀਆਂ, ਉਹਨਾਂ ਨੂੰ ਜਿਹੜੇ ਕਹਿੰਦੇ ਆ ਨਾ ਬਈ ਇਹ ਇੱਥੇ ਫੋਰਚੂਨਰਾਂ ਦੇ ਉੱਤੇ ਚੜ੍ਹ ਗਿਆ, ਉਹਨੂੰ ਜਿਹੜੀਆਂ ਮਹੀਨੇ ਬਾਅਦ ਕਿਸ਼ਤ ਆਉਂਦੀਆਂ ਨਾ ਉਹਦੀ ਗੱਡੀ ਦੀ, ਠੀਕ ਹੈ ਨਾ, ਉਹ ਸਾਰਾ ਕੁਝ ਰਿਕਾਰਡ ਦੇ ਦਿਆਂਗੇ ਜੇ ਉਹਨਾਂ ਦੇ ਸੀਨੇ ਦੇ ਵਿੱਚ ਕੋਈ ਠੰਡ ਪੈ ਜੂਗੀ ਤਾਂ। ਜੇਕਰ ਅਸੀਂ ਗੱਲ ਕਰਦੇ ਹਾਂ ਕਿਸਾਨ ਯੂਨੀਅਨਾਂ ਵੀ ਅੱਜ ਕਾਫੀ ਆ ਰਹੀਆਂ ਨੇ, ਡੱਲੇਵਾਲ ਸਾਹਿਬ ਦੀ ਯੂਨੀਅਨ ਪਹੁੰਚੀ ਆ। ਜੇਕਰ ਇਦਾਂ ਦੀਆਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਕਿ ਇੱਕ ਟਾਈਮ ਸੀਗਾ ਕਿ 36 ਦਾ ਅੰਕੜਾ ਸੀ ਯੂਨੀਅਨਾਂ ਨਾਲ, ਤੁਹਾਡਾ ਖਾਸ ਕਰਕੇ ਬਾਈ ਦੀਪ ਦੇ ਨਾਲ 36 ਦਾ ਅੰਕੜਾ ਯੂਨੀਅਨਾਂ ਦਾ ਰਿਹਾ, ਸਾਰੀ ਟੀਮ ਉਹੀ ਆ, ਤਾਂ ਕੀ ਲੱਗਦਾਗਾ ਜਿਹੜੀ ਯੂਨੀਅਨ ਆ ਇੱਧਰ ਨੂੰ ਪੈਰ ਵਧਾ ਰਹੀ ਆ? ਬਾਈ ਮਸਲਾ ਪਤਾ ਕੀ ਆ, ਅਸੀਂ ਜਿਹੜਾ ਸਾਡਾ 36 ਦਾ ਅੰਕੜਾ ਰਿਹਾ ਉਹ ਰਿਹਾ ਕਾਮਰੇਟ ਯੂਨੀਅਨਾਂ ਦੇ ਨਾਲ। ਕਾਮਰੇਟੀ ਯੂਨੀਅਨਾਂ ਅੱਜ ਵੀ ਸਾਡੇ ਤੋਂ ਭਗੌੜੀਆਂ, ਤੇ ਜਿਹੜੇ ਅਸੀਂ ਪਾਏ ਨੂੰ ਇੱਥੇ ਪਹੁੰਚੇ ਪਏ ਬੈਠੇ ਆ, ਜਿਹੜਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਕਿਤੇ ਨਾ ਕਿਤੇ ਉਹ ਕਾਮਰੇਟੀ ਸੋਚ ਦੇ ਬੰਦੇ ਜਿਹੜੇ ਸਾਡੀਆਂ ਲੱਤਾਂ ਖਿੱਚ ਰਹੇ ਆ। ਅਸੀਂ ਆਪਦੀ ਮੰਜ਼ਿਲ ਵੱਲ ਤਾਂ ਹੀ ਨਹੀਂ ਵਧ ਰਹੇਗੇ। ਡੱਲੇਵਾਲ ਸਾਹਿਬ ਹੋਣ ਭਾਵੇਂ ਤੇ ਭਾਵੇਂ ਸਿਰਸਾ ਸਾਹਿਬ ਹੋਣ, ਇਹ ਹਮੇਸ਼ਾ ਹੀ ਕੌਮ ਦੇ ਨਾਲ ਡਟ ਕੇ ਖੜਦੇ ਰਹੇ ਆ। ਜਿੱਥੇ ਇੱਕ ਇਹਨਾਂ ਦੀ ਯੂਨੀਅਨ ਉੱਥੇ ਕ੍ਰੀਏਟ ਹੋਈ ਸੀ, ਸੰਯੁਕਤ ਮੋਰਚਾ ਕ੍ਰੀਏਟ ਹੋਇਆ ਸੀ, ਉੱਥੇ ਇਹਨਾਂ ਦੀ ਵਾਹ ਨਹੀਂ ਚੱਲੀ। ਤੇ ਚਲੋ ਕੋਈ ਮੌਕਾ ਹੁੰਦਾ ਜਦੋਂ ਬੰਦੇ ਨੂੰ ਚੁੱਪ ਰਹਿਣਾ ਹੁੰਦਾ, ਇਹ ਵੀ ਚੁੱਪ ਰਹੇ। ਪਰ ਸਾਨੂੰ ਹਰ ਵਾਰ ਡੱਲੇਵਾਲ ਸਾਹਿਬ ਕਿਤੇ ਇੱਥੋਂ ਦੀ ਮੂਹਰ ਦੀ ਗੱਡੀ ਲੰਘ ਕੇ ਨਹੀਂ ਗਏ ਬਈ ਇੱਥੇ ਉਹਨਾਂ ਨੇ ਸਟੇ ਨਾ ਕੀਤਾ ਹੋਵੇ। ਪਹਿਲੇ ਦਿਨ ਤੋਂ ਡੱਲੇ ਸਾਹਿਬ, ਬਲਦੇਵ ਸਿੰਘ ਸਿਰਸਾ ਵਰਗੇ ਇਹ ਕਾਫੀ ਯੂਨੀਅਨ ਆ, ਇੱਥੋਂ ਤੱਕ ਕਿ ਪੰਜਾਬ ਕਿਸਾਨ ਯੂਨੀਅਨ ਦਾ ਗੁਰਜੀਤ ਸਿੰਘ ਆ, ਰੁਲਦੂ ਮਾਨਸਾ ਦੀ ਯੂਨੀਅਨ ਤੋਂ ਆ, ਉਹ ਬੰਦੇ ਵੀ ਸਾਨੂੰ ਇੱਥੋਂ ਤੱਕ ਸਪੋਰਟ ਕਰ ਰਹੇ ਆ। ਕਿਉਂਕਿ ਕਿਤੇ ਨਾ ਕਿਤੇ ਜੇ ਭਾਵੇਂ ਕਾਮਰੇਟੀ ਯੂਨੀਅਨ ਹੋਣ, ਭਾਵੇਂ ਇਹ ਦੂਜੀਆਂ ਯੂਨੀਅਨਾਂ ਹੋਣ, ਇਹਨਾਂ ਦੇ ਵਿੱਚ ਬੈਠੇ ਤਾਂ ਅਕਸਰ ਸਿੱਖ ਹੀ ਆ, ਬੈਠੇ ਤਾਂ ਪੰਜਾਬ ਦੇ ਵਸਿੰਦੇ ਹੀ ਆ ਨਾ। ਅਕਸਰ ਦਰਦ ਤਾਂ ਉਹਨਾਂ ਨੂੰ ਵੀ ਹੈਗਾ, ਤੇ ਪਰ ਉਹਨਾਂ ਨੂੰ ਵੀ ਇਹ ਗੱਲ ਆ ਗਈ ਵੀ ਜੇ ਅਸੀਂ ਉੱਥੇ ਦਿੱਲੀ ਨੂੰ ਹਰਾ ਕੇ ਆ ਸਕਦੇ ਹਾਂ ਤੇ ਇੱਥੇ ਭਗਵੰਤ ਮਾਨ ਕਿਹੜੇ ਬਾਗ ਦੀ ਮੂਲੀ ਆ। ਜੇ ਅਸੀਂ ਇਕੱਠੇ ਹੋਵਾਂਗੇ ਤਾਂ ਅਸੀਂ ਹੱਥ ਨੂੰ ਇਨਸਾਫ ਕੁੱਟ ਲਾਂਗੇ। ਕੀ ਲੱਗਦਾ ਵੀ ਭਗਵੰਤ ਮਾਨ ਨੂੰ ਦਾ ਫਸੇ ਵੇ ਦਾ ਬਹੁਤ ਆ, ਅਨੇਕਾਂ